ਜੀ ਸਭ ਦੋਸਤਾਂ ਨੂੰ ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਰੀਡਿੰਗ ਰੂਮ ਵਿੱਚ। ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸੰਡੇ ਵਾਲੇ ਦਿਨ ਦੁਪਹਿਰ 12 ਵਜੇ ਔਰ 12:30 ਵਜੇ ਇੰਡੀਅਨ ਟਾਈਮ ਦੇ ਮੁਤਾਬਕ ਅਸੀਂ ਬੁੱਕ ਆਫ ਦਾ ਵੀਕ ਜਿਹੜੀ ਅਸੀਂ ਪੂਰਾ ਹਫਤਾ ਇੱਕ ਕਿਤਾਬ ਦੀ ਰੀਡਿੰਗ ਕੀਤੀ ਹੁੰਦੀ ਉਹਦੇ ਹਵਾਲੇ ਨਾਲ ਅਸੀਂ ਆਪਣੇ ਸੀਨੀਅਰ ਜਿਹੜੇ ਸਕਾਲਰਸ ਨੇ ਉਹਨਾਂ ਨਾਲ ਉਸ ਕਿਤਾਬ ਦਾ ਰਿਵਿਊ ਕਰਨੇ ਆ ਔਰ ਅਸੀਂ ਇਨਵਾਈਟ ਕਰਨੇ ਆ ਕਿਤਾਬ ਦੇ ਆਥਰ ਨੂੰ ਵੀ ਕਿ ਉਹ ਵੀ ਆ ਕੇ ਆਪਣੀ ਗੱਲਬਾਤ ਜਿਹੜੀ ਹੈ ਨਾ ਉਹ ਜਿਹੜੇ ਸਾਡੇ ਦੋਸਤ ਨੇ ਪੜ੍ਹਦੇ ਨੇ ਰੀਡਰ ਨੇ ਉਹਨਾਂ ਨਾਲ ਸਾਂਝੀ ਕਰ ਸਕਣ। ਔਰ ਉਸ ਕਿਤਾਬ ਦੇ ਹਵਾਲੇ ਨਾਲ ਅਸੀਂ ਫਿਰ ਥੋੜੇ ਬਹੁਤ ਆਨਸਰ ਕੁਐਸਚਨ ਵੀ ਕਰ ਲੈਂਦੇ ਹਾਂ, ਇੰਟਰੈਕਟਿਵ ਵੀ ਹੋ ਜਾਂਦਾ। ਸੋ ਜਿਹੜੇ ਦੋਸਤ ਮੇਰੀ ਵੀਡੀਓ ਵੇਖ ਰਹੇ ਨੇ ਉਹ ਪਲੀਜ਼ ਇਹਨੂੰ ਸ਼ੇਅਰ ਕਰ ਦੇਣ ਔਰ ਬਾਕੀ ਦੋਸਤਾਂ ਤੱਕ ਮੈਸੇਜ ਜਾਂ ਇਤਲਾਹ ਦੇ ਦੇਣ ਕਿ ਲਾਈਵ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਸਾਰੇ ਦੋਸਤ ਆ ਜਾਣ, ਫਿਰ ਅਸੀਂ ਇਹਦੇ ਤੇ ਗੱਲਬਾਤ ਜਿਹੜੀ ਹੈ ਨਾ ਉਹ ਸ਼ੁਰੂ ਕਰ ਸਕਾਂਗੇ। ਰੀਡਿੰਗ ਰੂਮ ਦੇ ਹਵਾਲੇ ਨਾਲ ਮੈਂ ਕੁਝ ਗੱਲਬਾਤ ਦੋਸਤਾਂ ਦੇ ਨਾਲ ਸਾਂਝੀ ਕਰਦਾ ਜਾਵਾਂ ਕਿ ਅਸੀਂ ਇਹ ਰੀਡਿੰਗ ਰੂਮ ਦਾ ਕਨਸੈਪਟ ਜਿਹੜਾ ਉਹ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ ਇਸ ਤਰ੍ਹਾਂ ਰੱਖਿਆ ਸੀ ਕਿ ਅਸੀਂ ਕਿਤਾਬ ਦੀ ਜਿਹੜੀ ਰੀਡਿੰਗ ਹੈ ਉਹਦੇ ਜਿਹੜੇ ਕਲਚਰ ਨੂੰ ਦੁਬਾਰਾ ਇੱਕ ਤਰ੍ਹਾਂ ਰਿਵਾਈਜ਼ ਕਰਨ ਵਾਸਤੇ ਕੀਤਾ ਕਿ ਅਸੀਂ ਪੂਰਾ ਹਫਤਾ ਉਸ ਕਿਤਾਬ ਦੇ ਹਵਾਲੇ ਨਾਲ ਅਸੀਂ ਜਿਸ ਤਰ੍ਹਾਂ ਜਿਹੜੀ ਅੱਜ ਸਾਡੀ ਬੁੱਕ ਆਫ ਦਾ ਵੀਕ ਉਹਦੇ ਹਵਾਲੇ ਨਾਲ ਅਸੀਂ ਉਹਦਾ ਇਵੈਂਟ ਕ੍ਰੀਏਟ ਕੀਤਾ, ਉਹਦੇ ਵਿੱਚ ਉਹਦੇ ਅਸੀਂ ਕੰਟੈਂਟ ਪੇਜ ਉਸਦੇ ਉੱਪਰ ਜਿਹੜਾ ਸਕਾਲਰ ਦੇ ਵਿਊਜ਼ ਸਨ ਉਹ ਅਸੀਂ ਪੇਸਟ ਕਰਦੇ ਰਹੇ, ਲੋਕਾਂ ਤੱਕ ਪਹੁੰਚੇ ਵੀ ਹੋਣਗੇ। ਸੋ ਅਸੀਂ ਜਿਹੜੇ ਖਾਸ ਕਰ ਈਸਟ ਔਰ ਵੈਸਟ ਪੰਜਾਬ ਔਰ ਬਾਹਰ ਵਾਸਤੇ ਪੰਜਾਬੀਆਂ ਵਾਸਤੇ ਵੀ ਕਿ ਜਿਹੜੀਆਂ ਕਿਤਾਬਾਂ ਪੰਜਾਬ ਔਰ ਪੰਜਾਬੀ ਦੇ ਹਵਾਲੇ ਨਾਲ ਨੇ, ਹਿਸਟਰੀ ਦੇ ਹਵਾਲੇ ਨਾਲ ਜਾਂ ਅੱਜ ਮੌਜੂਦਾ ਤੇ ਉਹਦੇ ਨਾਲ ਵੀ ਬਹੁਤ ਸਾਰੇ ਸਾਡੀ ਤੱਕ ਨਹੀਂ ਪਹੁੰਚ ਪਾਉਂਦੀਆਂ ਐਸ ਪੰਜਾਬ ਤੱਕ, ਜਿਹੜਾ ਵੈਸਟ ਪੰਜਾਬ ਹੈ ਉਹਦੇ ਤੱਕ ਜਾਂ ਈਸਟ ਪੰਜਾਬ ਤੱਕ ਵੈਸਟ ਕਿਤਾਬ ਨਹੀਂ ਪਹੁੰਚ ਪਾਉਂਦੀਆਂ। ਸੋ ਇਹਨਾਂ ਦੋਵਾਂ ਦਾ ਇੱਕ ਜਿਹੜਾ ਤਰੀਕਾਕਾਰ ਇੱਕ ਫੋਰਮ ਬਣਾ ਲਿਆ ਔਰ ਉਹਦੇ ਵਿੱਚ ਖਾਸ ਕਰਕੇ ਇਸ ਚੀਜ਼ ਨੂੰ ਵੀ ਸਾਹਮਣੇ ਰੱਖਿਆ ਕਿ ਜਿਹੜਾ ਗੁਰਮੁਖੀ ਔਰ ਸ਼ਾਹਮੁਖੀ ਦਾ ਜਿਹੜਾ ਹੈ ਵੀ ਚੀਜ਼ਾਂ ਉਹ ਵੀ ਇੱਕ ਦਿੱਕਤ ਆਉਂਦੀ ਹੈ ਪੜ੍ਹਨ ਦੇ ਵਿੱਚ, ਤੇ ਉਹਦੇ ਤੇ ਵੀ ਅਸੀਂ ਜਿਹੜਾ ਇਹਨਾਂ ਨਾਲ ਕਿਤਾਬਾਂ ਦੇ ਉੱਤੇ ਕੰਮ ਕਰਦੇ ਰਹੇ ਹਾਂ। ਪਿਛਲੇ ਦਿਨਾਂ 'ਚ ਅਸੀਂ ਈਸ਼ਵਰ ਦਿਆਲ ਗੌਰ ਜੀ ਦੀ ਕਿਤਾਬ ਜਲਨ ਅੱਖਰ ਇਹ ਬੁੱਝੀ ਕੀਤਾ ਸੀ। ਉਸ ਤੋਂ ਪਹਿਲੇ ਅਸੀਂ ਜਿਹੜਾ ਛਾਂਗਿਆ ਰੁੱਖ ਦੇ ਉੱਤੇ ਕੀਤਾ ਸੀ ਬਲਬੀਰ ਮਾਧੂਪੁਰੀ ਦੀ ਕਿਤਾਬ ਦੇ ਉੱਪਰ, ਔਰ ਇਸ ਤਰ੍ਹਾਂ ਹੀ ਇਹ ਸਿਲਸਿਲਾ ਜਿਹੜਾ ਚੱਲਦਾ ਰਹੇਗਾ। ਔਰ ਅਸੀਂ ਕਿਤਾਬ ਪੜ੍ਹਨ ਦਾ ਜਿਹੜਾ ਇੱਕ ਰਿਵਾਜ ਹੈ ਈਵੈਂਟ ਆਫ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਨਾਲ ਹੋਇਆ, ਉਹ ਕਿਤਾਬ ਵੀ ਅਸੀਂ ਕਾਫੀ ਦੋਸਤਾਂ ਨੂੰ ਦਿੱਤੀ ਔਰ ਬੜਾ ਅੱਛੇ ਕਮੈਂਟ ਔਰ ਉਹਦੇ ਰਿਵਿਊ ਬੜੇ ਲੋਕਾਂ ਨੇ ਇੱਕ ਤਰ੍ਹਾਂ ਪੜ੍ਹਨ ਦਾ ਰਿਵਾਜ ਦੁਬਾਰਾ ਸ਼ੁਰੂ ਕਰਨ ਵਾਸਤੇ ਔਰ ਆਪਣੇ ਸਕਾਲਰਸ ਨੂੰ ਜਿਹੜੇ ਸਾਡੇ ਸਕਾਲਰਸ ਦਾ ਬਿਹਤਰੀਨ ਕੰਮ ਹੈ ਉਹਨੂੰ ਆਪਣੀ ਜਿਹੜੀ ਜਨਰੇਸ਼ਨ ਹੈ ਯੰਗ ਜਨਰੇਸ਼ਨ ਜਿਹੜੀ ਹੈ ਜਿਹੜੇ ਇੱਧਰ ਵਸਦੇ ਪੰਜਾਬੀ ਉਹਨਾਂ ਨੂੰ ਉਹਨਾਂ ਦੀ ਮਾਂ ਬੋਲੀ ਦੇ ਵਿੱਚ ਪੜ੍ਹਾਉਣ ਦਾ ਇੱਕ ਆਰ ਹੈ। ਸੋ ਅੱਜ ਦੀ ਅਸੀਂ ਗੱਲਬਾਤ ਜਿਹੜੀ ਹੈ ਨਾ ਸ਼ੁਰੂ ਕਰਨੀ। ਅੱਜ ਸਾਡੇ ਕੋਲ ਇੱਕ ਬਹੁਤ ਹੀ ਜ਼ਬਰਦਸਤ ਕਿਤਾਬ ਬੜੀ ਸਾਨੂੰ ਤਾਂਘ ਸੀ ਇਸ ਕਿਤਾਬ ਦੀ ਕਿ ਅਸੀਂ ਇਹਦੇ ਤੇ ਗੱਲਬਾਤ ਕਰੀਏ। ਸੋ ਮੈਂ ਜਦੋਂ ਉਹਨਾਂ ਦੇ ਨਾਲ ਗੱਲ ਕੀਤੀ ਆਥਰ ਦੇ ਨਾਲ ਤੇ ਉਹਨਾਂ ਨੇ ਮੈਨੂੰ ਇਜਾਜ਼ਤ ਦਿੱਤੀ ਔਰ ਕਿਹਾ ਕਿ ਜੀ ਬਿਲਕੁਲ ਇਹਦੇ ਤੇ ਕਰੋ ਤੁਸੀਂ। ਅੱਜ ਸਾਡੀ ਬੁੱਕ ਆਫ ਦਾ ਵੀਕ ਪਿਛਲੇ ਵੀਕ ਤੋਂ ਜਿਹੜੀ ਚੱਲਦੀ ਹੈ ਸਪੈਸ਼ਲਾਈਜ਼ਿੰਗ ਪਾਪੂਲਰ ਸੂਫੀ ਸ਼ਰਾਈਨਸ ਇਨ ਪੰਜਾਬ ਡ੍ਰੀਮਸ ਮੈਮਰੀਜ਼ ਟੈਰਿਟਰੀ ਬਾਈ ਪ੍ਰੋਫੈਸਰ ਯੋਗੇਸ਼ ਸਨੇਹੀ ਜੀ ਦੀ ਕਿਤਾਬ ਹੈ, ਰੁਟਲਈ ਤੋਂ ਛਪੀ ਹੋਈ ਹੈ ਔਰ ਮੈਂ ਇਹਦੇ ਮੁਖਤਲਿਫ ਜਿਹੜੇ ਨੇ ਉਹ ਲਾ ਦਿੱਤੇ ਨੇ ਦਾ ਟਾਈਟਲ ਪੇਜ ਔਰ ਜਿੰਨੇ ਖਰੀਦਣੀ ਹੈ Amazon ਵਗੈਰਾ ਤੋਂ ਮਿਲਦੀ ਵੀ ਹੈ ਤੋਂ ਖਰੀਦ ਸਕਦੇ ਨੇ। ਤੇ ਅੱਜ ਸਾਡੇ ਨਾਲ ਪੈਨਲਿਸਟ ਜਿਹੜੇ ਸਾਡੇ ਰਿਵਿਊਅਰ ਨੇ ਉਹ ਬਹੁਤ ਹੀ ਖਾਸ ਔਰ ਬਹੁਤ ਹੀ ਅਹਿਮ ਨੇ ਔਰ ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਇਸ ਕਿਤਾਬ ਦੇ ਉੱਪਰ ਬਹੁਤ ਸੀਨੀਅਰ ਸਕਾਲਰਸ਼ਿਪ ਨੂੰ ਇਕੱਠਾ ਕੀਤਾ ਜਾਏ। ਸੋ ਅਸੀਂ ਅੱਜ ਜਿਹੜਾ ਤੁਹਾਨੂੰ ਮਿਲਾਨੇ ਆਪਣੇ ਸਕਾਲਰਸ ਦੇ ਨਾਲ। ਸਭ ਤੋਂ ਪਹਿਲੇ ਮੈਂ ਹੁਸੈਨ ਸਰ FC ਕਾਲਜ ਯੂਨੀਵਰਸਿਟੀ 'ਚ ਪੜ੍ਹਾ ਰਹੇ ਨੇ, ਮਲਟੀਕਲਚਰਲਿਜ਼ਮ ਦੇ ਉੱਪਰ ਪੜ੍ਹਾ ਰਹੇ ਨੇ ਔਰ ਅੱਜ ਸਾਡੇ ਨਾਲ ਆਪਣੇ ਜਿਹੜੇ ਵਿਊਜ਼ ਨੇ ਉਹ ਸਾਂਝੇ ਕਰਨਗੇ ਜਿਹੜੀ ਸਾਡੀ ਬੁੱਕ ਆਫ ਦਾ ਵੀਕ ਹੈ ਉਹਦੇ ਹਵਾਲੇ ਨਾਲ। ਜੀ ਸਰ ਪ੍ਰੋਫੈਸਰ ਜੋਗਿੰਦਰ ਸਿੰਘ ਜੀ ਸਾਡੇ ਨਾਲ, ਸਰ ਦੀ ਬਹੁਤ ਮਿਹਰਬਾਨੀ, ਸਰ ਨੇ ਸਾਨੂੰ ਟਾਈਮ ਦਿੱਤਾ। ਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹਿਸਟਰੀ ਡਿਪਾਰਟਮੈਂਟ ਤੋਂ ਸਾਡੇ ਨਾਲ ਹੋਣਗੇ ਔਰ ਬਹੁਤ ਸੀਨੀਅਰ ਸਾਰੇ ਦੋਸਤ ਸਾਡੇ ਇਸ ਪੰਜਾਬ 'ਚ ਵੀ ਸਾਰੇ ਜਾਣਦੇ ਨੇ ਔਰ ਉਧਰ ਵੀ ਪੂਰੀ ਦੁਨੀਆ 'ਚ ਸਾਰਾ ਸਾਡੇ ਨਾਲ ਇਸ ਕਿਤਾਬ ਦੇ ਉੱਪਰ ਗੱਲਬਾਤ ਕਰਨਗੇ। ਔਰ ਜਿਹੜਾ ਅੱਜ ਤੀਸਰੇ ਤੇ ਸਭ ਤੋਂ ਅਹਿਮ ਸਾਡੇ ਨਾਲ ਗੈਸਟ ਸਾਡੇ ਅੱਜ ਆਥਰ ਬੁੱਕ ਆਫ ਦਾ ਵੀਕ ਦੇ ਪ੍ਰੋਫੈਸਰ ਯੋਗੇਸ਼ ਸਨੇਹੀ ਜੀ ਅੰਬੇਦਕਰ ਯੂਨੀਵਰਸਿਟੀ ਨਿਊ ਦਿੱਲੀ ਤੋਂ। ਸਰ ਤੁਹਾਡੀ ਬਹੁਤ ਮਿਹਰਬਾਨੀ, ਪਹਿਲੇ ਤੇ ਤੁਸੀਂ ਸਾਨੂੰ ਜਿਹੜੀ ਆਪਣੀ ਪਰਮਿਸ਼ਨ ਦਿੱਤੀ ਇਹਦੀ ਦੀ ਇਜਾਜ਼ਤ ਦਿੱਤੀ ਕਰਨ ਦੀ ਔਰ ਅੱਜ ਤੁਸੀਂ ਟਾਈਮ ਹੀ ਕੱਢਿਆ ਸਾਡੇ ਨਾਲ ਆ ਕੇ ਆਪਣੀ ਗੱਲਬਾਤ ਸਾਂਝੀ ਕਰਨ ਦਾ। ਸੋ ਅਸੀਂ ਅੱਜ ਆਪਣੀ ਗੱਲ ਦਾ ਜਿਹੜਾ ਤਰੀਕਾਕਾਰ ਹੈ ਉਹ ਜਿਸ ਤਰ੍ਹਾਂ ਸਾਡੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਸੀ ਕਿ ਅਸੀਂ ਜਿਹੜਾ ਹੈ ਆਪਣੇ ਸਭ ਤੋਂ
ਪਹਿਲਾਂ ਇੱਕ ਰਿਵਿਊਅਰ ਸਾਡੇ ਗੱਲ ਕਰਦੇ ਨੇ, ਔਰ ਉਸ ਤੋਂ ਬਾਅਦ ਦੂਸਰੇ, ਔਰ ਉਸ ਤੋਂ ਬਾਅਦ ਅਸੀਂ ਤੀਸਰੇ। ਸੋ ਅੱਜ ਸਾਡੇ ਨਾਲ ਜਿਹੜੀ ਸਭ ਤੋਂ ਪਹਿਲੇ ਜਿਹੜੀ ਗੱਲਬਾਤ ਕਰਨਗੇ ਕਿਤਾਬ ਦੇ ਪ੍ਰੋਫੈਸਰ ਡਾਕਟਰ ਇਮਦਾਦ ਹੁਸੈਨ, FC ਕਾਲਜ ਯੂਨੀਵਰਸਿਟੀ ਤੋਂ। ਜੀ ਸਰ, ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ, ਅੱਜ ਦੇ ਰੀਡਿੰਗ ਰੂਮ ਦੇ ਵਿੱਚ ਇਮਦਾਦ ਸਾਹਿਬ। ਸੋ ਹੁਣ ਸਰ ਸਕਰੀਨ ਤੁਹਾਡੇ ਕੋਲ, ਅਸੀਂ ਤੁਹਾਡੀ ਗੱਲਬਾਤ ਸੁਣਾਂਗੇ ਅੱਜ ਦੀ ਸਾਡੀ ਬੁੱਕ ਆਫ ਦਾ ਵੀਕ ਦੇ ਹਵਾਲੇ। ਬੜੀ ਮਿਹਰਬਾਨੀ ਧੋਈ ਚੱਠਾ ਜੀ, ਬੜੀ ਸਵਾਦੀ ਤੇ ਚੰਗੀ ਕਿਤਾਬ ਹੈ ਜਿਹਦੇ ਤੇ ਤੁਸੀਂ ਮੈਨੂੰ ਗੱਲ ਕਰਨ ਵਾਸਤੇ ਸੱਦਿਆ ਹੈ। ਤੇ ਮੈਨੂੰ ਬੜਾ ਸਵਾਦ ਆਇਆ ਇਹ ਕਿਤਾਬ ਪੜ੍ਹ ਕੇ ਕਿ ਇਹਨਾਂ ਨੇ ਯਾਨੀ ਕਾਫੀ ਸਾਰਾ ਥਿਊਰੀ ਦਾ ਜਿਹੜਾ ਕੰਮ ਹੈ ਉਹ ਇਕੱਠਾ ਕੀਤਾ ਹੈ ਇਸ ਕਿਤਾਬ ਵਿੱਚ, ਔਰ ਉਹਦੇ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਉਸ ਪੰਜਾਬ ਵਿੱਚ ਖਾਨਕਾ ਹੈ ਉਸਨੇ। ਮੈਂ ਕੁਝ ਗੱਲਾਂ ਕਰਨਾ ਚਾਹੁੰਦਾ ਹੈ, ਮਤਲਬ ਹੈ ਕਿ ਇਹਨਾਂ ਦਾ ਜਿਹੜਾ ਪਹਿਲਾ ਚੈਪਟਰ ਹੈ ਕਿਤਾਬ ਦਾ, ਜਿਹਦੇ ਵਿੱਚ ਇਹਨਾਂ ਨੇ ਕੋਈ ਬਹਿਸ ਕੀਤੀ ਹੈ ਚੀਜ਼ਾਂ ਦੇ ਹਵਾਲੇ ਨਾਲ, ਜਿਨ੍ਹਾਂ ਚੀਜ਼ਾਂ ਨੂੰ ਸਮਝਣ ਤੋਂ ਬਗੈਰ ਅਸੀਂ ਇਹ ਸਾਰਾ ਕੁਝ ਨਹੀਂ ਸਮਝ ਸਕਦੇ। ਔਰ ਉਹਦੇ ਤੇ ਇਹਨਾਂ ਨੇ ਮਤਲਬ ਹੈ ਕਿ ਚੰਗੀ ਗੱਲ ਕੀਤੀ ਹੈ, ਇੰਜ ਦੀ ਗੱਲ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਟਰਮਾਂ ਨੇ, ਜਿਹੜੀਆਂ ਇਸਤਲਾਹਾਂ ਅਸੀਂ ਜਾਂ ਲਫ਼ਜ਼ ਜਾਂ ਨਾਮ ਵਰਤਨੇ ਆ ਇਹਨੂੰ ਸਮਝਣ ਵਾਸਤੇ, ਉਹ ਜ਼ਾਹਿਰ ਹੈ ਇੱਥੋਂ ਦੇ ਲਫ਼ਜ਼ ਨਹੀਂ ਹੈਗੇ ਕਾਫੀ ਸਾਰੇ, ਔਰ ਉਹ ਲਫ਼ਜ਼ ਜਿਹੜੇ ਨੇ ਉਹ ਜਾਂ ਤੇ ਅੰਗਰੇਜ਼ ਸਰਕਾਰ ਦੇ ਰਾਹ ਇੱਥੇ ਆਏ ਨੇ। ਫਾਰ ਐਗਜ਼ਾਮਪਲ ਵੇਖੋ ਨਾ, ਅਸੀਂ ਜਿਹੜਾ ਲਫ਼ਜ਼ ਰੋਜ਼ ਵਰਤਨੇ ਰਿਲੀਜਨ ਜਾਂ ਮਜ਼ਹਬ, ਜਿਹਨੂੰ ਅਸੀਂ ਉਰਦੂ ਪੰਜਾਬੀ ਵਿੱਚ ਜਾਂ ਧਰਮ ਜਿਹਦਾ ਅਸੀਂ ਤਰਜਮਾ ਕਰਨੇ ਆ, ਉਹਨੂੰ ਇਹ ਜਿਹੜਾ ਲਫ਼ਜ਼ ਹੈ ਯਾਨੀ ਇਹਦੀ ਜਿਹੜੀ ਹਿਸਟਰੀ ਹੈ ਉਹ ਕੋਈ ਐਡੀ ਸਿੱਧੀ ਸਾਦੀ ਹਿਸਟਰੀ ਨਹੀਂ ਹੈਗੀ। ਇੱਥੇ ਜਿਹੜੀਆਂ ਸ਼ਕਲਾਂ ਸਨ ਔਰ ਬੇਸ਼ੁਮਾਰ ਸ਼ਕਲਾਂ ਸਨ ਯਾਨੀ ਰੂਹਾਨੀ ਜ਼ਿੰਦਗੀ ਦੀਆਂ, ਜਿਨ੍ਹਾਂ ਨੂੰ ਯਾਨੀ ਰਿਲੀਜਨ ਸ਼ਾਇਦ ਨਹੀਂ ਕਿਹਾ ਜਾ ਸਕਦਾ, ਉਹਦੀ ਤਰਫ ਇਹਨਾਂ ਨੇ ਵੀ ਇਸ਼ਾਰਾ ਕੀਤਾ ਹੈ ਆਪਣੀ ਕਿਤਾਬ ਵਿੱਚ ਕਿ ਇਹ ਧਰਮ ਜਿਹੜੀ ਹੈ ਉਹ ਐਡੀ ਨਹੀਂ ਹੈਗੀ, ਯੂਜ਼ਫੁਲ ਨਹੀਂ ਹੈਗੀ, ਇੰਨੀ ਫਾਇਦਾਮੰਦ ਨਹੀਂ ਹੈਗੀ। ਤੇ ਅੱਛਾ, ਫਿਰ ਦੂਸਰੀਆਂ ਟਰਮਾਂ ਨੇ ਜਿਵੇਂ ਇਸਲਾਮਾਈਜੇਸ਼ਨ ਹੈ, ਇਸਲਾਮਾਈਜੇਸ਼ਨ ਵੀ ਉਸੇ ਤਰ੍ਹਾਂ ਬਹੁਤ ਹੀ ਯਾਨੀ ਮਸਲਿਆਂ ਨਾਲ ਭਰੀ ਹੋਈ ਟਰਮ ਹੈ। ਉਹਦੇ ਤੇ ਇਹਨਾਂ ਨੇ ਥੋੜੀ ਗੱਲ ਕੀਤੀ ਹੈ, ਬਹੁਤੀ ਖੁੱਲ ਕੇ ਗੱਲ ਨਹੀਂ ਕੀਤੀ, ਪਰ ਇਹਨਾਂ ਨੇ ਉਹਦੀ ਤਰਫ ਇਸ਼ਾਰਾ ਕੀਤਾ। ਲੇਕਿਨ ਜਿਹੜੀਆਂ ਦੋ ਟਰਮਾਂ ਯਾਨੀ ਪਲੂਰਲਿਜ਼ਮ, ਮੈਂ ਕਿਉਂਕਿ ਮਲਟੀਕਲਚਰਲਿਜ਼ਮ ਪੜ੍ਹਾਉਂਦਾ FC ਕਾਲਜ, ਔਰ ਇੱਥੇ ਜਿਹੜੀਆਂ ਬਹਿਸਾਂ ਨੇ ਉਹਦੇ ਚੋਂ ਕੁਛ ਮੈਂ ਜਾਣਦਾ ਹਾਂ, ਤੇ ਉਹ ਯਾਨੀ ਪਲੂਰਲਿਜ਼ਮ ਹੀ ਇੱਕ ਐਸੀ ਇਸਤਲਾਹ ਹੈ ਜਿਹੜੀ ਯੂਰਪ ਦੇ ਵਿੱਚ ਇੱਕ ਖਾਸ ਵਕਤ ਤੇ ਇਜਾਦ ਹੁੰਦੀ ਹੈ ਔਰ ਇਸਤੇਮਾਲ ਹੁੰਦੀ ਹੈ। ਔਰ ਦੂਸਰੀ ਟਰਮ ਹੈਗੀ ਹੈ ਸਿਨਕ੍ਰੀਟਿਜ਼ਮ, ਇਹ ਵੀ ਇੱਕ ਫੈਸ਼ਨੇਬਲ ਟਰਮ ਮੈਨੂੰ ਲੱਗਦੀ ਹੈ, ਮਸਲਿਆਂ ਨਾਲ ਭਰੀ ਹੋਈ ਹੈ। ਔਰ ਇਹ ਬਹੁਤ ਸਾਰੇ ਜਿਹੜੇ ਸਕਾਲਰ ਨੇ ਜਿਨ੍ਹਾਂ ਨੇ ਇੱਥੇ ਯਾਨੀ ਮਤਾਲਿਆ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਮੁਖਤਲਿਫ ਜਿਹਨੂੰ ਉਹ ਧਰਮ ਕਹਿੰਦੇ ਨੇ ਉਹਦੇ ਆਪਸ ਦੇ ਤਾਲੁਕਾਤ ਨੂੰ, ਉਹ ਹੈ ਬੜੇ ਸ਼ੌਕ ਨਾਲ ਵਰਤਦੇ ਨੇ ਕਿ ਜੀ ਅਸੀਂ ਇੱਥੇ ਤੇ ਬੜੀਆਂ ਸਿਨਕ੍ਰੀਟਿਕ ਯਾਨੀ ਦੋ ਮੁਖਤਲਿਫ ਮੁਤਜ਼ਾਦ ਚੀਜ਼ਾਂ ਮਿਲ ਕੇ ਰਹਿ ਰਹੀਆਂ ਨੇ ਜਾਂ ਰਹਿੰਦੀਆਂ ਸਨ। ਅੱਛਾ, ਹੁਣ ਯਾਨੀ ਇਹਨਾਂ ਨੇ ਜਿਹੜੇ ਇਸ਼ਾਰੇ ਕੀਤੇ ਨੇ, ਯਾਨੀ ਇਹ ਜਿਹੜੀ ਇਸਤਲਾਹ ਹੈਗੀ ਹੈ ਮਜ਼ਹਬ ਦੀ, ਯਾਨੀ ਰਿਲੀਜਨ ਔਰ ਇਸਲਾਮਾਈਜੇਸ਼ਨ ਔਰ ਇਹ ਪਲੂਰਲਿਜ਼ਮ ਔਰ ਸਿਨਕ੍ਰੀਟਿਜ਼ਮ ਨੂੰ ਉਸ ਤਰ੍ਹਾਂ ਇਹਨਾਂ ਨੇ ਪ੍ਰੋਬਲਮੇਟਾਈਜ਼ ਨਹੀਂ ਕੀਤਾ। ਤੇ ਮੈਨੂੰ ਇੰਝ ਬੜੀ ਖੁਸ਼ੀ ਹੁੰਦੀ ਕਿ ਇਹ ਯਾਨੀ ਇਸ ਤੇ ਥੋੜੀ ਹੋਰ ਗੁਫ਼ਤਗੂ ਹੁੰਦੀ ਹੈ ਇਸ ਕਿਤਾਬ ਵਿੱਚ, ਔਰ ਉਸ ਗੁਫ਼ਤਗੂ ਤੋਂ ਬਾਅਦ ਇਹਨਾਂ ਟਰਮਾਂ ਦੀ ਬਜਾਏ ਕੋਈ ਜਿਹੜੇ ਇੱਥੋਂ ਦੇ ਤਰੀਕੇ ਸਨ ਯਾਨੀ ਇਹ ਸਮਝਣ ਦੇ, ਇਸ ਸਾਰੇ ਕੰਮ ਨੂੰ ਸਮਝਣ ਦੇ, ਇਸ ਜ਼ਿੰਦਗੀ ਨੂੰ, ਇਸ ਲਾਈਫ ਸਟਾਈਲ ਨੂੰ ਸਮਝਣ ਦੇ, ਤੇ ਉਹ ਯਾਨੀ ਕੋਈ ਐਸਾ ਹੈ ਜਿਹੜੀ ਰਸਤਾ ਕੱਢਦੇ ਜਾਂ ਇਹ ਤਜਵੀਜ਼ ਦਿੰਦੇ ਜਾਂ ਇਹ ਲਿਖਦੇ ਕਿ ਬਈ ਇਹ ਜਿਹੜੀਆਂ ਯਾਨੀ ਯੂਰਪੀਅਨ ਟਰਮਾਂ ਨੇ ਔਰ ਉਹਨਾਂ ਦੀ ਇੱਕ ਯਾਨੀ ਤਵਾਰੀਖ ਹੈ, ਲੰਮੀ ਇੱਕ ਤਵਾਰੀਖ ਹੈ। ਇਹ ਹੁਣ ਸਿਨਕ੍ਰੀਟਿਜ਼ਮ ਦੀ हिस्ट्री है यानी तारीख है, वो लम्बी तवारीख है। और यानी वो
रोमन्स ने और ग्रीक्स ने ਉਹਨੂੰ ਇੱਕ ਖਾਸ ਤਰ੍ਹਾਂ ਇਸਤੇਮਾਲ ਕੀਤਾ ਹੈ ਔਰ ਉਹ ਯਾਨੀ ਯੂਰਪ ਦੀ ਐਨਲਾਈਟਨਮੈਂਟ ਦੇ ਜ਼ਰੀਏ ਇੱਥੇ ਸਾਡੇ ਤੱਕ ਇਹ ਚੀਜ਼ਾਂ ਯਾਨੀ ਐਨਲਾਈਟਨਮੈਂਟ ਦੇ ਵਿੱਚ ਜਿਸ ਤਰ੍ਹਾਂ ਵਰਤੇ ਗਏ ਲਫ਼ਜ਼ ਉਹ ਸਾਡੇ ਤੱਕ ਪਹੁੰਚੇ ਔਰ ਹੁਣ ਅਸੀਂ ਉਹਨਾਂ ਲਫ਼ਜ਼ਾਂ ਦੇ ਰਾਹੀਂ ਆਪਣੇ ਆਪ ਨੂੰ ਯਾਨੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮੈਨੂੰ ਇਹ ਲੱਗਦਾ ਹੈ ਕਿ ਯਾਨੀ ਇਹ ਤੇ ਇੱਕ ਹੋਣੀ ਚਾਹੀਦੀ ਹੈ ਵੈਸੇ ਲੈ ਤਾਂ ਗੱਲ ਵੀ ਕਿ ਯਾਨੀ ਸਿਨਕ੍ਰਿਟਿਜ਼ਮ ਜਾਂ ਲੋਕਾਂ ਦੇ ਇਕੱਠੇ ਹੋਣ ਦੀ ਗੱਲ ਯਾਨੀ ਇਹ ਦੋ ਮੁਖਤਲਿਫ ਚੀਜ਼ਾਂ ਦੇ ਇਕੱਠੇ ਹੋਣ ਦੀ ਗੱਲ ਤੇ ਉਦੋਂ ਹੋ ਸਕਦੀ ਹੈ ਜਦੋਂ ਯਾਨੀ ਦੋ ਬਹੁਤ ਹੀ ਮੁਖਤਲਿਫ ਚੀਜ਼ਾਂ ਜਾਂ ਲੋਕ ਇੱਕ ਦੂਸਰੇ ਦੇ ਨਾਲ ਰਹਿ ਰਹੇ ਹੋਣ ਜਿਹੜੇ ਇੱਕ ਦੂਸਰੇ ਦੇ ਨਾਲ ਮੁਤਜ਼ਾਦ ਹੋਣ ਇੱਥੇ ਯਾਨੀ ਉਹ ਜਿਵੇਂ ਬੁੱਲੇ ਸ਼ਾਹ ਨੇ ਕਿਹਾ ਨਾ ਕਿ ਸਭ ਇੱਕੋ ਰੰਗ ਕਪਾਹੀ ਦਾ ਜੋ ਇੱਕ ਰੰਗ ਸੀ ਜਿਹਦੇ ਮੁਖਤਲਿਫ ਐਕਸਪ੍ਰੈਸ਼ਨ ਜਾਂ ਉਹ ਇਜ਼ਹਾਰ ਸਨ ਤੇ ਜਿਸ ਮਾਨੀਆਂ ਦੇ ਵਿੱਚ ਫਾਰ ਐਗਜ਼ਾਮਪਲ ਲਫ਼ਜ਼ ਮਜ਼ਹਬ ਜਾਂ ਰਿਲੀਜਨ ਵਰਤਿਆ ਜਾਂਦਾ ਹੈ ਇਹ ਬੜੀ ਇੱਕ ਕ੍ਰਿਸਚੀਅਨ ਕਿਸਮ ਦੀ ਅੰਡਰਸਟੈਂਡਿੰਗ ਹੈ ਜਿਸ ਤਰ੍ਹਾਂ ਯਾਨੀ ਉਹਨਾਂ ਨੇ ਕੋਲੋਨਾਈਜ਼ਰਸ ਨੇ ਜਿਹੜੇ ਇੱਥੇ ਯਾਨੀ ਬ੍ਰਿਟਿਸ਼ਰਸ ਨੇ ਔਰ ਦੂਸਰੇ ਯੂਰਪੀਅਨਸ ਨੇ ਜਿਸ ਤਰ੍ਹਾਂ ਆਪਣੇ ਆਪ ਨੂੰ ਸਮਝਿਆ ਯਾਨੀ ਜੋ ਕ੍ਰਿਸਚੈਨਿਟੀ ਦਾ ਵਿਊ ਸੀ ਉਸ ਵਕਤ ਮਜ਼ਹਬ ਦਾ ਉਹਨਾਂ ਨੇ ਉਸ ਤੇ ਹੀ ਇਹਦੀ ਜ਼ਾਹਿਰ ਨੂੰ ਡਿਫਾਈਨ ਕੀਤਾ ਹੈ ਔਰ ਉਹਦੇ ਜ਼ਰੀਏ ਹੀ ਯਾਨੀ ਉਸ ਲੈਂਸ ਦੇ ਜ਼ਰੀਏ ਉਹਨਾਂ ਨੇ ਸਮਝਣ ਦੀ ਕੋਸ਼ਿਸ਼ ਕੀਤੀ ਬਾਕੀ ਸਾਰੇ ਲੋਕਾਂ ਨੂੰ ਵੀ ਉਹਨਾਂ ਨੇ ਇਸੇ ਤਰ੍ਹਾਂ ਹੀ ਯਾਨੀ ਰਿਲੀਜਨ ਕਿਹਾ ਹੈ ਕਿ ਜਿਹਦੇ ਵਿੱਚ ਇੱਕ ਰੱਬ ਹੁੰਦਾ ਹੈ ਉਹ ਇੱਕ ਹਸਤੀ ਹੈ ਔਰ ਉਹ ਯਾਨੀ ਨਿਜ਼ਾਮ ਚਲਾ ਰਿਹਾ ਹੈ ਔਰ ਬਿਲੀਵਰਸ ਨੇ ਔਰ ਬਿਲੀਵਰਸ ਇੱਕ ਖਾਸ ਯਾਨੀ ਉਸ ਮਜ਼ਹਬ ਦੀਆਂ ਤਾਲੀਮਾਤ ਦੇ ਮੁਤਾਬਕ ਰਹਿੰਦੇ ਨੇ ਮੇਰਾ ਖਿਆਲ ਹੈ ਕਿ ਇਹ ਅੰਡਰਸਟੈਂਡਿੰਗ ਠੀਕ ਨਹੀਂ ਹੈਗੀ ਉੱਥੇ ਯਾਨੀ 19th ਸੈਂਚੁਰੀ ਦੇ ਵਿੱਚ ਤੇ ਯੂਰਪ ਵਿੱਚ ਇੰਜ ਯਕੀਨਨ ਹੋਏਗਾ ਔਰ ਉਹ ਯਾਨੀ ਉਹਨੂੰ ਐਜ਼ ਇਟ ਇਜ਼ ਇੰਡੀਆ ਤੇ ਜਿੱਥੇ ਕਿ ਬਹੁਤ ਸਾਰੀਆਂ ਸ਼ਕਲਾਂ ਸਨ ਲੇਕਿਨ ਉਹਨਾਂ ਦਾ ਸੋਰਸ ਔਰ ਉਹਨਾਂ ਦੇ ਅੰਡਰਲਾਈਨ ਜਿਹੜੀਆਂ ਯਾਨੀ ਵੈਲਿਊਜ਼ ਸਨ ਔਰ ਉਹ ਕਮੋਬੇਸ਼ ਯਾਨੀ ਉਹਨਾਂ 'ਚ ਕਾਫੀ ਚੀਜ਼ਾਂ ਮੁਸ਼ਤਰਕ ਸਨ ਤੇ ਇੱਕ ਤੇ ਮੇਰਾ ਖਿਆਲ ਹੈ ਕਿ ਇਹ ਜ਼ਰੂਰ ਇਹਨਾਂ ਦੇ ਨਾਲ ਇਹ ਤੇ ਜ਼ਿਆਦਾ ਗੱਲ ਹੋਣੀ ਚਾਹੀਦੀ ਹੈ ਕਿ ਬਈ ਜਦੋਂ ਤੁਸੀਂ ਇਹ ਪੁਆਇੰਟ ਆਊਟ ਕਰ ਰਹੇ ਹੋ ਇਹਨਾਂ ਦਾ ਕਿ ਇਹਨਾਂ ਟਰਮਾਂ ਦੇ ਵਿੱਚ ਔਰ ਇਹਨਾਂ ਲਫ਼ਜ਼ਾਂ ਦੇ ਯਾਨੀ ਮਸਲੇ ਨੇ ਔਰ ਇਹ ਸਹੀ ਤੌਰ ਤੇ ਇਹਦੇ ਇਸ ਲੈਂਸ ਦੇ ਜ਼ਰੀਏ ਅਸੀਂ ਆਪਣੇ ਆਪ ਨੂੰ ਜਾਂ ਇੱਥੇ ਜੋ ਹੋ ਰਿਹਾ ਹੈ ਉਹਨੂੰ ਨਹੀਂ ਸਮਝ ਸਕਦੇ ਯਾਨੀ ਇਹਨਾਂ ਦੀਆਂ ਵੀ ਜਿਹਨੂੰ ਅਸੀਂ ਈਵਨ ਜਿਹੜੀ ਟਰਮ ਹੈਗੀ ਹੈ ਸੂਫੀ ਜ਼ਾਹਿਰ ਹੈ ਉਹ ਵੀ ਇੱਕ ਖਾਸ ਵਕਤ ਵਿੱਚ ਯਾਨੀ ਵੈਸਟ ਨੇ ਉਸਨੂੰ ਰਾਇਜ ਕੀਤਾ ਹੈ ਔਰ ਉਹ ਇਸ ਵਕਤ ਇੱਕ ਡੋਮੀਨੈਂਟ ਟਰਮ ਹੈ ਤੇ ਯਾਨੀ ਇਹ ਬਹੁਤ ਸਾਰੇ ਜਿਹੜੇ ਬਾਬੇ ਜਿਨ੍ਹਾਂ ਨੂੰ ਅਸੀਂ ਸੂਫੀ ਕਹਿੰਦੇ ਆ ਉਹਨਾਂ ਚੋਂ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਕਦੇ ਸੂਫੀ ਨਹੀਂ ਕਿਹਾ ਤੇ ਯਾਨੀ ਮੈਂ ਓਵਰਆਲ ਗੱਲ ਕਰ ਰਿਹਾ ਜਿਹਨੂੰ ਸੂਫੀਜ਼ਮ ਕਿਹਾ ਜਾਂਦਾ ਹੈ ਯਾਨੀ ਚਿਸ਼ਤੀਆਂ ਦੇ ਵਿੱਚ ਤੇ ਇਹ ਪ੍ਰੈਕਟਿਸ ਹੋ ਸਕਦੀ ਹੈ ਪਰ ਯਾਨੀ ਬਹੁਤ ਸਾਰੇ ਨੇ ਜਿਨ੍ਹਾਂ ਨੇ ਕਦੀ ਆਪਣੇ ਆਪ ਨੂੰ ਸੈਲਫ ਰੈਫਰੈਂਸ਼ੀਅਲ ਸੂਫੀ ਨਹੀਂ ਕਿਹਾ ਇਸੇ ਤਰ੍ਹਾਂ ਯਾਨੀ ਇਹਨਾਂ ਨੇ ਬਰੇਲਵੀਆਂ ਦਾ ਜ਼ਿਕਰ ਕੀਤਾ ਉਹਦੇ ਵਿੱਚ ਤੇ ਉਹ ਤੇ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਯਾਨੀ ਗਰੁੱਪ ਕੀਤਾ ਜਾਂਦਾ ਹੈ ਬਰੇਲਵੀ ਲੇਕਿਨ ਉਹ ਯਾਨੀ ਉਹਨਾਂ ਦੀਆਂ ਪ੍ਰੈਕਟਿਸ ਲੋਕ ਨੇ ਲੇਕਿਨ ਉਹਨਾਂ ਨੇ ਆਪਣੇ ਆਪ ਨੂੰ ਕਦੀ ਆਪਣੇ ਆਪ ਨੂੰ ਬਰੇਲਵੀ ਨਹੀਂ ਕਿਹਾ ਤੇ ਮੇਰਾ ਇਹ ਖਿਆਲ ਹੈ ਕਿ ਇਹ ਇੱਕ ਸਵਾਲ ਵੀ ਹੈ ਵੈਸੇ ਯੋਗੇਸ਼ ਜੀ ਨੂੰ ਕਿ ਬਈ ਅਗਰ ਅਸੀਂ ਇਹ ਟਰਮਾਂ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਵੀ ਇਹਨਾਂ 'ਚ ਇਹ ਮਸਲੇ ਨੇ ਇੱਕ ਖਾਸ ਵਕਤ ਵਿੱਚ ਯੂਰਪ ਵਿੱਚ ਇਨਵੈਂਟ ਕੀਤੀਆਂ ਜਾਂਦੀਆਂ ਯਾਨੀ ਇਜਾਦ ਹੁੰਦੀਆਂ ਨੇ ਇਹ ਟਰਮਾਂ ਔਰ ਫਿਰ ਵਰਤੀਆਂ ਜਾਂਦੀਆਂ ਨੇ ਯਾਨੀ ਇੱਕ ਖਾਸ ਕੰਟੈਕਸਟ ਵਿੱਚ ਔਰ ਮਕਸਦ ਵਿੱਚ ਤੇ ਅਗਰ ਇਹ ਯਾਨੀ ਇੰਨੀਆਂ ਠੀਕ ਨਹੀਂ ਹੈਗੀਆਂ ਤੇ ਕਿਆ ਇਹ ਜ਼ਰੂਰੀ ਨਹੀਂ ਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਯਾਨੀ ਸਟੱਡੀ ਕਰੀਏ ਆਪਣੇ ਕੰਟੈਕਸਟ ਵਿੱਚ ਸਪੈਸ਼ਲੀ ਇਹ ਸ਼ਰਾਈਨਸ ਨੂੰ ਔਰ ਉਹ ਵੀ ਉਹਨਾਂ ਨੂੰ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਇੱਕ ਹਿਸਟੋਰੀਕਲ ਕੰਟੈਕਸਟ ਵਿੱਚ ਜਦੋਂ ਅਸੀਂ ਉਹਨਾਂ ਨੂੰ ਸਟੱਡੀ ਕਰੀਏ ਤੇ ਕਿਆ ਜ਼ਰੂਰੀ ਨਹੀਂ ਕਿ ਅਸੀਂ ਲੈਂਸ ਵੀ ਆਪਣਾ ਬਣਾਈਏ ਯਾਨੀ ਅਸੀਂ ਕੋਈ ਇੱਕ ਤਰ੍ਹਾਂ ਇਹਨਾਂ ਦੇ ਨਾਲ ਇੰਗੇਜ ਕਰਕੇ ਇਹਨਾਂ ਟਰਮਾਂ ਜਾਂ ਸਕਾਲਰਸ਼ਿਪ ਨਾਲ ਯਾਨੀ ਇੰਗੇਜ ਕਰਕੇ ਤੇ ਇਹ ਜਿਹੜੀਆਂ ਯਾਨੀ ਇੱਥੋਂ ਦੀ ਟਰਮ ਹੈਗੀ ਹੈ ਯਾਨੀ ਜਿਸ ਟਰਮਸ ਦੇ ਵਿੱਚ ਇਹਨਾਂ ਲੋਕਾਂ ਨੇ ਖੁਦ ਆਪਣੇ ਆਪ ਨੂੰ ਸਮਝਿਆ ਹੈ ਔਰ ਜਿਸ ਟਰਮਸ ਤੇ ਇਹ ਲੋਕ ਆਪਣੇ ਆਪ ਨੂੰ ਸਮਝਦੇ ਰਹੇ ਨੇ ਕਿਆ ਅਸੀਂ ਉਹਦੇ ਵੱਲ ਵਧੀਏ ਔਰ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਯਾਨੀ ਆਪਣਾ ਲੈਂਸ ਕੋਈ ਕਰਾਫਟ ਕਰਕੇ ਉਹਦੇ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਇਹ ਜਿਹੜੀਆਂ ਯਾਨੀ ਇਹ ਜਿਹੜਾ ਰਿਪਰੈਸ਼ਨ ਹੈਗਾ ਕੈਟੇਗਰੀਜ਼ ਦਾ
ਜਿਹੜੀ ਇਹਨਾਂ ਨੇ ਕਿਤੇ ਅਨਪੈਕਿੰਗ ਦੀ ਕੋਸ਼ਿਸ਼ ਵੀ ਕੀਤੀ ਹੈ, ਉਹਦੇ ਵਿੱਚ ਇਹਨਾਂ ਨੇ ਕਿਹਾ ਐਂਡ ਸੁਜੈਸਟ ਕੀਤਾ ਹੈ ਕਿ ਮੈਂ ਕੈਟੇਗਰੀਜ਼ ਨੂੰ ਅਨਪੈਕ ਕਰਨਾ, ਲੇਕਿਨ ਉਹ ਵੈਸਟਰਨ ਸਕਾਲਰਸ਼ਿਪ ਦੇ ਨਾਲ ਹੀ ਉਸ ਨੂੰ ਕ੍ਰਿਟੀਸਾਈਜ਼ ਕਰਨਾ ਇੱਕ ਹੋਰ ਗੱਲ ਹੈ। ਲੇਕਿਨ ਜਿਹੜੀਆਂ ਇੱਥੋਂ ਦੀਆਂ ਫਾਰ ਐਗਜ਼ਾਮਪਲ ਜਿਹਨੂੰ ਅਸੀਂ ਅੰਗਰੇਜ਼ੀ ਵਿੱਚ, ਮਾਫ ਕਰਨਾ ਮੈਂ ਲਫ਼ਜ਼ ਵਰਤ ਰਿਹਾ, ਮੈਨੂੰ ਇਹਦਾ ਪੰਜਾਬੀ ਲਫ਼ਜ਼ ਨਹੀਂ ਸਮਝ ਆ ਰਿਹਾ, ਯਾਨੀ ਇਪਿਸਟੇਮੋਲੋਜੀ ਜਿਹੜੀ ਇੱਥੋਂ ਦੀ ਹੈਗੀ ਸੀ, ਜਾਂ ਜਿਹਨੂੰ ਅਸੀਂ ਵੇਜ਼ ਆਫ ਨੋਇੰਗ ਕਹਿੰਦੇ ਆ, ਕਿ ਇੱਥੋਂ ਦਾ ਜਿਹੜਾ ਆਪਣੇ ਆਪ ਨੂੰ ਸਮਝਣ ਦਾ ਤਰੀਕਾ ਸੀ, ਉਹਦੀ ਵੀ ਤੇ ਇੱਕ ਆਪਣੀ ਹੈਸੀਅਤ ਹੈਗੀ ਹੈ। ਔਰ ਕਿਆ ਅਸੀਂ ਉਸ ਤੋਂ ਬਗੈਰ ਯਾਨੀ ਇਹ ਸਾਰੇ ਫਿਨੋਮੇਨਾ ਨੂੰ ਸਮਝ ਸਕਦੇ ਸਹੀ ਤਰ੍ਹਾਂ? ਮੇਰਾ ਇਹ ਖਿਆਲ ਹੈ ਕਿ ਅਸੀਂ ਸ਼ਾਇਦ ਉਹਨੂੰ ਸਹੀ ਤਰ੍ਹਾਂ ਨਹੀਂ ਸਮਝ ਸਕਦੇ। ਸੋ ਇਹ ਜਿਹੜਾ ਸਾਡਾ ਲੈਂਸ ਹੈਗਾ ਯਾਨੀ ਇਹ ਜਿਹੜਾ ਯਾਨੀ ਵੈਸਟਰਨ ਸਕਾਲਰਸ਼ਿਪ ਹੈ, ਮੈਨੂੰ ਯਾਨੀ ਮੈਂ ਉਹਨੂੰ ਕੋਈ ਇਹ ਨਹੀਂ ਕਹਿ ਰਿਹਾ ਕਿ ਵੈਸਟਰਨ ਸਕਾਲਰਸ਼ਿਪ ਜਾਂ ਜਿਹੜਾ ਯੂਰਪ ਵਿੱਚ ਔਰ ਅਮਰੀਕਾ ਵਿੱਚ ਜਿਹੜਾ ਮਜ਼ਹਬ ਤੇ ਜਿਹਨੂੰ ਜਿਹੜੀ ਇੱਕ ਫੀਲਡ ਸੀ ਐਕੈਡੈਮਿਕ ਸਟੱਡੀ ਆਫ ਰਿਲੀਜਨ ਜਾਂ ਸਾਇੰਟਿਫਿਕ ਸਟੱਡੀ ਆਫ ਰਿਲੀਜਨ, ਮੈਂ ਉਹਨੂੰ ਕੋਈ ਮਾੜਾ ਨਹੀਂ ਕਹਿ ਰਿਹਾ, ਪਰ ਮੈਂ ਕਹਿ ਰਿਹਾ ਕਿ ਵੀ ਉਹਦੀ ਆਪਣੀ ਹੋਏਗੀ ਕੋਈ, ਯਾਨੀ ਉਹ ਆਪਣੀ ਥਾਂ ਤੇ ਤਗੜੀ ਹੋਏਗੀ ਸਕਾਲਰਸ਼ਿਪ, ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਪਰ ਮੇਰਾ ਖਿਆਲ ਹੈ ਕਿ ਇਹ ਸਾਨੂੰ ਹੁਣ ਕੋਈ ਯਾਨੀ ਇਹ ਟਰਮਸ ਜਿਹੜੀਆਂ ਨੇ, ਜਿਹੜੀਆਂ ਜਿਸ ਟਰਮਸ ਦੇ ਵਿੱਚ ਇੱਥੇ ਯਾਨੀ ਹਿਸਟਰੀ ਵਿੱਚ ਅਸੀਂ ਆਪਣੇ ਆਪ ਨੂੰ ਸਮਝਦੇ ਰਹੇ ਹਾਂ, ਉਹ ਵੀ ਦੀ ਵਾਈਬ ਹੋਣੀਆਂ ਚਾਹੀਦੀਆਂ ਨੇ, ਔਰ ਉਹਦੇ ਨਾਲ ਉਹਦੇ ਜ਼ਰੀਏ ਯਾਨੀ ਅਸੀਂ ਇੱਕ ਹਿਸਟੋਰੀਕਲ ਕੰਟੈਕਸਟ ਵਿੱਚ ਆਪਣੇ ਆਪ ਨੂੰ ਤਾਰੀਖੀ ਉਹਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਉਹ ਹੀ ਸਾਨੂੰ ਯਾਨੀ ਇੱਕ ਤਰ੍ਹਾਂ ਇੱਕ ਹੋਰ ਮੈਂ ਅੰਗਰੇਜ਼ੀ ਟਰਮ ਇਸਤੇਮਾਲ ਕਰ ਸਕਦਾ ਹਾਂ ਕਿ ਵੀ ਡੀਕੋਲੋਨਾਈਜ਼ ਕਰਨ ਵਿੱਚ ਹੈਲਪ ਕਰ ਸਕਦੀ ਹੈ। ਔਰ ਡੀਕੋਲੋਨਾਈਜੇਸ਼ਨ ਹੈ ਕਿ ਵੀ ਇਹ ਜਿਹੜਾ ਸਾਡੇ ਉੱਤੇ ਦਬਾਅ ਹੈਗਾ ਯਾਨੀ ਇੱਕ ਪ੍ਰੈਸ਼ਰ ਹੈਗਾ ਕਿ ਨਹੀਂ ਤੁਸੀਂ ਇਹੋ ਹੀ ਲਫ਼ਜ਼ ਵਰਤੋ ਔਰ ਇਹਨਾਂ ਮਾਨੀਆਂ 'ਚ ਵਰਤੋ ਜਿੰਨਾ ਮਾਨੀਆਂ 'ਚ ਅਸੀਂ ਵਰਤ ਰਹੇ ਹਾਂ। ਮੇਰਾ ਖਿਆਲ ਹੈ ਕਿ ਉਹਨੂੰ ਨੀਂਹ ਤੋੜਨ ਦੀ ਲੋੜ ਹੈਗੀ ਹੈ, ਲੇਕਿਨ ਇੱਥੇ ਯਾਨੀ ਗੱਲ ਹੋਣੀ ਚਾਹੀਦੀ ਹੈ। ਪਰ ਮੈਂ ਨਹੀਂ ਕਹਿ ਰਿਹਾ ਕਿ ਵੀ ਇਹਨਾਂ ਦਾ ਕੰਮ ਜਿਹੜਾ ਹੈ ਉਹ ਯਾਨੀ ਇਹਨਾਂ ਦਾ ਕੰਮ ਬਹੁਤ ਤਗੜਾ ਹੈ, ਔਰ ਇਹਨਾਂ ਨੇ ਯਾਨੀ ਉਹਦੇ 'ਚ ਇਸ਼ਾਰੇ ਵੀ ਦਿੱਤੇ ਨੇ ਇਹਨੂੰ ਅਨਪੈਕ ਕਰਨ ਦੇ, ਔਰ ਪਰ ਇਹ ਕਿ ਥੋੜੀ ਹੋਰ ਹੋ ਜਾਂਦੀ ਸ਼ਾਇਦ, ਜਾਂ ਇਹ ਜ਼ਿਆਦਾ ਬਿਹਤਰ ਦੱਸ ਸਕਦੇ ਨੇ ਕਿ ਵੀ ਇਹ ਨਾ ਕਿੰਜ ਯਾਨੀ ਇਹਨਾਂ ਨੇ ਇਹਦੇ ਬਾਰੇ ਸੋਚਿਆ ਜਾਂ ਨਹੀਂ ਸੋਚਿਆ, ਜਾਂ ਇਹ ਵੇ ਕਿ ਅੱਗੇ ਇੰਜ ਕਰਨ ਦਾ ਇਰਾਦਾ ਰੱਖਦੇ ਨੇ ਜਾਂ ਨਹੀਂ, ਇਹ ਤੇ ਇਹੀ ਦੱਸ ਸਕਦੇ ਨੇ। ਲੇਕਿਨ ਇਹ ਮਤਲਬ ਹੈ ਕਿ ਮੇਰਾ ਵਿਊ ਹੈ ਇਹਦੇ ਤੇ ਕਿ ਇੰਜ ਕਿਆ ਕਿ ਸਾਨੂੰ ਆਪਣਾ ਲੈਂਸ ਕਰਾਫਟ ਕਰਨ ਦੀ ਲੋੜ ਹੈ ਜਾਂ ਨਹੀਂ। ਅੱਛਾ, ਦੂਸਰਾ ਜਿਹੜੀ ਗੱਲ ਮੈਂ ਇਹਨਾਂ ਦੇ ਨਾਲ ਯਾਨੀ ਇਸ ਰਿਵਿਊ ਵਿੱਚ ਮੇਰਾ ਖਿਆਲ ਹੈ ਕਿ ਹੋਣੀ ਚਾਹੀਦੀ ਬੜੀ, ਕਿਉਂਕਿ ਇਹ ਹੈਗੀ ਹੈ ਸਪੇਸ ਤੇ ਕਿਤਾਬ ਨਾ, ਸਪੇਸ਼ੈਲਿਟੀ ਤੇ ਮੈਨੂੰ ਇਹ ਲੱਗਦਾ ਕਿ ਇਹਨਾਂ ਨੇ ਵੇਖੋ ਨਾ ਇੱਕ ਤਵਾਰੀਖ ਦੇ ਉਹ ਕੰਟੈਕਸਟ ਵਿੱਚ ਇਹਨਾਂ ਨੇ ਯਾਨੀ ਇਹ ਸਾਰੀ ਸਟੱਡੀ ਕੀਤੀ ਹੈ, ਔਰ ਬੜੇ ਯਾਨੀ ਇਹਨਾਂ ਦੇ ਚੈਪਟਰ ਜਿਹੜੇ ਨੇ ਉਹ ਬੜੇ ਤਗੜੇ ਚੈਪਟਰ ਨੇ, ਜਿਹਦੇ ਵਿੱਚ ਇਹਨਾਂ ਨੇ ਯਾਨੀ ਉਹ ਲਿਖੀ ਹੈ ਤਵਾਰੀਖ, ਔਰ ਉਹਦੇ ਡਾਇਨਾਮਿਕਸ ਲਿਖੇ ਨੇ, ਔਰ ਉਹਦਾ ਅੱਜ ਦੇ ਨਾਲ ਯਾਨੀ ਅੱਜ ਕੀ ਹੋ ਰਿਹਾ ਉੱਥੇ, ਔਰ ਕਿੰਜ ਅਨਫੋਲਡ ਹੁੰਦੀ ਹੈ, ਕਿੰਜ ਐਕਸਪ੍ਰੈਸ ਹੁੰਦੀ ਹੈ, ਕਿੰਜ ਪਰਫਾਰਮ ਹੁੰਦੀ ਹੈ, ਉਹ ਯਾਨੀ ਬਹੁਤ ਜ਼ਬਰਦਸਤ ਹੈ ਇਹਨਾਂ ਨਾਲ, ਔਰ ਇਹਨਾਂ ਦੇ ਹਵਾਲੇ ਬੜੇ ਤਗੜੇ ਨੇ, ਔਰ ਬੜੀ ਮਿਹਨਤ ਨਾਲ ਇਹਨਾਂ ਨੇ ਉਹ ਚੀਜ਼ਾਂ ਇਕੱਠੀਆਂ ਕੀਤੀਆਂ ਨੇ। ਪਰ ਇੱਕ ਦੋ ਗੱਲਾਂ ਇਹ ਨੇ ਕਿ ਵੀ ਇਹ ਜਿਹੜੀ ਸਪੇਸ ਹੈ ਫਾਰ ਐਗਜ਼ਾਮਪਲ, ਜਿਹਨੂੰ ਅਸੀਂ ਯਾਨੀ ਥਾਂ ਜਾਂ ਭਾਵ ਜਾਂ ਉਹ ਅਸੀਂ ਕਹਿ ਸਕਦੇ ਹਾਂ, ਉਹ ਯਾਨੀ ਉਹਨੂੰ ਵੀ ਤੇ ਜਿਸ ਤਰ੍ਹਾਂ ਅਸੀਂ ਇੱਥੇ ਥਿਊਰਾਈਜ਼ ਕਰਦੇ ਸੀ ਪਹਿਲੇ, ਜਿਸ ਤਰ੍ਹਾਂ ਅਸੀਂ ਉਹਦੀ ਸਮਝ ਸੀ ਸਾਨੂੰ ਮਿਲਦੀ ਹੈ ਸ਼ਾਇਰੀ ਵਿੱਚ ਵੀ, ਤੇ ਉਹ ਯਾਨੀ ਉਹ ਵੀ ਇੱਥੇ ਉਸ ਤਰ੍ਹਾਂ ਇਹਦੇ ਵਿੱਚ ਨਜ਼ਰ ਨਹੀਂ ਆਉਂਦੀ। ਵੈਸੇ ਮੈਂ ਨਾ ਛੋਟੀਆਂ ਗੱਲਾਂ ਨੇ ਮੇਰੀਆਂ ਆਬਜ਼ਰਵੇਸ਼ਨ ਨੇ ਵੀ ਇਹ ਜਿਹੜੇ ਆਉਂਦੇ ਸਨ ਬਾਬੇ ਔਰ ਜੋਗੀ, ਔਰ ਜਿਨ੍ਹਾਂ ਨੂੰ ਅਸੀਂ ਸੂਫੀ ਕਹਿੰਦੇ ਆ ਜਾਂ ਦਰਵੇਸ਼ ਕਹਿੰਦੇ ਆ, ਤੇ ਉਹ ਯਾਨੀ ਪਿੱਛੋਂ ਨਾ ਬੜੀ ਟ੍ਰੇਨਿੰਗ ਹੁੰਦੀ ਸੀ ਜਿਹੜੀ ਆਪਣੇ ਪੀਰ ਕੋਲੋਂ, ਆਪਣੇ ਮੁਰਸ਼ਦ ਕੋਲੋਂ, ਔਰ ਯਾਨੀ ਹੈਡ ਜੋਗੀ ਕੋਲੋਂ, ਕਿ ਜਿਸ ਤਰ੍ਹਾਂ ਯਾਨੀ ਹਰ ਖੁਰਾਕ ਜਿਹੜੀ ਹੈ ਉਹ ਜੋਗੀ ਵਾਸਤੇ, ਦਰਵੇਸ਼ ਵਾਸਤੇ ਜਾਂ ਮਲੰਗ ਵਾਸਤੇ, ਫਕੀਰ ਵਾਸਤੇ ਠੀਕ ਨਹੀਂ ਹੈਗੀ। ਹਰ ਕਿਸਮ ਦਾ ਖਾਣਾ ਨਹੀਂ ਖਾ ਸਕਦੇ, ਹਰ ਕਿਸਮ ਦਾ ਕੱਪੜਾ ਨਹੀਂ ਪਾ ਸਕਦੇ, ਉਹ ਠੀਕ ਨਹੀਂ ਹੈਗਾ। ਇਸ ਤਰ੍ਹਾਂ ਯਾਨੀ ਹਰ ਕਿਸਮ ਦੀ ਲਜ਼ਤ ਦੇ ਪਿੱਛੇ ਨਹੀਂ ਜਾ ਸਕਦੇ। ਇਸ ਤਰ੍ਹਾਂ ਥਾਵਾਂ ਦੀਆਂ ਵੀ ਸਿਫਤਾਂ ਹੁੰਦੀਆਂ ਸਨ ਕਿ ਵੀ ਮਲੰਗ ਜਿਹੜਾ ਹੈ ਜਾਂ ਜੋਗੀ ਹੈ, ਫਕੀਰ ਹੈ,
हर थां दे मुख्तलिफ तरीके सन मैडिटेशन करन दे, और हर थां दे यानी तुसी नाम ते जप सकदे सी हर थां ते, पर मैडिटेशन वास्ते यानी मुख्तलिफ। अच्छा हुण ओहदे विच कई फकीर ने, कई मलंग ने जिन्हां ने ਜਿਹੜੀਆਂ ਐਸੀਆਂ ਭੋਵਾਂ ਤੇ ਜਾ ਕੇ ਰਹੇ, ਐਸੀਆਂ ਥਾਵਾਂ ਤੇ ਜਾ ਕੇ ਰਹੇ ਜਿਹੜੀਆਂ ਮਾੜੀਆਂ ਥਾਵਾਂ ਸਨ, ਯਾਨੀ ਸਟਿਗਮਾਟਾਈਜ਼, ਬਦਨਾਮ ਥਾਵਾਂ ਸਨ, ਯਾਨੀ ਕੰਜਰੀਆਂ ਦੇ ਵਿਹੜੇ ਆਲੇ ਦੁਆਲੇ ਕਈ ਥਾਵਾਂ ਨੇ, ਇੱਥੇ ਵੀ ਉੱਥੇ ਵੀ, ਤੇ ਉਹ ਯਾਨੀ ਉਹਨਾਂ ਨੇ ਨਕਲ ਕੀਤਾ ਉਹ ਜਿਹੜੀ ਯਾਨੀ ਉਹ ਖਾਨਕਾ ਸੀ ਦਰਵੇਸ਼ ਦੀ ਜਾਂ ਮਲੰਗ ਦੀ ਜਾਂ ਫਕੀਰ ਦੀ, ਉਹਦਾ ਮਾਡਲ ਉਸ ਬਸਤੀ ਵਿੱਚ ਵੀ ਦਿਸਦਾ ਸੀ। ਔਰ ਬਹੁਤ ਸਾਰਾ ਯਾਨੀ ਲੋਕਾਂ ਨੇ ਕੰਮ ਕੀਤਾ ਹੈ, ਯਾਨੀ ਮੁਸਲਮਾਨ ਸ਼ਹਿਰਾਂ ਵਿੱਚ ਔਰ ਇੰਜ ਇੱਥੇ ਈਵਨ ਹਿੰਦੁਸਤਾਨ ਵਿੱਚ ਵੀ, कि भाई यानी सूफिया ने और इन दरवेशा ने अपने उस थ्योरी जिहड़ी उन्हां दी स्पेस थ्योरी सी कि भी भौं जिहड़ी है उहदे नाल की करना चाहिए, भौं दे नाल बंदे दा की रिश्ता हुंदा है, और किस भौं ते किंज मैडिटेशन हो सकती है या रब रब नाम जिवें जपिया जा सकता है। ਤੇ ਉਹ ਯਾਨੀ ਉਹ ਸਪੇਸ ਔਰ ਸਪਿਰਿਟ ਦਾ ਜਿਹੜਾ ਨਾ ਭੌਂ ਔਰ ਰੂਹ ਦਾ ਜਿਹੜਾ ਰਿਸ਼ਤਾ ਸੀ, ਉਸ ਥਿਊਰੀ ਤੇ ਉਹਨਾਂ ਨੇ ਮੁਖਤਲਿਫ ਲੋਕਾਂ ਨੇ ਯਾਨੀ ਮੁਖਤਲਿਫ ਕਿਸਮ ਦੇ ਯਾਨੀ ਬੰਦਿਆਂ ਨੇ, ਮਲੰਗਾਂ ਨੇ, ਫਕੀਰਾਂ ਨੇ, ਬਾਬਿਆਂ ਨੇ ਉਹ ਮੁਖਤਲਿਫ ਤਰ੍ਹਾਂ ਯਾਨੀ ਸ਼ਹਿਰ ਬਣਾਏ, ਮਹੱਲੇ ਬਣਾਏ, ਬਸਤੀਆਂ ਬਣਾਈਆਂ। अच्छा ਉਹਦੇ ਨਾਲ ਉਹਦੀ ਜਿਹੜੀ ਹੈ ਨਾ ਉਹ ਬੜੀ ਜੁੜੀ ਹੋਈ ਹੈ ਇਹ ਸਾਰੀ ਤਾਰੀਖ ਸਾਡੀ ਇੱਥੋਂ ਦੀ ਅਰਬਨ ਪਲੈਨਿੰਗ ਨਾਲ। ਉਹ ਸਾਡੇ ਜਿਸ ਤਰ੍ਹਾਂ ਇੱਥੇ ਸ਼ਹਿਰ ਬਣੇ ਨੇ, ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਕਾਮਨ ਸਪੇਸਿਸ ਹੁੰਦੀਆਂ ਸਨ ਸ਼ਹਿਰਾਂ ਵਿੱਚ ਔਰ ਪਿੰਡਾਂ ਦੇ ਵਿੱਚ, ਔਰ ਉਹਨਾਂ ਦਾ ਜਿਹੜਾ ਡਿਜ਼ਾਈਨ ਹੁੰਦਾ ਸੀ ਕਿ ਜੀ ਇੱਕ ਥੜਾ ਹੋਣਾ ਚਾਹੀਦਾ ਹੈ, ਔਰ ਉਹ ਸਪੇਸਿਸ ਯਾਨੀ ਉਹ ਬੰਦ ਨਹੀਂ ਸੀ ਹੁੰਦੀਆਂ ਕਿਸੇ ਵਾਸਤੇ। ਉੱਥੇ ਆਣ ਕੇ ਯਾਨੀ ਭੰਗੀ ਚਰਸੀ ਸ਼ਰਾਬੀ ਵੀ ਬੈਠ ਸਕਦਾ ਹੈ, ਉੱਥੇ ਮੁਅੱਜ਼ਿਜ਼ ਵੀ ਬੈਠ ਸਕਦਾ ਹੈ, ਉੱਥੇ ਉਹ ਜਨਾਨੀ ਵੀ ਬੈਠ ਸਕਦੀ ਹੈ, ਬੁੱਢਾ ਵੀ ਬੈਠ ਸਕਦਾ। ਇਹ ਜਿਹੜੀਆਂ ਸਪੇਸਿਸ ਬਣੀਆਂ ਸਾਡੇ ਮੱਲਿਆਂ ਦੇ ਵਿੱਚ, ਉਹ ਹਾਲੇ ਤੱਕ ਵੀ ਜਿਨ੍ਹਾਂ ਦਾ ਅਸਰ ਹੈਗਾ ਇਹਨਾਂ ਤੇ ਉਹਦਾ ਮੈਨੂੰ ਲੱਗਦਾ ਕਿ ਬਹੁਤ ਅਸਰ ਹੈ। ਤੇ ਇਹਨਾਂ ਨੇ ਉਹ ਮਤਲਬ ਕਿ ਹੁਣ ਫ੍ਰੈਂਚ ਜਿਹੜਾ ਹੈ ਪ੍ਰੋਫੈਸਰ ਹੈਨਰੀ ਲਫੈਬਰੇ, ਉਹ ਉਹਦੀ ਥਿਊਰੀ ਇਹਨਾਂ ਨੇ ਵਰਤੀ ਹੈ ਇਹਨੂੰ ਸਮਝਣ ਵਿੱਚ, ਔਰ ਉਹ ਬੜਾ ਮਹਾਨ ਬੰਦਾ ਹੈ ਹੈਨਰੀ ਲਫੈਬਰੇ। ਤੇ ਹੋਰ ਵੀ ਇੰਜ, ਤੇ ਮੈਨੂੰ ਲੱਗਦਾ ਸੀ ਕਿ ਅਗਰ ਉਹਦੇ ਨਾਲ ਨਾਲ ਇੰਜ ਦਾ ਵੀ ਹੋ ਜਾਂਦਾ ਹੈ ਕਿ ਵੀ ਸਾਡੀ ਆਪਣੀ ਇੱਥੋਂ ਦੀ ਹੈ ਜਿਨ੍ਹਾਂ ਬੰਦਿਆਂ ਦੇ ਬਾਰੇ 'ਚ ਅਸੀਂ ਗੱਲ ਕਰ ਰਹੇ ਹਾਂ, ਇਹ ਜਿਹੜੇ ਨੇ ਮਲੰਗ ਨੇ, ਸੂਫੀ ਨੇ, ਫਕੀਰ ਨੇ, ਜੋਗੀ ਨੇ, ਇਹਨਾਂ ਦੇ ਬਾਰੇ 'ਚ ਅਸੀਂ ਜਿਹੜੇ ਗੱਲ ਕਰ ਰਹੇ ਹਾਂ, ਉਹਨਾਂ ਦਾ ਯਾਨੀ ਗੋਰਖਨਾਥ ਦੇ ਕਲਾਮ, ਯਾਨੀ ਗੋਰਖਨਾਥ ਦੀ ਜਿਹੜੀ ਆਪਣੀ ਕਵਿਤਾ ਹੈਗੀ ਹੈ, ਔਰ ਬਾਬੇ ਨਾਨਕ ਦਾ ਜਿਹੜਾ ਕੰਮ ਹੈਗਾ, ਔਰ ਬਾਬੇ ਫਰੀਦ ਦਾ, ਔਰ ਉਧਰ ਜਿਹੜੇ ਚਿਸ਼ਤੀ ਹੈਗੇ ਨੇ ਵੀ ਉਹਨਾਂ ਦੇ ਵਿੱਚੋਂ ਕੁਛ ਹੈ ਸਨ ਜਿਹੜੇ ਯਾਨੀ ਐਸੀਆਂ ਸਪੇਸਿਸ ਤੇ ਐਸੀ ਭੌਂ ਤੇ ਜਾ ਕੇ ਉਹਨਾਂ ਨੇ ਖਾਨਕਾ ਬਣਾਈ, ਜਿਹੜੀ ਭੌਂ ਜਾਂ ਜਿਹੜੀ ਥਾਂ ਯਾਨੀ ਮੁਅੱਜ਼ਜ਼ ਥਾਂ ਸੀ, ਜਿਹਦੀ ਇੱਜ਼ਤ ਸੀ, ਜਿਹੜੀ ਯਾਨੀ ਜਿੱਥੇ ਅਮੀਰ ਲੋਕ ਜਾਂਦੇ ਸਨ ਜਾਂ ਤਗੜੇ ਲੋਕ ਜਾਂਦੇ ਸਨ, ਜਾਂ ਜਿੱਥੇ ਤਗੜੇ ਲੋਕ ਰਹਿੰਦੇ ਸਨ। ਪਰ ਬਹੁਤ ਸਾਰੇ ਐਸੇ ਨੇ ਜਿਨ੍ਹਾਂ ਨੇ ਮਾੜੀਆਂ ਯਾਨੀ ਐਸੀਆਂ ਜਗ੍ਹਾ ਜਿੱਥੇ ਐਸੇ ਭੌਂ, ਐਸੇ ਥਾਂ ਜਿੱਥੇ ਕੋਈ ਨਹੀਂ ਸੀ ਜਾਂਦਾ। ਮੇਰਾ ਖਿਆਲ ਸੀ ਕਿ ਇੰਜ ਦਾ ਹੋਏ ਕਿ ਵੀ ਯਾਨੀ ਇੱਥੇ ਬਹੁਤ ਜ਼ਿਆਦਾ ਲੋਕ ਨਹੀਂ ਲਿਖਦੇ, ਜਦੋਂ ਵੀ ਅਸੀਂ ਲਿਖਦੇ ਹਾਂ ਔਰ ਉਹ ਇਹਨਾਂ ਦੀ ਕਿਤਾਬ 'ਚ ਵੀ ਨਜ਼ਰ ਆਉਂਦਾ ਹੈ ਕਿ ਵੀ ਇੱਕ ਕੋਗਨੀਟਿਵ ਲਾਈਫ ਜਿਹੜੀ ਹੈ ਨਾ, ਜਿਹੜੀ ਯਾਨੀ ਉਹਨਾਂ ਦੀ ਬਰਕਤ ਔਰ ਉਹਨਾਂ ਦੀਆਂ ਐਕਟੀਵਿਟੀਜ਼ ਯਾਨੀ ਸਮਾਜ ਕੀ ਹੁੰਦੀ ਸੀ, ਕਿਵੇਂ ਹੁੰਦੀ ਸੀ, ਔਰ ਲੋਕ ਆਉਂਦੇ ਸਨ ਔਰ ਕਿੰਝ ਆਉਂਦੇ ਸਨ, ਔਰ ਯਾਨੀ ਕਿਹੜੀਆਂ ਮਰਜ਼ਾਂ ਵਾਸਤੇ ਜਾਂ ਕਿਹੜੇ ਮਸਲਿਆਂ ਵਾਸਤੇ ਆਉਂਦੇ ਸਨ, ਕੋੜ ਕੋੜ ਕਿਹੜੇ ਕਰਨ ਵਾਸਤੇ ਆਉਂਦੇ ਸਨ। ਤੇ ਉਹ ਉਹਦੇ ਤੇ ਜ਼ਾਹਿਰ ਕਾਫੀ ਸਾਰੇ ਲੋਕਾਂ ਨੇ ਲਿਖਿਆ ਹੈ, ਪਰ ਇੰਝ ਨਾ ਕਿ ਵੀ ਯਾਨੀ ਸਿਰਫ ਇਹ ਨਹੀਂ ਕਿ ਯਾਨੀ ਸਪੈਸ਼ਲਿਟੀ ਤੇ ਜਿਹੜਾ ਕੰਮ ਹੋ ਰਿਹਾ ਹੁਣ ਉਹ ਸਾਰਾ ਸਪੈਸ਼ਲ ਜਿਓਗ੍ਰਾਫੀ 'ਚ ਕੰਮ ਯਾਨੀ ਮਗਰਬ ਨੇ ਸ਼ੁਰੂ ਕੀਤਾ ਹੈ ਇਹਨਾਂ ਲੋਕਾਂ ਦੀ ਵੀ, ਔਰ ਇਸ ਤੋਂ ਪਹਿਲੇ ਔਰ ਜਿੱਥੋਂ ਇਹਨਾਂ ਬਹੁਤ ਸਾਰੇ ਲੋਕ ਜਿਹੜੇ ਬਾਹਰੋਂ ਆਏ, ਅਬਾਸੀ ਅੰਪਾਇਰ ਤੋਂ ਆਏ, ਇਜਿਪਟ ਤੋਂ ਆਏ, ਔਰ ਯਾਨੀ ਉਹਨਾਂ ਦੇ ਨਾ ਆਪਣੇ ਆਪਣੇ ਸਪੇਸ ਦੇ ਬਾਰੇ ਉਹਨਾਂ ਦੀਆਂ ਥਿਊਰੀਆਂ ਸਨ, ਭੌਂ ਦੇ ਬਾਰੇ, ਥਾਂ ਦੇ ਬਾਰੇ 'ਚ ਵੀ ਥਾਂ ਕਿਹੜੀ ਵਸਣ ਵਾਸਤੇ ਠੀਕ ਹੈ,
ਕਿਹੜੀ ਵਸਣ ਵਾਸਤੇ ਠੀਕ ਨਹੀਂ, ਕਿੱਥੇ ਯਾਨੀ ਮੈਡੀਟੇਸ਼ਨ ਹੋ ਸਕਦੀ ਹੈ, ਕਿੱਥੇ ਨਹੀਂ ਹੋ ਸਕਦੀ, ਕਿੱਥੇ ਮਿਲ ਬੈਠ ਕੇ ਬਹਿਣਾ ਚਾਹੀਦਾ ਹੈ, ਔਰ ਉਹ ਯਾਨੀ ਔਰ ਐਵੇਂ ਕਿ ਬੱਸੋਂ ਕਿੱਥੇ ਹੋਣੀ ਚਾਹੀਦੀ ਹੈ ਔਰ ਕਿੰਝ ਹੋਣੀ ਚਾਹੀਦੀ ਹੈ, ਔਰ ਉਹਦਾ ਯਾਨੀ ਫਿਰ ਨੈਟਵਰਕ ਕੀ ਹੋਣਾ ਚਾਹੀਦਾ, ਦੂਸਰੀਆਂ ਜਿਹੜੀਆਂ ਬੱਸਾਂ ਨੇ ਉੱਥੇ ਬੱਸਾਂ ਦੇ ਨਾਲ ਯਾਨੀ ਕੀ ਉਹਦਾ ਰਿਸ਼ਤਾ ਹੋਣਾ ਚਾਹੀਦਾ। ਤੇ ਮੇਰਾ ਖਿਆਲ ਹੈ ਕਿ ਅਗਰ ਉਹ ਵੀ ਇਹਦੇ ਚ ਲੈ ਆਉਂਦੇ ਤੇ ਇਹ ਜਿਹੜਾ ਕੰਮ ਹੈ ਇਹ ਬਹੁਤ ਹੀ ਯਾਨੀ ਸਵਾਦਿਸ਼ ਔਰ ਹੋਰ ਤਗੜਾ ਯਾਨੀ ਇੱਥੋਂ ਵਾਸਤੇ ਬੜਾ ਕਿ ਵੀ ਇੱਥੋਂ ਦੀਆਂ ਜਿਹੜੀਆਂ ਥਿਊਰੀਆਂ ਸਨ ਉਹ ਯਾਨੀ ਸਪੇਸ ਨੂੰ ਔਰ ਸਪੈਸ਼ਲਿਟੀ ਨੂੰ ਸਮਝਣ ਦੀਆਂ ਉਹ ਕਿੰਝ ਵੱਖਰੀਆਂ ਸਨ, ਜਿਵੇਂ ਹੈਨਰੀ ਲਿਫੈਬਰੇ ਦਾ ਕੰਮ ਹੈਗਾ ਉਹਦੇ ਨਾਲੋਂ। ਔਰ ਜ਼ਾਹਿਰ ਹੈ ਕੁਛ ਤੇ ਸਾਨੂੰ ਯਾਨੀ ਇਹਨਾਂ ਬਾਬਿਆਂ ਨੂੰ ਅਗਰ ਅਸੀਂ ਜਾਂ ਇੱਥੋਂ ਦੀ ਵਸਤੂ ਨੂੰ ਸਟੱਡੀ ਕਰਨਾ ਹੈ ਤੇ ਉਹ ਇੱਥੋਂ ਦੀ ਵਸੋਂ ਦੀਆਂ ਜਿਹੜੀਆਂ ਆਪਣੀਆਂ ਟਰਮਸ ਸਨ, ਕਿਉਂਕਿ ਇਹ ਯਾਨੀ ਇਹ ਹਿਸਟੋਰੀਕਲ ਕੰਮ ਹੈਗਾ, ਇਸ ਵਾਸਤੇ ਮੈਂ ਕਹਿ ਰਿਹਾ ਕਿ ਜਿਹੜੀਆਂ ਇੱਥੋਂ ਦੀਆਂ ਉਦੋਂ ਹਿਸਟਰੀ ਦੇ ਵਿੱਚ ਆਪਣੀਆਂ ਟਰਮਸ ਸਨ ਆਪਣੇ ਆਪ ਨੂੰ ਡਿਫਾਈਨ ਕਰਨ ਦੀਆਂ ਔਰ ਆਪਣੇ ਆਪ ਤੇ ਕੰਮ ਕਰਨ ਦੀਆਂ, ਉਹਦੇ ਤੇ ਵੀ ਯਾਨੀ ਉਹਨਾਂ ਨੂੰ ਵੀ ਲਿਆਉਣਾ ਚਾਹੀਦਾ ਸਕਾਲਰਸ਼ਿਪ ਵਿੱਚ, ਔਰ ਉਹਦੇ ਤਾਈਂ ਵੀ ਗੱਲਬਾਤ ਹੋਣੀ ਚਾਹੀਦੀ ਹੈ ਤਾਂ ਕਿ ਯਾਨੀ ਸਾਨੂੰ ਜ਼ਿਆਦਾ ਬਿਹਤਰ ਅੰਡਰਸਟੈਂਡਿੰਗ ਹੋਏ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇੱਥੋਂ ਦੀਆਂ ਜਿਹੜੀਆਂ ਥਿਊਰੀਆਂ ਨੇ, ਜਿਹੜੀਆਂ ਇੱਥੋਂ ਦੀਆਂ ਯਾਨੀ ਉਹ ਚੀਜ਼ਾਂ ਸਨ ਸਪੇਸ ਨੂੰ ਸਮਝਣ ਦੀਆਂ, ਉਹ ਦੇਖੋ ਨਾ ਮਾਡਰਨ ਅਰਬਨ ਪਲੈਨਿੰਗ ਨੇ ਔਰ ਇਹ ਜਿਹੜੀ ਮਾਡਰਨ ਹੈਗੀ ਹੈ ਸਾਇੰਸ ਕਿ ਬੱਸੋਂ ਕਿੰਝ ਹੋਣੀ ਚਾਹੀਦੀ ਹੈ ਔਰ ਵਸਨੀਕ ਕਿੰਝ ਹੋਣਾ ਚਾਹੀਦਾ ਹੈ, ਗਲੀਆਂ ਕਿੰਝ ਹੋਣੀਆਂ ਚਾਹੀਦੀਆਂ ਨੇ, ਬਾਜ਼ਾਰ ਕਿੰਝ ਹੋਣੇ ਚਾਹੀਦੇ ਨੇ, ਉਹ ਸਾਰੀ ਇਸ ਇਲਮ ਨੇ ਉਹ ਜਿਹੜਾ ਇਲਮ ਸੀ ਉਹਨੂੰ ਫਾਰਗ ਕਰਾ ਦਿੱਤਾ। ਯਾਨੀ ਉਹ ਇਲਮ ਯਾਦ ਸਾਡੇ ਤੋਂ ਮੁੱਕਦਾ ਜਾ ਰਿਹਾ ਹੈ, ਉਹਦੀ ਯਾਦਦਾਸ਼ਤ ਵੀ ਮੁੱਕਦੀ ਜਾ ਰਹੀ ਹੈ ਔਰ ਉਹਨੂੰ ਉਸ ਤਰ੍ਹਾਂ ਦੀਆਂ ਵਸੋਂ ਨੂੰ ਅਸੀਂ ਯਾਨੀ ਪਸੰਦ ਕਰਨਾ ਵੀ ਔਰ ਉੱਥੇ ਰਹਿਣਾ ਵੀ ਯਾਨੀ ਛੱਡ ਦਿੱਤਾ ਹੈ। ਲੇਕਿਨ ਮਸਲੇ ਤੇ ਸਾਡੇ ਉੱਥੇ ਮੌਜੂਦ ਨੇ, ਅਗਰ ਅਸੀਂ ਇਹਨੂੰ ਆਪਣੀ ਜ਼ਿੰਦਗੀ ਨਾਲ ਜੋੜਨਾ ਹੈ ਤੇ ਮੇਰਾ ਖਿਆਲ ਹੈ ਕਿ ਵੀ ਇਹਨੂੰ ਵੀ ਸਮਝਣ ਦੀ ਲੋੜ ਹੈ। ਸਾਡੇ ਜਿਵੇਂ ਕਾਮਲ ਸਾਹਿਬ ਨੇ ਔਰ ਇੰਝ ਹੋਰ ਲੋਕ, ਉਹਨਾਂ ਨੇ ਆਰਕੀਟੈਕਟ ਤੇ ਕੰਮ ਕੀਤਾ ਹੈ ਕਿ ਅੱਛਾ ਜੀ ਬੁਰਜ ਇੰਝ ਹੁੰਦੇ ਸਨ ਔਰ ਉਹਦੀ ਯਾਨੀ ਥਿਊਰੀ ਹੈ ਸੀ ਇੱਥੇ ਜੋਗੀਆਂ ਵਿੱਚ ਔਰ ਉਹਦੇ ਵਿੱਚ ਕੀ ਨਾਮ ਹੈ ਸੂਫੀਆਂ ਵਿੱਚ ਔਰ ਦਰਵੇਸ਼ਾਂ ਵਿੱਚ, ਕਿ ਉਹ ਕੁਰਾਨ ਦੇ ਵਿੱਚ ਕਾਫੀ ਆਇਤਾਂ ਨੇ ਜਿਹੜੀਆਂ ਨਾ ਕਿ ਅੱਲਾਹੁ ਸਮਾਵਾਤੀ ਵਲ ਅਰਦ ਤੇ ਬਿਲਡਿੰਗ ਇੰਝ ਬਣਾਓ ਕਿ ਉਹਦੇ ਯਾਨੀ ਰੋਸ਼ਨੀ ਜ਼ਿਆਦਾ ਹੋਏ, ਤੇ ਉਹ ਉਹਦੇ ਤੇ ਕੰਮ ਯਾਨੀ ਕੀਤਾ ਹੈ। ਲੇਕਿਨ ਉਹ ਵੀ ਕੋਈ ਬਹੁਤ ਜ਼ਿਆਦਾ ਕੰਮ ਨਹੀਂ ਹੈਗਾ, ਪਰ ਜਿਹੜਾ ਇਹ ਅਸਰ ਸੀ ਕਿ ਭੌਂ ਲੱਭਣਾ, ਉਸ ਭੌਂ ਤੇ ਜਾ ਕੇ ਉਸ ਥਾਂ ਤੇ ਜਾ ਕੇ ਬਸਣਾ ਔਰ ਉਸ ਥਾਂ ਤੇ ਫਿਰ ਹੋਰ ਲੋਕਾਂ ਦਾ ਆਣਾ, ਇੱਕ ਬਸਤੀ ਬਣਾਉਣਾ ਉਸ ਖਾਨਕਾ ਦੇ ਮਾਡਲ ਤੇ ਜਾਂ ਉਸ ਮਲੰਗ ਦੀ ਜੂਹ ਤੇ, ਔਰ ਉਹ ਫਿਰ ਯਾਨੀ ਅੱਗੇ ਚੱਲਿਆ ਸੁਸਾਇਟੀ ਦੇ ਵਿੱਚ ਬਹੁਤ ਜ਼ਿਆਦਾ। ਸੋ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਇਹ ਵੀ ਅਗਰ ਬੜਾ ਹੋ ਜਾਂਦਾ ਨਜ਼ਾਰਾ ਕਲੀਅਰਲੀ ਕਿ ਬਈ ਇਹ ਸਿਰਫ ਯਾਨੀ ਸਿਰਫ ਇਹ ਜਿਹੜੀ ਸਪੈਸ਼ਲਿਟੀ ਹੈ ਇਹਨਾਂ ਦੀ ਇਹ ਸ਼ਰਾਈਨਸ ਦੀ, ਉਹ ਯਾਨੀ ਉਹ ਜਾਂਦੀ ਹੈ ਅੱਗੇ ਜਾਂਦੀ ਹੈ, ਬਹੁਤ ਅੱਗੇ ਜਾਂਦੀ ਹੈ ਯਾਨੀ ਗਲੀਆਂ ਦੇ ਵਿੱਚ ਔਰ ਘਰਾਂ ਦੇ ਡਿਜ਼ਾਈਨ ਚ ਔਰ ਇੰਝ ਨਾ। ਸੋ ਉਹਨੇ ਇੱਕ ਤਰ੍ਹਾਂ ਨਾ ਇੱਕ ਇਹ ਜਿਹੜਾ ਸਮਾਜ ਹੈ ਉਹਨੂੰ ਇੱਕ ਤਰ੍ਹਾਂ ਇੰਝ ਜੋੜਿਆ ਹੀ ਹੋਇਆ ਸੀ ਨਾ, ਯਾਨੀ ਉਹ ਜਿਹੜੀ ਸਪੈਸ਼ਲਿਟੀ ਸੀ ਉਹ ਇੱਕ ਦੂਜੇ ਨਾਲ ਯਾਨੀ ਜੁੜੀ ਵੀ ਹੋਈ ਸੀ ਇੰਝ, ਯਾਨੀ ਉਹ ਇੰਝ ਦੀਆਂ ਸਪੇਸਿਸ ਨਹੀਂ ਸਨ ਹੈਗੀਆਂ ਵੀ ਇਹ ਯਾਨੀ ਇੱਥੇ ਇਹ ਨਹੀਂ ਜਾ ਸਕਦਾ ਤੇ ਉੱਥੇ ਉਹ ਨਹੀਂ ਜਾ ਸਕਦਾ, ਉਹ ਇੱਥੇ ਇਹ ਰਹਿ ਸਕਦਾ ਉਹ ਇੱਥੇ ਇਹ ਰਹਿ ਸਕਦਾ। ਤੋ ਇਹ ਵੀ ਜਿਹੜਾ ਯਾਨੀ ਉਹਦਾ ਭੋਏ ਨਾਲ ਜੋ ਓਵਰਆਲ ਭੋਏ ਨਾਲ ਜੋ ਤਾਲੁਕ ਸੀ ਕਿਸ ਤਰ੍ਹਾਂ ਉਹ ਅੱਗੇ ਟ੍ਰਾਂਸਫਰ ਹੋਈ ਔਰ ਯਾਨੀ ਉਹ ਉਹਦੇ ਤੇ ਵੀ ਸ਼ਾਇਦ ਮੇਰਾ ਖਿਆਲ ਹੈ ਕਿ ਅਸੀਂ ਜਦੋਂ ਇਹ ਗੁਫ਼ਤਗੂ ਕਰਨ ਪ੍ਰੋਫੈਸਰ ਸਾਹਿਬ ਤੇ ਅਸੀਂ ਇਹਦੇ ਤੇ ਵੀ ਯਾਨੀ ਇਹਦੇ ਤੇ ਗੱਲ ਕਰੀਏ। ਬਾਕੀ ਉਹ ਜਿਹੜੀ ਉਹਨਾਂ ਨੇ ਯਾਨੀ ਉਹ ਡ੍ਰੀਮਸ ਵਾਲੀ ਖਾਬਾਂ ਵਾਲੀ ਔਰ ਖਾਬਾਂ ਦੀ ਤਾਬੀਰ ਵਾਲੀ ਉਹ ਯਾਨੀ ਬਹੁਤ ਆਪਣੇ ਤੌਰ ਤੇ ਬਹੁਤ ਅੱਛਾ ਚੈਪਟਰ ਹੈਗਾ ਔਰ ਮੈਨੂੰ ਤਾਂ ਬੜਾ ਸਵਾਦ ਆਇਆ ਪੜ੍ਹ ਕੇ ਇਹਨਾਂ ਦਾ, ਯਾਨੀ ਬੜੀ ਮਿਹਨਤ ਨਾਲ ਉਹ ਕੰਮ ਹੈਗਾ ਤੇ ਪਰ ਫਿਰ ਯਾਨੀ ਇਹ ਵੀ ਕਿ ਉਹਦਾ ਸਪੇਸ ਨਾਲ ਔਰ ਸਪੈਸ਼ਲਿਟੀ ਨਾਲ ਯਾਨੀ ਕੀ ਰਿਸ਼ਤਾ ਬਣਦਾ ਉਹਦੇ ਤੇ ਵੀ ਮੇਰਾ ਖਿਆਲ ਹੈ ਕਿ ਥੋੜੀ ਗੱਲ ਅਸੀਂ ਇਹਨਾਂ ਦੇ ਨਾਲ ਕਰਦੇ ਹਾਂ। ਇਹ ਨਹੀਂ ਮੇਰਾ ਤੇ ਇਹੀ ਹੈਗਾ ਰਿਵਿਊ, ਮੈਂ ਤੇ ਨਹੀਂ ਹੈਗਾ ਇੰਨਾ ਐਕਸਪਰਟ ਕਿ ਮੈਂ ਇਹਨਾਂ ਦਾ ਉਹ ਕਰ ਸਕਾਂ ਰਿਵਿਊ ਜਾਂ
इवैल्यूएट पर है यानी काम इन्हां दा ते अपनी थां बहुत तगड़ा और बहुत चंगा काम हैगा और पढ़ना चाहिए लोगों को बहुत ਇਹਦੇ ਚੋਂ चीज़ां ਕੱਢ के वैसे छापनियां भी चाहिए ने ते पर यानी वो तारीफ अपनी जगह पर यानी मेरे सवाल है ने ਜਿਹੜੇ ਇਹਨਾਂ ਦੇ ਕੰਮ ਚੋਂ ਹੀ ਨਿਕਲਦੇ ਨੇ ਕਿ ਵੀ ਕਿੰਜ यानी लफ्ज किंज वरतीए और जिस टर्म्स ਤੇ ਇੱਥੇ ਇਹ ਚੀਜ਼ਾਂ ਬਣੀਆਂ ਇਹ ਖਾਨਕਾਵਾਂ ਬਣੀਆਂ ਉਹਨਾਂ ਟਰम्स ਨੂੰ ਅਸੀਂ किस तरह जोड़िए या मिलाइए ਜਿਹੜੇ ਕਿ स्कॉलरशिप या इलम बाहरों आ रहा ਉਹਦੇ ਨਾਲ किस तरह मिला के ਅਸੀਂ अपना लेंस बनाइए ਜਿਹਦੇ ਨਾਲ ਅਸੀਂ ਇਹ ਵੇਖੀਏ और फिर ਉਹਦਾ ਯਾਨੀ ਧਰਤੀ ਨਾਲ और बाकी वस्तुओं ਨਾਲ ਕੀ ਰਿਸ਼ਤਾ ਹੈਗਾ ਉਹਨੂੰ ਅਸੀਂ ਦੇਖੀਏ ਇਹ ਮੇਰੇ ਵਿਚਾਰ ਨੇ ਪਰ ਸਵਾਲ ਵੀ ਨੇ ਵਿਚਾਰ ਵੀ ਨੇ और व्यू ਵੀ ਜੀ ਸਰ ਬਹੁਤ ਸ਼ੁਕਰੀਆ ਸਰ ਤੁਸੀਂ ਸਾਡੇ ਨਾਲ ਹੀ ਰਹਿਣਾ ਅਸੀਂ ਗੱਲਬਾਤ ਅੱਗੇ ਟੋਰਾਂਗੇ ਹੁਣ ਮੈਂ ਰਿਕੁਐਸਟ ਕਰਾਂਗਾ ਸਾਡੇ ਸੈਕੰਡ ਜਿਹੜੇ ਸਾਡੇ ਨਾਲ ਸਕਾਲਰ ਨੇ ਅਸੀਂ ਉਹਨਾਂ ਨੂੰ ਇਨਵਾਈਟ ਕਰਾਂਗੇ ਕਿ ਉਹ ਅੱਜ ਗੱਲਬਾਤ ਕਰਨ ਜੀ ਸਰ ਵੈਲਕਮ ਜੀ ਆਇਆਂ ਨੂੰ ਸਰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ ਸਰ ਤੁਹਾਨੂੰ ਇੱਕ ਤਾਂ ਮੈਂ ਬਹੁਤ ਕਿ ਤੁਸੀਂ ਇੱਕ ਮੌਕਾ ਦਿੱਤਾ ਮੈਨੂੰ ਇਸ ਕਿਤਾਬ ਦੇ ਬਾਰੇ ਆਪਣੇ ਵਿਚਾਰ ਰੱਖਣ ਮੈਂ ਸ਼ੁਰੂ ਕਰਾਂਗਾ ਕਿ ਜਿਹੜੀ ਕੰਟੈਂਪਰੇਰੀ ਹਿਸਟਰੀ ਹੁੰਦੀ ਹੈ ਉਸ ਦੇ ਬਾਰੇ ਐਡਵਾਂਟੇजेस ਵੀ ਆ ਡਿਸਐਡਵਾਂਟੇजेस ਵੀ ਆ ਕਿਉਂਕਿ ਜੋ ਵੀ ਆਬਜੈਕਟ ਤੁਸੀਂ ਦੇਖਦੇ ਹੈਗੇ ਆ ਹਰ ਵਿਅਕਤੀ ਹਰ ਬੰਦਾ ਜਿਹੜਾ ਹੈਗਾ ਉਸਨੂੰ ਆਪਣੇ ਢੰਗ ਨਾਲ ਦੇਖਦਾ ਹੈਗਾ तो कंटेंपरेरी हिस्ट्री लिखनी अपने आप दे विच एक बहुत मुश्किल विषय हुंदा सब्जेक्ट हुंदा हैगा प्रेस साहब ने एक बहुत अच्छा उपराला किया बहुत अच्छी एफर्ट है इन्हां दी प्रोफेसर जोगेश स्नेही हुणां दी वो दो लैवल ते मैनूं लगदा कि वो एक उन्हां दी मेजर कंट्रीब्यूशन बन रही है एक तो यह हैगा कि आम करके जिहड़ी साडी स्कॉलरशिप है उसनूं असीं टैक्स दे आधार ते कंस्ट्रक्ट करने की कोशिश करते हैं तो स्नेही साहब ने ये बहुत अच्छा एक उपराला इस करके किया कि उन्होंने ये लगता सीगा कि जो साडे कोल एग्जिस्टिंग डिबेट्स चल रही हैगियां जिन्हां दी शुरुआत लेट 19th सेंचुरी अर्ली 20th सेंचुरी तो हो जाती है असीं वो डिबेट्स दे विच ही उलझ के रह गए हैगे तो असीं एक नवीं स्पेस बिल्डअप करने की कोशिश नहीं करते तो मैनूं ये लगता हैगा कि स्नेही साहब ने दो लैवल ते वड्डी कोशिश की है एक तो ये है कि उन्होंने जिहड़े साडे कोल लोकल इंस्टीट्यूशंस ने संस्थावां ने रिलीजियस इंस्टीट्यूशन है जां वो कल्चरल इंस्टीट्यूशन भी हो सकते हैं उन्हां संस्थावां दे बारे कुछ न कुछ सानू जानकारी होनी चाहिए और सब मैनूं लगता है कि साडे साउथ एशियन कंट्रीज दे सब तो वड्डी जिहड़ी घाट इस तरीके साडे कोल लोकल स्टडीज बहुत घट हैगियां तो स्नेही साहब ने वो जिहड़ी एक साडे कोल एक शॉर्टेज सी एक जिहड़ी घाट सी उसनूं फिल अप करने की पूरी कोशिश की हैगी तो स्नेही साहब इस गल दे भी धन्नवादी हैगे कि उन्होंने एक टैक्सचुअल एनालिसिस करने की बजाय जिहड़े साडे कोल सूफी श्राइन्स नाल जुड़े हुए लोग है उन्हां ਨੂੰ ਦੇਖਿਆ ਉਹਨਾਂ ਨਾਲ ਇੰਟਰਵਿਊ ਕੀਤੀ तो उस दे आधार पे उन्होंने ये अपनी पिक्चर बिल्ड अप करने की कोशिश की है तो मैनूं ये लगता है कि जिहड़ी उन्होंने ये नवी मैथोडोलॉजी है ये अपने आप दे विच एक बहुत वड्डी कंट्रीब्यूशन मनी जा सकती है जिहड़े यंग स्कॉलर्स ने उन्होंने एक बड़ा इनकरेज करने की लोड़ है कि वो केवल लाइब्रेरी च बैठ के अपना काम ना करन दे शुड अप्रोच टू द पीपल जिहड़े लोग हुंदे ने उन्हां दे कोल अपनी एक वड्डी हिस्ट्री हुंदी है अपनी तरह की हिस्ट्री हुंदी है कई बारी वो रिकॉर्डेड हिस्ट्री नहीं हुंदी और वो एक एनरिचमेंट हो सकती है हिस्ट्री
जे असी इस किताब नूं समझना और जे असी ये देखना होवे कि स्नेही साहब दी किताब दी ज़्यादा की रेलेवेंस है, तो सानू कम से कम जेड़े एक तां पंजाब दा कंसैप्ट जेड़ा हैगा, लेट्स से टेरिटोरियल एंड कल्चरल कॉन्सैप्ट जेड़ा हैगा, साडे जेड़े नवीं जनरेशन है चढ़दे पंजाब वाल जां लहिंदे पंजाब वाल, कई वारी वो पंजाब उन्हां नूं पंजाब दी जियोग्राफिकल जिहड़ी सिचुएशन आ उस बारे बहुत घट पता हुंदा। हुण मैं जिवें देखदा हैगा कि 47 तो पहलां दा जिहड़ा पंजाब है वो एक बहुत वड्डा पंजाब है और वो तकरीबन कोई 99,000 स्क्वेयर माइल्स इस तो भी उत्ते इन्ना वड्डा उहदा रकबा हैगा। पर 47 तो बाद जिहड़ी इस पंजाब दी वंड हुंदी है तो उस वंड दे विच असीं देखदे हां कि तकरीबन 62% जिहड़ा वो लहिंदा पंजाब विच है ते जिहड़ा 38% है वो तकरीबन चढ़दे पंजाब विच आ जांदा। नो ये जिहड़ी डेमोग्राफी च वड्डी चेंज हुई है, इस ने बहुत कुछ बदलिया हैगा। तो मैनूं ये लगदा सी कि इस किताब होर बहुत बेहतर हो सकती है, हालांकि अपने आप च बड़ा ये सार्थक बहुत रेलेवेंट काम है जे इस नूं एक डेमोग्राफिक डेमोग्राफी दे विच कंटैक्चुअलाइज कीता जावे। क्योंकि मैं देखदा हैगा कि जदों 47 दे विच असीं आउंदे हैगे आ तो उस वेले पंजाब दी लहिंदे ते चढ़दे पंजाब दी जिहड़ी डेमोग्राफी है वो एकदम बदल जाती है। तो मैं थोड़े जे तुहानूं एक फिगर्स भी दे सकदा हैगा कि जे असीं सेंसस ऑफ इंडिया 1951 की गल करिए तो उस वेले असीं देखदे कि जिहड़ा चढ़दे पंजाब आ उहदे विच जिहड़ी डोमीनेशन है वो हिंदू पॉपुलेशन दी बन जाती है, 51.9% है। सिख जिहड़े ने 39.7% आ जांदे आ, हरिजन जिहड़े 6.9% हो जांदे आ, क्रिश्चियन जिहड़े 2% रहिंदे ने, तो मुस्लिम जिहड़े है 0.09%। यानी एक बहुत वड्डी चेंज हो गई चढ़दे पंजाब दे विच। और असीं देखदे हां कि जे इस दे विच एक होर वड्डी तब्दीली ये हुंदी है कि जदों 1966 दे विच रीडमार्केशनस चढ़दे पंजाब दी हुंदी है तां फिर ऑलमोस्ट असीं देखदे हां कि जिहड़ा 60% इधर एरिया रह जांदा है, फिर 38% जिहड़ा एरिया वो पंजाब तो बाहर निकल जांदा। तो ये डेमोग्राफी चेंज होण नाल इसने जिहड़ा हिस्टोरिकल स्टेरियोग्राफी है, जिहड़ा हिस्टोरिकल डिस्कोर्स है, उस ते भी बहुत वड्डा असर पाया। तो मैनूं ये लगदा हैगा कि जदों असीं 1971 दी सेंसस दी रिपोर्ट देखदे हां तां एक बेंचमार्क बन जांदा। इहदे विच जिहड़े सिख एक डोमीनेंट पोजीशन दे विच आ जांदे ने और जिहड़े हिंदू पॉपुलेशन है वो मिनोरिटी विच चल जांदे ने। और 2011 दे विच पंजाब दे विच जिहड़ी मुस्लिम पॉपुलेशन है वो तकरीबन 1.57% बनदी है। तो मैं इस करके फिगर दे रहा हैगा कि जिहड़ी एक डोमीनेंट कम्युनिटी हुंदी है वो हिस्ट्री नूं प्रभाव पाउंदी है, हिस्ट्री किवें कंस्ट्रक्ट करनी है वो ਉਹਦਾ बहुत वड्डा असर पैंदा है। सो जिवें जे असीं चढ़दे पंजाब च आम करके गल करदे हां ते पंजाब ते सिख एक इंटरचेंजेबल साडे कोल टर्म्स बन जांदियां। तो मैनूं ये लगदा कि स्नेही साहब दी एफर्ट इस करके ज़्यादा है कि चढ़दे पंजाब विच बहुत थोड़ी पॉपुलेशन होण दे बावजूद भी असीं देखदे हैगे आ कि जिहड़े स्नेही साहब ने कोशिश कीती है कि जिहड़े नॉन सिख नॉन हिंदू जिहड़े इंस्टीट्यूशन है उन्हां दे बारे गल कीती जावे और उन्हां ने जिहड़ा टॉपिक चुनिया हैगा पीर्स जिहड़े ने, तो वो इस करके ज़्यादा रेलेवेंस मैनूं इस करके लगदी है इन्हां दी एफर्ट दी, क्योंकि चढ़दे पंजाब दे विच जिहड़ी एक मुस्लिम पॉपुलेशन है, बहुत मार्जिनल किस्म की पॉपुलेशन है,
ਇਹ ਮਾਰਜਨਲ ਪਾਪੂਲੇਸ਼ਨ ਹੋਣ ਕਰਕੇ ਜਿਹੜੀ ਇਹਦੇ ਵਿੱਚ ਜਿਹੜੀ ਸਾਡੀ ਸਕਾਲਰਸ਼ਿਪ ਹੈ ਉਹ ਵੀ ਮਾਰਜਨਲਾਈਜ਼ ਹੋ ਜਾਂਦੇ ਆ। ਤੋ ਸਨੇਹੀ ਸਾਹਿਬ ਨੂੰ ਇਸ ਕਰਕੇ ਮੈਂ ਦਾਦ ਦਿੰਦਾ ਕਿ ਉਹਨਾਂ ਨੇ ਇਹੋ ਜਿਹਾ ਟੌਪਿਕਸ ਚੁਣਿਆ ਹੈਗਾ ਜਿਹੜਾ ਆਮ ਕਰਕੇ ਨੈਗਲੈਕਟ ਕਰਤਾ ਜਾਂਦਾ ਹੈ। ਜਿਹੜੀ ਮਿਨੋਰਟੀ ਕਮਿਊਨਿਟੀਜ਼ ਹੈ, ਜਿਹੜੀਆਂ ਬਹੁਤ ਮਾਰਜਨਲ ਕਮਿਊਨਿਟੀਜ਼ ਹੈ, ਉਹਨਾਂ ਦਾ ਹਿਸਟਰੀ ਦੇ ਵਿੱਚ ਇੱਕ ਕਿਸਮ ਦਾ ਨਾਂ ਨਹੀਂ ਹੁੰਦਾ। ਤੋ ਸਨੇਹੀ ਸਾਹਿਬ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੇ ਬੜੀ ਕਾਮਯਾਬੀ ਨਾਲ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੀ ਸਾਡੀ ਪੰਜਾਬ ਦੀ ਹਿਸਟਰੀ ਹੈ ਉਸ ਦੇ ਸਪੇਸ ਦੇ ਵਿੱਚ ਜਿਹੜੇ ਸਾਡੇ ਕੋਲ ਜਿਹੜੇ ਪੀਸ ਨੇ ਇਹਨਾਂ ਨੂੰ ਉਹਨਾਂ ਬਾਰੇ ਵੀ ਗੱਲ ਕਰਨੀ ਹੈ। ਕਿਉਂਕਿ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਹਜੇ ਵੀ ਬਹੁਤ ਸਾਰੇ ਜਿਹੜੇ ਸੂਫੀ ਆਰਡਰਸ ਆਪਰੇਟ ਕਰ ਰਹੇ ਨੇ, ਜਿਨ੍ਹਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਪਪੂਲਰ ਜਿਹੜੇ ਹੈ ਉਹ ਚਿਸ਼ਤੀ ਆਰਡਰ ਹੈ, ਨਕਸ਼ਬੰਦੀ ਆਰਡਰ ਹੈ, ਕਾਦਰੀ ਆਰਡਰ ਹੈ, ਸੋਹਰਾਵਰਦੀ ਆਰਡਰ ਹੈ। ਤੋ ਇਹ ਜਿਹੜੇ ਪੰਜਾਬ ਵਿੱਚ ਆਪਰੇਟ ਕਰ ਰਹੇ ਨੇ ਸੂਫੀ ਆਰਡਰ, ਤੋ ਇਹਨਾਂ ਦੀ ਇੱਕ ਵੱਡੀ ਰੈਲੇਵੈਂਸ ਅਸੀਂ ਗਿਣਦੇ ਹਾਂ। ਇੱਕ ਅਸੀਂ ਹੋਰ ਗੱਲ ਯਾਦ ਰੱਖਣੀ ਹੈ ਕਿ ਚਾਹੇ ਉਹ ਚੜ੍ਹਦੇ ਪੰਜਾਬ ਦੀ ਹਿਸਟਰੀ ਹੈ ਜਾਂ ਉਹ ਲਹਿੰਦੇ ਪੰਜਾਬ ਦੀ ਹਿਸਟਰੀ ਹੈ, ਇਹ ਕੇਵਲ ਜਿਹੜੇ ਇੱਥੋਂ ਦੇ ਲੋਕਲ ਸਕਾਲਰਸ਼ਿਪ ਹੈ ਉਹੀ ਕੰਮ ਨਹੀਂ ਕਰ ਰਹੇ, ਸਗੋਂ ਜਿਹੜੇ ਯੂਰਪੀਅਨ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅਮਰੀਕਾ, ਕੈਨੇਡਾ ਦੇ ਵਿੱਚ ਜਿਹੜੀ ਸਾਡੀ ਯੂਨੀਵਰਸਿਟੀਜ਼ ਹੈ, ਉਹਨਾਂ ਨੇ ਇੱਕ ਖਾਸ ਕਿਸਮ ਦੀ ਦਿਲਚਸਪੀ ਜਿਹੜੀ ਹੈ ਉਹ ਲੈਣੀ ਸ਼ੁਰੂ ਕੀਤੀ ਹੈ। ਇਨਫੈਕਟ ਵਰਚੁਅਲੀ ਜਿਹੜੇ ਉਹ ਨਵੇਂ ਕਨਸੈਪਟਸ ਲੈ ਕੇ ਆਏ, ਨਵੇਂ ਟੂਲਸ ਲੈ ਕੇ ਆਏ, ਨਵੀਂ ਮੈਥੋਡੋਲੋਜੀ ਲੈ ਕੇ ਆਏ ਹੈਗੇ ਆ। ਤੋ ਇਹਦੀ ਜਿਹੜੀ ਸਾਡੇ ਫੋਰਨਰਸ ਨੇ, ਜਿਹੜੀ ਉਹਨਾਂ ਦੀ ਸਾਡੀ ਸਟੱਡੀ ਹੈ, ਉਹ ਸਾਡੀ ਹਿਸਟੋਰੀਕਲ ਅੰਡਰਸਟੈਂਡਿੰਗ ਨੂੰ ਕਾਫੀ ਜ਼ਿਆਦਾ ਪ੍ਰਭਾਵ ਉੱਤੇ ਪਾ ਰਹੇ ਨੇ। ਤੋ ਸਨੇਹੀ ਸਾਹਿਬ ਬੀਇੰਗ ਏ ਲੋਕਲ ਪਰਸਨ, ਉਸਨੇ ਕਾਫੀ ਵੱਡੀ ਕੋਸ਼ਿਸ਼ ਕੀਤੀ ਹੈ। ਤੋ ਇੱਕ ਜਿਹੜੀ ਇਸ ਦੇ ਵਿੱਚ ਗੱਲ ਦੋ ਤਰ੍ਹਾਂ ਦੀ ਹੈ। ਇੱਕ ਤਾਂ ਜਿਹੜੇ ਸਾਡੇ ਕੋਲ ਸੂਫੀ ਆਰਡਰ ਨੇ, ਪੀਰਾਂ ਦੇ ਜਿਹੜੇ ਆਰਡਰ ਨੇ, ਦਰਗਾਹ ਹੈ, ਮਜ਼ਾਰ ਹੈ, ਖਾਨਕਾਜ਼ ਹੈ, ਤੋ ਉਹ ਸਪੇਸਿਸ ਤੇ ਦੋ ਤਰ੍ਹਾਂ ਦੀਆਂ ਹੈ। ਇੱਕ ਤਾਂ ਹਿਸਟੋਰੀਕਲ ਹੈ, ਦੂਜੀਆਂ ਨਵੀਆਂ ਸੈੱਟ ਕੀਤੀਆਂ ਹੋਈਆਂ। ਜਿਹੜੀ ਹਿਸਟੋਰੀਕਲ ਬੈਕਗਰਾਉਂਡ ਤੇ ਆਪਾਂ ਬਹੁਤ ਮਿਡੀਵਲ ਟਾਈਮਸ ਤੇ ਚਲੇ ਜਾਂਦੀ ਹੈਗੀ ਆ, ਪਰ ਚੜ੍ਹਦੇ ਪੰਜਾਬ 'ਚ ਇੱਕ ਨਵੀਂ ਤਰ੍ਹਾਂ ਦਾ ਚਲਨ ਜਿਹੜਾ ਇੱਕ ਡਿਸਕੋਰਸ ਸ਼ੁਰੂ ਹੋਇਆ ਹੈਗਾ ਕਿ ਐਸਟੈਬਲਿਸ਼ਮੈਂਟ ਆਫ ਦਾ ਰਿਲੀਜੀਅਸ ਟੈਂਪਲਸ, ਗੁਰਦੁਆਰਾਸ ਐਟਸੈਟਰਾ। ਤੋ ਸ਼ਾਇਦ ਆਪਾਂ ਨੂੰ ਜਾਣ ਕੇ ਹੈਰਾਨੀ ਔਰ ਖੁਸ਼ੀ ਵੀ ਹੋਏਗੀ ਕਿ ਪੰਜਾਬ ਦੇ ਵਿੱਚ ਲਾਰਜੈਸਟ ਨੰਬਰ ਜਿਹੜਾ ਹੈ ਉਹ ਗੁਰਦੁਆਰਿਆਂ ਦਾ ਹੈ। ਉਸ ਤੋਂ ਜਿਹੜਾ ਨੈਕਸਟ ਨੰਬਰ ਆਉਂਦਾ ਹੈ ਉਹ ਸਾਡੇ ਕੋਲ ਜਿਹੜੇ ਸਾਡੇ ਕੋਲ ਪੀਰ ਨੇ, ਫਕੀਰ ਨੇ, ਉਹਨਾਂ ਦੀਆਂ ਸਮਾਧਾਂ ਦਾ ਆਉਂਦਾ ਹੈ। ਤੋ ਕਿਉਂਕਿ ਇੱਕ ਇਹਨਾਂ ਦਾ ਇੱਕ ਨਵਾਂ ਇਹ ਐਮਰਜੈਂਸ ਹੋ ਰਹੀ ਹੈ, ਤੋ ਇਸ ਕਰਕੇ ਹਿਸਟੋਰੀਅਨਸ ਦਾ, ਖਾਸ ਕਰਕੇ ਜਿਹੜੇ ਸਾਡੇ ਕਲਚਰਲ ਹਿਸਟੋਰੀਅਨ ਨੇ, ਜਿਹੜੇ ਐਂਥਰੋਪੋਲੋਜਿਸਟ ਨੇ, ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਇਹ ਜਿਹੜਾ ਫਿਨੋਮੀਨਾ ਹੈ ਇਸ ਦੀ ਸਟੱਡੀ ਕੀਤੀ ਜਾਵੇ। ਤੋ ਇੱਕ ਹੋਰ ਮੈਂ ਪੁਆਇੰਟ ਇਸ ਦੇ ਵਿੱਚ ਰੱਖਣਾ ਚਾਹੁੰਦਾ ਹੈਗਾ ਕਿ ਜਦੋਂ ਪਾਰਟੀਸ਼ਨ ਹੁੰਦੀ ਹੈ, ਪਹਿਲੀ ਗੱਲ ਜਿਹੜਾ ਪਹਿਲਾ ਪੁਆਇੰਟ ਹੈ ਕਿ ਜਿਹੜੇ ਸਾਡੇ ਕੋਲ ਸੂਫੀ ਆਰਡਰਸ ਨੇ, ਉਹਨਾਂ ਦਾ ਸਟੇਟ ਨਾਲ ਕੀ ਸੰਬੰਧ ਰਿਹਾ ਹੈਗਾ। ਕਿ ਉਹਨਾਂ ਨੇ ਸਟੇਟ ਦੀ ਪੈਟਰੋਨਾਈਜੇਸ਼ਨ ਕਬੂਲ ਕੀਤੀ। ਜਿਵੇਂ ਸਾਡੇ ਕੋਲ ਥੋੜੀ ਬੜੀ ਇਨਫੋਰਮੇਸ਼ਨ ਹੈ ਕਿ ਤੁਗਲਕ ਪੀਰੀਅਡ ਦੇ ਵਿੱਚ ਜਿਹੜੇ ਸਾਡੇ ਤੁਗਲਕ ਰੂਲਰਸ ਨੇ, ਦੇ ਟਰਾਈ ਟੂ ਪੈਟਰੋਨਾਈਜ਼ ਦਾ ਸੂਫੀ ਆਰਡਰਸ। ਮਿਡੀਵਲ ਟਾਈਮਸ ਦੇ ਵਿੱਚ ਜਿਹੜੀ ਸਟੇਟ ਹੈ ਉਹ ਉਹਨਾਂ ਨੂੰ ਪੈਟਰੋਨਾਈਜ਼ ਕਰ ਰਹੀ ਹੈ। ਉਹ ਜਿਹੜੀ ਪੈਟਰੋਨਾਈਜੇਸ਼ਨ ਹੈ ਉਹ ਵਰਚੁਅਲੀ ਇਹ ਜਿਹੜੇ ਸਾਡੇ ਕੋਲ ਆਪਣੇ ਆਰਡਰਸ ਨੇ, ਸੂਫੀ ਆਰਡਰਸ ਨੇ, ਉਹਨਾਂ ਨੂੰ ਬਹੁਤ ਕੰਸੋਲੀਡੇਟ ਕਰਦੀ ਹੈ, ਪਰਪੈਚੁਏਟ ਕਰਦੀ ਹੈ। ਤੋ ਬ੍ਰਿਟਿਸ਼ ਟਾਈਮ ਦੇ ਵਿੱਚ ਜਿਹੜੇ ਪੀਰਸ ਨੇ, ਉਹਨਾਂ ਦਾ ਬ੍ਰਿਟਿਸ਼ ਕਲੋਨੀਅਲ ਰੂਲਰਸ ਜਿਹੜੇ, ਉਹਨਾਂ ਨਾਲ ਕੀ ਸੰਬੰਧ ਹੈ ਕਿ ਉਹ ਇਹਨੂੰ ਪੈਟਰੋਨਾਈਜ਼ ਕਰ ਰਿਹਾ ਹੈ ਜਾਂ ਉਹਨਾਂ ਦੀ ਮਦਦ ਲੈ ਰਿਹਾ ਹੈ, ਇਹ ਦੇਖਣ ਦੀ ਲੋੜ ਹੈ। ਮੈਨੂੰ ਲੱਗਦਾ ਸੀ ਕਿ ਇਹ ਇੱਕ ਪੁਆਇੰਟ ਹੈ ਜਿੱਥੇ ਹੋਰ ਕੰਮ ਕੀਤਾ ਜਾ ਸਕਦਾ ਹੈਗਾ, ਪਰ ਕਿਉਂਕਿ ਸਨੇਹੀ ਸਾਹਿਬ ਦਾ ਮੇਨ ਫੋਕਸ ਜਿਹੜਾ ਹੈ ਕੰਟੈਂਪਰੇਰੀ ਸਿਚੁਏਸ਼ਨ ਹੈ, ਤੋ ਇਸ ਕਰਕੇ
ਉਹ ਸਪੇਸ ਉਨੀ ਨਹੀਂ ਮਿਲੀ ਇਸ ਪੁਆਇੰਟ ਨੂੰ, ਪਰ ਫਿਰ ਵੀ ਸਾਨੂੰ ਇਹ ਦੇਖਣ ਦੀ ਲੋੜ ਹੈਗੀ ਆ ਕਿ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੇ ਸਾਡੇ ਕੋਲ ਸੂਫੀ ਸਟੈਬਲਿਸ਼ਮੈਂਟਸ ਨੇ, ਜੇ ਉਹਨਾਂ ਦੇ ਵਿੱਚ ਤੁਸੀਂ ਕਹਿ ਲਓ ਕਿ ਨਾਨ ਮੁਸਲਿਮਸ ਮੈਨੇਜਮੈਂਟ ਤੇ ਆ ਗਏ ਨੇ। ਇਹ ਕੌਣ ਲੋਕ ਨੇ, ਉਹਨਾਂ ਦੀ ਸੋਸ਼ਲ ਬੈਕਗ੍ਰਾਉਂਡ ਕੀ ਹੈ, ਨੰਬਰ 1, ਔਰ ਜਿਹੜੇ ਉਹਦੇ ਫਾਲੋਅਰਸ ਹੈ ਉਹਨਾਂ ਦੇ ਵਿੱਚ ਵੀ ਲਾਰਜੈਸਟ ਨੰਬਰ ਜਿਹੜਾ ਹੈਗਾ ਉਹ ਨਾਨ ਮੁਸਲਿਮਸ ਹੈ। ਸੋ ਦੋ ਤਰ੍ਹਾਂ ਦੀ ਸਾਡੇ ਕੋਲ ਸਿਚੁਏਸ਼ਨ ਬਣਦੀ। ਨੰਬਰ 1 ਕਿ ਜੇ ਉਹ ਮੈਨੇਜਮੈਂਟ ਜਿਹੜੀ ਹੈ ਬਾਈ ਐਂਡ ਲਾਰਜ ਜਿਹੜੇ ਸਾਡੇ ਕੋਲ ਇਹ ਸੂਫੀ ਆਰਡਰਸ ਨੇ, ਉਹਨਾਂ 'ਚ ਵੱਡੀ ਗਿਣਤੀ ਵਿੱਚ ਨਾਨ ਮੁਸਲਿਮ ਜਿਹੜੇ ਨੇ, ਚਾਹੇ ਉਹ ਹਿੰਦੂ ਆ ਚਾਹੇ ਸਿੱਖ ਆ, ਉਹ ਮੈਨੇਜ ਕਰ ਰਹੇ ਨੇ। ਉਹਨਾਂ ਦਾ ਕੀ ਇੰਟਰਸਟ ਹੈ ਇਹਦੇ ਵਿੱਚ, ਯਾਨੀ ਇਹ ਇੱਕ ਪ੍ਰੂਵ ਕਰਨ ਦੀ ਲੋੜ ਹੈ। ਜੇ ਇਸ ਤਰ੍ਹਾਂ ਜੇ ਅਸੀਂ ਇਹਨਾਂ ਦੀ ਫੋਲੋਇੰਗ ਦੇਖਦੇ ਹਾਂ ਪੰਜਾਬ ਦੇ ਵਿੱਚ, ਤਾਂ ਵੈਰੀ ਓਬਵੀਅਸਲੀ ਜਿਵੇਂ ਮੈਂ ਪਹਿਲਾਂ ਕਿਹਾ ਹੈਗਾ ਕਿ ਚੜ੍ਹਦੇ ਪੰਜਾਬ ਵਿੱਚ ਮੁਸਲਿਮ ਪਾਪੂਲੇਸ਼ਨ ਬਹੁਤ ਇੱਕ ਮਾਰਜਨਲ ਪੋਜੀਸ਼ਨ ਤੇ ਬੈਠੇ ਹੈ, 2% ਤੋਂ ਵੀ ਘੱਟ ਬੈਠੇ ਹੈ। ਤੋ ਜਿਹੜੀ ਲਾਰਜੈਸਟ ਫੋਲੋਇੰਗ ਜਿਹੜੀ ਹਿੰਦੂ ਤੇ ਸਿੱਖਾਂ ਦੀ ਆ ਰਹੀ ਹੈ, ਉਹਦੀ ਵਜ੍ਹਾ ਕੀ ਹੈ, ਯਾਨੀ ਵਾਈ the people are prompted to pay homage to the Sufi orders। ਇਹ ਸਾਨੂੰ ਥੋੜਾ ਜਿਹਾ ਹੋਰ ਪ੍ਰੂਵ ਕਰਨ ਦੀ ਲੋੜ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜੇ ਇਹਨਾਂ ਪੀਰਖਾਨਿਆਂ ਦੇ ਵਿੱਚ ਖਾਨਕਾ ਦੇ ਵਿੱਚ ਲੋਕ ਜਾਂਦੇ ਨੇ, ਉਹਨਾਂ ਉੱਥੇ ਜਾਣ ਦਾ ਇਹ ਜ਼ਰੂਰੀ ਨਹੀਂ ਕਿ ਉਹ ਜਿਹੜਾ ਸੂਫੀ ਮਤ ਹੈ ਸਾਡੇ ਕੋਲ, ਉਹਨਾਂ ਦੀ ਜਿਹੜੀ ਥਿਓਲੋਜੀ ਹੈ ਉਸ ਬਾਰੇ ਉਹ ਸੁਚੇਤ ਹੋਣ, ਕੌਨਸ਼ੀਅਸ ਹੋਣ, ਪਰ ਉਹਨਾਂ ਦੀਆਂ ਜਿਹੜੀ ਰੋਜ਼ਮਰਾ ਦੀਆਂ ਪ੍ਰੋਬਲਮਸ ਹੈ, ਜਿਹੜੀਆਂ ਮੰਡੇਨ ਪ੍ਰੋਬਲਮਸ ਹੈ, ਟੈਂਪੋਰਲ ਕੰਸਰਨਸ ਨੇ, ਤੋ ਜਿਹੜੇ ਉੱਥੇ ਵਿਜ਼ਿਟ ਕਰ ਰਹੇ ਨੇ, ਉਹ ਉਦਾਹਰਨ ਦੇ ਤੌਰ ਤੇ ਉਹ ਆਪਣੀ ਮਦਦ ਮੰਗਦੇ ਨੇ ਕਿ ਜੇ ਸਾਡੇ ਬੰਦਾ ਠੀਕ ਹੋ ਜਾਏ, ਜੇ ਸਾਡਾ ਕੋਈ ਪਸ਼ੂ ਬਿਮਾਰ ਹੋ ਗਿਆ ਉਹ ਠੀਕ ਹੋ ਜਾਏ, ਉਹ ਮਦਦ ਮੰਗਦੇ ਜੇ ਸਾਡਾ ਬਿਜ਼ਨਸ ਚੱਲ ਪਏ, ਯਾਨੀ ਪੀਰ ਸਾਹਿਬ ਦੀ ਜੇ ਸੂਫੀ ਪੀਰ ਸਾਹਿਬ ਦੀ ਜੇ ਸਾਡੇ ਮਿਹਰ ਹੋ ਜਾਏ, ਜੇ ਉਹਨਾਂ ਦੀ ਰਹਿਮਤ ਹੋ ਜਾਏ, ਤਾਂ ਉਹ ਅੱਗੇ ਉਹਨਾਂ ਦਾ ਕੰਮ ਚੱਲ ਸਕਦਾ। ਤੋ ਦੋ ਲੈਵਲ ਤੇ ਮੈਂ ਕੁਐਸਚਨ ਕਰ ਰਿਹਾ ਹੈਗਾ ਕਿ ਨੰਬਰ 1 ਕਿ ਜਿਹੜੇ ਹਿੰਦੂ ਔਰ ਸਿੱਖ ਜਿਹੜੇ ਇਹਨਾਂ ਨੂੰ ਮੈਨੇਜ ਕਰ ਰਹੇ ਨੇ, ਉਹਨਾਂ ਦੇ ਖਾਸ ਕਿਸਮ ਦੇ ਇੰਟਰਸਟ ਕੀ ਹੈ, are they really fascinated by the Sufi ideology ਔਰ ਸੂਫੀ ਮਤ ਜਿਹੜਾ ਵਿਚਾਰ ਉਸ ਲਈ ਹੈਗੇ ਆ, ਜਾਂ ਉਹਨਾਂ ਦੇ ਕੁਝ ਇਕਨੋਮਿਕ ਕੰਸਰਨ ਸਾਡੇ ਕੋਲ ਨਜ਼ਰ ਆਉਂਦੇ ਨੇ। ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਫਾਲੋਅਰਸ ਹੈ, ਜਿਨ੍ਹਾਂ ਦੇ ਇੱਕ ਸ਼ਬਦ ਉਹ ਮੁਰੀਦ ਦਾ ਤੌਰ ਤੇ ਵਰਤਿਆ ਜਾ ਰਿਹਾ ਹੈ, ਤੋ ਉਹ ਜਿਹੜੇ ਮੁਰੀਦ ਕੌਣ ਨੇ ਲੋਕ, ਕਿਉਂਕਿ ਵੈਰੀ ਓਬਵੀਅਸਲੀ ਜਿਵੇਂ ਅਸੀਂ ਕਹਿੰਦੇ ਹੈ ਕਿ ਉਹਦੇ 'ਚ ਹਿੰਦੂ ਹੈ, ਸਿੱਖ ਹੈ, ਤੋ ਜਿਹੜੇ ਫਾਲੋਅਰਸ ਨੇ ਕੀ ਇਹ ਵਾਕਈ ਜਿਹੜੀ ਸਾਡੇ ਕੋਲ ਇੱਕ ਸੂਫੀ ਵਿਚਾਰਧਾਰਾ ਉਸ ਤੋਂ ਪ੍ਰੇਰਿਤ ਨੇ, ਜਾਂ ਉਹਨਾਂ ਦੇ ਜਿਹੜੇ ਟੈਂਪੋਰਲ ਕੰਸਰਨਸ ਨੇ। ਸੋ we must examine the social composition, social background of the management of these Sufi orders, as well as the followers of these orders। ਇਹ ਕੌਣ ਲੋਕ ਨੇ, ਕਿਉਂ ਜਾ ਰਹੇ ਨੇ, ਕਿਉਂਕਿ ਇਸ ਤੇ ਬਹੁਤ ਵੱਡਾ ਕੰਮ ਅੱਛਾ ਹੋ ਚੁੱਕਾ, ਸੋਸ਼ਿਓਲੋਜਿਸਟ ਨੇ ਬੜਾ ਅੱਛਾ ਕੰਮ ਕੀਤਾ ਹੈਗਾ। ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਇਹ ਜਿਹੜੇ ਸਾਡੇ ਸਾਊਥ ਏਸ਼ੀਅਨ ਕੰਟਰੀਜ਼ ਹੈ, ਉਹਦੇ ਵਿੱਚ ਜਿਹੜੀ ਹੈਲਥ ਸਰਵਿਸ ਹੈ ਉਹ ਬਹੁਤ ਪਿੱਛੇ ਚਲੀ ਗਈ ਹੈ। ਲੋਕ ਜਿਹੜੇ ਇੱਕ ਤਰਵਾਸ ਦੇ ਤੌਰ ਤੇ ਜੀਣਾ ਚਾਹੁੰਦੇ ਹੈ, ਇੱਕ ਆਸ਼ਾ ਜਿਹੜੀ ਹੈ ਹੋਪ ਦੇ ਤੌਰ ਤੇ ਜੀਣਾ ਚਾਹੁੰਦੇ ਆ, ਔਰ ਇਹ ਜਿਹੜੇ ਸਾਡੇ ਸੂਫੀ ਪੀਰ ਨੇ ਉਹ ਉਹਨਾਂ ਨੂੰ ਇੱਕ ਆਸਵੰਦ ਬਣਾਉਂਦੇ, ਉਹਨਾਂ ਨੂੰ ਲੱਗਦਾ ਹੈ ਕਿ ਅੱਲਾ ਮਿਹਰ ਕਰੇਗਾ, ਰਹਿਮਤ ਕਰੇਗਾ, ਤੁਸੀਂ ਠੀਕ ਹੋ ਜਾਓਗੇ। ਤੋ ਮੈਂ ਇਸ ਗੱਲ ਤੇ ਜ਼ਿਆਦਾ ਇੰਟਰਸਟਡ ਸੀਗਾ ਕਿ ਇਹ ਜਿਹੜੇ ਸਾਡੀ ਮੈਨੇਜਮੈਂਟ ਹੈ, ਇਹਦਾ ਐਨਾਲਿਸਿਸ ਕਰਨਾ, ਇਹਨਾਂ ਦਾ ਕੰਸਰਨ ਕੀ ਆ, ਇਹਨਾਂ ਦੇ ਮੋਟਿਵ ਕੀ ਆ, ਇਸ ਤਰ੍ਹਾਂ ਜਿਹੜੇ ਇਹਨਾਂ ਦੇ ਫਾਲੋਅਰਸ ਹੈ, ਉਹ ਬੰਦੇ ਕੌਣ ਨੇ, ਉਹਨਾਂ ਦੀ ਸੋਸ਼ਲ ਬੈਕਗ੍ਰਾਉਂਡ ਹੈ। ਕਿਉਂਕਿ ਅਸੀਂ ਆਮ ਦੇਖਦੇ ਹਾਂ ਕਿ ਜਿਹੜੇ ਪੀਰਖਾਨਿਆਂ ਦੇ ਵਿੱਚ ਜਾਂ ਖਾਨਕਾ ਦਰਗਾਹਾਂ ਦੇ ਵਿੱਚ ਜਿਹੜੇ ਸਾਡੇ ਚੜ੍ਹਦੇ ਪੰਜਾਬ 'ਚ ਲੋਕ ਜਾਂਦੇ ਨੇ, ਉਹਨਾਂ 'ਚ ਜਿਹੜੀ ਮੈਨੂੰ ਸਮਝ ਪੈਂਦੀ ਕਿ ਮੈਜੋਰਿਟੀ ਜਿਹੜੀ ਹੈਗੀ ਆ ਉਹ ਇੱਕ ਜਿਨ੍ਹਾਂ ਨੂੰ ਅੱਜ ਕੱਲ੍ਹ ਇੱਕ ਲੋ ਕਾਸਟ ਦਾ ਆਪਾਂ ਕਹਿ ਸਕਦੇ ਹੈਗੇ ਆ, ਜਿਹੜੇ
ਅਪਰ ਕਾਸਟ ਵਾਲੇ ਲੋਕ ਹੈ ਜਾਂ ਜਿਹੜੇ ਸਰਦੇ ਪੁੱਜਦੇ ਪਰਿਵਾਰਾਂ ਦੇ ਲੋਕ ਹੈ ਉਹ ਬਹੁਤ ਘੱਟ ਜਾਂਦੇ ਨੇ ਔਰ ਸਰਦੇ ਪੁੱਜਦੇ ਪਰਿਵਾਰ ਹੀ ਇਹ ਮੈਨੇਜ ਕਰ ਰਹੇ ਨੇ। ਇਹ ਤਾਂ ਗੱਲ ਠੀਕ ਹੈਗੀ ਆ, ਪਰ ਜਿਹੜੇ ਆਮ ਉੱਥੇ ਲੋਕ ਜਾਣ ਵਾਲੇ ਨੇ ਉਹ ਇੱਕ ਤੁਸੀਂ ਕਹਿ ਲਓ ਕਿ ਜਿਵੇਂ ਲੋਅਰ ਕਾਸਟ ਦੀ ਗੱਲ ਕਰਦੇ ਆ, ਅੰਗਰੇਜ਼ਾਂ ਨੇ ਟਰਮ ਯੂਜ਼ ਕੀਤੀ, ਡਿਪਰੈਸਡ ਕਲਾਸਿਸ ਜਿਹੜੀਆਂ ਹੈ ਉਹਨਾਂ ਦੀ ਬਹੁਤ ਗਿਣਤੀ ਹੈ। ਤੋਂ ਮੈਨੂੰ ਇਹ ਲੱਗ ਰਿਹਾ ਸੀਗਾ ਕਿ ਸੂਫੀ ਆਰਡਰਸ ਦੇ ਮੈਨੇਜਮੈਂਟ ਨੂੰ ਔਰ ਉਹਨਾਂ ਦੇ ਫਾਲੋਅਰਸ ਦੀ ਜਿਹੜੀ ਹੈ ਉਹਨਾਂ ਦੀ ਸੋਸ਼ਲ ਬੈਕਗ੍ਰਾਉਂਡ ਦਾ ਜਿਹੜਾ ਐਨਾਲਿਸਿਸ ਕਰਨਾ, ਉਹਨਾਂ ਦੇ ਕੰਸਰਨ ਨੂੰ ਹਾਈਲਾਈਟ ਕਰਨਾ, ਉਹਨਾਂ ਦੀਆਂ ਪ੍ਰੋਬਲਮਸ ਨੂੰ ਜਿਹੜਾ ਹਾਈਲਾਈਟ ਕਰਨਾ ਇਹ ਬਹੁਤ ਜ਼ਰੂਰੀ ਬਣਦਾ ਸੀਗਾ। ਤੋਂ ਇਹ ਸਮੱਸਿਆ ਇਸ ਕਰਕੇ ਵੀ ਜ਼ਿਆਦਾ ਹੈ ਕਿ ਲੋਕ ਜਿਹੜੇ ਆ ਇੱਕ ਟਾਈਮ ਤੇ ਉਹ ਪੀਰ ਦੇ ਕੋਲ ਜਾਂਦੇ, ਉਹਨਾਂ ਦੀ ਸਮਾਧ ਤੇ ਜਾਂਦੇ, ਖਾਨਕਾ ਦਰਗਾਹਾਂ ਦੇ ਵਿੱਚ ਜਾਂਦੇ ਆ। ਦੂਸਰੇ ਟਾਈਮ ਤੇ ਉਹ ਦੂਜੇ ਜਿਹੜੇ ਰਿਲੀਜੀਅਸ ਐਸਟੈਬਲਿਸ਼ਮੈਂਟ ਹੈ, ਚਾਹੇ ਗੁਰਦੁਆਰੇ ਹੈ ਚਾਹੇ ਮੰਦਿਰ ਆ, ਉਹ ਉੱਥੇ ਵੀ ਜਾਂਦੇ। ਤਾਂ ਮੇਰੇ ਸਾਹਮਣੇ ਸਵਾਲ ਇਹ ਹੈ ਕਿ ਜਿਹੜਾ ਇੱਕ ਆਮ ਸਧਾਰਨ ਵਿਅਕਤੀ ਹੈ ਉਹ ਪੱਕੇ ਤੌਰ ਤੇ ਕਿਸੇ ਆਰਡਰ ਨਾਲ, ਸੋਸ਼ਲ ਆਰਡਰ ਨਾਲ, ਰਿਲੀਜੀਅਸ ਆਰਡਰ ਨਾਲ ਬੱਝਿਆ ਹੋਇਆ ਨਹੀਂ ਹੈ। ਉਹ ਇੱਕ ਤਰ੍ਹਾਂ ਦੇ ਵਿਚਾਰ ਨਾਲ ਕਮਿਟਡ ਨਹੀਂ ਹੈ। ਇਹ ਜਿਹੜੀ ਆਈਡੀਓਲੋਜੀਕਲ ਕਮਿਟਮੈਂਟ ਹੈ ਇਹ ਪਰਸੈਂਟੇਜ ਲੋਕਾਂ 'ਚ ਘੱਟ ਹੁੰਦੀ ਹੈ। ਜਿਹੜੇ ਆਮ ਬੰਦੇ ਨੇ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਆਇਡੈਂਟੀਟੀ ਸਾਡੇ ਕੋਲ ਬਣ ਜਾਂਦੀਆਂ ਹੈਗੀਆਂ। ਉਹ ਜਿਵੇਂ ਸਖੀ ਸਰਵਰ ਵੀ ਜਾ ਸਕਦੇ ਹੈ, ਉਹ ਸੂਫੀ ਦੀ ਸਮਾਧ ਤੇ ਵੀ ਜਾ ਸਕਦੇ, ਦਰਗਾਹ ਵਿੱਚ ਵੀ ਜਾ ਸਕਦੇ ਆ, ਪਰ ਨਾਲ ਦੀ ਨਾਲ ਜੇ ਉਹਨਾਂ ਲੋੜ ਪੈਂਦੀ ਤਾਂ ਉਹ ਗੁਰਦੁਆਰੇ ਜਾਂ ਮੰਦਿਰ ਜਾ ਕੇ ਮੱਥਾ ਟੇਕਦੇ ਨੇ। ਸੋ ਜਿਹੜੀ ਮਲਟੀਪਲ ਆਇਡੈਂਟੀਟੀ ਹਰ ਇੰਡੀਵਿਜੂਅਲ ਦੇ ਵਿੱਚ ਹੈ, ਹਰ ਕਮਿਊਨਿਟੀ ਵਿੱਚ ਹੈ, ਉਸ ਨੂੰ ਹਾਈਲਾਈਟ ਕਰਨ ਦੀ ਲੋੜ ਹੈ। ਇਸੇ ਕਰਕੇ ਮੈਨੂੰ ਲੱਗਦਾ ਹੈਗਾ ਕਿ ਇਹ ਜਿਹੜੇ ਸੂਫੀ ਆਰਡਰ ਨੇ ਉਹ ਪਪੂਲਰ ਤੇ ਬਹੁਤ ਜ਼ਿਆਦਾ ਹੈਗੇ ਆ ਬੇਸ਼ੱਕ, ਪਰ ਉਹਦੇ ਬਾਵਜੂਦ ਵੀ ਉਹ ਸਾਨੂੰ ਇੱਕ ਆਲਟਰਨੇਟਿਵ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਰਿਲੀਜੀਅਸ ਆਰਡਰ ਪ੍ਰਦਾਨ ਨਹੀਂ ਕਰ ਪਾ ਰਿਹਾ। ਉਹਦੀ ਕੀ ਵਜ੍ਹਾ ਹੈ ਕਿ ਉਹ ਵਾਕਈ ਸਾਨੂੰ ਇਹ ਜਿਹੜੇ ਸੂਫੀ ਆਰਡਰਸ ਨੇ ਇੱਕ ਜਿਹੜਾ ਆਲਟਰਨੇਟਿਵ ਐਸਟੈਬਲਿਸ਼ਮੈਂਟ ਜਿਹੜਾ ਐਸਟੈਬਲਿਸ਼ ਰਿਲੀਜੀਅਸ ਦੇ ਪੈਰਲਲ ਸਾਨੂੰ ਕੋਈ ਨਵੇਂ ਆਰਡਰ ਪੇਸ਼ ਕਰ ਰਿਹਾ ਹੈ। ਮੈਨੂੰ ਲੱਗਦਾ ਕਿ ਇਹ ਇਸ ਕਿਸਮ ਦੀ ਵੀ ਇਹਨੂੰ ਪ੍ਰੂਵ ਕਰਨ ਦੀ ਲੋੜ ਹੈ ਸਾਡੇ ਕੋਲ, ਕਿਉਂਕਿ ਨੰਬਰ ਹਜ਼ਾਰਾਂ 'ਚ ਹੋ ਸਕਦਾ ਹੈ ਇਹਨਾਂ ਦੇ ਸੂਫੀ ਆਰਡਰਸ ਜਿਹੜੇ ਲੋਕ ਉੱਥੇ ਜਾਂਦੇ ਨੇ ਜਾ ਕੇ ਜਿਹੜੇ, ਪਰ ਕੀ ਉਹ ਇੱਕ ਉਸੇ ਸੂਫੀ ਮਤ ਨਾਲ ਵੱਜਦੇ ਨੇ ਜਾਂ ਉਹ ਰੋਜ਼ਮਰਰਾ ਦੀਆਂ ਜਿਹੜੀਆਂ ਉਹਨਾਂ ਦੀਆਂ ਪ੍ਰੋਬਲਮਸ ਹੈ ਉਹਨਾਂ ਦਾ ਹੱਲ ਦੇਖਣ ਵਾਸਤੇ, ਉਹਨਾਂ ਤੋਂ ਨਿਜ਼ਾਤ ਲੈਣ ਵਾਸਤੇ, ਉਹਨਾਂ ਤੋਂ ਲਿਬਰੇਸ਼ਨ ਲੈਣ ਵਾਸਤੇ ਉੱਥੇ ਲੋਕ ਜਾਂਦੇ ਨੇ। ਸੋ ਇਹ ਮੋਟੇ ਤੌਰ ਤੇ ਮੈਨੂੰ ਇਹ ਲੱਗਦਾ ਹੈਗਾ। ਸੋ ਸਨੇਹੀ ਸਾਹਿਬ ਦਾ ਇੱਕ ਵਾਰੀ ਫਿਰ ਮੈਂ ਧੰਨਵਾਦ ਇਸ ਕਰਕੇ ਕਰਦਾ ਕਿ ਉਹਨਾਂ ਨੇ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੀ ਇੱਕ ਮਾਰਜਨਲ ਕਮਿਊਨਿਟੀ ਹੈ ਉਸ ਦੇ ਜਿਹੜੇ ਰਿਲੀਜੀਅਸ ਆਰਡਰ ਹੈ ਉਸ ਦਾ ਐਨਾਲਿਸਿਸ ਕਰਨ ਦਾ, ਉਸ ਨੂੰ ਹਿਸਟਰੀ ਦੇ ਵਿੱਚ ਸਪੇਸ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਅਦਰਵਾਈਜ਼ ਚੜ੍ਹਦੇ ਪੰਜਾਬ ਦੀ ਜਿਹੜੀ ਹਿਸਟਰੀ ਹੈ ਜੇ ਆਪਾਂ ਦੇਖਿਆ ਜਾਵੇ ਉਹ ਵਰਚੁਅਲੀ ਪੰਜਾਬ ਦੀ ਹਿਸਟਰੀ ਨਹੀਂ ਹੈ, ਉਹ ਇੱਕ ਡੋਮੀਨੈਂਟ ਕਮਿਊਨਿਟੀ ਦੀ ਹਿਸਟਰੀ ਬਣ ਗਈ ਹੈਗੀ ਆ। ਤਾਂ ਹੋ ਸਕਦਾ ਲਹਿੰਦੇ ਪੰਜਾਬ ਵਿੱਚ ਵੀ ਇਹੀ ਹੋਵੇ ਕਿ ਜਿਹੜੀ ਡੋਮੀਨੈਂਟ ਕਮਿਊਨਿਟੀ ਹੈ ਉਸ ਦਾ ਹਿਸਟਰੀ ਵਿੱਚ ਜ਼ਿਆਦਾ ਫੋਕਸ ਹੋ ਗਿਆ, ਜਿਹੜੀਆਂ ਮਾਈਨੋਰਿਟੀਜ਼ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਨੂੰ ਹਿਸਟਰੀ ਵਿੱਚ ਸਪੇਸ ਬਹੁਤ ਘੱਟ ਮਿਲਦੀ ਆ। ਤਾਂ ਸਨੇਹੀ ਸਾਹਿਬ ਨੂੰ ਮੈਂ ਇਸ ਗੱਲ ਲਈ ਦੱਸ ਦਿੰਦਾ ਕਿ ਉਹਨਾਂ ਨੇ ਇਹ ਸਾਡੇ ਕੋਲ ਜਿਹੜੇ ਹਿਸਟੋਰੀਕਲ ਐਸਟੈਬਲਿਸ਼ਮੈਂਟ ਨੇ ਜਿਨ੍ਹਾਂ ਨੇ ਬਹੁਤ ਅੱਛਾ ਰੋਲ ਅਦਾ ਕੀਤਾ ਹੈਗਾ। ਅਸੀਂ ਦੇਖਦੇ ਹਾਂ ਕਿ ਜਿਹੜੇ ਸੂਫੀ ਆਰਡਰਸ ਨੇ, ਜਿਹੜੀ ਮੈਨੇਜਮੈਂਟ ਹੈ, ਜਿਹੜੇ ਉਹਨਾਂ ਦੇ ਮੁਰੀਦ ਵੀ ਨੇ, ਉਹਨਾਂ ਨੂੰ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਬਹੁਤ ਸਟਾਈਲ ਵਾਇਲੈਂਸ ਦਾ ਵੀ ਸਾਹਮਣਾ ਕਰਨਾ ਪਿਆ, ਪਰ ਉਸ ਵਾਇਲੈਂਸ ਦੇ ਬਾਵਜੂਦ ਵੀ ਅਸੀਂ ਦੇਖਦੇ ਹਾਂ ਕਿ ਸਰਵਾਈਵ ਕਰ ਰਹੇ ਨੇ। ਉਹ ਸ਼ਾਇਦ ਇਸੇ ਕਰਕੇ ਕਰ ਰਹੇ ਨੇ ਕਿ ਉਹਨਾਂ ਦੀ ਇੱਕ ਸੋਸ਼ਲ ਰੈਲੇਵੈਂਸ ਹੈ, ਸਾਈਕੋਲੋਜੀਕਲ ਰੈਲੇਵੈਂਸ ਹੈ ਸਾਡੇ ਇਸ ਚੜ੍ਹਦੇ ਪੰਜਾਬ ਦੇ ਵਿੱਚ। ਸੋ ਇਹਨਾਂ ਸ਼ਬਦਾਂ ਨਾਲ ਮੈਂ ਸਨੇਹੀ ਸਾਹਿਬ ਦਾ ਫਿਰ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਆਪਣਾ ਵਿਸ਼ਾ ਚੁਣਿਆ ਔਰ ਬੜੀ ਮੈਨੂੰ ਲੱਗਦਾ ਇਟਸ ਵੈਰੀ ਰੈਲੇਵੈਂਟ
एक्सरसाइज जो सनेही साहब ने की हैगी है। सानू होर लोड़ है ਜਿਹੜੀਆਂ बाकी रिलीजियस ऑर्डर्स ने, जिवें मैनू थोड़ा जिहा मौका मिलिया सी कि मैं सोचदा ਜਿਹੜੇ सिख इंस्टीट्यूशनस ने, सिख एस्टैबलिशमेंट ने, वो किन्नी तरह का, तो मैनू लगदा सी कि ये ਜਿਹੜੀ कम्यूनिटी है ਇਹਦੀ फॉर्मेशन हेटेरोजीनियस है, इस कई तरह के लोग है, कई तरह के मत है। तो सनेही साहब ने कोशिश करके जिहड़ी नगलैक्टेड असीं कहने हैं, जिहदे वल हिस्टोरीअनस ने, सोशल साइंटिस्ट ने घट ध्यान दिता है, उसनूं कंटैंपरेरी हिस्टरी विच एक स्पेस लाउण दी कोशिश कीती है। सो इन्हां शब्दां नाल मैं तुहाडा सारिआं दा थैंक्स करदा। उम्मीद है कि इस चर्चा नूं असीं अगे ਤੋਰ ਸਕਦੇ। जी सर, बहुत शुक्रिया सर। ਤੁਸੀਂ ਸਰ ਸਾਡੇ ਨਾਲ ਹੀ ਰਹਿਣਾ, ਅਸੀਂ ਇਹਦੇ ਤੇ ਮਜ਼ੀਦ ਗੱਲਬਾਤ ਕਰਾਂਗੇ। ਜੀ ਮੈਂ ਹੁਣ ਆਪਣੇ ਸਾਰੇ ਦੋਸਤਾਂ ਨੂੰ ਜਿਹੜੇ ਵੇਖ ਰਹੇ ਨੇ ਕਿ ਅੱਜ ਸਾਡੇ ਜਿਹੜੀ ਤਕਰੀਬ ਦੇ ਵਿੱਚ ਸਾਡੇ ਅਹਿਮ ਜਿਹੜੇ ਮਹਿਮਾਨ ਨੇ, ਉਹ ਸਾਡੇ ਆਥਰ ਨੇ ਇਸ ਕਿਤਾਬ ਦੇ, ਪ੍ਰੋਫੈਸਰ ਯੋਗੇਸ਼ ਸਨੇਹੀ ਜੀ। ਮੈਂ ਹੁਣ ਉਹਨਾਂ ਨੂੰ ਬੁਲਾਵਾਂਗਾ ਕਿ ਉਹ ਆ ਕੇ ਆਪਣੀ ਗੱਲਬਾਤ ਜਿਹੜੀ ਹੈ ਆਪਣੀ ਕਿਤਾਬ ਦੇ ਹਵਾਲੇ ਨਾਲ ਸਾਡੇ ਨਾਲ ਸਾਂਝੀ ਕਰਨ। जी सर, जी आया सर लायलपुर यंग हिस्टोरियन क्लब में सर। सर थोड़ी बड़ी मेहरबानी, तुसी अज आए और एडी मजेदार और जबरदस्त किताब असी इत्थे रिव्यू हो रही है, और नाल तुहाडा आना साडे वास्ते सर बड़ी एक वड्डी गल है कि तुसी सारा अज मौजूद हो ते साडे नाल तुहाडी गलबात सांझी होगी। जी सर, थैंक यू, बहुत बहुत शुक्रिया। मेरे लिए फकर की गल है कि मैनू मौका मिल रहा है इत्थे अपनी किताब दे उत्ते डिस्कशन होने का, ते नाल दे नाल मैनू भी बोलण का मौका मिल रहा है। ये तो सुने तो सुहागा ही होया। ते दो परसपैक्टिव जिहड़े ने मेजर, उन्हां दे हवाले तो इनसाइट जिहड़ी है किताब ते मिलन दी मैनू मौका मिलिया। एक तो इमदाद हुसैन साहब दा, जिहड़े कि एक मल्टीकल्चरलिज्म दे परसपैक्टिव नाल, एक कल्चरल थियरी दे परसपैक्टिव नाल किताब ते कमेंट की दिते उन्होंने, ते एक प्रोफेसर जोगिंदर सिंह जिहड़े कि हिस्टोरिकल परसपैक्टिव किताब ते दिता, ते मैं उन्हां दा दोनों दा बहुत बहुत शुक्रिया अदा करदा। इमदाद साहब नूं मैं नहीं जानदा सीगा बहुत पहलां तो, पर जोगिंदर साहब नूं मैं बहुत चिर तो जानदा। हालांकि फेस टू फेस गल मेरी उन्हां नाल अज हुई है 10 साल तो बाद, घट तो घट जदों मैं अंमृतसर छड्डिया सी। ते बहुत बहुत शुक्रिया जोगिंदर सर। ते थोड़े सारिਆਂ ਦੇ कमेंट ਜਿਹੜੇ ਨੇ मैं कोशिश करांगा रिस्पॉन्ड करन दी, पर बहुत सारे सवाल ਜਿਹੜੇ ਨੇ ਉਹ ਮੈਨੂੰ ਲੱਗਦਾ सजेशन ਦੇ तौर ਤੇ ਵੀ सामने आए ने, ते आई टेक them as suggestions also। इमदाद हुसैन साहब ने कुछ वेरी इंपॉर्टेंट पॉइंट्स रेज कीते ने। एक उन्हां दा मोटा तगड़ा पॉइंट हैगा कि किस तरह असी अल्टरनेटिव लफ्ज़ां टर्म्स दी तरफ जाइए, ते किस तरह पंजाब दी हिस्टरी लिखण दे लई ते हिस्टोरिकल लार्जर हिस्टोरिकल डिस्कोर्स दे लई भी रेलेवेंट है। दे विच किस तरह लोकल टर्म्स जिहड़े ने, लोकल कॉन्सैप्ट्स जिहड़े ने, टर्म्स तो भी ज़्यादा वो कॉन्सैप्ट्स दी भी गल कर रहे ने कि साडे कोल ਇਹੋ जी एपिस्टेमोलॉजी आ सकती है जिहड़ी कि लोकल लफ्ज़ां, लोकल टर्म्स दे नाल इंगेज करदियां एक हिस्टोरिकल ते थियोरेटिकल नैरेटिव नूं इवॉल्व करन दे विच मददगार हो सकदियां ने। ते ये बहुत इंपॉर्टेंट सवाल है। कोशिश मैं ਇਹਦੀ ਤੋਂ ਕੀਤੀ है, जिस तरह वो दस रहे सीगे चैप्टर 1 ਦੇ ਵਿੱਚ इंट्रोडक्शन चैप्टर ਜਿਹੜਾ है ਉਹ टर्म्स इस्लामाइजेशन वर्गियां ते एक बहस ਜਿਹੜੀ है, एग्जिस्टिंग बहस ਜਿਹੜੀ है ਉਹਦੇ ਨਾਲ ਇੰਗੇਜ ਕਰਦਾ। ਪਰ ਜੇ ਤੁਸੀਂ ਚੈਪਟਰ 2 ਤੇ ਜਾਓ, ਜਿਹੜਾ ਕਿ ਬੇਸਿਕਲੀ ਚੈਪਟਰ 1 ਹੈ, ਉਹ ਸਾਰਾ ਚੈਪਟਰ ਹੀ ਡਿਬੇਟਸ ਦੇ ਉੱਤੇ ਹੀ ਹੈ ਕਿ ਸੇਕ੍ਰੇਡ ਸ਼ਰਾਈਨਸ ਜਿਹੜੀਆਂ ਨੇ, ਕਿਉਂਕਿ ਮੇਰਾ ਫੋਕਸ ਜਿਹੜਾ ਦੇਖੀਏ ਦੋਸਤੋ ਇੱਥੇ ਰਿਲੀਜੀਅਸ ਟ੍ਰੈਡੀਸ਼ਨਸ ਦੀ ਟੈਕਸਚੁਅਲ ਨੇਚਰ ਤੇ ਨਹੀਂ ਹੈਗਾ। ਤੇ ਉਹ ਇਸ ਕਰਕੇ ਤੁਸੀਂ ਦੇਖੋਗੇ ਕਿ ਕਿਤਾਬ ਦੇ ਵਿੱਚ ਬਹੁਤ ਵਾਰੀ मेरे मन की कहते झिझक रहिंदी है कि बहुत ज़्यादा टैक्सचुअलिटी दे विच जाके ना मैं फस जावां, ते इस करके मैं उहदे नाल इंगेज तां करदा, पर फिर वापस जिहड़े लिव ट्रैडिशंस ते आ जांदा ना। ये एक कॉन्सैप्चुअल टेंशन जिहड़ी है
किताब दे विच हमेशा रहिंदी है, जे तुसीं नोटिस कीता होएगा। इहदे अपने चैलेंजेस ने, ये मेरे कोल इहदा कोई सीधा जवाब नहीं हैगा, क्योंकि कोशिश ये कीती गई है कि किताब दे विच ਜਿਹੜਾ ਪਪੂਲਰ ਰਿਲੀਜਨ ਹੈ, ਜਿਹਨੂੰ ਮੈਂ ਟਰਮ ਯੂਜ਼ ਕਰਦਾ ਇੱਥੇ, ਇਹ ਮੈਂ ਇੱਕ ਐਗਜ਼ਿਸਟਿੰਗ ਟਰਮ ਹੀ ਹੈ ਜਿਹਨੂੰ ਯੂਜ਼ ਕਰ ਰਹੇ ਹਾਂ। ਹਾਲਾਂਕਿ ਯੂਰਪੀਅਨ ਸੈਂਸ ਦੇ ਵਿੱਚ ਪਪੂਲਰ ਬੜੀ ਡਿਫਰੈਂਟ ਸੈਂਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਤੇ ਪਪੂਲਰ ਰਿਲੀਜੀਅਸ ਟ੍ਰੈਡੀਸ਼ਨ ਦੇ ਵਿੱਚ ਤਾਂ ਵੈਸਟਰਨ ਟ੍ਰੈਡੀਸ਼ਨ ਦੇ ਵਿੱਚ ਬਹੁਤ ਘੱਟ ਯੂਜ਼ ਕੀਤਾ ਜਾਂਦਾ ਹੈ, ਉਹ ਨੈਗੇਟਿਵ ਕਨੋਟੇਸ਼ਨ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ, ਜਿਵੇਂ ਕਿ ਟਰਮ ਸਿੰਥੈਟਿਕ ਔਰ ਅਦਰਵਾਈਜ਼ ਹੈ। ਪਰ ਇੰਡੀਅਨ ਕੰਟੈਕਸਟ ਤੇ ਸਾਊਥ ਏਸ਼ੀਅਨ ਜਾਂ ਪੰਜਾਬੀ ਕੰਟੈਕਸਟ ਦੇ ਵਿੱਚ ਅਸੀਂ ਦੇਖੀਏ ਤੇ ਪਪੂਲਰ ਦਾ ਇੱਕ ਬਹੁਤ ਵੱਡਾ ਰੋਲ ਹੈਗਾ। ਤੇ 19ਵੀਂ ਸ਼ਤਾਬਦੀ ਦੇ ਅੰਤ ਤੇ 20ਵੀਂ ਸ਼ਤਾਬਦੀ ਦੇ ਵਿੱਚ ਸ਼ੁਰੂਆਤ ਦੇ ਵਿੱਚ ਅਸੀਂ ਦੇਖਦੇ ਹਾਂ ਸਾਰੇ ਰਿਲੀਜੀਅਸ ਟ੍ਰੈਡੀਸ਼ਨ ਜਿਹੜੇ ਨੇ ਮੇਜਰਲੀ ਜਿਹੜੇ ਰੀਡਿਫਾਈਨ ਹੋ ਰਹੇ ਨੇ, ਜਿਹਨੂੰ ਅਸੀਂ ਰਿਫਾਰਮ ਮੂਵਮੈਂਟਸ ਕਹਿ ਦਿੰਦੇ ਆ, ਤੇ ਉਹਨਾਂ ਦਾ ਸਾਰਾ ਦਾ ਫੋਕਸ ਜਿਹੜਾ ਹੈ, ਤੁਸੀਂ ਵੇਖੋ ਧਿਆਨ ਨਾਲ, ਤੇ ਸਾਰਾ ਦਾ ਫੋਕਸ ਜਿਹੜਾ ਹੈ ਉਹ ਪਪੂਲਰ ਰਿਲੀਜੀਅਸ ਟ੍ਰੈਡੀਸ਼ਨਸ ਦੇ ਉੱਤੇ ਹੈ। ਉਹਨਾਂ ਦੀ ਚਿੰਤਾ ਜਿਹੜੀ ਹੈ, ਇੱਕ ਮੇਜਰ ਚਿੰਤਾ ਜਿਹੜੀ ਹੈ ਉਹ ਇਹ ਪਪੂਲਰ ਰਿਲੀਜਨਸ ਹੀ ਨੇ। ਹਾਂ, ਤੇ ਬਹੁਤ ਸਾਰੇ ਇਹਦੇ ਉੱਤੇ ਪਪੂਲਰ ਟਰੈਕਟ ਲਿਖੇ ਗਏ। ਸਿੱਖ ਟ੍ਰੈਡੀਸ਼ਨ ਦੇ ਵਿੱਚ ਤਾਂ ਸਾਨੂੰ ਬਹੁਤ ਸਾਰੇ ਦਿਸਦੇ ਨੇ, ਗਿਆਨੀ ਦਿੱਤ ਸਿੰਘ ਤੋਂ ਸ਼ੁਰੂ ਹੁੰਦੇ ਆ, ਤੇ ਜਿਨ੍ਹਾਂ ਦੇ ਵਿੱਚ ਇਹੀ ਕਿਹਾ ਕਿ ਨਹੀਂ ਇਹ ਜੀ ਥਾਵਾਂ ਤੇ ਨਹੀਂ ਜਾਣਾ ਚਾਹੀਦਾ। ਮੇਰੇ ਦਿਮਾਗ 'ਚ ਵੀ ਕਨਸੈਪਚੁਅਲ ਸਵਾਲ ਹਮੇਸ਼ਾ ਤੋਂ ਸੀਗਾ ਕਿ ਇਹ ਗੱਲ ਕਦੇ ਨਹੀਂ ਕਹੀ ਜਾਂਦੀ ਕਿ ਤੁਸੀਂ ਕਿ ਸਿੱਖ ਜਿਹੜੇ ਨੇ ਮਸੀਤ ਨਾ ਜਾਣ, ਕਿਉਂਕਿ ਇਹ ਅਜ਼ਿਊਮਡ ਹੈ ਸ਼ਾਇਦ ਕਿ ਸਿੱਖ ਪ੍ਰੀਡੋਮੀਨੈਂਟਲੀ ਗੁਰਦੁਆਰੇ ਹੀ ਜਾਣਗੇ। ਹਾਂ, ਪਰ ਗੱਲ ਇਹ ਕਹੀ ਜਾ ਰਹੀ ਹੈ ਕਿ ਸਿੱਖ ਜਿਹੜੇ ਨੇ ਉਹ ਮੰਦਰ ਤੇ ਸੂਫੀ ਦਰਗਾਹਾਂ ਖਾਨਕਾਹਾਂ ਤੇ ਨਾ ਜਾਣ, ਜਾਂ ਪਪੂਲਰ ਜਿਹੜੇ ਸਪੇਸਿਸ ਨੇ, ਜਿਵੇਂ ਨੇਚਰ ਵਰਸ਼ਿਪ ਹੈ ਜਾਂ ਹੋਰ ਕਿਸ ਤਰ੍ਹਾਂ ਦੀ ਵਰਸ਼ਿਪਸ ਨੇ, ਉਧਰਲੇ ਪਾਸੇ ਨਾ ਜਾਣ। ਤੇ ਕਨਸੈਪਚੁਅਲੀ ਤੁਸੀਂ ਵੇਖੋ ਕਿ ਇੱਥੇ ਡਿਨਾਈਲ ਰਿਲੀਜਨਸ ਦਾ ਨਹੀਂ ਹੈਗਾ, ਇੱਥੇ ਕ੍ਰਿਟੀਕ ਜਿਹੜਾ ਹੈ ਡੋਮੀਨੈਂਟਲੀ ਤੁਸੀਂ ਦੇਖੋਗੇ ਪਪੂਲਰ ਕਿਸਮ ਦੀਆਂ ਜਿਹੜੀ ਪ੍ਰੈਕਟਿਸਿਸ ਨੇ ਉਹਨਾਂ ਦਾ ਸਾਨੂੰ ਦਿਸਦਾ। ਤੇ ਇਸ ਕਰਕੇ ਇੱਕ ਮੇਜਰ ਚੈਲੰਜ ਮੇਰੇ ਸਾਹਮਣੇ ਇਹ ਵੀ ਸੀਗਾ ਕਿ ਜਿਸ ਤਰ੍ਹਾਂ ਜੋਗਿੰਦਰ ਸਾਹਿਬ ਵੀ ਕਹਿ ਰਹੇ ਸੀਗੇ ਕਿ ਇੱਕ ਡੋਮੀਨੈਂਟ ਜਿਹੜੀ ਸੈਂਸ ਹੈ ਉਹ ਕਿਉਂ ਨਹੀਂ ਬਣ ਸਕਦੀ, ਬਣ ਸਕੇ ਸੂਫੀ ਜਿਹੜੀ ਪ੍ਰੈਕਟਿਸਿਸ ਜਾਂ ਪਪੂਲਰ ਪ੍ਰੈਕਟਿਸਿਸ ਨੇ। ਫੈਕਟ ਹਾਲਾਂਕਿ ਇਹੀ ਹੈ ਕਿ ਮੋਸਟ ਰਿਲੀਜਨਸ ਵਰ ਪਪੂਲਰ practices once until and unless they became the dominant discourse। ਹਾਂ, ਤੇ ਇਹ ਟੈਂਸ਼ਨ ਜਿਹੜੀ ਹੈ ਹਿਸਟੋਰੀਕਲ ਟੈਂਸ਼ਨ ਹੈ। ਕੋਈ ਵੀ ਰਿਲੀਜਨ ਜਿਹੜਾ ਹੈ ਡੋਮੀਨੈਂਟ ਡਿਸਕੋਰਸ ਤੋਂ ਪ੍ਰੀਡੋਮੀਨੈਂਟਲੀ ਡੋਮੀਨੈਂਟ ਨਹੀਂ ਹੁੰਦਾ, ਉਹ ਇੱਕ ਮਾਈਨਰ ਡਿਸਕੋਰਸ ਤੋਂ ਜਨਮ ਲੈਂਦਾ ਹੈ ਤੇ ਕਿਸੇ ਇੱਕ ਹਿਸਟੋਰੀਕਲ ਜੰਕਚਰ ਤੇ ਉਹ ਮੇਜਰ ਰਿਲੀਜਨ ਦੇ ਤੌਰ ਤੇ ਟ੍ਰਾਂਸਫਾਰਮ ਹੋ ਜਾਂਦਾ ਹੈ। ਤੇ ਮੈਂ ਤਾਂ ਇੱਕ ਤਾਂ ਜੇ ਇਹਨੂੰ ਲਾਈਟਲੀ ਲਈਏ ਤਾਂ ਮੈਂ ਕਹਿੰਦਾ ਕਿ ਇਹ ਤਾਂ ਸ਼ੁਕਰ ਹੀ ਹੈ ਕਿ ਪਪੂਲਰ ਰਿਲੀਜਨ ਜਿਹੜੇ ਨੇ ਪਪੂਲਰ ਹੀ ਰਹੇ ਨੇ, ਕਿਉਂਕਿ ਉਹਦੇ ਨਾਲ ਕੀ ਹੁੰਦਾ ਹੈ ਕਿ ਸਪੇਸ ਜਿਹੜੀ ਕ੍ਰਿਟੀਕ ਦੀ ਹੈ ਉਹ ਹਮੇਸ਼ਾ ਅਵੇਲੇਬਲ ਰਹਿੰਦੀ ਹੈ। ਜੇ ਸਾਰੇ ਡੋਮੀਨੈਂਟ ਹੋ ਗਏ, ਇੱਕ ਵੱਡੇ ਡਿਸਕੋਰਸ ਦੇ ਰੂਪ ਦੇ ਵਿੱਚ ਪੇਸ਼ ਹੋ ਗਏ, ਤਾਂ ਸਪੇਸ ਆਫ ਕ੍ਰਿਟੀਕ ਜਿਹੜੀ ਹੈ ਉਹ ਬਹੁਤ ਡਿਕਰੀਜ਼ ਹੋ ਜਾਂਦੀ। ਤੁਸੀਂ ਦੇਖੋਗੇ ਅੱਜ ਵੀ ਜਿਹੜੇ ਚੜ੍ਹਦੇ ਪੰਜਾਬ ਦੇ ਵਿੱਚ ਡੋਮੀਨੈਂਟ ਜਿਹੜੇ ਦੋ ਰਿਲੀਜੀਅਸ ਟ੍ਰੈਡੀਸ਼ਨਸ ਨੇ, ਇੱਕ ਪਾਸੇ ਹਿੰਦੂ ਰਿਲੀਜੀਅਸ ਟ੍ਰੈਡੀਸ਼ਨ ਤੇ ਇੱਕ ਪਾਸੇ ਸਿੱਖ ਰਿਲੀਜੀਅਸ ਟ੍ਰੈਡੀਸ਼ਨਸ, ਦੋਵਾਂ ਦੇ ਵਿੱਚ ਤੁਸੀਂ ਵੇਖੋਗੇ ਖਾਸ ਤਰ੍ਹਾਂ ਦਾ ਇੱਕ ਹਿਸਟੋਰੀਕਲ ਕਨੈਕਟ ਤਾਂ ਹੈਗਾ ਹੀ ਹੈ। ਹਾਂ, ਪਰ ਇੱਕ ਖਾਸ ਤਰ੍ਹਾਂ ਦੀ, ਮੈਂ ਡੋਮੀਨੈਂਟ ਦੀ ਗੱਲ ਕਰ ਰਿਹਾ, ਮੈਂ ਪਪੂਲਰ ਲੈਵਲ ਤੇ ਗੱਲ ਨਹੀਂ ਕਰ ਰਿਹਾ, ਇੱਕ ਟੈਂਸ਼ਨ ਵੀ ਦਿਸਦੀ ਹੈ। ਪਰ ਇਹਨਾਂ ਟੈਂਸ਼ਨਾਂ ਦੇ ਬਾਵਜੂਦ ਜਿਹੜਾ ਰੈਡੀਕਲ ਡਿਸਕੋਰਸਿਸ ਦੇ ਵਿੱਚ ਖਾਸ ਤੌਰ ਤੇ ਦਿਸਦੀ ਹੈ, ਤੁਸੀਂ ਇੱਕ ਮੇਜਰ ਅਲਾਇੰਸ ਜਿਹੜਾ ਹੈ ਅਕਾਲੀਆਂ ਤੇ ਜਿਹੜੇ ਕਿ ਬੀਜੇਪੀ ਦਾ ਹਮੇਸ਼ਾ ਪੰਜਾਬ ਦੇ ਵਿੱਚ ਮੋਰ ਦੈਨ 10 ਇਅਰਸ ਤੋਂ ਪਿੱਛੇ ਰਿਹਾ ਸੀ, ਉਦੋਂ ਬਾਅਦ ਕਾਂਗਰਸ ਪਾਰਟੀ ਆਈ, ਤੇ ਇਹ ਕੰਟਰਡਿਕਸ਼ਨਸ ਦੇ ਤੌਰ ਤੇ ਵੀ ਸਾਨੂੰ ਬਹੁਤ ਸਟਰੋਂਗਲੀ ਰਿਪਰੈਜ਼ੈਂਟ ਹੁੰਦਾ ਹੋਇਆ ਦਿਸਦਾ। ਤੇ ਜਿਹੜੀ ਪ੍ਰੋਬਲਮ ਜਿਹੜੀ ਇਸ ਕਰਕੇ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਜੋ ਐਕਸਪਲੋਰ ਕਰ ਰਿਹਾ ਸੀ ਉਹਦੇ ਡੋਮੇਨਸ ਐਕਸਟ੍ਰੀਮਲੀ ਕੰਪਲੈਕਸ ਸੀਗੇ, ਤੇ ਟੂਲਸ ਨਾ ਹੋਣ ਕਰਕੇ ਮੈਂ ਫੋਕਸ ਦਾ ਵੀ, ਜਿਵੇਂ ਇਮਦਾਦ ਸਾਹਿਬ ਕਹਿ ਰਹੇ ਸੀਗੇ ਕਿ ਬਹੁਤ ਸਾਰਾ ਲਿਟਰੇਚਰ ਅਵੇਲੇਬਲ ਹੈਗਾ ਟੈਕਸਚੁਅਲ ਟ੍ਰੈਡੀਸ਼ਨਸ ਦੇ ਵਿੱਚ ਵੀ, ਨਾ ਸਿਰਫ ਪਪੂਲਰ ਨਹੀਂ, ਟੈਕਸਚੁਅਲ ਟ੍ਰੈਡੀਸ਼ਨ ਦੇ ਵਿੱਚ ਵੀ ਲਿਟਰੇਚਰ ਬਹੁਤ ਸਾਰਾ ਅਵੇਲੇਬਲ ਹੈਗਾ, ਜਿਹਦੇ ਵਿੱਚ ਲੋਕਲ ਟਰਮਸ, ਲੋਕਲ ਕਨਸੈਪਟਸ ਜਿਹੜੇ ਨੇ ਉਹਨਾਂ ਦੀ ਗੱਲ ਕੀਤੀ ਗਈ। ਬਿਲਕੁਲ ਠੀਕ ਗੱਲ ਹੈ ਤੁਹਾਡੀ, ਪਰ ਮੈਂ ਉਹਦੇ ਤੋਂ ਥੋੜਾ ਦੂਰ ਆਪਣੇ ਆਪ ਨੂੰ ਰੱਖਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਫਿਰ ਹੁੰਦਾ ਕੀ ਹੈ ਕਿ ਮੈਂ ਫਿਰ ਟੈਕਸਚੁਅਲਿਟੀ 'ਚ ਫਸ ਜਾਂਦਾ। ਇਸੇ ਕਰਕੇ ਜਦੋਂ ਮੈਂ ਸ਼ਬਦ ਬਰਕਤ ਇਸਤੇਮਾਲ ਕਰਦਾ, ਹਾਂ, ਤੁਸੀਂ ਬਹੁਤ ਸਾਰੀਆਂ ਕਿਤਾਬਾਂ ਦੇਖੋਗੇ ਰੀਸੈਂਟਲੀ ਵੀ ਪਬਲਿਸ਼ ਹੋਣ, ਉਹਦੇ ਵਿੱਚ ਬਰਕਤ ਨੂੰ ਬਰਕਤ ਨਹੀਂ ਕਿਹਾ ਜਾਂਦਾ, ਉਹ ਬਰਕਤ ਨੂੰ ਬਰਕਾ ਕਿਹਾ ਜਾਂਦਾ ਹੈ। ਉਹ ਇੱਕ ਖਾਸ ਤਰ੍ਹਾਂ ਦੀ ਟਰਕਿਸ਼ ਉਰਦੂ
ਦੀ ਇਨਹੈਰੀਟੈਂਸ ਜਿਹੜੀ ਹੈ ਉਹਦੇ ਦਾਇਰੇ ਦੇ ਵਿੱਚ ਉਹਦੀ ਗੱਲ ਕੀਤੀ ਜਾਂਦੀ, ਪਰ ਮੈਂ ਬਰਕਤ ਨੂੰ ਬਰਕਤ ਜਿਹੜੀ ਲੋਕਲ ਲਫ਼ਜ਼ ਜਿਹੜਾ ਹੈ, ਲੋਕਲ ਟਰਮਸ ਦੇ ਉਹਦੇ ਇੰਪਲੀਕੇਸ਼ਨਸ ਨੇ ਉਹਦੇ ਦਾਇਰੇ ਵਿੱਚ ਉਹਨੂੰ ਯੂਜ਼ ਕਰਕੇ ਸਮਝਣ ਦੀ ਕੋਸ਼ਿਸ਼ ਕਰਦਾ। ਤੇ ਆਪਣੇ ਆਪ ਦੇ ਵਿੱਚ ਇੱਕ ਜਿਹਨੂੰ ਕਹਿੰਦੇ ਕਨਸੈਪਚੁਅਲ ਚੈਲੰਜ ਹੈਗਾ। ਮੇਰੇ ਕੋਲ ਸਾਰੇ ਜਵਾਬ ਨਹੀਂ ਹੈਗੇ ਇਹਦੇ ਵਿੱਚ, ਪਰ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਕਿ ਜਿਹੜੀ ਥਾਂ ਦਾ ਕਨਸੈਪਟ ਹੈ, ਸਪੇਸ ਦਾ ਕਨਸੈਪਟ ਹੈ, ਕੀ ਅਸੀਂ ਉਹਨੂੰ ਲੋਕਲ ਡਿਫਾਈਨ ਕਰ ਸਕਦੇ? ਬਿਲਕੁਲ, ਮੇਰੇ ਖਿਆਲ ਇਹ ਤਾਂ ਕੰਮ ਹੋਣਾ ਚਾਹੀਦਾ ਹੈ। ਮੇਰੀ ਕਿਤਾਬ ਸ਼ਾਇਦ ਪੂਰੀ ਤਰ੍ਹਾਂ ਉਸ ਪਾਸੇ ਨਹੀਂ ਵੀ ਜਾਂਦੀ, ਪਰ ਉਹਦੇ ਨਾਲ ਇੱਕ ਕੋਸ਼ਿਸ਼ ਇਹ ਵੀ ਰਹੀ ਸੀ ਕਿ ਖਾਲੀ ਹੁੰਦਾ ਕੀ ਹੈ ਨਾ ਕਿ ਦੇਖੋ ਵੈਸਟਰਨ ਸਕਾਲਰਸ਼ਿਪ ਵੈਸਟਰਨ ਕਨਸੈਪਟਸ ਨਾਲ ਹੀ ਗੱਲ ਕਰਦੀ ਹੈ, ਤੇ ਬਹੁਤ ਸਾਰੀ ਲੋਕਲ ਸਕਾਲਰਸ਼ਿਪਸ ਹੈ ਉਹ ਵੈਸਟਰਨ ਸਕਾਲਰਸ਼ਿਪ ਨੂੰ ਖਾਰਜ ਕਰਕੇ ਅੱਗੇ ਵਾਲੀ ਗੱਲ ਕੋਈ ਨਹੀਂ ਕਹਿੰਦੀ। ਮੈਂ ਕੋਸ਼ਿਸ਼ ਇਹ ਕੀਤੀ ਕਿ ਦੋਵਾਂ ਨਾਲ ਥੋੜਾ ਜਿਹਾ ਇੰਗੇਜ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਤੇ ਕਿਉਂਕਿ ਵੈਸਟਰਨ ਡਿਸਕੋਰਸ ਡੋਮੀਨੈਂਟ ਵੀ ਹੈ, ਉਹਦੀ ਜਿਹੜੀ ਇੰਟਰਨਲ ਕ੍ਰਿਟਿਕਸ ਜਿਹੜੇ ਨੇ ਉਹਨਾਂ ਨੂੰ ਇਸਤੇਮਾਲ ਕਰਦਿਆਂ ਵੀ ਸਪੇਸ ਦੀ ਤੇ ਹੋਰ ਕਨਸੈਪਟਸ ਦੀਆਂ ਗੱਲ ਕੀਤੀਆਂ ਜਾਣ, ਕਿਉਂਕਿ ਵੈਸਟਰਨ ਡਿਸਕੋਰਸ ਵੀ ਕੋਈ ਮੋਨੋਲਿਥ ਡਿਸਕੋਰਸ ਨਹੀਂ ਹੈਗਾ, ਉਹ ਵੀ ਇੱਕ ਬਹੁਤ ਡਾਇਵਰਸ ਕ੍ਰਿਟੀਕਲ ਡਿਸਕੋਰਸ ਹੈਗਾ, ਜਿਹਦੇ ਵਿੱਚ ਆਪ ਦੇ ਵਿੱਚ ਵੀ ਬਹੁਤ ਸਾਰੇ ਕੰਟਰਡਿਕਸ਼ਨਸ ਤੇ ਵਾਈਬ੍ਰੈਂਟ ਡਿਬੇਟਸ ਹੈਗੀਆਂ। ਉਹਨਾਂ ਦੇ ਵਿੱਚ ਵੀ ਜਿਹੜੇ ਇਸ ਤਰ੍ਹਾਂ ਦੀ ਡਿਬੇਟਸ ਨੇ ਜਿਹੜਾ ਕਿ ਹੈਲਪਫੁਲ ਹੋ ਸਕਦੀਆਂ ਨੇ ਪੰਜਾਬੀ ਲੈਂਡਸਕੇਪ ਤੇ ਇਸ ਤਰ੍ਹਾਂ ਸੂਫੀ ਸੇਂਸ ਪ੍ਰੈਕਟਿਸਿਸ ਨੂੰ ਸਮਝਣ ਲਈ, ਉਹਨਾਂ ਦਾ ਮੈਂ ਵੀ ਇਸਤੇਮਾਲ ਕੀਤਾ ਹੈ। ਬਟ ਯੈਸ, ਯੂ ਆਰ ਰਾਈਟ ਕਿ ਅਸੀਂ ਹੋਰ ਕਨਸੈਪਟ ਜਿਹੜੇ ਨੇ ਉਹਨਾਂ ਨੂੰ ਰਿਟਰੀਵ ਕਰ ਸਕਦੇ ਹਾਂ, ਤੇ ਉਹ ਕਨਸੈਪਟਸ ਕੀ ਹੋਣਗੇ? ਜਿਵੇਂ ਇੱਕ ਐਗਜ਼ਾਮਪਲ ਦੇਣਾ, ਇੱਕ ਵੈਸਟਰਨ ਸਕਾਲਰ ਹੀ ਨੇ, ਉਹਨਾਂ ਨੇ ਰੋਜਰ ਬੈਲਡ, ਤੁਸੀਂ ਨਾਂ ਸੁਣਿਆ ਹੋਵੇਗਾ, ਉਹਨਾਂ ਨੇ ਇੱਕ ਟਰਮ ਦਿੱਤੀ ਕਿ ਪੰਜਾਬੀ ਜਿਹੜੀ ਰਿਲੀਜੀਅਸ ਟ੍ਰੈਡੀਸ਼ਨਸ ਨੇ ਉਹ ਸਾਰੀਆਂ ਦੀ ਸਾਰੀਆਂ ਕਿਸਮਤ ਤੇ ਆਧਾਰਿਤ ਨੇ। ਉਹ ਟਰਮ ਹੀ ਦਿੰਦੇ, ਉਹ ਕਹਿੰਦੇ ਕਿ ਕਿਸਮੈਟਿਕ, ਅੰਗਰੇਜ਼ੀ ਬਣਾਤਾ ਟਰਮ ਨੂੰ, ਕਿਸਮਤ ਤੋਂ ਕਿਸਮੈਟਿਕ। ਤੇ ਉਹ ਕਹਿੰਦੇ ਕਿ ਸਾਰਾ ਕਿਸਮਤ ਦਾ ਲੈਣਾ ਦੇਣਾ ਹੀ ਹੈ, ਬਹੁਤਾ ਕਿਉਂਕਿ ਪਪੂਲਰ ਜਿਹੜਾ ਫਾਊਂਡੇਸ਼ਨਸ ਨੇ ਰਿਲੀਜਨ ਦੇ, ਜਿਵੇਂ ਜੋਗਿੰਦਰ ਸਾਹਿਬ ਵੀ ਕਹਿ ਰਹੇ ਨੇ ਕਿ ਆਮ ਬੰਦਾ ਜਿਹੜਾ ਕਿ ਸੇਕ੍ਰੇਡ ਸ਼ਰਾਈਨਸ ਤੇ ਜਾਂਦਾ, ਉਹਦੇ ਦਿਮਾਗ ਦੇ ਵਿੱਚ ਉਹਦੀ ਕਨਸੈਪਚੁਅਲ ਥਿਓਰੀਟੀਕਲ ਫਾਊਂਡੇਸ਼ਨ ਨਹੀਂ ਹੁੰਦੀਆਂ, ਭਾਵੇਂ ਉਹ ਸੂਫੀ ਸ਼ਰਾਈਨ ਤੇ ਜਾਵੇ, ਭਾਵੇਂ ਉਹ ਮੰਦਿਰ ਮੱਥਾ ਟੇਕਣ ਜਾਵੇ, ਤੇ ਭਾਵੇਂ ਉਹ ਗੁਰਦੁਆਰੇ ਅਰਦਾਸ ਕਰਨ ਜਾਵੇ, ਉਹਦੇ ਵਿੱਚ ਦਿਮਾਗ ਦੇ ਵਿੱਚ ਬਹੁਤ ਕੋਈ ਮੇਜਰ ਥਿਓਰੀਟੀਕਲ ਬੈਕਗ੍ਰਾਉਂਡ ਨਹੀਂ ਹੁੰਦਾ, ਤੇ ਜੋ ਵੀ ਉੱਥੇ ਜਾ ਰਿਹਾ ਹੁੰਦਾ ਹੈ ਮੁਰਾਦ ਪੂਰੀ ਕਰਨ ਲਈ ਜਾਂ ਆਪਣੀ ਕੋਈ ਇੱਛਾ ਜਿਹੜੀ ਹੈ ਜ਼ਾਹਰ ਕਰਨ ਲਈ, ਉਹ ਇੱਕ ਖਾਸ ਕਿਸਮਤ ਦੇ ਦਾਇਰੇ ਦੇ ਵਿੱਚ ਰੋਜਰ ਬੈਲਡ ਕਹਿੰਦੇ ਨੇ ਕਿ ਉਹ ਐਕਸਪ੍ਰੈਸ ਕੀਤਾ ਜਾਂਦਾ ਹੈ। ਤੇ ਇਸੇ ਤਰ੍ਹਾਂ ਹੀ ਇੱਕ ਕੋਸ਼ਿਸ਼ ਇੰਡੀਅਨ ਸਕਾਲਰਸ ਜਿਹੜੇ ਨੇ ਤੇ ਪਾਕਿਸਤਾਨੀ ਸਕਾਲਰ ਜਿਹੜੇ ਨੇ ਉਹ ਪੰਜਾਬ ਦੇ ਦਾਇਰੇ ਵਿੱਚ ਕਰ ਸਕਦੇ ਨੇ, ਕਰਨਾ ਵੀ ਚਾਹੀਦਾ ਹੈ, ਜਿਹਦੇ ਲੋਕਲ ਡਾਇਨਾਮਿਕਸ ਜਿਹੜੇ ਨੇ ਸਪੇਸ ਦੇ, ਆਰਕੀਟੈਕਚਰ ਦੇ, ਡ੍ਰੀਮਸ ਦੇ, ਤੇ ਲੋਕਲ ਲਫ਼ਜ਼ ਜਿਹੜੇ ਨੇ ਉਹਨਾਂ ਨੂੰ ਇਸਤੇਮਾਲ ਕਰਕੇ ਕੋਈ ਗੱਲ ਕੀਤੀ ਜਾਵੇ। ਇਨਫੈਕਟ ਕਿਉਂਕਿ ਮੇਰਾ ਫੋਕਸ ਮੇਜਰਲੀ ਸ਼ਰਾਈਨਸ ਦੇ ਉੱਤੇ ਹੈ, ਮੇਜਰਲੀ ਡਿਬੇਟ ਜਿਹੜੀ ਹੈ ਮੈਂ ਸ਼ਰਾਈਨਸ ਦੇ ਦਾਇਰਿਆਂ ਦੇ ਵਿਚਕਾਰ ਦੇਖ ਰਿਹਾ ਕਿ ਉਹ ਕਿਸ ਤਰ੍ਹਾਂ ਐਮਰਜ ਹੁੰਦੀਆਂ, ਕਿਸ ਤਰ੍ਹਾਂ ਚੇਂਜ ਹੁੰਦੀਆਂ। ਜਿਵੇਂ ਇੰਟਰੋਡਕਸ਼ਨ ਚੈਪਟਰ ਤੁਸੀਂ ਦੇਖਿਆ ਹੋਏਗਾ, ਮੇਰੀ ਇੱਕ ਡਿਸਕਸ਼ਨ ਜਿਹੜੀ ਹੈ ਉਹ ਗੋਲਡਨ ਟੈਂਪਲ ਯਾਨੀ ਦਰਬਾਰ ਸਾਹਿਬ ਦੇ ਉਹਦੀ ਬਦਲਦੀ ਪੈਰੀਫਰੀ ਦੇ ਉੱਤੇ ਹੀ ਹੈ ਕਿ ਕਿਸ ਤਰ੍ਹਾਂ ਸ਼ਰਾਈਨ ਸਪੇਸਿਸ ਜਿਹੜੇ ਨੇ अर्ਲੀ 20th ਸੈਂਚੁਰੀ ਦੇ ਵਿੱਚ ਉਹ ਟ੍ਰਾਂਸਫਾਰਮ ਹੋ ਰਹੇ ਹੈ, ਚੇਂਜ ਹੋ ਰਹੇ ਨੇ, ਉਹ ਕਿਸ ਤਰ੍ਹਾਂ ਟੈਰੀਟੋਰੀਅਲਾਈਜ਼ ਹੋ ਰਹੇ ਨੇ। ਇਸ ਕਰਕੇ ਉਹ ਟਰਮ ਜਿਹੜੀ ਹੈ ਉਹ ਅੰਗਰੇਜ਼ੀ ਟਰਮ ਜਿਹੜੀ ਉਹ ਵੀ ਇਸਤੇਮਾਲ ਮੈਂ ਕਰਕੇ ਕੁਝ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਪਰ ਫੈਕਟ ਇਹੀ ਹੈ ਫਿਰ ਵੀ ਜੇ ਤੁਸੀਂ ਪਪੂਲਰ ਸਪੇਸਿਸ ਦੇ ਵਿੱਚ ਜਾਓ, ਕਿਸੇ ਵੀ ਨਿਊ ਰਿਲੀਜੀਅਸ ਸਪੇਸ ਦੇ ਐਮਰਜ ਹੋਣ ਦੇ ਪਿੱਛੇ ਹਿਸਟੋਰੀਕਲੀ ਖਾਸ ਤੌਰ ਤੇ ਤੁਸੀਂ ਪਿੰਡਾਂ ਦੇ ਵਿੱਚ ਇਹ ਦੇਖਦੇ ਹੋ ਐਨ ਐਗਜ਼ਿਸਟਿੰਗ ਰਿਲੀਜੀਅਸ ਮਤਲਬ ਉਸ ਥਾਂ ਦੀ ਕੋਈ ਨਾ ਕੋਈ ਮਹੱਤਵਤਾ ਪਹਿਲਾਂ ਉਹ ਸਪੇਸ ਹੀ ਹੁੰਦੀ ਹੈ। ਜਿਵੇਂ ਮੈਂ ਜਿੰਨੀ ਸੂਫੀਆਂ ਸ਼ਰਾਈਨਸ ਦੇ ਵਿੱਚ ਗਿਆ, ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਸੀ ਕਿ ਮੈਨੂੰ ਉਸੇ ਹੀ ਸ਼ਰਾਈਨ ਦੇ ਵਿੱਚ ਇੱਕ ਜਠੇਰਾ ਵੀ ਮਿਲੇਗਾ, ਤੇ ਜਠੇਰਾ ਆਪਣੇ ਆਪ ਦੇ ਵਿੱਚ ਇੱਕ ਲੋਕਲ ਇਨਹੈਰੀਟੈਂਸ ਹੈ ਉਸ ਸਪੇਸ ਦੀ, ਸੀਕ੍ਰੇਟਨੈਸ ਦੀ, ਜਿਹਨੇ ਉਹ ਪਿੰਡ ਨੂੰ ਵਸਾਇਆ ਹੋਏਗਾ ਉਹਦੇ ਐਲਡਰ ਦੀ। ਤੇ ਜਠੇਰਾ ਜਿਹੜਾ ਹੈ ਉਹ ਇੱਕ ਸਪੇਸ ਰਿਪਰੈਜ਼ੈਂਟ ਕਰਦਾ। ਤੁਸੀਂ ਜਾਓ ਪੰਜਾਬ ਦੇ ਵਿੱਚ ਅੱਜ ਵੀ ਵੱਡੇ ਪਿੰਡਾਂ ਦੇ ਵਿੱਚ ਮੰਦਿਰ ਹੁੰਦੇ ਨੇ, ਉਹ ਵੀ ਜਠੇਰਿਆਂ ਦੇ ਨਾਲ ਤੁਹਾਨੂੰ ਬਹੁਤ ਵਾਰੀ ਮਿਲ ਜਾਣਗੇ। ਗੁਰਦੁਆਰੇ ਜਿਹੜੇ ਨੇ ਉਹ ਵੀ ਜਠੇਰਿਆਂ ਦੇ ਨਾਲ ਤੁਹਾਨੂੰ ਉਹਨਾਂ ਦਾ ਐਸੋਸੀਏਸ਼ਨ ਦਿਸ ਜਾਏਗਾ ਕਿਤੇ ਨਾ ਕਿਤੇ। ਤੇ ਸੇਕ੍ਰੇਡ ਸਪੇਸ ਜਿਹੜਾ ਹੈ ਉਹਦੇ ਯੈਸ ਲੋਕਲ ਰੂਟਸ ਹੁੰਦੇ ਨੇ। ਉਹ ਇਹ ਚੈਪਟਰ ਜਿਹੜਾ ਫਸਟ ਚੈਪਟਰ ਹੈ ਜਿਹਦੇ ਵਿੱਚ ਸੇਕ੍ਰੇਡ ਸ਼ਰਾਈਨਸ ਦੀ ਮੈਂ ਗੱਲ ਕਰਦਾ, ਉਹ ਤੇ ਮੈਂ ਇੱਕ ਛੋਟੀ ਜਿਹੀ ਗੱਲ ਕਹਿੰਦਾ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸੋਚਣ ਦੀ ਲੋੜ ਹੈ ਸਾਨੂੰ, ਇਹ ਸਾਰੀਆਂ ਗੱਲਾਂ ਦੇ ਵਿੱਚ ਸਾਨੂੰ ਡਿਬੇਟ ਕਰਨ ਦੀ ਲੋੜ ਹੈ। ਤੇ ਹਾਊ ਇਮਦਾਦ ਸਾਹਿਬ ਨੇ ਬੜੀ ਖੂਬਸੂਰਤੀ ਨਾਲ ਕਿਹਾ, ਹਾਊ ਡੂ ਵੀ ਡੀਕੋਲੋਨਾਈਜ਼ ਪੰਜਾਬ ਹਿਸਟਰੀ। ਇਹ ਇੱਕ ਬਹੁਤ ਵੱਡਾ ਚੈਲੰਜ ਹੈ। ਤੇ ਡੀਕੋਲੋਨਾਈਜੇਸ਼ਨ ਜਿਵੇਂ ਜੋਗਿੰਦਰ ਸਾਹਿਬ ਕਹਿ ਰਹੇ ਸੀਗੇ
ਕਿ ਮਾਡਰਨ ਸਟੇਟ ਜਿਹੜੇ ਪਾਕਿਸਤਾਨ ਵਾਲੇ ਪਾਸੇ ਤੇ ਇੰਡੀਅਨ ਸਟੇਟ ਜਿਹੜੀ ਜਿਸ ਤਰ੍ਹਾਂ ਇਮਰਜ ਹੋਈਆਂ, ਜਿਸ ਤਰ੍ਹਾਂ ਉਹ ਡੈਮੋਗ੍ਰਾਫਿਕਲੀ ਟ੍ਰਾਂਸਫਾਰਮ ਹੋਈਆਂ, ਉਹਦੇ ਵਿੱਚ ਜਿੰਨੀ ਹਿਸਟੋਰੀਕਲ ਇਨਹੈਰੀਟੈਂਸ ਹੈ ਉਹਦੀ ਗੱਲ ਹੁੰਦੀ ਨਹੀਂ ਹੈ। ਹਾਂ, ਇਹ ਗੱਲ ਸੁਰਿੰਦਰ ਸਰ ਵੀ ਕਹਿੰਦੇ ਨੇ, ਸੁਰਿੰਦਰ ਸਾਹਿਬ ਜਿਨ੍ਹਾਂ ਦੇ ਕੰਮ ਬਹੁਤ ਵੱਡਾ ਕੰਮ ਸੂਫੀਜ਼ਮ ਦੇ ਉੱਤੇ ਹੈ ਪੰਜਾਬ ਦੇ, ਉਹ ਵੀ ਉਹਨਾਂ ਦੇ ਹਵਾਲੇ ਮੈਂ ਕਹਿ ਰਿਹਾ ਕਿ ਕਿਸ ਤਰ੍ਹਾਂ ਪੰਜਾਬ ਦੇ ਵਾਲੇ ਪਾਸੇ ਪੂਰਾ ਡੋਮੀਨੈਂਟ ਡਿਸਕੋਰਸ ਸਿੱਖ ਡਿਸਕੋਰਸ ਹੈ, ਤੇ ਪਾਕਿਸਤਾਨ ਵਾਲੇ ਪਾਸੇ ਤੁਸੀਂ ਦੇਖੋਗੇ ਸਿੱਖ ਤੇ ਹਿੰਦੂ ਜਿਹੜੀ ਇਨਹੈਰੀਟੈਂਸ ਹੈ ਹਿਸਟੋਰੀਕਲ ਫਾਰਮੇਸ਼ਨ ਦੀ, ਉਹਦੀ ਗੱਲ ਹੀ ਨਹੀਂ ਹੁੰਦੀ, ਤੇ ਦੋਵੇਂ ਇੱਕ ਦੂਜੇ ਨਾਲ ਜਿਵੇਂ ਕੰਪੀਟ ਕਰ ਰਹੇ ਨੇ। ਤੇ ਇਹ ਵੀ ਇੱਕ ਮਾਡਰਨ ਇਨਹੈਰੀਟੈਂਸ ਹੈ, ਨੇਸ਼ਨ ਸਟੇਟ ਦੀ ਇਨਹੈਰੀਟੈਂਸ ਹੈ, ਜਿਹਦੇ ਵਿੱਚ ਡੋਮੀਨੈਂਟ ਡਿਸਕੋਰਸਿਸ ਜਿਹੜੇ ਨੇ ਉਹ ਇੱਕ ਇੰਪੋਰਟੈਂਟ ਰੋਲ ਅਦਾ ਕਰਦੇ ਨੇ। ਐਂਡ ਐਜ਼ ਵੈਰੀ ਰਾਈਟਲੀ ਪੁਆਇੰਟਡ ਆਊਟ ਬਾਈ ਜੋਗਿੰਦਰ ਸਰ ਜੀ ਕਿ ਡੈਮੋਗ੍ਰਾਫੀ ਇੱਥੇ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ, ਪਾਰਟਿਕੂਲਰਲੀ ਪੋਸਟ ਪਾਰਟੀਸ਼ਨ। ਤੇ ਹਾਲਾਂਕਿ ਵੰਸ ਅਗੇਨ ਕੋਸ਼ਿਸ਼ ਮੇਰੀ ਇਹ ਸੀਗੀ ਕਿ ਸਪੇਸਿਸ ਨੂੰ ਸਪੇਸਿਸ ਦੇ ਕੰਟੈਕਸਟ ਦੇ ਵਿੱਚ ਵੇਖਿਆ ਜਾਵੇ, ਤੇ ਮੈਗਾ ਪਿਕਚਰ ਦੇ ਵਿੱਚ ਉਹਨੂੰ ਨਾ ਲਿਮਿਟ ਕੀਤਾ ਜਾਵੇ। ਤੇ ਵਾਈਲ ਯੂ ਆਰ ਵੈਰੀ ਰਾਈਟ ਕਿ ਡੈਮੋਗ੍ਰਾਫੀ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਪਰ ਡੈਮੋਗ੍ਰਾਫੀ ਇਹ ਵੀ ਸਾਨੂੰ ਪ੍ਰੋਬਲਮਟਾਈਜ਼ ਕਰਨ ਦੀ ਜ਼ਰੂਰਤ ਹੈ ਕਿ ਡੈਮੋਗ੍ਰਾਫੀ ਇਜ਼ ਨਾਟ ਦ ਓਨਲੀ ਡਿਸਕੋਰਸ, ਹੈ ਬਿਕਾਜ਼ ਦ ਵੈਰੀ ਫੈਕਟ ਕਿ ਸਾਨੂੰ ਬਹੁਤ ਬੜੀ ਤਾਦਾਦ ਦੇ ਵਿੱਚ ਸੂਫੀ ਸੇਂਟ ਸ਼ਰਾਈਨਸ ਪੰਜਾਬ ਦੇ ਵਿੱਚ ਮਿਲਦੀਆਂ ਨੇ, ਤੇ ਇਹ ਇੱਕ ਡੈਮੋਗ੍ਰਾਫੀ ਦੇ ਡਿਸਕੋਰਸ ਨੂੰ ਪ੍ਰੋਬਲਮਟਾਈਜ਼ ਵੀ ਕਰਦੇ ਆ ਇੱਕ ਤਰ੍ਹਾਂ ਦਾ, ਹੈ ਨਾ। ਤੇ ਕੋਸ਼ਿਸ਼ ਇਹੀ ਰਹੀ ਹੈ ਕਿ ਉਸ ਸਪੇਸ ਨੂੰ ਉਜਾਗਰ ਕੀਤਾ ਜਾਏ, ਉਸ ਸਪੇਸ ਦੇ ਉੱਤੇ ਗੱਲ ਕੀਤੀ ਜਾਏ। ਜਦੋਂ ਮੈਨੇਜਮੈਂਟ ਦੀ ਗੱਲ ਜੋਗਿੰਦਰ ਸਾਹਿਬ ਤੁਸੀਂ ਰੇਜ਼ ਕੀਤੀ, ਵੈਰੀ ਇੰਪੋਰਟੈਂਟ ਗੱਲ ਕਿ ਸ਼ਰਾਈਨ ਮੈਨੇਜਮੈਂਟ ਜਿਹੜਾ ਹੈ ਤੇ ਟੈਂਪੋਰਲ ਕੰਸਰਨਸ ਜਿਹੜੇ ਪਿਲਗ੍ਰਿਮਸ ਦੇ ਨੇ, ਜਿਹੜੇ ਕਿ ਡਿਵੋਟੀਜ਼ ਨੇ, ਉਹਨਾਂ ਦੇ ਕੀ ਹੈਗੇ ਨੇ, ਕੀ ਉਹਨਾਂ ਦੇ ਮੋਟੀਵੇਸ਼ਨਸ ਨੇ ਜਿਹਦੇ ਕਰਕੇ ਉਹ ਇਹਨਾਂ ਸੇਂਟ ਸ਼ਰਾਈਨਸ ਪ੍ਰੈਕਟਿਸਿਸ ਦੇ ਵਿੱਚ ਇੰਗੇਜ ਕਰਦੇ ਨੇ। ਤੇ ਇਹ ਸਵਾਲ ਵੀ ਮੇਰੇ ਦਿਮਾਗ 'ਚ ਹਮੇਸ਼ਾ ਰਹਿੰਦਾ, ਤੇ ਕੋਈ ਵੀ ਡਿਸਕਸ਼ਨ ਨਾਲੇ ਤੱਕ ਜਿੰਨੀ ਕਿਤਾਬਾਂ ਤੇ ਹੋਈ ਹੈ ਇਹ ਸਵਾਲ ਹਮੇਸ਼ਾ ਆਉਂਦਾ ਕਿ ਪੋਲੀਟੀਕਲ ਇਕੋਨੋਮੀ ਕੀ ਹੈ ਸ਼ਰਾਈਨ ਦੀ। ਮੈਨੂੰ ਇਹ ਸ਼ੁਰੂ ਤੋਂ ਜਦੋਂ ਮੈਂ ਕੰਮ ਸ਼ੁਰੂ ਕੀਤਾ ਇਹ ਕਨਸੈਪਚੁਅਲ ਚੈਲੰਜ ਦੇ ਰੂਪ ਦੇ ਵਿੱਚ ਮੇਰੇ ਸਾਹਮਣੇ ਹਮੇਸ਼ਾ ਹੋਇਆ ਕਰਦਾ ਸੀਗਾ, ਤੇ ਮੇਰੀ ਕੋਸ਼ਿਸ਼ ਹਮੇਸ਼ਾ ਇਹ ਰਹੀ ਕਿ ਇਹਨੂੰ ਇੱਕ ਡੋਮੀਨੈਂਟ ਥ੍ਰੈਡ ਦੇ ਤੌਰ ਤੇ ਮੈਂ ਨਾ ਲੈ ਕੇ ਆਵਾਂ। ਤੇ ਇਸ ਕਰਕੇ ਮੈਂ ਐਡਮਿਟ ਕਰਦਾ ਕਿ ਜਾਣਬੁੱਝ ਕੇ ਹੀ ਮੈਂ ਪੋਲੀਟੀਕਲ ਇਕੋਨੋਮੀ ਦੀ ਐਕਚੁਅਲੀ ਗੱਲ ਨਹੀਂ ਕਰਦਾ, ਔਨ ਦ ਕੰਟਰੀ, ਕਿਉਂਕਿ ਫੈਕਟ ਇਹ ਹੈ ਕਿ ਪੋਲੀਟੀਕਲ ਇਕੋਨੋਮੀ ਖਾਲੀ ਪਪੂਲਰ ਸੇਂਟ ਸ਼ਰਾਈਨਸ ਪ੍ਰੈਕਟਿਸਿਸ ਦੇ ਦਾਇਰੇ ਦੇ ਵਿੱਚ ਨਹੀਂ, ਸਾਰੀ ਮੇਜਰ ਸ਼ਰਾਈਨਸ ਦੇ ਵਿੱਚ ਪੋਲੀਟੀਕਲ ਇਕੋਨੋਮੀ ਜਿਹੜੀ ਹੈ ਸਿਗਨੀਫਿਕੈਂਟ ਹੁੰਦੀ ਹੈ, ਭਾਵੇਂ ਉਹ ਸੂਫੀ ਸੇਂਟ ਸ਼ਰਾਈਨਸ ਹੋਵੇ ਨੇ, ਭਾਵੇਂ ਮੰਦਰ ਨੇ, ਭਾਵੇਂ ਗੁਰਦੁਆਰੇ ਨੇ, ਗੋਲਕ ਸਾਰੇ ਪਾਸੇ ਹੀ ਇੰਪੋਰਟੈਂਟ ਹੁੰਦੀ ਹੈ। ਤੇ ਵਾਏ ਕਿ ਮੈਂ ਸਿਰਫ ਜਦੋਂ ਸੂਫੀ ਸੇਂਟ ਸ਼ਰਾਈਨ ਦੀ ਗੱਲ ਕਰਾਂ ਤੇ ਉਹਦੇ ਵਿੱਚ ਹੀ ਮੈਂ ਸਿਰਫ ਪੋਲੀਟੀਕਲ ਇਕੋਨੋਮੀ ਦੀ ਗੱਲ ਕਰਾਂ ਕਿ ਇਹ ਮੈਨੂੰ ਕੁਝ ਜਚਿਆ ਨਹੀਂ, ਤੇ ਇਸ ਕਰਕੇ ਮੈਂ ਇਹਨੂੰ ਡੋਮੀਨੈਂਟਲੀ ਟ੍ਰੀਟ ਨਹੀਂ ਕੀਤਾ। ਤੇ ਜਿਹੜੇ ਨੈਰੇਟਿਵਸ ਮੇਰੇ ਸਾਹਮਣੇ ਆਏ ਇਸ ਰਿਸਰਚ ਦੇ ਦੌਰਾਨ, ਉਹ ਐਕਚੁਅਲੀ ਬਹੁਤ ਮਦਦ ਕਰਦੇ ਨੇ ਮੈਨੂੰ ਸੂਫੀ ਸੇਂਟ ਪ੍ਰੈਕਟਿਸਿਸ ਦੀ ਪ੍ਰੈਵਲੈਂਸ ਨੂੰ ਸਮਝਣ ਲਈ। ਵਾਈਲ ਇਹ ਗੱਲ ਸਹੀ ਹੈ ਕਿ ਹੀਲਿੰਗ ਇੱਕ ਇੰਪੋਰਟੈਂਟ ਮੋਟੀਵੇਸ਼ਨ ਹੈ, ਕਿ ਜਿਹਦੇ ਵਿੱਚ ਤੁਸੀਂ ਜਾਣਦੇ ਹੋ ਕਿ ਪੰਜਾਬ ਤੇ ਪੰਜਾਬੀ ਲੈਂਡਸਕੇਪ ਦੇ ਵਿੱਚ ਬਹੁਤ ਸਾਰੀਆਂ ਟ੍ਰੈਡੀਸ਼ਨਸ ਨੇ, ਬਹੁਤ ਸਾਰੇ ਸੀਕ੍ਰੇਟ ਪਲੇਸਿਸ ਤੇ ਭਾਵੇਂ ਮੰਦਰ ਹੋਣ ਉੱਤੇ ਮਾਤਾ ਆਉਂਦੀ ਹੈ, ਤੇ ਖਾਨਕੇ ਜਾਂ ਪੀਰਖਾਨੇ ਉਹਦੇ ਉੱਤੇ ਪੀਰ ਜਿਹੜਾ ਹੈ ਸੁਪਨਿਆਂ ਦੇ ਵਿੱਚ ਜਾਂ ਇਮੀਡੀਏਟਰ ਦੇ ਰੂਪ ਦੇ ਵਿੱਚ ਆਉਂਦਾ ਦਿਸਦਾ। ਤੇ ਹੀਲਿੰਗ ਜਿਹੜੀ ਹੈ ਭਾਵੇਂ ਸਾਈਕੋਲੋਜੀਕਲ ਹੋ ਜਾਂ ਭਾਵੇਂ ਜਿਹਨੂੰ ਅਸੀਂ ਡਿਵੀਐਂਟ ਪ੍ਰੈਕਟਿਸਿਸ ਨੇ ਉਹਨਾਂ ਦੇ ਇਵੈਂਟ ਦੇ ਤੌਰ ਤੇ ਵੀ ਵੇਖਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਇੱਕ ਇੰਪੋਰਟੈਂਟ ਕੰਪੋਨੈਂਟ ਹੈ, ਪਰ ਉਹਦੇ ਨਾਲ ਜਿਹੜੀ ਉਹਦੀ ਲੋਕਲ ਹਿਸਟੋਰੀਕਲ ਇਨਹੈਰੀਟੈਂਸ ਹੈ ਉਹ ਜਿਹੜੀ ਹੈ ਇਗਨੋਰ ਹੋ ਜਾਂਦੀ। ਤੇ ਐਂਥਰੋਪੋਲੋਜਿਸਟ ਜਿਹੜੇ ਨੇ ਜਿਨ੍ਹਾਂ ਦੇ ਟੂਲਸ ਮੈਂ ਬਹੁਤ ਇਸਤੇਮਾਲ ਕਰਦਾ ਹਾਂ, ਇਸੇ ਕਰਕੇ ਹਿਸਟੋਰੀਕਲ ਜਿਓਗ੍ਰਾਫੀ ਜਿਹੜੇ ਬਹੁਤ ਸਾਰੇ ਟੂਲਸ ਮੈਂ ਇਸਤੇਮਾਲ ਕਰਦਾ, ਪਰ ਜਿਹੜਾ ਫਰਕ ਮੇਰੀ ਕੋਸ਼ਿਸ਼ ਇਹ ਰਹੀ ਹੈ ਕਿਤਾਬ ਦੇ ਵਿੱਚ ਮੇਰੇ ਆਰਗੂਮੈਂਟਸ ਦੇ ਵਿੱਚ ਰਹਿੰਦਾ ਕਿ ਮੈਂ ਉਹਨਾਂ ਨੂੰ ਹਿਸਟੋਰੀਸਾਈਜ਼ ਵੀ ਕਰਦਾ, ਤੇ ਇਸ ਕਰਕੇ ਹੀਲਿੰਗ ਬਹੁਤ ਇੰਪੋਰਟੈਂਟ ਹੈ, ਟੈਂਪੋਰਲ ਕੰਸਰਨਸ ਬਹੁਤ ਇੰਪੋਰਟੈਂਟ ਨੇ, ਪਰ ਉਹਦੇ ਨਾਲ ਇੱਕ ਹਿਸਟੋਰੀਕਲ ਇਨਹੈਰੀਟੈਂਸ ਵੀ ਬਹੁਤ ਇੰਪੋਰਟੈਂਟ ਹੈ। ਇਸ ਕਰਕੇ ਪੀਰਖਾਨਾ ਜਿਹੜਾ ਕਿ ਮੇਰੇ ਨੇਟਿਵ ਸ਼ਹਿਰ ਅਬੋਹਰ ਦੇ ਵਿੱਚ ਬਣਾਇਆ ਜਾਂਦਾ ਹੈ, ਤੇ ਉਹਦੇ ਮੋਟੀਵੇਸ਼ਨ ਦੇ ਪਿੱਛੇ ਪੋਲੀਟੀਕਲ ਇਕੋਨੋਮੀ ਹੈ। ਉਹ ਕਿਸ ਤਰ੍ਹਾਂ ਕਿ ਜੀ ਵਪਾਰ ਦੇ ਵਿੱਚ ਮੰਦਗੀ ਆ ਗਈ ਹੈ ਤੇ ਸੁਪਨਿਆਂ ਦੇ ਵਿੱਚ ਪੀਰ ਆ ਰਿਹਾ ਹੈ,
ਉਹ ਕਹਿੰਦਾ ਜੀ ਤੁਸੀਂ ਚਿਰਾਗ ਜਲਾਣਾ ਕਿਉਂ ਬੰਦ ਕਰ ਦਿੱਤਾ ਸਾਡੀ ਦਰਗਾਹ ਦੇ ਉੱਤੇ, ਤੇ ਫਿਰ ਮੋਟੀਵੇਸ਼ਨ ਇਹ ਆਂਦਾ ਕਿ ਨਹੀਂ ਜੀ ਸਾਨੂੰ ਚਿਰਾਗ ਦੁਬਾਰਾ ਜਲਾਣਾ ਸ਼ੁਰੂ ਕਰਨਾ ਚਾਹੀਦਾ ਤੇ ਇਹ ਪੀਰ ਦੀ ਯਾਦ ਦੇ ਵਿੱਚ ਇੱਕ ਪੀਰਖਾਨਾ ਐਸਟੈਬਲਿਸ਼ ਕਰਨਾ ਪੈਂਦਾ। ਤੇ ਲੋਕਲ ਜਿਹੜੇ ਜਿਹਨੂੰ ਅਸੀਂ ਅਗਰਵਾਲ ਕਮਿਊਨਿਟੀ ਕਹਿੰਦੇ ਆ, ਉਹ ਇਕੱਠੇ ਹੋ ਕੇ ਆਪਣੇ ਆਪ ਜ਼ਮੀਨ ਡੋਨੇਟ ਕਰਦੇ ਨੇ। ਤੇ ਤੁਸੀਂ ਜਾਣਦੇ ਹੋ ਕਿਸੇ ਵੀ ਸ਼ਹਿਰ ਦੇ ਵਿੱਚ ਅਗਰਵਾਲ ਸਮਾਜ ਜਿਹੜਾ ਹੈ ਉਹ ਇੱਕ ਕੀ ਕਹਿੰਦੇ ਆ ਇੱਕ ਇੱਕ ਡੋਮੀਨੈਂਟ ਸਮਾਜ ਹੈ। ਮਤਲਬ ਤੁਸੀਂ ਇਕਨੋਮਿਕਲੀ ਦੇਖੋ ਉਹ ਪੈਸਿਆਂ ਦੇ ਤੌਰ ਤੇ ਇਟਸ ਨਾਟ ਅ ਪੂਅਰ ਸੈਗਮੈਂਟ ਨਹੀਂ ਹੈਗਾ ਸ਼ਹਿਰ ਦਾ, ਹਨਾ। ਉਹ ਸ਼ਹਿਰ ਦਾ ਉਹ ਸੈਗਮੈਂਟ ਹੈ ਜਿਹੜਾ ਕਿ ਸਮਰਿੱਧ ਸੈਗਮੈਂਟ ਹੈ। ਤੇ ਇਹ ਅਗਰਵਾਲ ਸਮਾਜ ਇਕੱਠਾ ਹੋ ਕੇ ਇੱਕ ਬੰਦਾ ਜ਼ਮੀਨ ਦਿੰਦਾ ਹੈ ਤੇ ਦੂਜੇ ਸਾਰੇ ਇਕੱਠੇ ਹੋ ਕੇ ਪੀਰਖਾਨਾ ਜਿਹੜਾ ਐਸਟੈਬਲਿਸ਼ ਕਰਦੇ ਨੇ। ਤੇ ਸਾਊਥ ਪੰਜਾਬ ਦੇ ਵਿੱਚ ਚੜ੍ਹਦੇ ਵਾਲੇ ਪਾਸੇ ਬਹੁਤ ਸਾਰੇ ਇਸ ਤਰ੍ਹਾਂ ਦੇ ਪੀਰਖਾਨੇ ਤੁਹਾਨੂੰ ਸ਼ਹਿਰਾਂ ਦੇ ਵਿੱਚ ਮਿਲਣਗੇ ਜਿਹੜਾ ਕਿ ਐਕਸਕਲੂਸਿਵਲੀ ਜਿਹੜੇ ਅਗਰਵਾਲ ਸਮਾਜ ਦੇ ਨੇ। ਤੇ ਖਾਲੀ ਉਹ ਜਿਹੜੀ ਸੋਸ਼ਲ ਇਨਹੈਰੀਟੈਂਸ ਹੈ, ਉਹ ਜਿਹੜੀ ਹਿਸਟੋਰੀਕਲ ਇਨਹੈਰੀਟੈਂਸ ਹੈ, ਮੈਂ ਉਹਦੇ ਵਾਲੇ ਪਾਸੇ ਫੋਕਸ ਆਪਣਾ ਰੱਖਾਂ, ਇਹ ਕੋਸ਼ਿਸ਼ ਰਹੀ ਸੀ। ਇਹਦੇ ਕਰਕੇ ਪੋਲੀਟੀਕਲ ਇਕਨੋਮੀ ਦੇ ਕੁਐਸਚਨਸ ਜਿਹੜੇ ਨੇ ਕਦੇ ਮੈਂ ਜਾਣਬੁੱਝ ਕੇ ਉਹਨਾਂ ਨੂੰ ਅੰਡਰਮਾਈਨ ਕੀਤਾ, ਕਿਉਂਕਿ ਉਹ ਹੈਗੇ ਆ ਤੇ ਪਰ ਉਹ ਸਾਰੀਆਂ ਥਾਂ ਤੇ ਹੈਗੇ ਆ, ਉਹ ਖਾਲੀ ਐਕਸਕਲੂਸਿਵਲੀ ਇਸ ਥਾਵਾਂ ਤੇ ਨਹੀਂ ਹੈਗੇ ਆ। ਕਦੇ ਇਹ ਵੀ ਹੁੰਦਾ ਹੈ ਕਿ ਮੈਂ ਡੋਮੀਨੈਂਟਲੀ ਦੇਖਿਆ ਇਹ ਆਰਗੂਮੈਂਟਸ ਤੇ ਆਂਦਾ ਹੋਇਆ, ਇਸ ਕਰਕੇ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਰਿਹਾ। ਉਹ ਕਿ ਵੀ ਮੋਸਟਲੀ ਪੂਅਰ ਜਾਂਦੇ ਨੇ ਇਹਨਾਂ ਥਾਵਾਂ ਤੇ। ਉਹ ਗੱਲ ਸਹੀ ਹੈ ਕਿ ਪੂਅਰ ਦੇ ਵਿੱਚ ਇੱਕ ਬਹੁਤ ਮੋਟੀਵੇਸ਼ਨ ਰਹਿੰਦਾ ਹੈ ਹੀਲਿੰਗ ਦਾ, ਇੱਕ ਬਹੁਤ ਮੋਟੀਵੇਸ਼ਨ ਰਹਿੰਦਾ ਹੈਲਥ ਕੇਅਰ ਨਾਲ ਐਕਸੈਸ ਨਾ ਹੋਣ ਦਾ, ਪਰ ਨਾਲ ਦੇ ਨਾਲ ਉਹਦੇ ਪਿੱਛੇ ਹਿਸਟੋਰੀਕਲ ਇਨਹੈਰੀਟੈਂਸ ਕੀ ਹੈਗੀ ਹੈ। ਜਿਵੇਂ ਕੜਾਮ ਸ਼ਰੀਫ ਜਿਹੜੇ ਨੇ ਸਿੱਖ ਹਿੰਦੂ ਕਿਉਂ ਜਾਂਦੇ ਨੇ, ਜਾਂ ਮਲੇਰ ਕੋਟਲੇ ਬਾਬੇ ਦੇ ਥਾਂ ਤੇ ਕਿਉਂ ਜਾਂਦੇ ਨੇ ਸਿੱਖ ਹਿੰਦੂ, ਉਹਦੇ ਵਿੱਚ ਸਾਰੀ ਇਨਹੈਰੀਟੈਂਸ ਜਿਹੜੀ ਹੈ ਹੀਲਿੰਗ ਦੇ ਨਾਲ ਇੱਕ ਹਿਸਟੋਰੀਕਲ ਇਨਕਾਊਂਟਰ ਦੀ ਵੀ ਹੈ। ਉਹ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ 2 ਬੱਚੇ ਨੇ, ਉਹਨਾਂ ਦੇ ਫੇਵਰ ਦੇ ਵਿੱਚ ਨਵਾਬ ਸ਼ੇਰ ਮੁਹੰਮਦ ਖਾਨ ਇੱਕ ਹਾ ਦਾ ਨਾਰਾ ਕੰਪੋਜ਼ ਕਰਦੇ ਨੇ, ਉਹ ਨਹਾ ਦਾ ਨਾਰਾ ਦਿੰਦੇ ਨੇ, ਤੇ ਉਹ ਕਿਸ ਤਰ੍ਹਾਂ ਇੱਕ ਟ੍ਰੈਡੀਸ਼ਨ ਦਾ ਇੱਕ ਹਿੱਸਾ ਬਣ ਜਾਂਦਾ ਹੈ। ਤੇ ਤੁਸੀਂ ਜਾਓਗੇ ਜਿੰਨੇ ਪੀਰਖਾਨੇ ਮੈਂ ਦੇਖੇ, ਉਹਨਾਂ ਨੇ ਪੁੱਛਿਆ ਮੋਟੀਵੇਸ਼ਨ ਕੀ ਹੈ ਜੀ, ਮੋਟੀਵੇਸ਼ਨ ਉਹ ਕਹਿੰਦੇ ਇਹੀ ਹੈ ਕਿ ਦੇਖੋ ਜੀ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਦਿੱਤਾ ਸੀ। ਤੇ ਹਿੰਦੂ ਜਿਹੜਾ ਸਟ੍ਰਾਈਨ ਐਸਟੈਬਲਿਸ਼ ਕਰਦੇ ਨੇ ਉਹਦੇ ਵਿੱਚ ਵੀ ਇਹੀ ਇਨਹੈਰੀਟੈਂਸ ਦੀ ਗੱਲ ਕਰ ਰਹੇ ਹੁੰਦੇ ਨੇ। ਇਮੀਡੀਏਟ ਮੋਟੀਵੇਸ਼ਨ ਭਾਵੇਂ ਹੀਲਿੰਗ ਹੋਵੇ, ਇਵੇਂ ਕਿ ਉਹ ਇੰਡੀਵਿਜੂਅਲ ਮੋਟੀਵੇਸ਼ਨ ਫਾਈਨੈਂਸ਼ੀਅਲ ਬੈਨੀਫਿਟਸ ਦੀ ਹੋ ਸਕਦੀ ਹੈ, ਮੁੰਡੇ ਜਾਂ ਪੁੱਤਰੀ ਲਈ ਹੋ ਸਕਦੀ ਹੈ, ਚਾਈਲਡ ਬੀਅਰਿੰਗ ਹੋ ਸਕਦੀ ਹੈ, ਮੈਡਨੈਸ ਦੀ ਕਿਉਰ ਦੀ ਹੋ ਸਕਦੀ ਹੈ, ਉਹ ਬਹੁਤ ਸਾਰੀ ਇੰਡੀਵਿਜੂਅਲ ਟੈਂਪੋਰਲ ਮੋਟੀਵੇਸ਼ਨ ਨੇ। ਪਰ ਨੈਰੇਟਿਵ ਸਟਰੈਂਥ ਜਿਹੜੀ ਹੈ, ਨੈਰੇਟਿਵ ਇਨਹੈਰੀਟੈਂਸ ਜਿਹੜੀ ਹੈ, ਉਹ ਲੋਕਲ ਜਿਹੜੀ ਟ੍ਰੈਡੀਸ਼ਨ ਦੇ ਵਿੱਚ ਤੁਹਾਨੂੰ ਹਮੇਸ਼ਾ ਦਿਸਦੀ ਹੈ। ਤੇ ਮੈਂ ਪਿਲਗ੍ਰਿਮ ਦੇ ਨਾਲ ਬੱਸ ਤੇ ਬੈਠ ਕੇ ਇੱਕ ਵਾਰ ਜਾ ਰਿਹਾ ਸੀ ਮਲੇਰਕੋਟਲੇ, ਤੇ ਜਿੰਨੇ ਪਿਲਗ੍ਰਿਮ ਭਾਵੇਂ ਉਹ ਪੂਅਰ ਹੋਵੇ ਜਾਂ ਸਮਰਿੱਧ ਹੋਵੇ, ਜਿਵੇਂ ਸਮਰਿੱਧ ਹੋਣੇ, ਮੈਂ ਜਿਹੜੇ ਬੱਸ ਤੇ ਜਾ ਰਿਹਾ ਸੀ ਉੱਥੇ ਇੱਕ ਆਰਡੀਨਰੀ ਪੈਜੈਂਟ ਵੀ ਬੈਠਾ ਸੀਗਾ, ਕਿਸਾਨ ਵੀ ਬੈਠਾ ਸੀਗਾ, ਤੇ ਅਗਰਵਾਲ ਸਮਾਜ ਦੇ ਪਿਲਗ੍ਰਿਮਸ ਵੀ ਬੈਠੇ ਸੀਗੇ। ਦੋਵਾਂ ਤੋਂ ਪੁੱਛਿਆ ਤੇ ਦੋਵਾਂ ਦੇ ਵਿੱਚ ਉਹ ਸੇਮ ਹਿਸਟੋਰੀਕਲ ਪਪੂਲਰ ਹਿਸਟੋਰੀਕਲ ਨੈਰੇਟਿਵ ਦੀ ਇਨਹੈਰੀਟੈਂਸ ਸੀਗੀ। ਇਹ ਇਨਸਕ੍ਰਾਈਬ ਕਰਨ ਦੀ ਲੋੜ ਸੀਗੀ, ਮੈਨੂੰ ਲੱਗਾ। ਇਸੇ ਕਰਕੇ ਬਹੁਤ ਸਾਰੇ ਇਸ ਤਰ੍ਹਾਂ ਦੇ ਸਵਾਲ ਨੇ, ਉਹਨਾਂ ਨੂੰ ਮੈਂ ਅੰਡਰਮਾਈਨ ਕੌਨਸ਼ੀਅਸਲੀ ਕੀਤਾ। ਤੇ ਮਲਟੀਪਲ ਐਫੀਲੀਏਸ਼ਨਸ ਦਾ ਜਿਹੜਾ ਸਵਾਲ ਹੈ ਜੋਗਿੰਦਰ ਸਾਹਿਬ, ਇਹ ਤੁਹਾਡੀ ਗੱਲ ਸਹੀ ਹੈ ਕਿ ਮਲਟੀਪਲ ਐਫੀਲੀਏਸ਼ਨ ਰਹਿੰਦੀ ਹੈ, ਪਰ ਮੇਰਾ ਇਹ ਮੰਨਣਾ ਹੈ ਕਿ ਪਪੂਲਰ ਡੋਮੇਨ ਦੇ ਵਿੱਚ ਸਾਡੇ ਮਤਲਬ ਸਾਡੀ ਜਿਹੜੀ ਰਿਲੀਜੀਅਸ ਅੰਡਰਸਟੈਂਡਿੰਗ ਹੈ, ਉਹ ਵੀ ਸ਼ਾਇਦ ਅੱਜ ਤੋਂ ਜ਼ਿਆਦਾ ਤੋਂ ਜ਼ਿਆਦਾ ਲਾ ਲਓ 200 ਸਾਲ ਪੁਰਾਣੀ ਜਿਹੜੀ ਇਨਹੈਰੀਟੈਂਸ ਹੈ ਉਹ ਤੋਂ ਪਿੱਛੇ ਨਹੀਂ ਜਾਂਦੀ। ਬਹੁਤੀ ਮੋਟੀ ਗੱਲ ਅਸੀਂ ਕਲੋਨੀਅਲ ਜਿਹੜਾ ਸਾਡਾ ਇੰਟਰਫੇਸ ਹੈ ਉਹਦੇ ਦਾਇਰੇ ਦੇ ਵਿੱਚ ਸਿਮਟ ਕੇ ਰਹਿ ਜਾਂਦੀ ਹੈ, ਜਾਂ ਟੈਕਸਚੁਅਲ ਦਾਇਰਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਉਹਦੇ ਵਿੱਚ ਸਿਮਟ ਕੇ ਰਹਿ ਜਾਂਦੀ ਹੈ। ਤੇ ਜਿਹਨੂੰ ਅਸੀਂ ਮਲਟੀਪਲ ਕਹਿੰਦੇ ਆ, ਕੀ ਉਹ ਅਸਲ ਦੇ ਵਿੱਚ ਮਲਟੀਪਲ ਹੈ ਕਿ ਵੀ ਨਹੀਂ, ਇਹ ਵੀ ਸਵਾਲ ਜਿਹੜਾ ਹੈ, ਜਿਵੇਂ ਉਹ ਟਰਮ ਹੈ ਸਿੰਕ੍ਰੈਟਿਕ, ਉਹਦੇ ਜ਼ਰੀਏ ਵੀ ਮੈਂ ਰੇਜ਼ ਕਰਨ ਦੀ ਕੋਸ਼ਿਸ਼ ਕਰਨਾ। ਤੇ ਇਸੇ ਕਰਕੇ ਜਿਵੇਂ ਫਾਰੀਨਾ ਮੀਰ ਵੀ ਕਹਿੰਦੇ ਨੇ ਕਿ ਪਪੂਲਰ ਸਪੇਸਿਸ ਸੀਮ ਟੂ ਐਕਟ ਐਜ਼ ਐਨ ਇੰਡੀਪੈਂਡੈਂਟ ਸਪੇਸ, ਹੈ ਨਾ। ਉਹ ਲੱਗਦਾ ਕਿ ਇੰਡੀਪੈਂਡੈਂਟ ਸਪੇਸ ਹੈ, ਡੋਮਿਨੈਂਟ ਰਿਲੀਜੀਅਸ ਟ੍ਰੈਡੀਸ਼ਨਸ ਦੇ ਇਲਾਵਾ ਵੀ ਇੱਕ ਪਪੂਲਰ ਸਪੇਸ ਹੈ ਜਿਹੜੀ ਐਗਜ਼ਿਸਟ ਕਰਦੀ ਹੈ, ਤੇ ਪੈਰਲਲ ਸਪੇਸ, ਉਹ ਸਪੇਸ ਜਿਹੜੀ ਹੈ ਆਪਣੇ ਆਪ ਦੇ ਵਿੱਚ ਆਟੋਨੋਮਸ ਹੈ।
ਤੇ ਇਸੇ ਕਰਕੇ ਜੇ ਅਸੀਂ ਆਪਣੇ ਡੋਮੀਨੈਂਟ ਰਿਲੀਜੀਅਸ ਟ੍ਰੈਡੀਸ਼ਨ ਦੀ ਲੈਂਸ ਤੋਂ ਦੇਖੀਏ ਤਾਂ ਉਹ ਸਾਨੂੰ ਮਲਟੀਪਲ ਐਫੀਲੀਏਸ਼ਨ ਦਿਸਦੀ ਹੈ। ਪਰ ਜੇ ਅਸੀਂ ਉਹਦੀ ਲੋਕਲ ਇਨਹੈਰੀਟੈਂਸ ਦੀ ਲੈਂਸ ਤੋਂ ਦੇਖੀਏ ਤਾਂ ਉਹ ਲਿਵਡ ਰਿਐਲਿਟੀ ਦਿਸਦੀ ਹੈ, ਜਿਹੜੀ ਜਿਉਂਦੀ ਹੈ, ਜਿਹੜੀ ਕਿ ਲੋਕਾਂ ਦੇ ਦਿਲਾਂ ਦੇ ਵਿੱਚ, ਦਿਮਾਗਾਂ ਦੇ ਵਿੱਚ ਵਸਦੀ ਹੈ। ਤੇ ਉਹ ਜਿਹੜੀ ਹੈ ਟੈਨਸ਼ਨ ਵਨਸ ਅਗੇਨ ਉਹ ਪੇਸ਼ ਕਰਨ ਦੀ ਵਨਸ ਅਗੇਨ ਮੈਂ ਕੋਸ਼ਿਸ਼ ਕਰਦਾ। ਇਹਦੇ ਬਹੁਤ ਸਾਰੇ ਐਗਜ਼ਾਮਪਲਸ ਨੇ, ਹੋਰ ਵੀ ਦਿੱਤੇ ਜਾ ਸਕਦੇ ਨੇ। ਇੱਕ ਮੋਟਾ ਸਵਾਲ, ਆਈ ਥਿੰਕ ਮੈਂ ਸਾਰੇ ਸਵਾਲ ਜਿਹੜੇ ਨੇ ਉਹਨਾਂ ਦੇ ਡਾਕਟਰ ਇੰਦਾਬ ਤੇ ਪ੍ਰੋਫੈਸਰ ਜੋਗਿੰਦਰ ਦੇ ਉਹਨਾਂ ਤੋਂ ਰਿਸਪੌਂਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਜੇ ਰਹਿ ਗਏ ਹੋਣਗੇ ਮੈਂ ਦੁਬਾਰਾ ਦਰਖਾਸਤ ਕਰਾਂਗੇ ਕਿ ਤੇ ਥੋੜੇ ਸਵਾਲ ਆਡੀਅנס ਦੇ ਵੀ ਲੈ ਲੈਣੇ। ਥੈਂਕ ਯੂ ਵੈਰੀ ਮਚ ਤੋਹੀਦ ਵਨਸ ਅਗੇਨ ਤੇ ਜੋਗਿੰਦਰ ਸਾਹਿਬ ਤੇ ਇੰਦਾਬ ਜੀ। ਸਰ ਬਹੁਤ ਸ਼ੁਕਰੀਆ ਸਰ, ਥੈਂਕ ਯੂ। ਸਾਡੇ ਕੋਲ ਕੁਝ ਸਵਾਲ ਵੀ ਆਏ ਨੇ ਔਰ ਕੁਝ ਆ ਰਹੇ ਨੇ ਜਿਹੜੇ ਮੇਰੇ ਕੋਲ ਆਏ ਨੇ। ਉਹਨਾਂ ਦੇ ਵਿੱਚ ਇੱਕ ਬੜਾ ਇੰਟਰਸਟਿੰਗ ਸਵਾਲ ਅਮਰਜੀਤ ਸਿੰਘ ਵਿਰਕ ਹੋਰਾਂ ਵੱਲੋਂ ਕੁਐਸਚਨ ਆਇਆ ਸੀ। ਸਾਨੂੰ ਵੇਖਦੇ ਨੇ, ਬੜੀ ਅੱਛੀ ਉਹਨਾਂ ਦੀ ਇਨਪੁਟ ਹੁੰਦਾ। ਉਹਨਾਂ ਨੇ ਇਹ ਕੁਐਸਚਨ ਕੀਤਾ, ਮੇਰਾ ਖਿਆਲ ਹੈ ਕਿ ਅਸੀਂ ਇਹਦੇ ਤੇ ਤੁਹਾਡੇ ਕੋਲੋਂ, ਡਾਕਟਰ ਇਮਦਾਦ ਔਰ ਪ੍ਰੋਫੈਸਰ ਜੋਗਿੰਦਰ ਤਿੰਨਾਂ ਕੋਲੋਂ ਹੀ ਇਹ ਗੱਲ ਕਰਾਂਗੇ। ਉਹਨਾਂ ਨੇ ਕੀਤਾ ਸੀ ਕਿ ਫਕੀਰ, ਜੋਗੀ, ਸਾਧੂ ਔਰ ਇਹ ਜਿਹੜੇ ਇਸ ਤਰ੍ਹਾਂ ਦੇ ਸਾਰੇ ਲੋਕ ਸਨ, ਇੰਡੀਵਿਜੂਅਲ ਜਿਹੜੇ ਸਨ ਜਾਂ ਗਰੁੱਪ ਦੀ ਸੂਰਤ, ਜਾਂ ਇਹਨਾਂ ਨੇ ਕੋਈ ਜਿਹੜੀ ਹੈ ਸੋਸ਼ਲ ਰਿਫਾਰਮਸ ਦੇ ਉੱਪਰ ਵੀ ਕੋਈ ਕੰਮ ਕੀਤਾ। ਕੀ ਤੁਸੀਂ ਇਹ ਵੇਖਿਆ ਇਹਨਾਂ ਨੂੰ ਕਿ ਵੀ ਇਹਨਾਂ ਨੇ ਕੀਤਾ ਜਾਂ ਨਹੀਂ? ਤੋਹੀਦ ਮੈਂ ਕਰ ਰਿਹਾ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਇਹਨਾਂ ਦਾ ਸੋਸ਼ਲ ਰਿਫਾਰਮ ਦੇ ਦਾਇਰੇ ਦੇ ਵਿੱਚ ਇਹਨਾਂ ਦਾ ਕੋਈ ਰੋਲ ਹੈ, ਇਹ ਕਿਹਾ ਜਾ ਰਿਹਾ, ਇਹ ਪੁੱਛਿਆ ਜਾ ਰਿਹਾ? ਜੀ ਜੀ, ਜਿਹੜੇ ਇਹ ਲੋਕ ਨੇ ਇਹਨਾਂ ਨੇ ਸੋਸ਼ਲ ਰਿਫਾਰਮਸ ਜਿਹੜੇ ਨੇ ਕੁਝ ਉਹਨਾਂ ਦੇ ਵਿੱਚ ਕੰਟਰੀਬਿਊਟ ਕੀਤਾ, ਜਾਂ ਅਸੀਂ ਇਹਨਾਂ ਨੂੰ ਵੇਖ ਸਕਦੇ ਇਸ ਤਰ੍ਹਾਂ ਵੀ ਇਸ ਸਾਈਡ ਤੋਂ ਇਹਨਾਂ ਦਾ ਕੋਈ ਕਿਰਦਾਰ, ਕੋਈ ਰੋਲ? ਦੇਖੋ, ਇਹ ਉਹੀ ਗੱਲ ਹੈ ਕਿ ਹੁਣ ਤੁਸੀਂ ਪਪੂਲਰ ਕਿਹਨੂੰ ਕਹਿੰਦੇ ਹੋ, ਹੈ ਮੈਂ ਉਹੀ ਸਵਾਲ ਜਿਹੜਾ ਹੈ ਬਾਰ-ਬਾਰ ਰੇਸ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਗੁਰੂ ਨਾਨਕ ਜਿਹੜੇ ਨੇ ਕੀ ਤੁਸੀਂ ਉਹਨਾਂ ਨੂੰ ਪਪੂਲਰ ਪੀਰ ਫਕੀਰ ਕਹੋਗੇ ਜਾਂ ਸਿੱਖਾਂ ਦਾ ਪਹਿਲਾ ਗੁਰੂ ਕਹੋਗੇ, ਹੈ ਨਾ? ਤੇ ਜੇ ਤੁਸੀਂ ਗੁਰੂ ਨਾਨਕ ਨੂੰ ਪੀਰ ਫਕੀਰ ਤੇ ਇੱਕ ਪਪੂਲਰ ਸਪੇਸ ਦੇ ਵਿੱਚ, ਕਿਉਂਕਿ ਤੁਸੀਂ ਜਾਣਦੇ ਹੋ ਨਾਨਕ ਪੰਥ ਇੱਕ ਬਹੁਤ ਵੱਡਾ ਟ੍ਰੈਡੀਸ਼ਨ ਰਿਹਾ ਹੈ ਤੇ ਨਾਨਕ ਦੀ ਜਿਹੜੀ ਪਪੂਲੈਰਿਟੀ ਹੈ ਉਹ ਹੈਜ਼ ਗੋਨ ਬਿਯੋਂਡ ਵਾਟ ਯੂ ਕਾਲ ਡੋਮੀਨੈਂਟ ਜਿਹੜੇ ਰਿਲੀਜੀਅਸ ਅੱਜ ਅਸੀਂ ਇਮੇਜਿਨ ਕਰਦੇ ਨੇ, ਉਹਨਾਂ ਦੀ ਦਾਇਰੇ ਤੋਂ ਬਹੁਤ ਜ਼ਿਆਦਾ ਉਹਨਾਂ ਦਾ ਇਨਫਲੂਐਂਸ ਰਿਹਾ ਹੈ। ਤੇ ਜੇ ਅਸੀਂ ਗੁਰੂ ਨਾਨਕ ਨੂੰ ਇੱਕ ਪਪੂਲਰ ਫਕੀਰ, ਜਾਂ ਕਿਉਂਕਿ ਤੁਸੀਂ ਜਾਣਦੇ ਹੋ ਕਿ ਸੂਫੀ ਲਿਟਰੇਚਰ ਦੇ ਵਿੱਚ ਗੁਰੂ ਨਾਨਕ ਨੂੰ ਫਕੀਰ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਕਦੇ-ਕਦੇ, ਤੇ ਉਹਨਾਂ ਦੀ ਬਹੁਤ ਸਾਰੀਆਂ ਇਸ ਤਰ੍ਹਾਂ ਦੀ ਪਿਕਟੋਰਲ ਰਿਪਰੈਜ਼ੈਂਟੇਸ਼ਨਸ ਵੀ ਨੇ ਸਾਡੇ ਕੋਲ ਆਉਂਦੀਆਂ ਨੇ ਤੇ ਮਿਡੀਵਲ ਟਾਈਮਸ ਦੇ ਵਿੱਚੋਂ, ਜਿਹਦੇ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਉਹ ਸੂਫੀ ਫਕੀਰ ਹੀ ਦਿਸ ਰਹੇ ਨੇ। ਤੇ ਜੇ ਅਸੀਂ ਉਹਨਾਂ ਨੂੰ ਸਿਰਫ ਸਿੱਖ ਟ੍ਰੈਡੀਸ਼ਨ ਦੇ ਦਾਇਰੇ ਦੇ ਵਿੱਚ ਰੱਖਦੇ ਹਾਂ ਗੱਲ ਕਰਾਂਗੇ ਤਾਂ ਸਾਨੂੰ ਲੱਗੇਗਾ ਕਿ ਨਹੀਂ ਜੀ, ਡੋਮੀਨੈਂਟ ਜਿਹੜੀ ਰਿਲੀਜੀਅਸ ਟ੍ਰੈਡੀਸ਼ਨ ਹੈ ਉਹੀ ਕ੍ਰਿਟੀਕ ਦੀ ਗੱਲ ਕਰਦੇ ਨੇ, ਉਹੀ ਸੋਸ਼ਲ ਰਿਫਾਰਮ ਦੀ ਗੱਲ ਕਰਦੇ ਨੇ। ਪਰ ਫੈਕਟ ਇਹ ਹੈ ਕਿ ਜਿਸ ਨੂੰ ਤੁਸੀਂ ਸਿੱਖ ਰਿਲੀਜੀਅਸ ਟ੍ਰੈਡੀਸ਼ਨ ਕਹਿ ਰਹੇ ਹੋ ਉਹ ਇੱਕ ਇਵੋਲਵਿੰਗ ਟ੍ਰੈਡੀਸ਼ਨ ਹੈ। ਇਵੋਲਵਿੰਗ ਮਤਲਬ ਐਟਲੀਸਟ ਡੋਮੀਨੈਂਟ ਸਾਡੀ ਅੰਡਰਸਟੈਂਡਿੰਗ ਹੈ ਉਹਦੇ ਵਿੱਚ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੱਕ ਇੱਕ ਖਾਸ ਫਾਰਮ ਜਿਹੜਾ ਹੈ ਡਿਵੈਲਪ ਹੁੰਦਾ ਉਹ ਦੇਖ ਦਿੰਦੇ, ਪਰ ਫਿਰ ਵੀ ਉਹ ਤੁਸੀਂ ਦੇਖੋ ਉਹਦੀ ਇਨਹੈਰੀਟੈਂਸ ਹੈ, ਇਵੋਲਵਿੰਗ ਇਨਹੈਰੀਟੈਂਸ ਹੈ। ਤੇ ਉਹ ਤੋਂ ਬਾਅਦ ਵੀ ਸਿੱਖ ਜਿਹੜੇ ਖਾਲਸਾ ਮਤ ਕਹਿੰਦੇ ਆ ਜਿਹਨਾਂ ਨੂੰ, ਉਹਦੀ ਐਸਟੈਬਲਿਸ਼ਮੈਂਟ ਤੋਂ ਬਾਅਦ ਵੀ ਨਾਨਕ ਪੰਥ ਆਪਣੇ ਆਪ ਦੇ ਵਿੱਚ ਇੱਕ ਬਹੁਤ ਪਪੂਲਰ ਟ੍ਰੈਡੀਸ਼ਨ ਦੇ ਤੌਰ ਤੇ ਐਗਜ਼ਿਸਟ ਕਰਦਾ ਰਿਹਾ ਲੰਬੇ ਸਮੇਂ ਤੱਕ, ਅੱਜ ਵੀ ਕਰਦਾ। ਤੇ ਜੇ ਗੁਰੂ ਨਾਨਕ ਨੂੰ ਅਸੀਂ ਪਪੂਲਰ ਸੇਂਟ ਮੰਨਾਂਗੇ ਤਾਂ ਉਹਨਾਂ ਦਾ ਜਿਹੜਾ ਕ੍ਰਿਟੀਕ ਹੈਗਾ, ਸੋਸ਼ਲ ਕ੍ਰਿਟੀਕ, ਸੋਸ਼ਲ ਰਿਫਾਰਮਸ ਦਾ ਏਜੰਡਾ ਸੀਗਾ, ਉਹਨੂੰ ਤੁਸੀਂ ਪਪੂਲਰ ਡਿਸਕੋਰਸ ਦੇ ਵਿੱਚ ਹੀ ਦੇਖ ਸਕੋਗੇ। ਹੋ ਕੀ ਰਿਹਾ ਹੈ ਕਿ ਅਸੀਂ ਅੱਜ ਦੇ ਲੈਂਸ ਨੂੰ ਹਮੇਸ਼ਾ ਪਿੱਛੇ ਜਾ ਕੇ ਦੇਖਦੇ ਹਾਂ, ਪਰ ਫੈਕਟ ਇਹੀ ਹੈ ਕਿ ਜ਼ਿਆਦਾਤਰ ਜਿਹੜੇ ਸੇਂਟ ਫਿਗਰਸ ਨੇ ਉਹ ਪਪੂਲਰ ਫਿਗਰਸ ਹੀ ਨੇਗੇ, ਫਕੀਰ, ਜੋਗੀ, ਸਾਧੂ। ਐਂਡ ਐਸੇ ਕਰਕੇ ਹੀ ਉਹਨਾਂ ਦਾ ਜਿੰਨਾ ਡਿਸਕੋਰਸ ਹੈ ਉਹ ਬਾਅਦ ਦੇ ਵਿੱਚ ਇੱਕ ਡੋਮੀਨੈਂਟ ਡਿਸਕੋਰਸ ਦੇ ਵਿੱਚ ਜ਼ਰੂਰ ਮਰਜ ਹੋ ਜਾਂਦਾ ਹੈ, ਪਰ ਉਹ ਹੈਗਾ ਤਾਂ ਪਪੂਲਰ ਡਿਸਕੋਰਸ ਹੀ। ਤੇ ਯੈਸ, ਉਹਨਾਂ ਦਾ ਮੇਜਰ ਕੰਟਰੀਬਿਊਸ਼ਨ ਹੈਗਾ ਸੋਸ਼ਲ ਰਿਫਾਰਮ ਦੇ ਵਿੱਚ। ਜੀ ਸਰ, ਮੈਂ ਦੂਸਰੇ ਆਪਣੇ ਸਕਾਲਰਸ ਵੱਲ ਜਾਣ ਤੋਂ ਪਹਿਲਾਂ ਇੱਕ ਕੁਐਸਚਨ ਜਸਬੀਰ ਸਿੰਘ ਹੋਰਾਂ ਵੱਲੋਂ ਆਇਆ ਹੈ, ਉਹ ਮੇਰਾ ਖਿਆਲ ਹੈ ਤੁਹਾਡੇ ਨਾਲ ਰਿਲੇਟਡ ਹੈ, ਔਰ ਉਹ ਕੁਐਸਚਨ ਹੈ ਕਿ ਹਾਊ ਡੈਮੋਗ੍ਰਾਫਿਕ ਚੇਂਜ ਇਫੈਕਟ ਸਪੈਕਟਲਾਈਜ਼ਿੰਗ ਦਾ ਸ਼ਰਾਈਨ। ਹਾਂ, ਇਹ ਸਵਾਲ ਜੋਗਿੰਦਰ ਜੀ ਨੇ ਵੀ ਪੁੱਛਿਆ ਸੀਗਾ ਕਿ ਕੀ ਰੋਲ ਡੈਮੋਗ੍ਰਾਫਿਕ ਚੇਂਜ ਦਾ ਰਹਿੰਦਾ ਹੈ।
ਬਿਲਕੁਲ ਉਹਦਾ ਰੋਲ ਰਹਿੰਦਾ ਹੈ, ਪਰ ਮੇਰੇ ਖਿਆਲ ਦੇ ਡੈਮੋਗ੍ਰਾਫਿਕ ਚੇਂਜ ਤੋਂ ਜ਼ਿਆਦਾ ਪੋਲੀਟੀਕਲ ਜਿਹੜਾ ਚੇਂਜ ਹੈ ਉਹਦਾ ਬਹੁਤ ਵੱਡਾ ਰੋਲ ਰਹਿੰਦਾ ਜਿਵੇਂ ਪਾਕਿਸਤਾਨ ਦੇ ਵਿੱਚ ਅਸੀਂ ਅੱਜ ਦੇਖੀਏ ਤੇ ਰਿਲੀਜੀਅਸ ਡਿਸਕੋਰਸਿਸ ਦੇ ਵਿੱਚ ਸਟੇਟ ਨੇ ਇੱਕ ਡਾਇਰੈਕਟ ਇੰਟਰਵੈਂਸ਼ਨ ਕੀਤਾ ਤੇ ਉਸ ਡਾਇਰੈਕਟ ਇੰਟਰਵੈਂਸ਼ਨ ਦਾ ਸੇ ਫॉर इंस्टेंस ਮਿਊਜ਼ਿਕ ਤੇ ਕੀ ਮਿਊਜ਼ੀਕਲ ਇਨਹੈਰੀਟੈਂਸ ਤੇ ਕੀ ਅਸਰ ਪੈਂਦਾ, ਇਹ ਤਾਂ ਅਸੀਂ ਜਾਣਦੇ ਹਾਂ। ਰਾਗਾਂ ਦੇ ਨਾਂ ਬਦਲੇ ਜਾਂਦੇ ਨੇ, ਉਹਨਾਂ ਦੀ ਇਨਹੈਰੀਟੈਂਸ ਬਦਲੀ ਜਾਂਦੀ ਹੈ ਤੇ ਮੋਸਟਲੀ ਜਿਹਨੂੰ ਅਸੀਂ ਕਹਿੰਦੇ ਹਾਂ ਇਸਲਾਮਿਕ ਰੂਪ ਜਿਹੜਾ ਹੈ ਰਾਗਾਂ ਤੇ ਉਹਨਾਂ ਦਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਅਸੀਂ ਦੇਖਾਂਗੇ ਇਧਰਲੇ ਪਾਸੇ ਪੰਜਾਬ ਦੇ ਵਿੱਚ ਵੀ ਇੱਕ ਡੋਮੀਨੈਂਟ ਜਿਹੜਾ ਡਿਸਕੋਰਸ ਹੈ, ਜਿਵੇਂ ਜੋਗਿੰਦਰ ਸਾਹਿਬ ਵੀ ਕਹਿ ਰਹੇ ਸੀਗੇ, ਡਿਸਕੋਰਸ ਹੈ ਉਹ ਰਿਮੈਂਬਰ ਐਕੈਡੈਮਿਕ ਡਿਸਕੋਰਸ ਦੇ ਵਿੱਚ ਵੀ ਪਰਮੀਏਟ ਕਰਦਾ ਹੈ। ਉਹ ਭਾਵੇਂ ਪੋਲੀਟੀਕਲ ਡਿਸਕੋਰਸ ਵੀ ਹੈਗਾ, ਉਹ ਡੈਮੋਗ੍ਰਾਫਿਕ ਡਿਸਕੋਰਸ ਵੀ ਹੈਗਾ, ਉਹ ਰਿਲੀਜੀਅਸ ਤੇ ਐਕੈਡੈਮਿਕ ਜਿਹੜੀ ਅੰਡਰਸਟੈਂਡਿੰਗ ਹੈ ਉਹਦੇ ਵਿੱਚ ਵੀ ਪਰਕੂਲੇਟ ਕਰਦਾ ਤੇ ਉਹਦਾ ਰੋਲ ਪੈਂਦਾ ਹੈ। ਤੇ ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਜਿੰਨੀ ਅੰਡਰਸਟੈਂਡਿੰਗ ਹੈ ਹਿਸਟੋਰੀਕਲ ਅੱਜ ਸਾਡੇ ਕੋਲ ਹੈਗੀ ਹੈ, ਉਹਦਾ ਇੱਕ ਬਹੁਤ ਵੱਡਾ ਰੋਲ ਇੱਕ ਖਾਸ ਤਰ੍ਹਾਂ ਦੀ ਪੋਲੀਟੀਕਲ ਡੋਮੀਨੈਂਸ ਹੈ ਉਹਦੇ ਉੱਤੇ ਇਹਨਾਂ ਹੀ ਇਨਹੈਰੀਟੈਂਸ ਦਾ ਹੈਗਾ। ਤੇ ਯੈਸ ਇਟ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ, ਪਰ ਐਜ਼ ਹਿਸਟੋਰੀਅਨ ਸਾਡਾ ਕੀ ਰੋਲ ਹੋਣਾ ਚਾਹੀਦਾ, ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਤੇ ਕਿਸ ਤਰ੍ਹਾਂ ਅਸੀਂ ਇੱਕ ਆਲਟਰਨੇਟਿਵ ਪਿਕਚਰ ਪੇਸ਼ ਕਰ ਸਕਦੇ ਹਾਂ, ਕਿਸ ਤਰ੍ਹਾਂ ਉਹ ਨੈਗਲੈਕਟਡ ਜਿਹੜੀ ਟ੍ਰੈਡੀਸ਼ਨਸ ਨੇ, ਇਹ ਐਕਚੁਅਲੀ ਉਹ ਇੱਕ ਟਰਮ ਇਸਤੇਮਾਲ ਹੁੰਦੀ ਹੈ, ਅਗੇਨ ਹੈਗੀ ਤਾਂ ਯੂਰਪੀਅਨ ਟਰਮ ਹੀ ਹੈ, ਪਰ ਫਿਰ ਵੀ ਜਿਹਨੂੰ ਅਸੀਂ ਕਹਿੰਦੇ ਪ੍ਰੈਜ਼ੈਂਟਿਜ਼ਮ, ਅੱਜ ਦੇ ਦਾਇਰੇ ਦੇ ਵਿੱਚ ਅਸੀਂ ਪਾਸਟ ਨੂੰ ਵੇਖਣ ਦੀ ਜਿਹੜੀ ਰਿਵਾਇਤ ਬਣਾ ਲੈਂਦੇ ਹਾਂ, ਉਹ ਅਸਲ 'ਚ ਪਾਸਟ ਦੀ ਅੰਡਰਸਟੈਂਡਿੰਗ, ਆਬਜੈਕਟਿਵ ਅੰਡਰਸਟੈਂਡਿੰਗ ਨਹੀਂ ਹੁੰਦੀ, ਉਹ ਅੱਜ ਦੇ ਸਵਾਲਾਂ ਦੇ ਬੇਸ ਦੇ ਉੱਤੇ ਅਸੀਂ ਪਾਸਟ ਦੀ ਅੰਡਰਸਟੈਂਡਿੰਗ ਬਣਾ ਰਹੇ ਹੁੰਦੇ ਨੇ। ਤੇ ਪਾਸ ਕਿਸ ਤਰ੍ਹਾਂ ਐਕਚੁਅਲੀ ਫੈਕਟ ਇਹ ਵੀ ਹੈ ਕਿ ਪਾਸ ਕਦੇ ਵੀ ਆਪਣੀ ਅੱਜ ਤੋਂ ਜਾਂ ਪਾਸ ਕਿਸੇ ਵੀ ਪਿਓਰ ਫਾਰਮ ਦੇ ਵਿੱਚ ਅੱਜ ਐਗਜ਼ਿਸਟ ਨਹੀਂ ਵੀ ਕਰ ਸਕਦੇ, ਇਹ ਵੀ ਫੈਕਟ ਹੈ। ਤੇ ਹਿਸਟੋਰੀਅਨਸ ਦਾ ਇਹ ਰੋਲ ਹੁੰਦਾ ਹੈ ਕਿ ਕਿਸ ਤਰ੍ਹਾਂ ਇੱਕ ਮੋਰ ਆਬਜੈਕਟਿਵ ਟਰੂਥ ਜਿਹੜਾ ਹੈ, ਇੱਕ ਮੋਰ ਆਬਜੈਕਟਿਵ ਪਿਕਚਰ ਜਿਹੜੀ ਹੈ ਉਹ ਅਸੀਂ ਸਕਾਲਰਸ਼ਿਪ ਦੇ ਤੌਰ ਤੇ ਸਾਹਮਣੇ ਪੇਸ਼ ਕਰੀਏ। ਜੀ ਸਰ ਬਹੁਤ ਸ਼ੁਕਰੀਆ, ਤੁਸੀਂ ਸਰ ਸਾਡੇ ਨਾਲ ਹੀ ਰਹਿਣਾ, ਕੁਛ ਗੱਲ ਅਸੀਂ ਜਿਹੜੇ ਬਾਕੀ ਸਾਡੇ ਸਕਾਲਰਸ ਨੇ ਉਹਨਾਂ ਨਾਲ ਵੀ ਕਰੀਏ, ਕੁਛ ਕੁਐਸਚਨ ਨੇ ਜਿਹੜੇ ਮੈਂ ਬਾਕੀ ਆਪਣੇ ਸਕਾਲਰਸ ਦੇ ਨਾਲ ਕਰਾਂਗਾ, ਖਾਸ ਕਰ ਇਮਦਾਦ ਸਾਹਿਬ। ਔਰ ਇਮਦਾਦ ਸਾਹਿਬ ਇੱਥੇ ਸਾਡੇ ਇੱਕ ਦੋਸਤ ਨੇ ਗੁਰਦਾਸ ਦਦਵਾਲ ਜੀ, ਬੜੇ ਅੱਛੇ ਸਾਡੇ ਵਿਊਅਰ ਨੇ ਔਰ ਬੜਾ ਅੱਛਾ ਆਪਣਾ ਇਨਪੁਟ ਦਿੰਦੇ ਰਹਿੰਦੇ ਨੇ। ਉਹਨਾਂ ਨੇ ਇੱਕ ਤਾਂ ਉਹਨਾਂ ਨੇ ਕੀਤਾ ਕਿ ਕੈਨ ਵੀ ਪ੍ਰਮੋਟ ਪੰਜਾਬੀਅਤ ਔਨ ਦਾ ਬੋਥ ਸਾਈਡ ਆਫ ਦਾ ਬਾਰਡਰ ਥਰੂ these type of books, ਅਸੀਂ ਇਹਨਾਂ ਕਿਤਾਬਾਂ ਦੇ ਰਾਹੀਂ ਅਸੀਂ ਇਸ ਨੂੰ ਕਿਸ ਤਰ੍ਹਾਂ ਦੋਵਾਂ ਸਾਈਡਾਂ ਤੇ ਪੰਜਾਬੀਅਤ ਦੀ ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਟਰਮ ਬੜੀ ਖੂਬਸੂਰਤ ਵਰਤੀ ਜਿਹੜੀ ਮੇਰੀ ਨਜ਼ਰਾਂ ਚੋਂ ਗੁਜ਼ਰੀ, ਉਹਨਾਂ ਨੇ ਲੋਕ ਧਰਮ ਲਫ਼ਜ਼ ਉਹਨਾਂ ਨੇ ਇੱਥੇ ਇਸਤੇਮਾਲ ਕੀਤਾ ਹੈ ਗੁਰਦਾਸ ਦਦਵਾਲ ਹੋਰਾਂ ਨੇ, ਕਿ ਇਹ ਲੋਕ ਧਰਮ ਹੀ ਹੈ ਜਿਹੜਾ ਲੋਕਾਂ ਨੂੰ ਉਹਨਾਂ ਮੁਖਤਲਿਫ ਸ਼ਰਾਇਨਸ ਤੇ ਜਾਣ ਦੀ ਜਿਹੜੀ ਹੈ ਇਜਾਜ਼ਤ ਹੈ, ਉਹ ਚਲੇ ਜਾਂਦੇ ਨੇ, ਇਹ ਲੋਕ ਧਰਮ ਸੀ। ਇਹ ਲੋਕ ਧਰਮ ਦੀ ਜਿਹੜੀ ਟਰਮ ਹੈ ਇਹ ਬੜੀ ਮੇਰੇ ਵਾਸਤੇ ਬੜੀ ਇੰਟਰਸਟਿੰਗ ਹੈ, ਇਹਦੇ ਤੇ ਵੀ ਤੁਸੀਂ ਕੋਈ ਗੱਲਬਾਤ ਕਰੋ। ਔਰ ਗੁਰਦਾਸ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਸੀਂ ਗੱਲ ਕੀਤੀ ਜੀ। ਡਾਕਟਰ ਸਾਹਿਬ सर काइंडली अपना माइक ऑन करो सर, तो योर माइक इज, हाँ जी माइक बांध दे सर, सर माइक बांध दे इमदाद जी। हाँ जी जी सर। हाँ जी, मैं पहले एक छोटी जी गल सोशल रिफॉर्म वाले क्वेश्चन पे करांगा, और मेरा ख्याल है कि वो गल बड़ी अहम है। जो सोशल रिफॉर्म असी कहने ना, यह ते बिल्कुल बहुत ही मॉडर्न एजेंडा है, मॉडर्न स्टेट के नाल जुड़िया है। और यानी ज्यादातर जेडे हैगे ने लोग यानी सूफी यूनिवर्सिटी सूफी कहने हैं या फकीर या मलांग, मेरा ख्याल है कि उन्होंने सोशल रिफॉर्म का काम नहीं किया, क्योंकि उन्होंने जो मुखातिब सी वो बंदा सी, इंडिविजुअल, ठीक है। ते वो एक गल बड़ी क्लीयरली करते सन कि यानी कोई सोसाइटी जिहड़ी है वो पूरी दी पूरी सोसाइटी इकट्ठी कोई यानी कलैक्टिव मुक्ति का कोई चक्कर नहीं सी हैगा। हर इंडिविजुअल ने यानी अपने वास्ते खुद बहना सी ध्यान विच, और यानी चीज़ां प्रैक्टिस करनियां सन, और उस तो उन्हें मुक्ति पानी सी। सो ਜਿਹੜਾ ਇਹਨੂੰ ਸੋਸ਼ਲ ਰਿਫਾਰਮ ਦੇ ਜ਼ਰੀਏ ਜਿਹੜਾ ਡਿਸਕੋਰਸ ਬਣਾਇਆ ਹੈ, ਉਹ ਇੰਜ ਹੀ ਲੱਗਦਾ ਹੈ ਕਿ ਇਹ ਵੀ ਇੰਜ ਹੀ ਸਨ ਜਿਵੇਂ ਯੂਨੋ ਯੂਰਪ ਵਿੱਚ ਲੋਕਾਂ ਨੇ, ਜਾਂ ਇੱਥੇ ਯੂਨੋ
ब्रह्मू समाज वगैरह ਜਿਹੜੇ बने यानी अंग्रेज़ां ने बनवाए खुद ऑर्केस्ट्रेट करके, ਇਹ ਵੀ ਉਂਝ ਦਾ ਹੀ ਕੰਮ ਹੈਗਾ ਸੀ। ਇਹ ਕੰਮ ਬਹੁਤ ਵੱਖਰਾ ਸੀ, ਉਹਨਾਂ ਦਾ ਕੰਮ ਬਹੁਤ ਵੱਖਰਾ ਸੀ। ਯਾਨੀ ਉਹ ਸ਼ੁਰੂ ਕਰਦੇ ਸਨ ਸੁਸਾਇਟੀ ਤੋਂ, ਯਾਨੀ ਉਹਨਾਂ ਦੀ ਜਿਹੜੀ ਥਿੰਕਿੰਗ ਸੀ ਸੋਸ਼ਲ ਰਿਫਾਰਮਰਸ ਦੀ 19th ਸੈਂਚੁਰੀ ਦੇ ਵਿੱਚ, ਉਹ ਸੀ ਕਿ सोसाइटी ਨੂੰ ਉੱਤੋਂ ਕੁਝ ਦੱਸੋ ਔਰ सोसाइटी ਜਿਹੜੀ ਹੈ ਉਹ ਇੰਜ ਬਦਲੇ ਐਜ਼ ए ਹੋਲ। ਯਾਨੀ ਉਹ ਇਹ ਸਮਝਦੇ ਸਨ ਕਿ सोसाइटी ਐਜ਼ ए ਸਿਸਟਮ ਕੰਮ ਕਰਦੀ ਹੈ ਤੇ ਇਹਨੂੰ ਅਗਰ ਯਾਨੀ ਉੱਤੋਂ ਚੇਂਜ ਕਰੀਏ ਤੇ सोसाइटी ਜਿਹੜੀ ਹੈ ਨਾ ਇੱਥੋਂ ਪਲਾਂਗ ਲੈ ਕੇ ਤੇ ਉਹ ਯੂਰਪੀਅਨ सोसाइटी ਵਾਂਗੂ ਬਣ ਜਾਏਗੀ। ਇਹ ਸਾਰੀਆਂ ਜਿਹੜੀਆਂ ਲਿਖਤਾਂ ਹੈਗੀਆਂ ਨੇ ਬ੍ਰਹਮੂ ਸਮਾਜ ਦੇ ਵਿੱਚ ਉਹਨਾਂ ਦੀਆਂ ਯਾਨੀ ਉਹ सोशल रिफॉर्म दियां ने। यह जिहड़ा सी रिफॉर्म का काम नहीं सी हैगा, यानी यह बड़ी सीधी सीधी ये गल सी कि भी मैं कोई तुहानू रिफॉर्म शिफॉर्म नहीं कर रहा या मैं तुहानू कोई मुक्ति नहीं दे रहा, मैं तुहानू इशारा कर रहा किसी गल वाल। यानी बुल्ले शाह दा तुसीं कलाम पढ़ लो, नानक दा कलाम पढ़ो, क्योंकि मैं एक गल वाल इशारा कर रहा कि जिधर मैं उंगली कर रहा उधर देखो और हर इंडिविजुअल देखे, वो इंडिविजुअल नाल गल कर रहे हैं, मेरी उंगली नूं जप्फा पा के नहीं बहना। सो मेरा ख्याल है कि थोड़ा जहा मुख्तलिफ है, गलत फहमी है कि शायद वो सोशल रिफॉर्मर सन और यानी टोटली होर तरह की यानी बड़े सटल पॉइंट ने कि होर तरह का काम सी और होर तरह का। अच्छा दूसरा है कि जी पंजाबीयत है ना, यानी मैनू लगता है कि यानी मैं जरा इन्हों पढ़ना है यानी बुल्ले शाह या शाह हुसैन और इधर यानी वो असल दे सारा काम है कि किस तरह जो आइडेंटिटी का काम है ना, यानी इस तो किस तरह फारग होया जाए। यानी हर किस्म की आइडेंटिटी, वो जेंडर आइडेंटिटी भी शामिल है और धर्म की आइडेंटिटी भी शामिल है। यानी तुसीं देखो कि मियां मोहम्मद बख्श वर्गा नमाजी पढ़ी आदमी नहीं कहता है कि ना मैं मुस्लिम ना मैं काफिर, ना मैं मुस्लिम ना मैं काफिर, खबर नहीं किस चाली, नाले ए दिल इश्कों भरिया नाले है मुड़ खाली। सो उन्होंने थॉट भी और यानी बहुत अगे रीसेंट काम है मियाँ साहब का, मियाँ मोहम्मद बख्श साहब का। ते मैनू नहीं लगता कि यानी ज़ाहिर है कि एक तरह की नैशनलिस्टिक किस्म की सोच है, यानी नैशनलिस्टिक और एथनिक कंपीटिशन दे विच ज़ाहिर आइडेंटिटी मेकिंग का काम असी करांगे अगर असी से पंजाबीयत प्रमोट करनी है और यानी अज के दौर और पंजाबीयत है कि मतलब है कि यानी साढ़े कोई ऐसे क्लासिक सोर्सिस भी नहीं है जिहड़े यानी इन्हां बाबियां दी थॉट विचों कि जिहड़े जिन्होंने इंज दा भी काम कीता है कि उन्होंने पंजाबीयत या कोई पंजाबी आइडेंटिटी नूं डिफाइन कीता है। तुसीं ये देखो कि यानी उन्हां दी बड़ी क्लीयर समझ सी जिहड़ी जित्थों तक मैनूं यानी समझ मिली है, यानी उन्हां दे आदर्श इंज दे बड़े क्लीयर सन कि भी और नाथ जोगियां दे ओहदे च बड़ा यानी नजर आंदा है कि स्पेस की जिहड़ी अहमियत है। फॉर एग्जांपल कि भी यह स्पेस जिहड़ी है इत्थे यह भौं जिहड़ी है इहदे विच कोई पंगा नहीं लैना, इत्थे जाके घर नहीं बनाना, इत्थे कोई बेले दे विच कोई दरख्त नहीं कटना, क्योंकि इत्थे होर मखलूकात रहिंदियां ने यानी जिन परियां भूत प्रेत और उन्हां दा यानी है उन्हां दी जू है उहदे विच बंदे ने जाके नहीं बसना। यह दरिया का किनारा है, इत्थे जाके घर नहीं बनाना, इत्थे पेशाब नहीं करना, और फलां रुख है उहदे थल्ले जाके पेशाब नहीं करना, कि फलां टीला है उत्थे जाके मैडिटेशन करनी, उत्थे बंदा रब नाल जुड़ जाता है। लेकिन इसकी अहमियत इन्नी की सी, यानी जिहड़ा अल्टीमेट काम सी ट्रेनिंग का जिहड़ा हिस्सा सी वो यह सी कि टाइम और स्पेस तो उत्ते जाना, यानी ये जिहड़ी कैद हैगी है किसी जगह की थां की भोएं की उस तो। सो यह कोई होर तरह का काम है और यह एक पोलीटिकल किस्म का काम है ना, यानी लोक धर्म कहना, यानी धर्म नूं किसी तरह विच लैके आना। इत्थों के लोग यानी इन्हां बहुत सारे लोगों के कि इन्हां दी जिहड़ी सी यानी रब दा जिहड़ा कॉन्सैप्ट सी इत्थे वो बड़ा इकोलॉजिकल कॉन्सैप्ट सी, जिहड़ा यानी वो बहुत हुण तक आन के ते हुण वो बड़ा अजीबो-गरीब हो गया। लेकिन इत्थों की जिहड़ी भोएं दी भी सेंस सी वो इकोलॉजिकल सी, यानी जमीन सारी धरती मुकद्दस सी। लेकिन इंज दियां हुंदियां सन विच गल्लां कि जी वो फलां थां जिहड़ी है वो उत्थे जाए बंदा ते ओहदियां बीमारियां मुक जांदियां ने। यानी यूनानियां दे विच ते तुसीं देखो कि एक यूनान एक शहर है बड़ा फेमस, उत्ते एक किताब भी छपी है, मैनूं नाम नहीं याद आ रहा, ते वो लोग उत्थे यानी जांदे सन, जाके रहिंदे सन कई दिन और सेहतमंद होके उत्थों वापस आते सन, कई बीमारियों का इलाज हो जाता है। इस तरह हाले भी देखो ना कि जो इन्होंने ब्रिटिश ने सैनेटोरियम बनाए,
अच्छा जी फलां जगह सैनिटोरियम बनाओ, उत्थे जाओ जी टीबी जिहड़ी है वो छेती मुक जाती है। तो वो यानी इंज दा ते इत्थे थॉट हैगी सी कि भी जिस तरह भी ए खुराक है, ए ठंडी है, गर्म है, एदी ए तासीर है, एदी ए तासीर है, इस तरह फलां भों है ओदी ए तासीर है, फलां पहाड़ है ओदी ए तासीर है, फलां बेला है ओदी ए तासीर है। इंज दियां गल्लां जरूर हुंदियां सन, और लेकिन ए हुंदियां सन यानी एक वो प्रैक्टिस वास्ते ना कि भी इत्थों तक ना, लेकिन ਇਹ ਪਰਪਸ ਨਹੀਂ ਸਨ ਕਿ ਵੀ ਉੱਥੇ ਜਾ ਕੇ ਬਹਿ ਜਾਣਾ ਹੈ ਔਰ ਉਹ ਥਾਂ ਦੀ ਯਾਨੀ ਵਰਸ਼ਿਪ ਕਰੀ ਜਾਣੀ ਹੈ। ਉਹ ਆਈਡੀਆ ਇਹ ਸੀ ਕਿ ਵੀ ਇਹ ਕਰੋ ਯਾਨੀ ਇਹਦੇ ਨਾਲ ਜੁੜੋ, ਇਹ ਸਮਝੋ, ਲੇਕਿਨ ਅਲਟੀਮੇਟਲੀ ਜਿਹੜਾ ਹੈ ਉਹ ਇਹ ਵੇ ਕਿ ਟਾਈਮ ਔਰ ਸਪੇਸ ਯਾਨੀ ਇਹ ਜਿਹੜੀ ਕੈਦ ਹੈਗੀ ਹੈ ਨਾ ਕਿ ਵੀ ਮੈਂ ਇੱਥੋਂ ਦਾ ਹੈਗਾ ਔਰ ਇੱਥੋਂ ਦਾ ਬੰਦਾ ਇੰਜ ਦਾ ਹੁੰਦਾ। ਹੁਣ ਅਸੀਂ ਇੰਜ ਹੀ ਕਹਿੰਦੇ ਆ ਨਾ ਵੀ ਫਲਾਂ ਸ਼ੇਖੂਪੁਰੀ ਹੈ ਤੇ ਇੰਜ ਦਾ ਹੈ, ਲੈਲਪੁਰੀ ਹੈ ਤੇ ਇੰਜ ਦਾ ਹੈ, ਤੇ ਉਹ ਫਲਾਂ ਹੈ ਤੇ ਇੰਜ ਦਾ ਹੈ, ਦਿੱਲੀ ਦਾ ਤੇ ਇੰਜ ਦਾ। ਤੇ ਉਹ ਮਤਲਬ ਹੈ ਕਿ ਉਹ ਬੰਦਾ ਤੇ ਉਸ ਕੈਦ ਵਿੱਚ ਹੁੰਦਾ ਹੈ। ਤੇ ਉਹ ਦੇਖੋ ਨਾ ਜੋਗੀਆਂ ਦਾ ਤੇ ਬੜਾ ਕਲੀਅਰ ਔਰ ਫਕੀਰਾਂ ਦਾ ਤੇ ਬੜਾ ਸੀ ਕਿ ਵੀ ਇਹ ਜਿਹੜੀਆਂ ਸਾਰੀਆਂ ਕੈਦਾਂ ਨੇ, ਆਈਡੈਂਟੀਟੀਜ਼ ਨੇ, ਆਈਡੈਂਟਿਟੀ ਇੱਕ ਜੇਲ੍ਹ ਹੈ ਨਾ, ਕੈਦ ਹੈਗੀ ਆ। ਤੇ ਅਸਲ ਦੇ ਵਿੱਚ ਤੇ ਉਹ ਵੇਖੋ ਨਾ ਵੀ ਆਈਡੈਂਟਿਟੀ ਦਾ ਇਨਕਾਰ ਹੈਗਾ, ਹਰ ਕਿਸਮ ਦੀ ਆਈਡੈਂਟਿਟੀ ਦਾ ਇਨਕਾਰ ਮਿਲਦਾ ਬੁੱਲੇ ਸ਼ਾਹ ਵਿੱਚ, ਸ਼ਾਹ ਹੁਸੈਨ ਵਿੱਚ ਔਰ ਬਾਕੀ ਚਿਸ਼ਤੀਆਂ ਵਿੱਚ ਵੀ ਮਿਲਦਾ ਹੈ ਕਿ ਵੀ ਇਹ ਕੈਦਾਂ ਨੇ, ਇਹਨਾਂ ਨੂੰ ਸਮਝਣਾ ਹੈ, ਪਰ ਇਹਨਾਂ ਦੇ ਕੁਝ ਫਾਇਦੇ ਨੇ। ਉਹ ਫਾਇਦੇ ਪ੍ਰੈਕਟਿਸ ਯਾਨੀ ਜਿੰਨੀ ਦੇਰ ਤੱਕ ਪ੍ਰੈਕਟਿਸ ਕਰਨੀ ਹੈ ਨਾ, ਤੇ ਜਾਂ ਜਿਹੜੇ ਬਾਕੀ ਲੋਕ ਨੇ ਜਿਹੜੇ ਯਾਨੀ ਇਹ ਰਾਹ ਇਸ ਰਾਹ ਵਿੱਚ ਨਹੀਂ ਚੱਲਣਾ ਚਾਹੁੰਦੇ, ਉਹ ਯਾਨੀ ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਵੀ ਇਹ ਬੇਲਾ ਹੈ, ਇਸ ਬੇਲੇ ਦੇ ਵਿੱਚ ਇਹ ਬੂਟੀਆਂ ਨੇ, ਜਾਂ ਇਹ ਬੇਲਾ ਹੈ ਤੇ ਇਹਦੇ ਵਿੱਚ ਨਾ ਇਹ ਵਾਲੀਆਂ ਕਰੈਕਟਰਿਸਟਿਕਸ ਨੇ ਕਿ ਇੱਥੇ ਬੰਦਾ ਜਾਏ। ਤੇ ਉਹ ਵੇਖੋ ਨਾ ਇਹ ਪੁਰਾਣੀਆਂ ਕਿਤਾਬਾਂ ਦੇ ਵਿੱਚ ਕਿ ਉਹ ਫਲਾਂ ਬੰਦੇ ਨੂੰ ਮਾਲੀ ਖੋਲੀਆ ਹੋ ਗਿਆ ਤੇ ਉਹਨੂੰ ਉਹ ਫਲਾਂ ਜਗ੍ਹਾ ਛੱਡ ਆਏ, ਉੱਥੇ ਗਿਆ ਤੇ ਉਹ ਠੀਕ ਹੋ ਗਿਆ। ਤੇ ਉਹ ਇਹ ਸੀ ਕਿ ਵੀ ਇਹਦੀਆਂ ਸਿਫਤਾਂ ਨੇ, ਇਸ ਭੌਂ ਦੀਆਂ ਇਹ ਸਿਫਤਾਂ ਨੇ। ਅੱਛਾ ਹੁਣ ਵੀ ਸਾਨੂੰ ਪਤਾ ਹੈ ਕਿ ਵੀ ਇਹ ਵੇਖੋ ਨਾ ਮੋਟੀਆਂ ਮੋਟੀਆਂ ਗੱਲਾਂ ਕਿ ਜੀ ਇੱਥੇ ਕਣਕ ਉੱਗ ਸਕਦੀ ਹੈ, ਉੱਥੇ ਬਾਜਰਾ ਉੱਗ ਸਕਦਾ ਹੈ, ਉੱਥੇ ਅੰਬ ਉੱਗ ਸਕਦੇ ਨੇ, ਉੱਥੇ ਇਹ ਉੱਗ ਸਕਦਾ। ਇਹ ਤੇ ਸਿਫਤਾਂ ਨੇ ਨਾ ਇੱਕ ਥਾਂ ਦੀਆਂ, ਠੀਕ ਹੈ। ਉਹਦੇ ਵਿੱਚ ਕੁਝ ਸਿਫਤਾਂ ਨੇ ਜਿਹੜੀਆਂ ਮਤਲਬ ਕਿ ਬੜੀਆਂ ਸਿੱਧੀਆਂ ਨਜ਼ਰ ਆਉਂਦੀਆਂ ਨੇ, ਕੁਝ ਸਿਫਤਾਂ ਨੇ ਜਿਹੜੀਆਂ ਸਾਨੂੰ ਦਿਸਦੀਆਂ ਨਹੀਂ ਪਰ ਉਹ ਹੈ ਨੇ। ਮਤਲਬ ਇੱਕ ਥਾਂ ਤੇ ਤੁਸੀਂ ਜਾਂਦੇ ਹੋ ਤੇ ਐਨ ਜਿੰਨੀ ਠੰਡੀ ਹਵਾ ਪੈਂਦੀ ਹੈ ਔਰ ਤੁਹਾਨੂੰ ਬੜਾ ਅੱਛਾ ਤੁਸੀਂ ਫੀਲ ਕਰਦੇ ਹੋ। ਇੱਕ ਥਾਂ ਤੇ ਤੁਸੀਂ ਜਾਂਦੇ ਹੋ ਤੇ ਨਹੀਂ ਉਸ ਤਰ੍ਹਾਂ ਅੱਛਾ ਫੀਲ ਹੁੰਦਾ। ਇੱਕ ਥਾਂ ਤੇ ਜਾਂਦੇ ਤੁਹਾਨੂੰ ਡਰ ਲੱਗਦਾ ਹੈ, ਇੱਕ ਥਾਂ ਤੇ ਜਾਂਦੇ ਹੋ ਤੁਹਾਨੂੰ ਯਾਨੀ ਤੁਸੀਂ ਖੁਸ਼ ਹੁੰਦੇ ਹੋ। ਤੇ ਇਹ ਸਿਫਤਾਂ ਨੇ ਥਾਵਾਂ ਦੀਆਂ, ਲੇਕਿਨ ਇਹ ਹੈ ਕਿ ਵੀ ਇਹਨਾਂ ਸਿਫਤਾਂ ਨੂੰ ਸਮਝ ਕੇ ਤੇ ਇਹਨਾਂ ਸਿਫਤਾਂ ਦੀ ਵਰਸ਼ਿਪ ਨਹੀਂ ਸ਼ੁਰੂ ਕਰ ਦੇਣੀ। ਅਲਟੀਮੇਟਲੀ ਇਹ ਹੈ ਕਿ ਤੁਸੀਂ ਅੱਗੇ ਜਾਣਾ ਹੈ। ਸੋ ਮੇਰਾ ਖਿਆਲ ਹੈ ਕਿ ਇਹਦੇ ਵਿੱਚ ਹੈਗੇ ਨੇ ਫਰਕ ਜਿਹੜੇ ਸਾਨੂੰ ਰੱਖਣੇ ਚਾਹੀਦੇ ਨੇ। ਮੈਂ ਨਹੀਂ ਸਮਝਦਾ, ਮੇਰੀ ਇਹ ਰਾਏ ਹੈਗੀ ਹੈ ਕਿ ਵੀ ਕੋਈ ਪੰਜਾਬੀਅਤ ਔਰ ਲੋਕ ਧਰਮ ਦੀ ਬਜਾਏ ਮੇਰਾ ਖਿਆਲ ਹੈ ਕਿ ਇਹ ਜਿਹੜਾ ਕੰਮ ਇਹਨਾਂ ਨੇ ਕੀਤਾ ਹੈ ਉਹਨੂੰ ਆਈਡੈਂਟਿਟੀ ਪੋਲਿਟਿਕਸ ਵਿੱਚ ਯੂਜ਼ ਕਰਨ ਦੀ ਬਜਾਏ ਉਹ ਇਹ ਵੀ ਕਿ ਇਹਨੂੰ ਯਾਨੀ ਓਪਨ ਕੀਤਾ ਜਾਏ ਔਰ ਇਹਨੂੰ ਯਾਨੀ ਇੰਜ ਵਧਾਇਆ ਜਾਏ ਕਿ ਇਹ ਹਰ ਕਿਸੇ ਵਾਸਤੇ ਹੈਗਾ, ਇੱਕ ਥਾਟ ਹੈਗੀ ਹੈ। ਔਰ ਉਹਨਾਂ ਨੇ ਨਹੀਂ ਯਾਨੀ ਇੰਜ ਦੀ ਕੋਈ ਪੰਜਾਬੀ ਆਈਡੈਂਟਿਟੀ ਬਣਾਉਣ ਦੀ ਕੋਸ਼ਿਸ਼ ਕੀਤੀ ਤੇ यानी वो पॉलिटिक्स वास्ते एक हद तक ठीक है, लेकिन यानी यदि वर्शिप नहीं शुरू कर देनी चाहिए। इन्ना कि बस ठीक है भी ਅਸੀਂ ਇੱਥੇ ਜੰਮ ਪਏ ਹਾਂ, बस ठीक है ਅੱਗੇ ਇਸ ਤੋਂ ਅੱਗੇ ਵੀ ਕੋਈ ਹੈ। ਜੀ ਜੀ ਥੈਂਕ ਯੂ ਸਰ। ਜੀ ਅਸੀਂ ਪ੍ਰੋਫੈਸਰ ਜੋਗਿੰਦਰ ਜੀ ਹੋਰਾਂ ਵੱਲ ਜਾਵਾਂਗੇ। ਜੀ ਸਰ ਤੁਸੀਂ ਸਾਡੀ ਡਿਸਕਸ਼ਨ ਸੁਣ ਰਹੇ ਸੋ। ਇੱਥੇ ਇੱਕ ਗੱਲ ਹੋਈ ਲੋਕ ਧਰਮ ਦੀ ਟਰਮ, ਮੈਂ ਥੋੜਾ ਜਿਹਾ ਤੁਹਾਡੇ ਨਾਲ ਵੀ ਗੱਲ ਸਾਂਝੀ ਕਰਦਾ ਜਾਵਾਂ ਕਿ ਬਹੁਤ ਚਿਰ ਪਹਿਲੋਂ ਇੱਥੇ ਜਦੋਂ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦੇ ਉੱਪਰ ਗੱਲ ਹੋਈ ਸੀ ਤੇ ਉਹਦੇ ਚ ਮਾਂ ਬੋਲੀ ਪੰਜਾਬੀ ਦਾ ਲਫ਼ਜ਼ ਜਿਹੜਾ ਹੈ ਵਰਡ ਯੂਜ਼ ਕੀਤਾ ਜਾਂਦਾ ਸੀ ਕਿ ਮਾਂ ਬੋਲੀ ਪੰਜਾਬੀ। ਤੇ ਕੁਝ ਚਿਰ ਬਾਅਦ ਫਿਰ ਇਹ ਜਿਹੜੀ ਟਰਮ ਸੀ ਇਹਨੂੰ ਲੋਕ ਬੋਲੀ ਦੇ ਨਾਲ ਵੀ ਕੁਝ ਲੋਕਾਂ ਨੇ ਜਿਹੜਾ ਨਾ ਕੀਤਾ ਕਿ ਨਹੀਂ ਇਹ ਲੋਕ ਬੋਲੀ ਹੈ, ਮਾਂ ਬੋਲੀ ਤਾਂ ਉਸ ਤਰ੍ਹਾਂ ਹੁਣ ਸ਼ਾਇਦ ਨਹੀਂ ਹੈ ਲੇਕਿਨ ਇਹ ਲੋਕ ਬੋਲੀ ਹੈ। ਸੋ ਇਹ ਜਿਹੜੀ ਲੋਕ ਧਰਮ ਇੱਕ ਟਰਮ ਮੇਰੇ ਸਾਹਮਣੇ ਗੁਰਦਾਸ ਦਦਵਾਲ ਦੀ ਆਈ, ਉਹਨੇ ਲਿਖਿਆ ਇੱਥੇ, ਉਹਨੇ ਮੈਨੂੰ ਇਸ ਵੱਲ ਮੇਰਾ ਧਿਆਨ ਦਵਾਇਆ ਕਿ ਜਿਹੜਾ ਉਹਨੇ ਕਿਹਾ ਕਿ ਜਿਹੜਾ ਇੱਕ ਲੋਕ ਧਰਮ ਸੀ ਉਹ ਮਤਲਬ ਮੈਂ ਅਗਰ ਇਮਦਾਦ ਸਾਹਿਬ ਨਾਲ ਗੱਲ ਕਰਾਂ ਉਹਨਾਂ ਦੇ ਨਾਲ ਜਿੱਦਾਂ ਕੀਤੀ ਕਿ ਜਿਹੜਾ ਲੋਕ ਧਰਮ ਉਹਨੇ ਜਿਸ ਤਰ੍ਹਾਂ ਕਿਹਾ ਕਿ ਕੋਈ ਖੁੱਲਾ ਸ਼ੈ ਸੀ ਕਿ ਵੀ ਅਸੀਂ ਸਾਰੇ ਇੱਕ ਦੂਜੇ ਦੇ ਜਾ ਸਕਦੇ ਸਾਂ, ਜਾਂ ਇਹੀ ਅੱਜ ਤੱਕ ਵੀ ਐਗਜ਼ਿਸਟ ਕਰਦਾ ਹੈ ਕਿ ਵੀ ਅਜੇ ਵੀ ਲੋਕ ਜਿਹੜੇ ਨੇ ਉਹ ਆਪਣੀਆਂ ਜਿਹੜੇ ਡਿਫਰੈਂਟ ਰਿਲੀਜਨ ਦੇ ਲੋਕ ਨੇ ਉਹ ਜਗ੍ਹਾ ਜਗ੍ਹਾ ਤੇ ਜਾਂਦੇ ਨੇ। ਜੀ ਸਰ ਤੁਸੀਂ ਇਹਦੇ ਤੇ ਆਪਣਾ ਤੁਹਾਡਾ ਕੀ ਖਿਆਲ ਹੈ ਸਰ? ਮੈਨੂੰ ਇਹ ਲੱਗ ਰਿਹਾ ਹੈਗਾ ਕਿ ਜਿਹੜਾ ਕਨਸੈਪਟ ਹੈ ਫੋਕ ਰਿਲੀਜਨ ਦਾ ਉਹ ਇਸ ਕਿਸਮ ਦਾ ਜਿਹਦੇ ਵਿੱਚ ਇੱਕ
ਤੁਸੀਂ ਕਹ ਲਓ ਫਿਰ ਜਿਹੜਾ ਕੋਡ ਆਫ ਕੰਡਕਟ according to a particular text, sacred text or ਗ੍ਰੰਥ ਜਿਹੜਾ ਫੋਕ ਰਿਲੀਜਨ ਚ ਇਹ ਨਹੀਂ ਹੁੰਦਾ ਹੈਗਾ। ਉੱਥੇ ਉਹਨਾਂ ਦੀ ਇੱਕ ਤੁਸੀਂ ਕਹਿੰਦੇ ਕੋਈ ਮਾਨਤਾ ਹੈ, ਉਹਨਾਂ ਦਾ ਇੱਕ ਵਿਸ਼ਵਾਸ ਹੈ ਕਿ ਅਸੀਂ ਇਸ ਦਰਗਾਹ ਤੇ ਜਾਵਾਂਗੇ ਔਰ ਅਸੀਂ ਕੁਝ ਪ੍ਰਾਪਤੀ ਕਰ ਸਕਦੇ। ਜਿਹੜੀ ਫੋਕ ਰਿਲੀਜਨ is liberated from the strict code of conduct which is based upon any text, ਜਿਹੜੀ ਇੱਕ sacred text ਹੈ। तो ਜਿਹੜਾ ਇਹ folk religion ਹੈ, ਇਹ virtually it's free from the mode of dressing, mode of eating, etc. Okay, ਪਰ ਪੰਜਾਬ ਦੇ ਵਿੱਚ ਇੱਕ ਜਿਹੜੀ ਬਿਹਤਰ ਗੱਲ ਸਾਡੇ ਕੋਲ ਹੋ ਰਹੀ ਹੈ, ਇਹ ਹੈ ਕਿ ਜਿੰਨੇ ਵੀ ਸਾਡੇ ਤੁਸੀਂ ਕਹਿ ਲਓ ਕਿ ਸੈਕਟੇਰੀਅਨ ਐਸਟੈਬਲਿਸ਼ਮੈਂਟਸ ਨੇ, ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕਮ ਸੇ ਕਮ ਜਿਹੜੀ ਅੱਜ ਕੱਲ੍ਹ ਵੱਡੀ ਬਿਮਾਰੀ ਨਸ਼ਿਆਂ ਦੀ ਪੈ ਗਈ ਆ, ਉਹਨਾਂ ਤੋਂ ਲਿਬਰੇਟ ਕਰਨ ਦੀ ਕੋਸ਼ਿਸ਼ ਕੀਤੀ ਆ। ਔਰ ਤੁਸੀਂ ਦੇਖੋਗੇ ਕਿ ਚਾਹੇ ਉਹ ਦਰਗਾਹ ਹੈ, ਚਾਹੇ ਸ਼ਰਾਈਨ ਹੈ, ਜਾਂ ਕੋਈ ਮੰਦਿਰ ਹੈ, ਜਾਂ ਕਿਸੇ ਸੰਤ ਬਾਬੇ ਦਾ ਡੇਰਾ ਹੈ, ਬਹੁਤ ਸਾਰੇ ਲੋਕ ਜਿਹੜੇ ਪੇਰੈਂਟਸ ਹੈ ਏਜਡ, ਉਹ ਇਸੇ ਕਰਕੇ ਜਾ ਰਹੇ ਕਿ ਉਹਨਾਂ ਦੇ ਜਿਹੜੇ ਨੌਜਵਾਨ ਹੈਗੇ ਆ ਕਿ ਉਹ ਜਿਹੜੀ ਇਸ ਕਿਸਮ ਦੀ ਤੁਸੀਂ ਕਹਿ ਲਓ ਕਿ ਇੱਕ ਸਮੱਸਿਆ ਖੜੀ ਹੋ ਗਈ ਆ ਡਰੱਗਸ ਦੀ, ਇੰਟੌਕਸੀਕੇਸ਼ਨ ਦੀ, ਨਸ਼ਿਆਂ ਦੀ, ਉਹ ਤੋਂ ਦੂਰ ਰਹਿ ਸਕਣ। ਸੋ ਇੱਕ ਤਾਂ ਮੈਨੂੰ ਇਹ ਲੱਗਦਾ ਹੈ ਕਿ ਫੋਕ ਰਿਲੀਜਨ ਇਜ਼ ਨਾਟ ਬੇਸਡ ਅਪਨ ਏ ਪਰਟੀਕੂਲਰ ਥਿਓਲੋਜੀ, ਯਾਨੀ ਜਿਹੜੀਆਂ ਥਿਓਲੋਜੀਕਲ ਕੰਸਟ੍ਰੇਂਟਸ ਆ ਉਹਨਾਂ ਤੋਂ ਉਹ ਬਿਲਕੁਲ ਲਿਬਰੇਟ ਕਰਦਾ ਰਹਿੰਦਾ। ਯਾਨੀ ਅਸੀਂ ਦੇਖਦੇ ਹਾਂ ਕਿ ਚਾਹੇ ਜੇ ਅਸੀਂ ਦਰਗਾਹ ਵੀ ਜਾਂਦੇ ਹਾਂ, ਚਾਹੇ ਤੁਸੀਂ ਕੋਈ ਵੀ ਕੱਪੜੇ ਪਾ ਕੇ ਚੱਲ ਜਾਓ, ਕੋਈ ਵੀ ਡਰੈਸ ਪਾ ਕੇ ਜਾ ਸਕਦੇ ਹਾਂ, ਪਰ ਕੁਝ ਜਿਹੜੀਆਂ ਰਿਲੀਜੀਅਸ ਸਾਡੇ ਕੋਲ ਇੰਸਟੀਟਿਊਸ਼ਨਸ ਹੈ, ਉੱਥੇ ਕੋਡ ਆਫ ਡਰੈਸ ਵੀ ਹੈ, ਜਾਂ ਕਹਿ ਲਓ ਕਿ ਉਹ ਐਕਸਪੈਕਟ ਕਰਦੇ ਕਿ ਇਹ ਜਿਹੜੇ ਫੋਲੋਅਰਸ ਇਸ ਤਰੀਕੇ ਨਾਲ ਆਉਣ। ਸੋ ਇੱਕ ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜਾ ਫੋਕ ਰਿਲੀਜਨ ਆ, ਇਟ ਇਜ਼ essentially liberated from the theological constraints। ਇੱਕ ਤਾਂ ਇਹ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਦੋਨੇ ਪਾਸਿਆਂ ਦੇ ਜਿਹੜੇ ਕਹਿ ਲਓ ਕਿ ਲੋਕ ਨੇ, ਉਹਨਾਂ ਦੇ ਵਿੱਚ ਕਿਵੇਂ ਮੈਨੂੰ ਲੱਗਦਾ ਹੈਗਾ ਕਿ ਕਿਤਾਬ ਨਾਲੋਂ, ਭਾਸ਼ਾ ਨਾਲੋਂ ਜਿਹੜਾ ਇੱਕ ਲੋਕਾਂ ਦਾ ਆਪਸੀ ਮਿਲਣਾ ਜੁਲਣਾ ਹੈ, ਇੰਟਰੈਕਸ਼ਨ ਦਾ, ਪਰਸਨਲ ਇੰਟਰੈਕਸ਼ਨ, ਇੱਕ ਦੂਜੇ ਨੂੰ ਮਿਲਣਾ, ਉਹ ਬਹੁਤ ਲਾਜ਼ਮੀ ਹੈ। ਕਿਉਂਕਿ ਜਿਹੜੀਆਂ ਸਟੇਟਸ ਹੈ, ਜਿਹੜੀਆਂ ਰੂਲਿੰਗ ਪਾਰਟੀਜ਼ ਹੈ, ਉਹਨਾਂ ਦੀਆਂ ਆਪਣੇ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ। ਜੇ ਅਸੀਂ ਇਹ ਸੋਚਦੇ ਹਾਂ ਕਿ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕਾਂ 'ਚ ਇੱਕ ਸਾਂਝ ਵਧੇ, ਉਹ ਸਾਂਝ ਤਾਂ ਹੀ ਵੱਧ ਸਕਦੀ ਹੈ ਜੇ ਉਹਨਾਂ 'ਚ ਇੱਕ ਆਪਸ ਵਿੱਚ ਉਹ ਮਿਲ ਜੁਲਣ, ਉਹਨਾਂ 'ਚ ਕੋਈ ਬੈਰੀਅਰ ਨਾ ਹੋਵੇ। ਕਿਉਂਕਿ ਜਦੋਂ ਅਸੀਂ ਇੱਕ ਦੂਜੇ ਨਾਲ ਮਿਲਦੇ ਹਾਂ ਤੇ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਮਿਸਕਨਸੈਪਸ਼ਨਸ ਆ ਉਹ ਕਾਫੀ ਦੂਰ ਹੋ ਜਾਂਦੀਆਂ। ਜਿਹੜਾ ਇੱਕ ਹੋਰ ਸਵਾਲ ਜਿਹੜੇ ਸਾਡੇ ਸਾਹਮਣੇ ਆ ਰਿਹਾ ਸੀ ਕਿ ਡੈਮੋਗ੍ਰਾਫੀ ਕਿਵੇਂ ਅਸਰ ਕਰਦੀ ਹੈ, ਤਾਂ ਮੈਂ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ, ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਕੁਝ ਜਿਹੜੇ ਸਾਡੇ ਕੋਲ ਸੰਤ ਬਾਬੇ ਨੇ, ਉਹਨਾਂ ਦੀ ਸਟੱਡੀ ਕੀਤੀ। ਮੈਂ ਤੁਹਾਨੂੰ ਇੰਟਰਸਟਿੰਗ ਗੱਲ ਇਹ ਦੱਸਦਾ ਕਿ ਜਿਹੜੀ ਗੁਰਦਾਸਪੁਰ ਡਿਸਟ੍ਰਿਕਟ ਹੈ, ਅੱਜ ਕੱਲ੍ਹ ਉਹ ਪਠਾਨਕੋਟ ਡਿਸਟ੍ਰਿਕਟ ਵੀ ਬਣ ਗਿਆ ਹੈ। ਤੁਸੀਂ ਨਾਂ ਸੁਣਿਆ ਹੋਵੇਗਾ ਗੁਰੂ ਨਾਨਕ ਸਾਹਿਬ ਦੇ ਬੇਟੇ ਬਾਬਾ ਸ੍ਰੀ ਚੰਦ, ਜਿਹੜੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਬਾਬਾ ਸ੍ਰੀ ਚੰਦ ਦੇ ਨਾਂ ਤੇ ਗੁਰਦੁਆਰੇ ਬਣ ਰਹੇ। ਜਦੋਂ ਅਸੀਂ ਉਹ ਪਠਾਨਕੋਟ ਦੀ ਸਾਈਡ ਤੇ ਜਾਂਦੇ ਹਾਂ, ਕਿਉਂਕਿ ਉਹ ਲਾਰਜਲੀ ਹਿੰਦੂ ਡੋਮੀਨੇਟਡ ਏਰੀਆ ਹੈ, ਤਾਂ ਉਹ ਬਾਬਾ ਸ੍ਰੀ ਚੰਦ ਦੇ ਮੰਦਿਰ ਬਣ ਜਾਂਦੇ ਆ। ਤਾਂ ਜਿਹੜੀ ਇਸੇ ਤਰ੍ਹਾਂ ਅਸੀਂ ਦੇਖਦੇ ਕਿ ਜਿਹੜੀ ਸਾਡੇ ਕੋਲ ਪੀਰਾਂ ਦੀਆਂ ਸਥਾਨ ਹੈ, ਖਾਨਕਾ ਹੈ, ਔਰ ਤੁਸੀਂ ਦੇਖੋਗੇ ਕਿ ਜਿਵੇਂ ਆਪਣੇ ਸਨੇਹੀ ਸਾਹਿਬ ਨੇ ਵੀ ਪੁਆਇੰਟ ਰੇਜ਼ ਕੀਤਾ ਕਿ ਇੱਕ ਸਾਈਡ ਤੇ ਗੁਰੂ ਗ੍ਰੰਥ ਸਾਹਿਬ ਦੀ ਉਹਨਾਂ ਨੇ ਸਪੇਸ ਬਣਾਈ ਹੋਈ ਹੈ, ਉਹਦੀ ਮਾਨਤਾ ਹੁੰਦੀ ਹੈ। ਦੂਸਰੀ ਸਾਈਡ ਤੇ ਇੱਕ ਦਰਗਾਹ ਦੀ ਪੀਰ ਦੀ ਦਰਗਾਹ ਹੈ, ਉੱਥੇ ਲੋਕ ਜਾਂਦੇ ਨੇ। ਤਾਂ ਇਹ ਇਸ ਕਰਕੇ ਹੋਇਆ ਕਿਉਂਕਿ ਇੱਕ ਡੋਮੀਨੈਂਟ ਕਮਿਊਨਿਟੀ ਜਿਹੜੀ ਹੈ ਉਸ ਏਰੀਏ ਦੇ ਵਿੱਚ ਰਹਿ ਰਹੀ ਹੈਗੀ ਆ। ਸੋ ਮੈਂ ਇਹ ਸੋਚਦਾ ਕਿ ਜਿਹੜਾ ਇੱਕ
ਪਰਸਨਲ ਇੰਟਰੈਕਸ਼ਨ ਹੈ, ਇੱਕ ਦੂਜੇ ਨੂੰ ਮਿਲਣਾ ਜੁਲਣਾ, ਉਹੀ ਇੱਕ ਸਾਂਝ ਜਿਹੜੀ ਹੈ ਉਹ ਸਾਡੇ ਲੋਕਾਂ 'ਚ ਵੱਡੀ ਸਾਂਝ ਪੈਦਾ ਕਰ ਸਕਦਾ ਹੈਗਾ। ਔਰ ਇਹ ਸਾਂਝ ਬਣਨੀ ਚਾਹੀਦੀ ਹੈਗੀ ਆ, ਕਿਉਂਕਿ ਬਦਕਿਸਮਤੀ ਸਾਡੀ ਇਹ ਹੈ ਕਿ ਅਸੀਂ ਇੱਕ ਰਾਈਵਲਸ ਦੇ ਤੌਰ ਤੇ ਇੱਕ ਦੂਜੇ ਨੂੰ ਦੇਖ ਰਹੇ ਹੈਗੇ ਆ। ਇਹ ਸਟੇਟ ਦਾ ਇੱਕ ਜਿਹੜਾ ਪ੍ਰਿਜ਼ਮ ਹੈ ਉਹਦੇ ਰਾਹੀਂ ਅਸੀਂ ਸਾਰਾ ਕੁਝ ਦੇਖ ਰਹੇ ਹਾਂ। ਤੋ ਜਿਹੜੇ ਲੋਕ ਹੈ ਉਹ ਲੋਕਾਂ ਦੇ ਮਨ 'ਚ ਉਸ ਕਿਸਮ ਦੀ ਗੱਲ ਨਹੀਂ ਹੁੰਦੀ ਹੈ। ਜਿਵੇਂ ਅਸੀਂ ਦੇਖਦੇ ਹਾਂ ਕਿ ਡੇਰਾ ਬਾਬਾ ਨਾਨਕ ਦਾ ਇੱਕ ਉੱਥੋਂ ਇੱਕ ਲਾਂਘਾ ਸ਼ੁਰੂ ਹੋਇਆ ਹੈਗਾ, ਤੇ ਉਸਨੇ ਇੱਕ ਬੜੀ ਅਜੀਬ ਬੜਾ ਇੱਕ ਬਹੁਤ ਪੋਜ਼ਿਟਿਵ ਕਿਸਮ ਦਾ ਐਟਮੋਸਫੀਅਰ ਸਾਡੇ ਚੜ੍ਹਦੇ ਪੰਜਾਬ 'ਚ ਪੈਦਾ ਕੀਤਾ, ਔਰ ਵੱਡੀ ਵੱਡੀ ਐਪਰੀਸੀਏਸ਼ਨ ਹੋਈ ਹੈ ਪਾਕਿਸਤਾਨ ਸਾਰੀ ਐਸਟੈਬਲਿਸ਼ਮੈਂਟ ਦੀ। ਸੋ ਮੈਨੂੰ ਇਹ ਲੱਗਦਾ ਹੈਗਾ ਕਿ ਇਸ ਕਿਸਮ ਦਾ ਜਿਹੜਾ ਪਰਸਨਲ ਇੰਟਰੈਕਸ਼ਨ, ਲੋਕਾਂ ਦਾ ਇੰਟਰੈਕਸ਼ਨ ਜਿਹੜਾ ਉਹ ਵਧਾਉਣ ਦੀ ਲੋੜ ਆ, ਜੇ ਅਸੀਂ ਇੱਕ ਇਸ ਖਿੱਤੇ ਦੇ ਵਿੱਚ ਇੱਕ ਪੀਸ ਪ੍ਰੋਸਪੈਰਿਟੀ ਜਿਹੜੀ ਬਿਲਡਅਪ ਕਰਨਾ ਚਾਹੁੰਦੇ ਹਾਂ। ਅਨਫੋਰਚੂਨੇਟਲੀ ਉਹ ਕਈ ਵਾਰੀ ਪ੍ਰੋਸੈਸ ਸ਼ੁਰੂ ਹੁੰਦਾ, ਫਿਰ ਉਹ ਕਿਸੇ ਵਜ੍ਹਾ ਕਰਕੇ ਪਿੱਛੇ ਚੱਲ ਜਾਂਦਾ ਹੈਗਾ। ਤੋ ਇਹ ਇੱਕ ਸਾਡੇ ਜਿਹੜੇ ਆਪਣੇ ਜਿਹੜੀਆਂ ਲਿਟਰੇਰੀ ਸੁਸਾਇਟੀਜ਼ ਹੈ ਜਾਂ ਜਿਹੜੇ ਸੋਸ਼ਲ ਸਾਇੰਟਿਸਟ ਦੀਆਂ ਜਿਹੜੀਆਂ ਆਰਗੇਨਾਈਜੇਸ਼ਨ ਹੈ, they must give positive writing, they must hold gatherings local level ਤੇ ਦੱਸਣ ਦੀ ਲੋੜ ਹੈ ਕਿ ਬਈ ਜਿਸ ਤਰ੍ਹਾਂ ਦੇ ਅਸੀਂ ਲੋਕ ਹੈ, ਇਸ ਤਰ੍ਹਾਂ ਹੀ ਬਾਰਡਰ ਤੋਂ ਪਾਰ ਦੇ ਵੀ ਲੋਕ ਹੈ। ਜੋ ਸਾਡੀਆਂ ਮਜਬੂਰੀਆਂ ਉਹਨਾਂ ਦੀਆਂ ਮਜਬੂਰੀਆਂ ਹੈ, ਜੋ ਸਾਡੀਆਂ ਐਸਪੀਰੇਸ਼ਨਸ ਆ ਉਹਨਾਂ ਦੀਆਂ ਵੀ ਐਸਪੀਰੇਸ਼ਨਸ ਹੈਗੀਆਂ। ਤੋ ਇਹ ਤਾਂ ਹੀ ਸੰਭਵ ਹੋ ਸਕਦਾ ਜੇ ਲੋਕਲ ਲੈਵਲ ਤੇ ਜਿਹੜਾ ਇੰਟਰੈਕਸ਼ਨ ਜਿਹੜਾ ਹੈ ਉਹ ਵਧੇਗਾ। ਥੈਂਕ ਯੂ ਜੀ ਸਰ, ਬਹੁਤ ਸ਼ੁਕਰੀਆ ਜੀ। ਮੈਂ ਯੋਗੇਸ਼ ਜੀ ਹੋਰਾਂ ਨਾਲ ਗੱਲ ਕਰਾਂਗਾ। ਸਰ, ਇੱਥੇ ਜਿਸ ਤਰ੍ਹਾਂ ਗੱਲ ਹੋ ਰਹੀ ਸੀ, ਜਿੱਦਾਂ ਪਹਿਲੇ ਗੱਲ ਅਮਦਾਦ ਸਾਹਿਬ ਨੇ ਵੀ ਕੀਤੀ ਤੇ ਬਾਅਦ ਚੋਂ ਬੜੀ ਖੂਬਸੂਰਤ ਗੱਲ ਸਰ ਜੋਗਿੰਦਰ ਹੋਰਾਂ ਨੇ ਕੀਤੀ ਕਿ ਜਿਹੜਾ ਇਹਨਾਂ ਨੂੰ ਮਿਲਣ ਦਾ ਇੱਕ ਤਰੀਕਾਕਾਰ ਸੀ। ਤੁਸੀਂ ਜਿਸ ਟਾਈਮ ਮੇਰੀ ਪਹਿਲੀ ਦਫਾ ਸਰ ਦੇ ਨਾਲ ਗੱਲ ਹੋਈ, ਮੈਂ ਆਪਣਾ ਪਰਸਨਲ ਜਿਹੜਾ ਉਹ ਸ਼ੇਅਰ ਕਰਾਂਗਾ ਕਿ ਈਸਟ ਜਿਹੜੇ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਸ਼ਰਾਈਨਸ ਦੇ ਉੱਪਰ ਜਿਹੜੀ ਇਹਨਾਂ ਨੇ ਗੱਲ ਕੀਤੀ, ਉਹ ਇੱਧਰ ਅਸੀਂ ਪੂਰੀ ਜਿਹੜੀ ਸਾਡੇ ਦੋਸਤਾਂ ਦੀ ਪੂਰੀ ਹੈ ਵੇ ਦੋਸਤਾਂ ਦੀ ਇੱਕ ਤਰ੍ਹਾਂ ਦੀ ਟੀਮ ਸਾਰੀ, ਉਹਦੇ ਜਦੋਂ ਇਹ ਗੱਲ ਡਿਸਕਸ ਹੋਈ ਤੇ ਇਹ ਬੜੀ ਇੰਪੋਰਟੈਂਟ ਗੱਲ ਸੀ ਸਾਡੇ ਵਾਸਤੇ। ਔਰ ਅਸੀਂ ਜਦੋਂ ਇਹ ਸਾਡੇ ਕੋਲ ਕਿਤਾਬ ਆਈ, ਅਸੀਂ ਇਹ ਕਿਤਾਬ ਨੂੰ ਪੜ੍ਹਿਆ ਤੇ ਇਹ ਇੱਕ ਤਰ੍ਹਾਂ ਦਾ ਪੂਰਾ ਇੱਕ ਉਹ ਸੀ ਕਿ ਜਿੱਦਾਂ ਇੱਕ ਤਰ੍ਹਾਂ ਦੂਜੇ ਦੋਵਾਂ ਤਰ੍ਹਾਂ ਦੇ ਲੋਕਾਂ ਨੂੰ ਅਸਾਂ ਵੇਖਿਆ, ਉਧਰ ਕਿੱਦਾਂ ਸਨ ਸ਼ਰਾਈਨਸ ਔਰ ਇੱਧਰ ਕਿੱਦਾਂ ਸਨ। ਤੇ ਜਿਹੜੀ ਇਹ ਕਿਤਾਬਾਂ ਨਹੀਂ ਜਿਹੜੀ ਗੱਲ ਕੀਤੀ, ਜਿਹੜੀ ਮੈਨੂੰ ਸਮਝ ਆਈ ਹੈ, ਔਰ ਅਮਦਾਦ ਹੋਰਾਂ ਨੇ ਵੀ ਜਿਹੜੀ ਗੱਲ ਕੀਤੀ, ਜਿਹੜੀ ਮੈਨੂੰ ਸਮਝ ਆਉਂਦੀ ਉਹ ਇਹ ਆਉਂਦੀ ਹੈ ਕਿ ਅਸੀਂ ਅਗਰ ਸਰ ਜੋਗਿੰਦਰ ਹੋਰਾਂ ਦੀ ਗੱਲ ਨੂੰ ਸੈਕੰਡ ਕਰਦੇ ਕਿ ਅਗਰ ਅਸੀਂ ਹਿਸਟਰੀ ਨੂੰ ਇੱਕ ਪੂਰੇ ਤਰੀਕੇ ਦੇ ਨਾਲ ਸਾਹਮਣੇ ਰੱਖ ਸਕਦੇ ਹਾਂ ਦੋਵਾਂ ਸਾਈਡਾਂ ਤੇ ਇੱਕ ਆਬਜੈਕਟਿਵ ਅਪਰੋਚ ਦੇ ਨਾਲ, ਤੇ ਉਹਦੇ ਨਾਲ ਮੇਰਾ ਖਿਆਲ ਹੈ ਕਿ ਐਟਲੀਸਟ ਜਿਹੜਾ ਹੈ ਨਾ ਉਹ ਇੱਕ ਤਰ੍ਹਾਂ ਪੂਰੀ ਗੱਲ ਤੇ ਪਹੁੰਚੇ ਲੋਕਾਂ ਤੱਕ ਕਿ ਵੀ ਕਿਵੇਂ ਹੋਇਆ। ਲੇਕਿਨ ਇਹੀ ਗੱਲ ਹੈ ਕਿ ਅੱਜ ਤੱਕ ਅਸੀਂ ਈਸਟ ਪੰਜਾਬ ਦੇ ਸ਼ਰਾਈਨ ਸਾਡੇ ਵੱਲ ਬਿਲਕੁਲ ਨਹੀਂ ਪਤਾ। ਟੂ ਬੀ ਵੈਰੀ ਫਰੈਂਕ, ਕੋਈ ਕੰਮ ਨਹੀਂ ਹੈ, ਕਿਸੇ ਨੂੰ ਨਹੀਂ ਪਤਾ ਕਿ ਕੀ ਹੈ। ਔਰ ਇਹ ਕਿਤਾਬ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਸੀ ਕਿ ਉਧਰ ਇਸ ਤਰ੍ਹਾਂ ਦਾ ਕੰਮ ਹੋਇਆ ਔਰ ਯੂਐਸ ਨੇ ਬਹੁਤ ਹੀ ਖੂਬਸੂਰਤ ਜਿਹੜਾ ਹੈ ਨਾ ਉਹ ਕੰਮ ਕੀਤਾ। ਇੱਥੇ ਸੁਖਦੇਵ ਸੋਲ ਹੋਰਾਂ ਦਾ ਕੁਐਸਚਨ ਸਰ ਤੁਹਾਡੇ ਲਈ ਹੈ, ਯੋਗੇਸ਼ ਜੀ ਤੁਹਾਡੇ ਲਈ, ਕਿ what is the function of dreams in popularizing Sufi within popular culture? Is it territoriality related to nation state system or without Sufi spiritual space? ਮੈਂ ਕੁਐਸਚਨ ਨੂੰ ਸ਼ੋ ਵੀ ਕਰ ਦੇਣਾ ਤਾਂ ਕਿ ਤੁਸੀਂ ਈਜ਼ੀਲੀ ਵੇਖ ਸਕੋ। ਕੁਐਸਚਨ ਥੋੜਾ ਲੰਬਾ ਹੈ ਤੇ ਮੈਂ ਉਹਨੂੰ ਸ਼ੋ ਕਰ ਦੇਣਾ। ਔਰ ਬਹੁਤ ਬਹੁਤ ਸ਼ੁਕਰੀਆ ਸੋਲ ਸਾਹਿਬ ਜਿਹੜੀ ਜੋਗਿੰਦਰ ਸਰ ਨੇ ਗੱਲ ਕਹੀ ਉਹ ਤੋਂ ਸ਼ੁਰੂ ਕਰਦਾ। ਬਹੁਤ ਇੰਪੋਰਟੈਂਟ ਗੱਲ ਉਹਨਾਂ ਨੇ ਕਹੀ ਕਿ ਮਤਲਬ ਉਹੀ ਗੱਲ ਜਿਹੜੀ ਉਹ ਟੈਂਪੋਰਲ ਕੰਸਰਨਸ ਦੀ ਕਰ ਰਹੇ ਸੀਗੇ ਪਹਿਲਾਂ, ਤੇ ਉਦੋਂ ਬਾਅਦ ਇਮਤਾਜ਼ ਸਾਹਿਬ ਨੇ ਉਹਦੇ ਤੇ ਰਿਸਪੌਂਡ ਕੀਤਾ ਕਿ ਭਾਵੇਂ ਉਹ ਤੁਸੀਂ ਟਰਮ ਸੋਸ਼ਲ ਰਿਫਾਰਮ ਜਿਹੜੀ ਹੈ ਉਹ ਯੂਜ਼ ਕਰੋ ਨਾ ਕਰੋ, ਫੈਕਟ ਇਹੀ ਹੈ। ਅੱਜ ਵੀ ਤੁਸੀਂ ਦੇਖੋ ਡਰੱਗਸ ਦੇ ਉੱਤੇ, ਨਸ਼ੇ ਦੇ ਉੱਤੇ ਸਭ ਤੋਂ ਵੱਡੀ ਜਿਹੜੀ ਇੰਟਰਵੈਂਸ਼ਨ ਹੈ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ ਦੇ ਵਿੱਚ, ਉਹ ਅਸਲ 'ਚ ਪੋਪੂਲਰ ਸਪੇਸਿਸ ਤੋਂ ਹੀ ਆਉਂਦੀ ਹੈ। ਤੁਸੀਂ ਦੇਖੋਗੇ ਬਹੁਤ ਵੱਡਾ ਰੋਲ ਡੇਰਿਆਂ ਦਾ ਇਹਦੇ ਵਿੱਚ ਹੈਗਾ। ਜਿਸ ਤਰ੍ਹਾਂ ਖਾਸ ਤੌਰ ਤੇ ਮੈਂ ਰਾਧਾ ਸਵਾਮੀ ਡੇਰਿਆਂ ਤੇ ਹੋਰ ਵੱਖਰੇ ਡੇਰਿਆਂ ਦੀ ਗੱਲ ਕਰਾਂ, ਉਹਨਾਂ ਦੇ ਹਵਾਲੇ ਡਰੱਗਸ ਹੋਵੇ ਭਾਵੇਂ ਐਲਕੋਹਲਿਜ਼ਮ ਹੋਵੇ, ਉਹ ਫੋਰ ਫਰੰਟ ਤੇ ਰਹੇ ਨੇ ਕਿਸੇ ਨਾ ਕਿਸੇ ਤਰ੍ਹਾਂ।
ਇਹਨਾਂ ਦੇ ਕੰਸਰਨਸ ਦੇ ਉੱਤੇ ਆਵਾਜ਼ ਉਠਾਉਣ ਦੇ ਵਿੱਚ। ਤੇ ਪਪੂਲਰ ਸਪੇਸਿਸ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈ, ਕ੍ਰੀਏਟਿਵ ਰੋਲ ਮੈਨੂੰ ਲੱਗਦਾ ਹੁੰਦਾ ਹੈ। ਹਾਲਾਂਕਿ ਮੈਂ ਆਈਡੀਅਲਾਈਜ਼ ਨਹੀਂ ਕਰ ਰਹਾ ਇਹਨਾਂ ਨੂੰ, ਕਿਉਂਕਿ ਪਪੂਲਰ ਸਪੇਸਿਸ ਦੇ ਵਿੱਚ ਸਾਨੂੰ ਇਹ ਵੀ ਪਤਾ ਹੈ ਕਿ ਉਹਦਾ ਦੂਸਰਾ ਪੱਖ ਵੀ ਹੈਗਾ। ਪਰ ਕਿਉਂਕਿ ਅਸੀਂ ਫੋਕਸ ਇੱਕ ਸੈਂਸ ਆਫ ਕ੍ਰਿਟਿਕ ਦੀ ਕਰ ਰਹੇ ਹਾਂ, ਇਸ ਕਰਕੇ ਮੈਂ ਇਹ ਗੱਲ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਸੀ। ਪ੍ਰੋਫੈਸਰ ਸੋਲ ਦਾ ਜਿਹੜਾ ਇੱਕ ਸਵਾਲ ਹੈ, ਤੁਸੀਂ ਇੱਕ ਵਾਰੀ ਸ਼ੋਅ ਕਰ ਰਹੇ ਸੀ ਕਿ ਉਹ ਗਾਇਬ ਹੋ ਗਿਆ ਇੱਥੋਂ, ਤੁਸੀਂ ਉਹਨਾਂ ਦਾ ਸਵਾਲ ਗਾਇਬ ਹੋ ਗਿਆ, ਤੁਸੀਂ ਸਾਹਮਣੇ। ਜੀ ਸਰ, ਇੱਕ ਮਿੰਟ ਸਰ, ਮੈਂ ਹੁਣੀ ਸ਼ੋਅ ਕਰਨਾ ਸਰ। ਥੋੜਾ ਉਹ ਪ੍ਰੋਬਲਮ ਆ ਰਿਹਾ ਸੀ, ਸਾਊਂਡ ਇੱਕਦਮ ਘਟ ਰਹੀ ਸੀ, ਤੇ ਮੈਂ ਫਿਰ ਜੀ ਸਰ ਮੈਂ ਕਰ ਦਿੱਤਾ। ਹਾਂ, what is the function of dreams in popularizing Sufis within popular culture? Is territoriality okay? ठीक है। देखिए ਡ੍ਰੀਮਸ ਜਿਹੜਾ ਸੀਗੇ ਨਾ ਉਹ ਐਕਸੀਡੈਂਟਲ ਫਾਰਮਸ ਦੇ ਵਿੱਚ ਮੇਰੇ ਸਾਹਮਣੇ ਆਇਆ। ਮੇਰਾ ਜਦੋਂ ਇਹ ਸਪੇਸਿਸ ਦੇ ਵਿੱਚ ਜਾ ਕੇ ਨੈਰੇਟਿਵਸ ਕਲੈਕਟ ਕਰ ਰਿਹਾ ਸੀ, ਮੇਰੇ ਦਿਮਾਗ ਦੇ ਵਿੱਚ ਡ੍ਰੀਮਸ ਦਾ ਫਰੇਮਵਰਕ ਫ੍ਰੈਂਕਲੀ ਸਪੀਕਿੰਗ ਨਹੀਂ ਸੀਗਾ। ਤੇ ਬਟ ਆਫਟਨ ਤੁਸੀਂ ਵੇਖੋ, ਮੈਂ ਜਦੋਂ ਗਿਆ ਇਹਨਾਂ ਦੇ ਨੈਰੇਟਿਵਸ ਨੂੰ ਰਿਕਾਰਡ ਕੀਤਾ, ਉਹਦੇ ਵਿੱਚ ਰੈਫਰੈਂਸ ਪੁਆਇੰਟ ਡ੍ਰੀਮ ਦਾ ਬਹੁਤ ਵਾਰੀ ਆਉਂਦਾ ਸੀਗਾ। ਹਾਲਾਂਕਿ ਤੁਸੀਂ ਦੇਖੋਗੇ ਪਪੂਲਰ ਜਿਹੜੀ ਡੋਮੀਨੈਂਟ ਡਿਸਕੋਰਸ ਦੇ ਵਿੱਚ ਜਿਹੜੀ ਹਿਸਟੋਰੀਕਲ ਅੰਡਰਸਟੈਂਡਿੰਗ ਮੈਂ ਕਰ ਰਿਹਾ, ਇਸ ਕਰਕੇ ਬਹੁਤ ਸਾਰੀ ਚੀਜ਼ਾਂ ਮੈਂ ਹਿਸਟੋਰੀਕਲ ਪਰਸਪੈਕਟਿਵ ਦੇ ਦਾਇਰੇ ਦੇ ਵਿੱਚ ਹੀ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ। ਹਿਸਟਰੀ ਦੇ ਵਿੱਚ ਜਿਹੜੀ ਆਬਜੈਕਟਿਵਿਟੀ ਦੀ ਅੰਡਰਸਟੈਂਡਿੰਗ ਹੈ, ਉਹਦੇ ਵਿੱਚ ਫੈਕਟਿਸਿਟੀ ਤੇ ਟਰੂਥ ਦੇ ਜਿਹੜੇ ਕਨਸੈਪਚੁਅਲ ਫਾਊਂਡੇਸ਼ਨ ਨੇ, ਉਹਦੇ ਵਿੱਚ ਡ੍ਰੀਮਸ ਦੀ ਸ਼ਾਇਦ ਬਹੁਤ ਵੱਡੀ ਕੋਈ ਥਾਂ ਹੈ ਨਹੀਂ, ਮੈਨੂੰ ਇਹ ਲੱਗਦਾ ਹੈ। ਤੇ ਤੁਸੀਂ ਵੇਖੋਗੇ ਕਿ ਡ੍ਰੀਮ ਜਿਹੜੇ ਨੇ ਉਹ ਬੇਸਿਕਲੀ ਕਾਊਂਟਰ ਡਿਸਕੋਰਸ ਦੇ ਰੂਪ ਦੇ ਵਿੱਚ ਭਾਵੇਂ ਤੁਸੀਂ ਵੇ ਪੇਸ਼ ਕਰਨ ਦੀ ਕੋਸ਼ਿਸ਼ ਕਰੋ, ਪਰ ਫੈਕਟਿਸਿਟੀ ਤੇ ਆਥੈਂਟਿਸਿਟੀ ਦੇ ਟਰੂਥ ਦੇ ਦਾਇਰੇ ਦੇ ਵਿੱਚ ਉਹਦੀ ਕੋਈ ਬਹੁਤ ਵੱਡੀ ਥਾਂ ਨਹੀਂ ਹੈਗੀ। ਪਰ ਡ੍ਰੀਮ ਨੈਰੇਟਿਵ ਜਿਹੜੇ ਨੇ ਉਹ ਬੜੇ ਡੋਮੀਨੈਂਟਲੀ ਮੇਰੇ ਕੋਲ ਸਾਹਮਣੇ ਆਉਂਦੇ ਸੀ। ਜੇ ਮਖੂ ਦੀ ਗੱਲ ਕਰਾਂ, ਮਖੂ ਫਿਰੋਜ਼ਪੁਰ ਦੇ ਕੋਲ ਇੱਕ ਜਗ੍ਹਾ ਹੈ, ਅੰਮ੍ਰਿਤਸਰ ਦੇ ਕੋਲ ਇੱਕ ਜਗ੍ਹਾ ਹੈ ਫਿਰੋਜ਼ਪੁਰ ਰੋਡ ਤੇ, ਉਹਦੀ ਸ਼ਰਾਈਨ ਦੀ ਫਾਰਮੇਸ਼ਨ ਦੇ ਉੱਤੇ ਸਾਰੀਆਂ ਡ੍ਰੀਮਸ ਹੀ ਨੈਰੇਟਿਵ ਸੀਗੇ। ਹੁਣ ਲੰਬਾ ਹੋ ਜਾਏਗਾ, ਮੈਂ ਇਸ ਕਰਕੇ ਉਹ ਨੈਰੇਟਿਵ ਸ਼ੇਅਰ ਨਹੀਂ ਕਰਾਂ। ਜੇ ਤੁਸੀਂ ਟਾਈਮ ਦੋਗੇ ਤਾਂ ਮੈਂ ਉਹ ਨੈਰੇਟਿਵ ਸ਼ੇਅਰ ਕਰ ਦਿਆਂਗਾ। ਇਸੇ ਤਰ੍ਹਾਂ ਪੀਰਖਾਨੇ ਦੀ ਐਸਟੈਬਲਿਸ਼ਮੈਂਟ ਵਿੱਚ ਵੀ ਡ੍ਰੀਮ ਬਿਕੇਮ ਅ ਵੈਰੀ ਇੰਪੋਰਟੈਂਟ ਕੀ ਕਹਿੰਦੇ ਪੁਆਇੰਟ ਹੈ, ਵੈਰੀ ਇੰਪੋਰਟੈਂਟ ਪੁਆਇੰਟ, ਜਿਹਦੇ ਦਾਇਰੇ ਜਿਹੜਾ ਕਿ ਪਿਵਟ ਬਣ ਗਿਆ ਉਹ ਸ਼ਰਾਈਨ ਦੀ ਮੈਨੀਫੈਸਟੇਸ਼ਨ ਦੇ ਵਿੱਚ। ਇਸੇ ਤਰ੍ਹਾਂ ਹੀ ਜਿਵੇਂ ਮੱਖੂ ਦੀ ਗੱਲ ਕਰ ਰਿਹਾ, ਉਸ ਦਾਇਰੇ ਵਿੱਚ ਡ੍ਰੀਮ ਦਾ ਕੀ ਰੋਲ ਹੋ ਸਕਦਾ ਹੈ ਇੱਕ ਹਿਸਟੋਰੀਕਲ ਚੇਂਜ ਦੇ ਏਵਸ ਤੋਂ, ਹੈ ਇੱਕ ਹਿਸਟੋਰੀਕਲ ਅੰਡਰਸਟੈਂਡਿੰਗ ਦੀ ਇੱਕ ਪਰਸਪੈਕਟਿਵ ਤੋਂ। ਉਹ ਕੋਸ਼ਿਸ਼ ਮੈਂ ਇਸ ਡ੍ਰੀਮ ਵਾਲੇ ਚੈਪਟਰ ਦੇ ਵਿੱਚ ਕੀਤੀ ਹੈ, ਜਿਹਦੇ ਵਿੱਚ ਦੋ ਮੋਟੀਆਂ ਚੀਜ਼ਾਂ ਮੈਂ ਕਹਿ ਰਿਹਾ। ਇੱਕ ਇਹ ਕਹਿ ਰਿਹਾ ਕਿ ਡ੍ਰੀਮ ਜਿਹੜੀ ਹੈ ਉਹ ਸਾਰੇ ਮੇਜਰ ਰਿਲੀਜੀਅਸ ਟ੍ਰੈਡੀਸ਼ਨਸ ਦੇ ਵਿੱਚ ਇੱਕ ਇੰਪੋਰਟੈਂਟ ਰੋਲ ਅਦਾ ਕਰਦੀ ਹੈ ਰਿਲੀਜੀਅਸ ਟ੍ਰੈਡੀਸ਼ਨਸ ਦੇ ਐਮਰਜ ਹੋਣ ਦੇ ਵਿੱਚ। ਤੁਸੀਂ ਚਾਹੁੰਦੇ ਹੋ ਇਸਲਾਮ ਦਾ ਹੋਵੇ, ਭਾਵੇਂ ਇਸਲਾਮਿਕ ਟ੍ਰੈਡੀਸ਼ਨ ਦੇ ਵਿੱਚ ਲੰਬੀ ਰਿਵਾਇਤ ਹੈ, ਤੁਸੀਂ ਜਾਣਦੇ ਹੋ ਸਾਰੇ ਕਿਸ ਤਰ੍ਹਾਂ ਡ੍ਰੀਮਸ ਦੇ ਵਿੱਚ ਰਿਵੀਲ ਹੁੰਦੀ ਹੈ ਬਹੁਤ ਸਾਰੀਆਂ ਜਿਹੜੀ ਟ੍ਰੈਡੀਸ਼ਨ ਹੈ। ਤੇ ਇਸੇ ਤਰ੍ਹਾਂ ਬੁੱਧਿਜ਼ਮ ਦੇ ਵਿੱਚ ਵੀ ਤੁਸੀਂ ਦੇਖੋਗੇ ਡ੍ਰੀਮ ਇੱਕ ਬਹੁਤ ਵੱਡਾ ਰੋਲ ਪਲੇ ਕਰਦੇ ਨੇ ਇੱਕ ਰਿਲੀਜੀਅਸ ਟ੍ਰੈਡੀਸ਼ਨ ਦੀ ਐਮਰਜੈਂਸ ਦੇ ਵਿੱਚ। ਤੇ ਡ੍ਰੀਮ ਇੱਕ ਸੈਂਟਰਲ ਰਹੇ ਨੇ, ਮਤਲਬ ਕਹਿਣ ਦੀ ਕੋਸ਼ਿਸ਼ ਕਰਦੇ ਕਿ ਇਹ ਇੱਕ ਕਹਿਣ ਨੂੰ ਇੱਕ ਖੁਆਬੀ ਖਿਆਲੀ ਦਾਇਰਾ ਹੋ ਸਕਦਾ ਹੈ, ਪਰ ਇਹਦਾ ਇੱਕ ਬੜਾ ਮਟੀਰੀਅਲ ਮੈਨੀਫੈਸਟੇਸ਼ਨ ਹੈ। ਉਹ ਇੱਕ ਪੋਲੀਟੀਕਲ ਇਕਨੋਮੀ ਦੀ ਗੱਲ ਮੈਂ ਹੁਣ ਸੋਲ ਸਾਹਿਬ ਨੇ ਪਹਿਲਾਂ ਰੇਸ ਕੀਤੀ ਸੀ, ਇਹਦਾ ਇੱਕ ਮਟੀਰੀਅਲ ਮੈਨੀਫੈਸਟੇਸ਼ਨ ਹੈ। ਤੇ ਇੱਕ ਪਾਸੇ ਤਾਂ ਇਹਦਾ ਇੱਕ ਮਟੀਰੀਅਲ ਮੈਨੀਫੈਸਟੇਸ਼ਨ ਹੈ, ਪਰ ਉਹ ਜਨਮ ਖੁਆਬ ਤੋਂ ਲੈ ਰਹੀ ਹੈ, ਜਨਮ ਡ੍ਰੀਮ ਤੋਂ ਲੈ ਰਹੀ ਹੈ। ਉਹਦਾ ਜਿਹੜਾ ਰਿਲੇਸ਼ਨਸ਼ਿਪ ਹੈ ਹਿਸਟੋਰੀਕਲ ਅੰਡਰਸਟੈਂਡਿੰਗ ਦੇ ਵਿੱਚ, ਉਹ ਕੀ ਹੋ ਸਕਦਾ ਹੈ, ਇਹਨੂੰ ਮੈਂ ਪ੍ਰੋਬ ਕਰਦਾ ਇਸ ਚੈਪਟਰ ਦੇ ਵਿੱਚ। ਕਿਉਂਕਿ ਡ੍ਰੀਮ ਦੇ ਵਿੱਚ ਮੋਟੀ ਜਿਹੜੀ ਗੱਲ ਅੱਜ ਤੱਕ ਹੁੰਦੀ ਰਹੀ ਹੈ ਉਹ ਸਾਈਕੋਐਨਾਲਿਸਿਸ ਦੇ ਪਰਸਪੈਕਟਿਵ ਤੋਂ ਜ਼ਿਆਦਾ ਹੁੰਦੀ ਰਹੀ ਹੈ, ਜਿਹਦੇ ਵਿੱਚ ਡ੍ਰੀਮ ਦਾ ਸੈਂਟਰ ਇੱਕ ਇੰਡੀਵਿਜੂਅਲ ਹੁੰਦਾ ਹੈ। ਕਿਉਂਕਿ ਡ੍ਰੀਮ ਦਾ ਸੈਂਟਰ ਕਿਉਂਕਿ ਇੰਡੀਵਿਜੂਅਲ ਹੈ, ਇਸੇ ਕਰਕੇ ਉਹਦੀ ਇੰਟਰਪ੍ਰੀਟੇਸ਼ਨਸ ਜਿਹੜੀਆਂ ਨੇ ਉਸੇ ਇੰਡੀਵਿਜੂਅਲ ਜਾਂ ਕਿਸੇ ਸਪਿਰਿਚੁਅਲ ਅੰਡਰਸਟੈਂਡਿੰਗ ਦੇ ਨਾਲ ਪੇਸ਼ ਕੀਤੀ ਜਾਂਦੀ। ਪਰ ਇੱਧਰ ਕੀ ਹੋਇਆ ਹੈ, ਡ੍ਰੀਮ ਜਿਹੜੀ ਹੈ ਉਹ ਮਟੀਰੀਅਲੀ ਮੈਨੀਫੈਸਟ ਹੋ ਰਹੀ ਹੈ। ਕਿ ਪੀਰ ਕਹਿ ਰਿਹਾ ਹੈ ਕਿ ਤੁਸੀਂ ਮੇਰੀ ਦਰਗਾਹ ਦੇ ਉੱਤੇ ਜਾਂ ਮੇਰੀ ਗ੍ਰੇਵ ਦੇ ਉੱਤੇ ਤੁਸੀਂ ਦੀਆ ਜਲਾਣਾ ਬੰਦ ਕਰ ਦਿੱਤਾ ਹੈ, ਇਸ ਕਰਕੇ ਤੁਹਾਡੇ ਨਾਲ ਮਾੜਾ ਹੋ ਰਿਹਾ ਹੈ, ਤੇ ਇਸ ਨਾਲ ਤੁਸੀਂ ਉਹਨੂੰ ਸਟੈਬਲਿਸ਼ ਕਰੋ। ਤੇ ਡ੍ਰੀਮ ਉਹ ਮਟੀਰੀਅਲ ਫਾਰਮਸ ਦੇ ਵਿੱਚ ਮੈਨੀਫੈਸਟ ਕਰਦੀ ਹੈ। ਤੇ ਇਹ ਮੈਂ ਗੱਲ ਅਗਰਵਾਲ ਸਮਾਜ ਦੀ ਕਰ ਰਿਹਾ ਇੱਥੇ ਸੇ ਫॉर इंस्टेंस। ਇਸੇ ਦਾਇਰੇ ਦੇ ਵਿੱਚ ਹੀ ਮੈਂ ਡ੍ਰੀਮ ਦਾ ਇਸਤੇਮਾਲ ਕਰਦਾ ਤੇ ਉਹਨੂੰ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਦਾ।
ਟੈਰੀਟੋਰੀਅਲਿਟੀ ਜਿਹੜੀ ਗੱਲ ਮੈਂ ਕਰ ਰਿਹਾ ਉਹ ਖਾਲੀ ਸਪਿਰਿਚੁਅਲ ਟੈਰੀਟੋਰੀ ਦੀ ਗੱਲ ਨਹੀਂ ਕਰ ਰਿਹਾ, ਇਨਫੈਕਟ ਮੈਂ ਉਹਨੂੰ ਕ੍ਰਿਟਿਕ ਕਰ ਰਿਹਾ। ਤੁਸੀਂ ਦੇਖੋ ਮੇਜਰ ਡੈਫੀਨੇਸ਼ਨ ਟੈਰੀਟਰੀ ਦੀ ਜਾਂ ਤਾਂ ਨੇਸ਼ਨ ਸਟੇਟ ਦੇ ਦਾਇਰੇ ਦੇ ਵਿੱਚ ਆਉਂਦੀ ਹੈ ਜਾਂ ਸਪਿਰਿਚੁਅਲ ਸਪੇਸ ਦੇ ਦਾਇਰੇ ਦੇ ਵਿੱਚ ਆਉਂਦੀ ਹੈ, ਜਿਹਨੂੰ ਅਸੀਂ ਸੂਫੀਜ਼ਮ ਦੇ ਵਿੱਚ ਕਹਿ ਦਿੰਦੇ ਹਾਂ ਜੀ ਵਿਲਾਇਤ ਹੈ ਨਾ, ਸੂਫੀਆਂ ਦੀ ਵਿਲਾਇਤ ਹੈ। ਮੈਂ ਉਹਨੂੰ ਕ੍ਰਿਟਿਕ ਕਰ ਰਿਹਾ ਕਿਉਂਕਿ ਜਦੋਂ ਮੈਂ ਅਬੋਹਰ ਸ਼ਹਿਰ ਦੇ ਵਿੱਚ ਇੱਕ ਛੋਟੀ ਜਿਹੀ ਦਰਗਾਹ ਹੈ ਜਿਹੜੀ ਕਿ ਸੁਖੈਰਿਆਂ ਨੇ, ਰਾਜਪੂਤ ਮੁਸਲਮਾਨ ਸੀਗੇ, ਉਹਨਾਂ ਨੇ ਪੈਟਰਨਾਈਜ਼ ਕੀਤੀ ਬੜੇ ਲੰਬੇ ਸਮੇਂ ਲਈ, ਉਹਦੀ ਉਹਨੂੰ ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਦਾ ਕੋਈ ਰਿਲੇਸ਼ਨਸ਼ਿਪ ਨੀਦਰ ਸਪਿਰਿਚੁਅਲ ਔਰ ਟੈਰੀਟੋਰੀਅਲ, ਜਿਹੜੀ ਨੇਸ਼ਨ ਸਟੇਟ ਟੈਰੀਟੋਰੀਅਲ ਕਹਿ ਦਿੰਦੇ ਆ, ਨਾਲ ਕੋਈ ਸੰਬੰਧ ਨਹੀਂ ਸੀਗਾ। ਉਹਦਾ ਸੰਬੰਧ ਬੇਸਿਕਲੀ ਹਿਸਟੋਰੀਕਲ ਜਿਓਗ੍ਰਾਫੀ ਦੇ ਨਾਲ ਹੈ। ਹਾਂ, ਉਹ ਖਾਸ ਟ੍ਰੇਡ ਰੂਟ ਤੇ ਉਹ ਦਰਗਾਹ ਬਣੀ ਹੋਈ ਹੈ ਤੇ ਜਿਸ ਸ਼ਹਿਰ ਦੇ ਵਿੱਚ ਉਹ ਬਣੀ ਹੋਈ ਹੈ ਉਹ ਸ਼ਹਿਰ ਨੂੰ ਮੀਡੀਵਲ ਟਰੈਵਲ ਇਬਨ ਬਤੂਤਾ ਕਹਿੰਦਾ ਕਿ ਹਿੰਦੁਸਤਾਨ ਦਾ ਪਹਿਲਾ ਸ਼ਹਿਰ ਹੈ। ਹਾਂ, ਇਬਨ ਬਤੂਤਾ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਰਹਿਲਾ ਦੇ ਵਿੱਚ। ਤੇ ਜਦੋਂ ਕਿ ਟਰੈਵਲਰ ਕਰਾਚੀ ਤੋਂ ਤੁਰਦਾ ਹੋਇਆ ਲਾਲ ਸ਼ਹਿਬਾਜ਼ ਕਲੰਦਰ ਦੀ ਦਰਗਾਹ ਨੂੰ ਦੇ ਹੁੰਦਿਆਂ, ਖਵਾਜਾ ਖਿਜ਼ਰ ਦੀ ਦਰਗਾਹ ਤੋਂ ਹੁੰਦਿਆਂ, ਬਾਬਾ ਤੇ ਮੁਲਤਾਨ ਵਾਲੇ ਪੀਰ ਤੋਂ ਹੁੰਦਿਆਂ, ਪਾਕਪਟਨ ਹੁੰਦਿਆਂ, ਕਿਉਂਕਿ ਇਹ ਸਾਰੇ ਟ੍ਰੇਡ ਰੂਟ ਤੇ ਸ਼ਰਾਈਨਸ ਬਣੀਆਂ ਹੋਈਆਂ। ਜਦੋਂ ਅਬੋਹਰ ਵੜਦਾ ਸੀਗਾ ਤੇ ਉਹ ਸਾਰਿਆਂ ਨੂੰ ਸ਼ੁਕਰੀਆ ਅਦਾ ਕਰਦਾ ਹੋਵੇਗਾ ਕਿ ਦੇਖੋ ਮੈਂ ਸਹੀ ਸਲਾਮਤ ਜਿਹੜਾ ਹੈ ਹਿੰਦੁਸਤਾਨ ਪਹੁੰਚ ਗਿਆ, ਕਿਉਂਕਿ ਉਦੋਂ ਬਾਅਦ ਇਹ ਬਹੁਤ ਵੱਡਾ ਇਲਾਕਾ ਜਿਹੜਾ ਹੈ, ਇਹ ਤੋਂ ਪਹਿਲਾਂ ਡੈਜ਼ਰਟ ਹੋਇਆ ਕਰਦਾ ਸੀਗਾ। ਮੇਜਰ ਟ੍ਰੇਡ ਰੂਟ ਜਿਹੜਾ ਹੈ ਸਲਤਨਤ ਟਾਈਮ ਦੇ ਵਿੱਚ ਲਾਹੌਰ ਦੇ ਪਾਸੇ ਨਹੀਂ ਜਾਇਆ ਕਰਦਾ ਸੀਗਾ। ਉਹ ਜਿਹੜਾ ਥੱਲੇ ਵਾਲਾ ਪੋਰਸ਼ਨ ਹੈ ਸਿਰਸਾ, ਹਿਸਾਰ, ਜਿਹਨੂੰ ਅਸੀਂ ਭੱਟਨੇਰ ਕਹਿੰਦੇ ਆ ਹੁਣ, ਹਨੂਮਾਨਗੜ੍ਹ, ਬਠਿੰਡਾ, ਇਹ ਰਸਤਾ ਹੁੰਦਾ ਜਾਇਆ ਕਰਦਾ ਸੀਗਾ, ਪਾਕਪਟਨ ਜਾ ਕੇ ਮਿਲਦਾ ਸੀਗਾ, ਉਹ ਥੱਲੇ ਜਾਇਆ ਕਰਦਾ ਸੀਗਾ। ਤੇ ਇਧਰ ਜਿਹੜਾ ਰੋਲ ਹੈ ਉਹ ਜਿਓਗ੍ਰਾਫੀ ਪਲੇ ਕਰ ਰਹੀ ਹੈ, ਉਹ ਟ੍ਰੇਡ ਪਲੇ ਕਰ ਰਿਹਾ ਹੈ। ਹੁਣ ਇਹ ਪੰਜ ਪੀਰਾਂ ਸ਼ਰਾਈਨ ਦੀ ਜਨਮ ਦੇ ਪਿੱਛੇ ਇੱਕ ਬਹੁਤ ਵੱਡਾ ਹਿਸਟੋਰੀਕਲ ਫੈਕਟਰ ਸਾਨੂੰ ਦਿਸਦਾ ਹੈ, ਜਿਹਦਾ ਕੋਈ ਰਿਲੇਸ਼ਨਸ਼ਿਪ ਨਹੀਂ ਹੈਗਾ ਨੀਦਰ ਨੇਸ਼ਨ ਸਟੇਟ ਹਿਸਟਰੀ ਨਾਲ, ਨਾ ਹੀ ਸਾਡੀ ਕੰਸੈਪਚੁਅਲ ਜਿਹੜੀ ਅੰਡਰਸਟੈਂਡਿੰਗ ਵਿਲਾਇਤ ਦਾ ਉਹਦੇ ਨਾਲ ਹੈਗਾ। ਤੇ ਸਪੇਸ ਇਸ ਤਰ੍ਹਾਂ ਕਿਸ ਤਰ੍ਹਾਂ ਰੋਲ ਪਲੇ ਕਰਦੀ ਹੈ, ਉਹਦੇ ਦਾਇਰੇ ਦੇ ਵਿੱਚ ਮੈਂ ਟੈਰੀਟਰੀ ਤੇ ਟੈਰੀਟੋਰੀਅਲਿਟੀ ਦੀ ਗੱਲ ਕਰਦਾ। ਤੇ ਇਹੀ ਟਰਮ ਜਿਹੜੀ ਹੈ ਤੁਸੀਂ ਆਈਡੈਂਟੀਟੀ ਦੇ ਦਾਇਰੇ ਦੇ ਵਿੱਚ ਵੀ ਇੰਪਲਾਈ ਕਰ ਸਕਦੇ ਹੋ ਕਿ ਆਈਡੈਂਟੀਟੀ ਜਿਹੜੀ ਹੈ ਸਾਡੀ ਪਰਸੀਵ ਜਿਹੜੀ ਡਿਬੇਟਸ ਹੈਗੇ ਨੇ ਆਈਡੈਂਟੀਟੀ ਦੀ, ਉਹ ਸਾਰੀਆਂ ਦੇ ਸਾਰੀਆਂ ਇੱਕ ਫਾਰਮ ਰਿਲੀਜੀਅਸ ਆਈਡੈਂਟੀਟੀ ਦੇ ਉੱਤੇ ਟਿਕੀ ਹੋਈਆਂ ਨੇ। ਪਰ ਪਪੂਲਰ ਆਈਡੈਂਟੀਟੀ ਦਾ ਕੀ ਕਰੋਗੇ ਤੁਸੀਂ, ਹੈ ਨਾ। ਤੇ ਪਿਛਲੇ ਲੈਕਚਰ ਦੇ ਵਿੱਚ ਵੀ ਮੈਂ ਇੱਕ, ਹਾਲਾਂਕਿ ਕੰਟਰੋਵਰਸ਼ੀਅਲ ਪੁਆਇੰਟ ਸੀਗਾ, ਮੈਂ ਫਿਰ ਵੀ ਦੁਬਾਰਾ ਕਹਿ ਰਿਹਾ ਕਿ ਕਲੋਨੀਅਲ ਸੈਂਸਸ ਓਪਰੈਸਿਵ ਸੀਗਾ, ਇਹ ਅਸੀਂ ਮੰਨਦੇ ਹਾਂ, ਪਰ ਕਲੋਨੀਅਲ ਸੈਂਸਸ ਦੇ ਵਿਚਕਾਰ ਹੀ ਜੇ ਤੁਸੀਂ ਸ਼ੁਰੂਆਤ ਦੇ ਦਾਇਰੇ ਦੇ ਵਿੱਚ ਦੇਖੋ possibilities of critique ਵੀ ਸਾਨੂੰ ਦਿਸਦੇ ਨੇ। ਹਾਂ, ਇਸੇ ਕਰਕੇ ਸਖੀ ਸਰਵਰੀਏ ਦੇ ਰੈਫਰੈਂਸਿਸ ਜਿਹੜੇ ਨੇ ਉਹ ਸਾਨੂੰ ਮਿਲਦੇ ਨੇ। ਤੇ ਸਖੀ ਸਰਵਰੀਏ ਦੀ ਆਈਡੈਂਟੀਟੀ ਤੱਕ ਅਸੀਂ ਕੀ ਕਰਾਂਗੇ, ਹੈ ਨਾ। ਜੇ ਅੱਜ ਅਸੀਂ ਸੋਚੀਏ ਕੌਣ ਹੈ ਸਖੀ ਸਰਵਰੀਏ, ਅਸੀਂ ਜਾਣਦੇ ਹਾਂ ਸਖੀ ਸਰਵਰੀਆਂ ਦੀ ਬਹੁਤ ਵੱਡੀ ਤਾਦਾਦ ਜਿਹੜੀ ਹੈ ਪੰਜਾਬ ਦੇ ਵਿੱਚ ਹੋਇਆ ਕਰਦੀ ਸੀ। ਬਹੁਤ ਜ਼ਿਆਦਾ ਸਿੱਖਾਂ ਦੇ ਵਿੱਚ ਸਖੀ ਸਰਵਰ ਨੂੰ ਮਤਲਬ ਉਹਨਾਂ ਦੀ ਥਾਵਾਂ ਤੇ ਜਾਣ ਦਾ ਰਿਵਾਇਤ ਹੋਇਆ ਕਰਦੀ ਸੀਗੀ, ਉਹ ਵੀ ਇੱਕ ਮੇਜਰ ਰੋਲ ਪਲੇ ਕਰਦੀ ਹੈ। ਫਿਰ ਉਹ ਟੈਰੀਟੋਰੀਅਲਿਟੀ ਜਿਹੜੀ ਆਈਡੈਂਟਿਟੀ ਦੇ ਦਾਇਰੇ ਦੇ ਵਿੱਚ ਵੀ ਮੈਂ ਇਸ ਤਰ੍ਹਾਂ ਇਸਤੇਮਾਲ ਕਰਦਾ। आई थिंक मैं कोशिश की थी रिस्पॉन्ड करने की। जी सर, बहुत शुक्रिया डॉक्टर इमदाद साहब और प्रोफैसर जोगिंदर सिंह जी, ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰੀਆ। ਔਰ ਅੱਜ ਦੀ ਬੜੀ ਜ਼ਬਰਦਸਤ ਇੱਕ ਜਿਹੜੀ ਸਾਡੇ ਨਾਲ ਬੁੱਕ ਰਿਵਿਊ ਦੀ ਗੱਲਬਾਤ ਹੋਈ ਹੈ। ਇੱਥੇ ਮੈਂ ਇੱਕ ਅਸੀਂ ਸਾਰੇ ਸਕਾਲਰਸ ਨੂੰ ਸਕਰੀਨ ਤੇ ਲਿਆ। ਇੱਕ ਬੜੀ ਅਹਿਮ ਗੱਲ ਮੇਰੇ ਜ਼ਿਹਨ ਵਿੱਚ ਸੀ, ਅਸੀਂ ਉਹ ਸੋਚਦੇ ਹਾਂ ਉਹਦੇ ਬਾਰੇ ਚ ਕਿ ਜਿੱਦਾਂ ਦਰਗਾਹਾਂ ਸਨ ਜਾਂ ਉੱਥੇ ਵਸਦੇ ਉਹਨਾਂ ਦੇ ਜਿਹੜੇ ਪੀਰ ਸਨ, ਉਹਨਾਂ ਦੇ ਨਾਂ ਮੈਨੂੰ ਬੜੇ ਇੰਟਰਸਟਿੰਗ ਲੱਗਦੇ ਨੇ ਕਿ ਉਹਨਾਂ ਦੇ ਜਿਹੜੇ ਨਾਂ ਸਨ ਉਹ ਕਿਸੇ ਵੀ ਰਿਲੀਜਨ ਦੇ ਨਾਂ ਨਹੀਂ ਲੱਗਦੇ। ਮਸਲਨ ਬਾਬਾ ਬੋੜ ਸ਼ਾਹ ਬੜਾ ਮਸ਼ਹੂਰ ਇੱਥੇ ਦਰਗਾਹ ਹੈ ਇੱਕ ਬਾਬਾ ਬੋੜ ਸ਼ਾਹ ਦੀ। ਇਸੇ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੀਆਂ ਐਸੀਆਂ ਦਰਗਾਹਾਂ ਨੇ ਜਿਨ੍ਹਾਂ ਦੇ ਨਾਂ ਤੋਂ, ਮਸਲਨ ਸਾਡੇ ਫੈਸਲਾਬਾਦ ਦੇ ਵਿੱਚ ਲੈਲਪੁਰ ਦੇ ਵਿੱਚ ਜਿਹੜਾ ਸਭ ਤੋਂ ਬਹੁਤਾ ਜਾਣਿਆ ਜਾਣ ਵਾਲਾ ਪੀਰ ਹੈ ਉਹ ਬਾਬਾ ਲਸੂੜੀ ਸ਼ਾਹ ਝੰਗ ਬਾਜ਼ਾਰ ਦੇ ਵਿੱਚ ਹੈ। ਉਹ ਕਹਿੰਦੇ ਨੇ ਕਿ ਪੂਰੇ ਲੈਲਪੁਰ ਦਾ ਪੀਰ ਹੈ, ਕਲਚਰਲ ਪੀਰ ਹੈ। ਉੱਥੇ ਸਾਡੀ ਮਿਊਜ਼ਿਕ ਦੀ ਕਾਨਫਰੰਸ ਹੁੰਦੀ ਸੀ, ਜਿਹੜਾ ਖਾਨ ਮੁਬਾਰਕ ਅਲੀ ਖਾਨ ਸਾਹਿਬ ਕਰਵਾਉਂਦੇ ਸਨ ਔਰ ਉਸ ਤੋਂ ਬਾਅਦ ਫਿਰ ਨੁਸਰਤ ਸਾਹਿਬ ਕਰਵਾਉਂਦੇ ਰਹੇ।
ਔਰ ਬਾਅਦ ਚੋਂ ਫਿਰ ਉਹ ਆ ਕੇ 2000 ਦੇ ਵਿੱਚ ਉਹ ਬੰਦ ਹੋਈ, ਜਦੋਂ ਇਹ ਟੈਰਰਿਸਟ ਅਟੈਕ ਹੋਏ ਉਦੋਂ ਉਹ ਮਿਊਜ਼ਿਕ ਕਾਨਫਰੰਸ ਬੰਦ ਹੋਈ। ਔਰ ਪੂਰੇ ਰੀਜਨ ਤੋਂ, ਇੰਡੀਆ ਤੋਂ ਔਰ ਇਸ ਪੰਜਾਬ ਤੋਂ ਬਹੁਤ ਜ਼ਿਆਦਾ ਲੋਕ ਜਿਹੜੇ ਨੇ ਨਾ ਉਹਦੇ ਵਿੱਚ ਸ਼ਾਮਲ ਹੁੰਦੇ ਸਨ। ਉੱਥੇ ਪੜ੍ਹਨਾ ਇੱਕ ਬੜੀ ਵੱਡੀ ਗੱਲ, ਪਰ ਉਹਨਾਂ ਦਾ ਜਿਹੜਾ ਦਰਬਾਰ ਹੈ ਉਹਦਾ ਨਾਂ ਲਸੂੜੀ ਸ਼ਾਹ ਹੈ। ਉੱਥੇ ਇੱਕ ਲਸੂੜੀ ਦਾ ਦਰਖਤ ਹੈ, ਇੱਕ ਰੁੱਖ ਹੈ ਉੱਥੇ ਲਸੂੜੀ ਦਾ, ਉਹ ਲਸੂੜੀ ਸ਼ਾਹ ਵੱਜਦਾ। ਇਸ ਤਰ੍ਹਾਂ ਹੀ ਬਹੁਤ ਸਾਰੇ ਪਰਿੰਦਿਆਂ ਤੇ ਨਾਂ ਨੇ, ਦਰਖਤਾਂ ਤੇ ਨਾਂ ਨੇ, ਲੇਕਿਨ ਉੱਥੇ ਜਾ ਕੇ ਜਿਹੜੇ ਸਿਲਸਿਲੇ ਮੈਂ ਜਦੋਂ ਪੜ੍ਹਦਾ ਕਿ ਫਲਾਣੇ ਸਿਲਸਿਲੇ ਦਾ ਜਾਂ ਫਲਾਣਾ ਮੁਸਲਮਾਨਾਂ ਦਾ ਜਾਂ ਇਹ ਜਿਹੜਾ ਹੈ ਉਹ ਸਿੱਖ ਕਮਿਊਨਿਟੀ ਤੋਂ ਜਾਂ ਹਿੰਦੂ ਕਮਿਊਨਿਟੀ ਤੋਂ ਹੈ, ਲੇਕਿਨ ਉਹਨਾਂ ਦੇ ਜਿਹੜੇ ਨਾਂ ਨੇ ਉਹ ਅੱਜ ਤੀਕਰ ਵੀ ਜਿਹੜੇ ਨੇ ਉਹ ਮੈਨੂੰ ਨਹੀਂ ਲੱਗਦੇ ਕਿ ਵੀ ਉਹ ਕਿਸੇ ਇੱਕ ਰਿਲੀਜਨ ਨੂੰ ਐਡਰੈਸ ਕਰਦੇ ਨੇ। ਇਹਦੇ ਬਾਰੇ ਚ ਮੈਂ ਤਿੰਨਾਂ ਕੋਲੋਂ ਬਸ 2-2 3-3 ਮਿੰਟ ਦੀ ਗੱਲ, ਔਰ ਉਸ ਤੋਂ ਬਾਅਦ ਫਿਰ ਅਸੀਂ ਸਾਡਾ ਟਾਈਮ ਅੱਜ ਮੁੱਕ ਗਿਆ। ਜੀ ਸਰ, ਯੋਗੇਸ਼ ਜੀ ਅਸੀਂ ਤੁਹਾਡੇ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ, ਫਿਰ ਅਸੀਂ ਸਭ ਤੋਂ ਪੁੱਛਾਂਗੇ। ਨਹੀਂ, ਇੱਕ ਹਰਜੋਤ ਬਰੋਏ ਗੱਲ ਕਰਦੇ ਨੇ ਇਹਦੇ ਵਿੱਚ, ਇੰਟਰਸਟਿੰਗ ਗੱਲ ਕਰਦੇ ਨੇ। ਉਹ ਜਿਹੜੀ ਗੱਲ ਤੁਸੀਂ ਕਹੀ ਉਹ ਬਿਲਕੁਲ ਸਹੀ ਹੈ। ਉਹਦੀ ਇਨਹੈਰੀਟੈਂਸ ਉਹੀ ਲੋਕਲ ਹੈ, ਜਿਹੜੀ ਗੱਲ ਜਿੱਥੋਂ ਤੁਸੀਂ ਸ਼ੁਰੂ ਕੀਤਾ ਉਹ ਬਿਲਕੁਲ ਸਹੀ ਹੈ। ਉਹ ਇਨਹੈਰੀਟੈਂਸ ਲੋਕਲ ਹੈ ਕਿਉਂਕਿ ਉਹਦੀ ਇਮਰਜੈਂਸ ਲੋਕਲ ਹੈ। ਇਹਦੇ ਕਰਕੇ ਉਹ ਬੜੀ ਲੋਕਲਾਈਜ਼ ਟਰਮਸ ਤੇ ਫਰੇਮਵਰਕ ਦੇ ਵਿੱਚ ਇਮਰਜ ਕਰਦੀ ਹੈ। ਤੇ ਨੇਚਰ ਵਰਸ਼ਿਪ ਜਿਵੇਂ ਤੁਸੀਂ ਵੇਖੋ ਕਿ ਬਹੁਤ ਸਾਰੇ ਜੋ ਹਿਸਟੋਰੀਕਲ ਇਨਹੈਰੀਟੈਂਸ ਸਾਡੇ ਕੋਲ ਪੰਜਾਬ ਦੇ ਵਿੱਚ ਹੈਗੀ ਹੈ, ਉਹਦੇ ਵਿੱਚ ਦਰਖਤ ਜਿਹੜੇ ਨੇ ਦੇ ਵਿੱਚ ਕਾਫੀ ਸਾਰੀ ਦੇਵੀਆਂ, ਬਹੁਤ ਸਾਰੇ ਬਾਬੇ, ਹਨਾ, ਉਹਨਾਂ ਦੀ ਪੂਜਾ ਵਗੈਰਾ ਕੀਤੀ ਜਾਂਦੀ ਰਹੀ ਹੈ। ਜੇ ਅੱਜ ਅਸੀਂ ਉਹ ਰਿਲੀਜੀਅਸ ਇਨਹੈਰੀਟੈਂਸ ਨੂੰ ਭਾਵੇਂ ਡਿਸਕਾਰਡ ਕਰ ਦਈਏ, ਪਰ ਐਕਚੁਅਲੀ ਸਾਡੀ ਪ੍ਰੈਕਟਿਸਿਸ ਦੇ ਵਿੱਚ ਉਹ ਅੱਜ ਵੀ ਐਗਜ਼ਿਸਟ ਕਰਦੀ ਹੈ ਤੇ ਹਿਸਟੋਰੀਕਲ ਆਈ ਉਹਨੂੰ ਦੇਖ ਸਕਦੀ ਹੈ। ਉਹ ਦੇਖ ਸਕਦੀ ਹੈ। ਤੇ ਪੰਜਾਬੀਆਂ ਦੀ ਜਿਹੜੀ ਇੱਕ ਲੌਂਗ ਹਿਸਟੋਰੀਕਲ ਇਨਹੈਰੀਟੈਂਸ ਹੈ ਜੱਟਾਂ ਦੇ ਵਿੱਚ ਖਾਸ ਤੌਰ ਤੇ, ਬੁੱਧਿਜ਼ਮ ਤੋਂ ਲੈ ਕੇ ਇਸਲਾਮ ਤੇ ਸਿੱਖੀਜ਼ਮ ਤੇ ਬਾਅਦ ਦੇ ਵਿੱਚ ਆਰਿਆ ਸਮਾਜੀ ਜਿਹੜੀ ਇਨਹੈਰੀਟੈਂਸ ਹੈਗੀ ਹੈ, ਉਹਦੀ ਬੜੀ ਕੰਪਲੈਕਸਿਟੀਜ਼ ਨੇ, ਉਹ ਕਿਸ ਤਰ੍ਹਾਂ ਇਨਵੋਲਵ ਹੁੰਦੀਆਂ ਨੇ ਤੇ ਉਹਦੇ ਵਿੱਚ ਨੇਚਰ ਵਰਸ਼ਿਪ ਕਿਸ ਤਰ੍ਹਾਂ ਸਰਵਾਈਵ ਕਰਦੀ ਹੈ। ਇਹ ਸਾਡੇ ਲਈ ਸੋਚਣ ਦੀ ਹੈ। ਇਸੇ ਕਰਕੇ ਵੇਖੋ, ਛੋਟੀ ਜਿਹੀ ਗੱਲ ਤਾਂ ਤੁਹਾਨੂੰ ਦੱਸਦਾ ਬੜੀ ਜਲਦੀ ਦੀ, ਕਿ ਗੁਰਦੁਆਰਿਆਂ ਦੇ ਵਿੱਚ ਮੱਛਲੀ ਕੀ ਕਰਦੀ ਹੈ। ਉਹਨਾਂ ਦੇ ਤਲਾਬਾਂ ਦੇ ਵਿੱਚ ਤੁਸੀਂ ਦੇਖੋਗੇ ਹਰੇਕ ਗੁਰਦੁਆਰੇ ਵਿੱਚ ਤਲਾਬ ਦੇ ਵਿੱਚ ਮੱਛਲੀ ਹੁੰਦੀ ਹੈ। ਹੁਣ ਮੱਛਲੀ ਦਾ ਅਦਰਵਾਈਜ਼ ਸਿੱਖੀਜ਼ਮ ਨਾਲ ਕੋਈ ਰਿਚੁਅਲ ਰੋਲ ਨਹੀਂ ਹੈਗਾ, ਪਰ ਅਸੀਂ ਜਾਣਦੇ ਹਾਂ ਮੱਛਲੀ ਤੇ ਵਾਟਰ ਬੋਡੀਜ਼ ਦਾ ਇੱਕ ਲੌਂਗ ਰਿਲੇਸ਼ਨਸ਼ਿਪ ਪੰਜਾਬ ਦੇ ਵਿੱਚ ਖਵਾਜਾ ਖਿਜ਼ਰ ਦੇ ਨਾਲ ਰਿਹਾ ਹੈ। ਤੇ ਉਹ ਕਿਸ ਤਰ੍ਹਾਂ ਸਰਵਾਈਵ ਗੁਰਦੁਆਰਿਆਂ ਦੇ ਵਿੱਚ ਕਰਦੀ। ਹੁਣ ਕਿਤੇ ਨਹੀਂ ਲਿਖਿਆ ਕਿਤਾਬ ਦੇ ਵਿੱਚ ਕਿ ਗੁਰਦੁਆਰਿਆਂ ਦੀ ਤਲਾਬ ਦੇ ਵਿੱਚ ਮੱਛਲੀ ਹੋਣੀ ਚਾਹੀਦੀ ਹੈ, ਪਰ ਸਾਰੇ ਗੁਰਦੁਆਰੇ ਦੇ ਤਲਾਬ ਦੀ ਮੱਛਲੀ ਹੁੰਦੀ ਹੈ। ਸਾਰੇ ਉਹਦੇ ਐਸੋਸੀਏਸ਼ਨ ਹੈ, ਤੁਸੀਂ ਦੇਖੋਗੇ ਨਾ। ਤੇ ਉਹ ਇਨਹੈਰੀਟੈਂਸ ਕਿਸ ਤਰ੍ਹਾਂ ਟਰੈਵਲ ਕਰਦੀ ਹੈ ਤੇ ਸਰਵਾਈਵ ਕਰਦੀ ਹੈ, ਉਹ ਹਿਸਟੋਰੀਕਲ ਆਈ ਨੂੰ ਉਹਨੂੰ ਦੇਖਣ ਦੀ ਲੋੜ ਹੈ। ਜੀ ਸਰ, ਥੈਂਕ ਯੂ, ਬਹੁਤ ਜ਼ਬਰਦਸਤ ਸਰ। ਉਹ ਤੁਸੀਂ ਗੱਲ ਕੀਤੀ ਗੁਰਦੁਆਰਿਆਂ ਦੇ ਸਰੋਵਰ ਦੀ, ਤੇ ਮੈਂ ਗੱਲ ਕਰਾਂਗਾ ਕਿ ਪੰਜਾ ਸਾਹਿਬ ਜਾਈਏ ਤੇ ਜਿੱਥੇ ਉਹ ਚਸ਼ਮਾ ਹੈ, ਉਹ ਚਸ਼ਮੇ ਦੇ ਨਾਲ ਜਿਹੜਾ ਸਰੋਵਰ ਹੈ ਉਹਦੇ ਚ ਬਹੁਤ ਜ਼ਿਆਦਾ ਤਾਦਾਦ ਵਿੱਚ ਹੈ ਮੱਛਲੀਆਂ, ਬੜੀਆਂ ਖੂਬਸੂਰਤ ਜਿਹੜੀਆਂ ਨੇ ਨਾ ਜੀ ਉੱਥੇ ਹੁੰਦੀਆਂ ਨੇ। ਲੋਕ ਅਸੀਂ ਜਿਹਨੇ ਵੀ ਜਾਈਏ ਉਹਨਾਂ ਵਾਸਤੇ ਉਹ ਲੈ ਕੇ ਜਾਂਦੇ ਨੇ, ਜਿਹੜਾ ਉਹਨਾਂ ਨੂੰ ਖਾਣਾ ਪਾਈਦਾ ਉੱਥੇ। ਜੀ ਸਰ, ਸ਼ੁਕਰੀਆ। ਮੈਂ ਇਸੇ ਗੱਲ ਤੇ ਹੀ ਉਹਦਾ ਹੀਲਿੰਗ ਦੇ ਨਾਲ ਰਿਲੇਸ਼ਨਸ਼ਿਪ ਹੈ ਨਾ, ਕਿਉਂਕਿ ਖਵਾਜਾ ਖਿਜ਼ਰ ਤੇ ਪਾਣੀ ਦਾ ਜਿਹੜਾ ਐਸੋਸੀਏਸ਼ਨ ਹੈ ਉਹ ਹੀਲਿੰਗ ਦੇ ਨਾਲ ਹੈ। ਉਹ ਗੱਲ ਜਿਹੜੀ ਇੰਦਾਦ ਸਾਹਿਬ ਵੀ ਕਹਿ ਰਹੇ ਸੀਗੇ ਹਨਾ, ਕਿ ਚਸ਼ਮਿਆਂ ਦੇ ਨਾਲ ਉਹਨਾਂ ਦਾ ਐਸੋਸੀਏਸ਼ਨ ਹੈ। ਉਹ ਕਿਸ ਤਰ੍ਹਾਂ ਬੋਇਲਸ ਡਿਜ਼ੀਜ਼ ਤੇ ਉਹਨਾਂ ਦੀ ਰਿਮੂਵਲ ਦੇ ਨਾਲ ਉਹਦਾ ਐਸੋਸੀਏਸ਼ਨ ਹੈ, ਉਹ ਲੋਕਲ ਕੰਟੈਕਸਟ ਤੋਂ ਉਹ ਆਉਂਦਾ ਹੈ। ਜੀ ਸਰ। ਜੀ ਸਰ, ਪ੍ਰੋਫੈਸਰ ਸਾਹਿਬ, ਅਸੀਂ ਜਿਹੜੀ ਮੈਂ ਗੱਲ ਕੀਤੀ ਸੀ ਅਸੀਂ ਉਹਦੇ ਤੇ ਤੁਹਾਡੇ ਵੀ ਕਮੈਂਟ ਸਰ ਲੈਣਾ ਚਾਹਾਂਗੇ। ਬੜੀ ਮੇਰੇ ਲਈ ਇੱਕ ਬੜਾ ਮੁਸ਼ਕਿਲ ਜਿਹਾ ਸਵਾਲ ਬਣਦਾ ਹੈਗਾ। ਸੋ ਮੈਨੂੰ ਇਹ ਲੱਗਦਾ ਕਿ ਇਕੱਲੇ ਸਾਡੇ ਰਿਲੀਜੀਅਸ ਇੰਸਟੀਟਿਊਸ਼ਨ ਤੋਂ ਇਲਾਵਾ ਵੀ ਜਿਹੜੇ ਸਾਡੇ ਕੋਲ, ਜੇ ਅਸੀਂ ਪਿੰਡਾਂ ਦੇ ਨਾਂ ਦੇਖੀਏ, ਜੇ ਅਸੀਂ ਸ਼ਹਿਰਾਂ ਦੇ ਨਾਂ ਦੇਖੀਏ, ਤਾਂ ਉਹ ਕਿਸੇ ਵੀ ਇੱਕ ਧਰਮ ਨਾਲ ਜਾਤ ਨਾਲ ਜੁੜੇ ਹੋਏ ਨੇ। ਉਹ ਇੱਕ, ਮੈਂ ਉਹਨੂੰ ਕਹਿੰਦਾ ਹੁੰਦਾ ਵੀ ਉਸ ਕੋਈ ਪਿੰਡ ਤੁਸੀਂ ਲੈ ਲਓ, ਕੋਈ ਸ਼ਹਿਰ ਤੁਸੀਂ ਲੈ ਲਓ, ਉੱਥੇ ਦੀ ਜਦੋਂ ਅਸੀਂ ਲੋਕਾਂ ਦਾ ਸਾਰਾ ਦੇਖਦੇ ਹਾਂ ਤੇ ਉੱਥੇ ਮੁਸਲਮਾਨ ਵੀ ਰਹਿੰਦੇ, ਉੱਥੇ ਹਿੰਦੂ ਵੀ ਰਹਿੰਦੇ, ਉੱਥੇ ਕ੍ਰਿਸਚਨਸ ਵੀ ਰਹਿੰਦੇ, ਉੱਥੇ ਦਲਿਤਸ ਵੀ ਸਾਰੇ ਰਹਿੰਦੇ ਨੇ। ਤੋ ਵਰਚੁਅਲੀ ਜਿਹੜਾ ਇੱਕ ਸੋਸ਼ਲ ਡੋਮੇਨ ਹੈ, ਸੈਕੂਲਰ ਡੋਮੇਨ ਹੈ, ਜਿਹੜੇ ਸਾਡੇ ਕੋਲ ਟਾਊਨਸ ਨੇ, ਕਸਬੇ ਨੇ ਜਾਂ ਜਿਹੜੇ ਪਿੰਡ ਨੇ, ਉਹ ਇਹਨਾਂ ਬਾਉਂਡਰੀਜ਼ ਤੋਂ ਬਾਹਰ ਨਿਕਲ ਕੇ, ਇਨਫੈਕਟ ਸਾਡੀ ਕੋਸ਼ਿਸ਼ ਅੱਜ ਕੱਲ੍ਹ ਲੋਕਾਂ ਦੀ ਇਹ ਹੋ ਰਹੀ ਹੈ
कि असी हर कस्बे नूं, हर शहर नूं किसी न किसी तरीके नाल रिलीजियस डोमेन च फिट करने की कोशिश कर। हालांकि जिहड़ी साडे को रोजमर्रा की जिंदगी है वो इस तरह की नहीं होती है। रोजमर्रा की जिहड़ी जिंदगी है ਉਹਦੇ ਵਿੱਚ ਅਸੀਂ बहुत अलग तरह के लोगों नाल ਅਸੀਂ इंटरैक्ट करते हैं। जे ਤੁਸੀਂ ਅੰਮ੍ਰਿਤਸਰ जाओ ਤੇ ਅੰਦਰ ਜੇ ਅਸੀਂ ਮਾਰਕੀਟ ਚਲ ਜਾਓ ਤੇ ਉੱਥੇ ਗੁਜਰਾਤੀ ਵੀ ਹੋਣਗੇ ਤੇ ਉੱਥੇ यूपी ਚੋਂ ਵੀ ਆਉਣ ਵਾਲੇ ਬੰਦੇ ਹੋਣਗੇ, ਉਹ ਰਾਜਸਥਾਨ ਦੇ ਵੀ ਬੰਦੇ ਹੋਣਗੇ। तो जे 47 ਤੋਂ ਪਹਿਲਾਂ मैं देखदा है ਤੇ ਫਿਰ ਜਿਹੜਾ ਲਾਹੌਰ ਤੋਂ इधर सारी इंटरैक्शन बकायदा हो रहा ਸੀਗਾ। ਇਹ इंटरैक्शन ਹੁਣ भी है। अनफॉर्चुनेटली साडा मीडिया ਜਿਹੜਾ ਉਹਨੂੰ हाईलाइट नहीं करता। ਜਿਹੜਾ बुनियादी तौर ਤੇ ਜਿਹੜਾ ਬੰਦਾ ਹੈਗਾ ਉਹ एक कट्टरपन च नहीं रह रहा, वो ये तो लिबरेट है। उन्होंने कुछ एजेंसियां कह लो, कुछ ऑर्गेनाइजेशन कह लो, उन्होंने फिट करने की कोशिश कर। अदरवाइज जी तुहाडी रोज की लाइफ है वो तुसी अपने नाल कह लो कि एक रिलीजियस ऑरा लैके नहीं चलते। तुसी तुहाडी जिहड़ी लाइफ है वो सोशल जिहड़ी मंडेन है, टैंपोरल लाइफ है, वो स्पिरिचुअल नहीं। स्पिरिचुअल लाइफ तुहाडी बहुत थोड़े समय च हुंदी, 24 घंटे बहुत थोड़े समय लिए तुसी स्पिरिचुअल लाइफ लीड करते हो। पर बहुत वड्डा समा जिहड़ा हर बंदे दा मनुख दा है, चाहे वो इधरले बंदे चाहे किसी बंदे ग्लोबल दे किसी बंदे भी रह रहा, वो एक जिहड़ी उन्हां दी टैंपोरल लाइफ है ਉਹਦੇ ਵਿੱਚ ਹੀ ਉਹ ਜੀਦਾ है। तो टैंपोरल लाइफ ही साडे जिन्ने भी साडे टाउन्स कस्बे शहर है वो टैंपोरल लाइफ ਨੂੰ ਜ਼ਿਆਦਾ ਰਿਫਲੈਕਟ ਕਰ ਰਿਹਾ। ਬਹੁਤ ਘੱਟ ਸਾਡੇ ਕੋਲ ਸ਼ਹਿਰ ਨੇ ਜਿਨ੍ਹਾਂ ਨੂੰ ਅਸੀਂ ਇੱਕ ਸੇਕ੍ਰੇਡ ਤੌਰ ਤੇ ਜੋੜ ਦਿੱਤਾ। ਜਾਨੀ ਅੰਮ੍ਰਿਤਸਰ ਫॉर ਐਗਜ਼ਾਮਪਲ ਗੋਲਡਨ ਟੈਂਪਲ ਦੇ ਨਾਲ ਜੁੜ ਗਿਆ ਹੈ, ਬਨਾਰਸ ਨੂੰ ਅਸੀਂ ਇੱਕ ਸੇਕ੍ਰੇਡ ਹੈ। ਪਰ ਜਦੋਂ ਅਸੀਂ ਬਨਾਰਸ ਦਾ ਸਾਰਾ ਉੱਥੋਂ ਦੀ ਲੋਕਾਂ ਦੀ ਲਾਈਫ ਦੇਖਦੇ ਹਾਂ ਤੇ ਉਹ ਬਿਲਕੁਲ ਹੀ ਉਸ ਕਿਸਮ ਦੀ ਤੁਹਾਨੂੰ ਸਪਿਰਿਚੁਅਲਿਟੀ ਨਜ਼ਰ ਨਹੀਂ ਆਉਂਦੀ, ਉਹ ਟੈਂਪੋਰਲ ਹੈ। ਸੋ ਮੈਨੂੰ ਇਹ ਲੱਗਦਾ ਹੈਗਾ ਕਿ वर्चुअली साडा जिहड़ा बेस है, साडा जिहड़ा साडी लोकां दी लोक जिहड़े रह रहे ने उन्हां दा बहुता समा जिहड़ा है साडीआं टैंपोरल एक्टिविटीज़ दे विच गुजरदा है। और उस एक्टिविटीज़ दे विच ओ हर जात हर धर्म दे लोकां नाल मिलदे जुलदे आ। कोई इस किस्म दे ओ बैरियर नहीं खड़े कर सकदे, बैरियर खड़े हो ही नहीं सकदे। और साडी बदकिस्मती ये हो गई है कि साल दे कुछ एक इवेंट माड़ी हो जाती है तो साडे स्कॉलर्स उन्होंने रिवाइव करी जाते हैं। जो 360 दिन है वो कम से कम उन्होंने चो 330-35 दिन तो बहुत बंदे सुखी बसते ने, एक दूजे ने प्यार मुहब्बत करते हैं। तो सानू कुछ दिन तो असी याद रख के उन्होंने अगे प्रोजेक्ट करना शुरू कर देंगे हैं। तो सानू ये लगता भी जिवें बड़ी अग लगी हुई साडे समाज दे विच इस किस्म दा हुंदा नहीं है। सो मैनू लगता है कि ह्यूमन बीइंग्स बेसिकली जिहड़ा वो टैंपोरल एक्टिविटीज़ दे विच है। स्पिरिचुअल लाइफ वो समय बहुत थोड़ा हुंदा जिहदे विच वो अपना फोकस उत्ते करदा है। जी जी सर। जी इमदाद साहब, ਅਸੀਂ ਆਖਰੀ 2-4 ਮਿੰਟ ਦੇ ਵਿੱਚ ਜਿਹੜੀ ਗੱਲ ਹੋ ਰਹੀ ਸੀ ਕਿ ਵੀ ਜਿਹੜੇ ਨਾਂ ਨੇ ਦਰਬਾਰਾਂ ਦੇ ਦਰਗਾਹਾਂ ਦੇ ਨਾਂ ਨੇ ਉਹ ਉੱਥੋਂ ਨਹੀਂ ਪਤਾ ਲੱਗਦਾ। ਪੀਰ ਮੁਰਾਦੀਏ ਦਾ, ਬਾਬੇ ਬੋੜ ਸ਼ਾਹ ਦਾ। मैं एक छोटी जी गल करके एक पिछली वो है कि इत्थे ना 2500 साल पहले एक किताब लिखी गई पंचतंत्र, जिन्हों पंचातंत्रा कहते हैं अंग्रेजी विच। वो फेबल हैगी है जिहदे विच यानी वो लिखी गई है, वो फोक विजडम भी है और यानी बादशाह वास्ते और शहजादियां वास्ते एक मैनुअल भी है, ट्रेनिंग। जिन्ने टीचर आ वो उस्ताद आ, सारे मुर्शद आ बंदे दे, वो सारे हैगे ने जानवर और परिंदे। ठीक है, ए मुसलमाना ने ट्रांसलेट करवाई कलीला व दिमना दे नाम तो है, अरबी ट्रांसलेट हुई। फिर है कि अनवारे सुहेली दे नाम तो ਇੱਥੇ ਮੁਸਲਮਾਨ ਸੂਫੀਆਂ ਵਿੱਚ ਔਰ ਜੋਗੀਆਂ ਦੇ ਵਿੱਚ ਇਹਦਾ ਬੜਾ ਅਸਰ ਹੈਗਾ ਇਹਦੀਆਂ ਫੇਬਲਸ ਦਾ। ਔਰ ਉਹਦੇ ਵਿੱਚ ਪਰਿੰਦਿਆਂ ਨੂੰ ਔਰ ਜਾਨਵਰਾਂ ਨੂੰ ਯਾਨੀ ਆਪਣਾ ਉਸਤਾਦ ਮੰਨਿਆ ਜਾਂਦਾ ਹੈ। ਔਰ ਬਹੁਤ ਸਾਰੀਆਂ ਸਪਿਰਿਚੁਅਲ ਪ੍ਰੈਕਟਿਸਿਸ ਜਿਹੜੀਆਂ ਨੇ ਉਹ ਇੰਝ ਹੀ ਹੁੰਦੀਆਂ ਨੇ, ਯੋਗਾ ਦੇ ਵਿੱਚ ਵੀ ਔਰ ਦੂਸਰੀਆਂ ਰਵਾਇਤਾਂ ਦੇ ਵਿੱਚ ਵੀ, ਜਿਹੜੀਆਂ ਯਾਨੀ ਜਾਨਵਰਾਂ ਦੀਆਂ ਜ਼ਿੰਦਗੀਆਂ ਦੇ ਮੁਸ਼ਾਹਦੇ ਨੇ ਔਰ ਉਹਨਾਂ ਦੀ ਹੁੰਦੀ ਹੈ। ਔਰ ਮੁਸਲਮਾਨ ਸੂਫੀਆਂ ਦੇ ਵਿੱਚ ਵੀ ਬਹੁਤ ਯਾਨੀ ਪਪੂਲਰ ਸੀ, ਜਿਹਨਾਂ ਨੂੰ ਅਸੀਂ ਸੂਫੀ ਕਹਿੰਦੇ ਹਾਂ, ਫਕੀਰ ਕਹਿੰਦੇ ਹਾਂ। और बाकियां दे विच भी। और यानी हुण दोबारा इसकी स्टडी रिवाइव हो रही है और बहुत लोग पढ़ रहे हैं।
और यानी ਉਹਦਾ असर है और ਇੱਥੇ नजर आना सी ਜਿਹੜਾ यानी जोगियां ਦਾ और आम लोगों ਦਾ ਜਿਹੜਾ ਇੱਥੇ यानी एक ਸਾਂਝ ਸੀ ਨਾ यानी ਪੰਖੂਆਂ ਨਾਲ और जानवरां ਨਾਲ जानवरां ਨਾਲ ਉਹ ਜ਼ਾਹਿਰ है ਉਹ ਹਿਸਟਰੀ ਜਿਹੜੀ यानी ਮੁੱਕ ਗਈ ਹੈ ਮੁਕਾ ਦਿੱਤੀ ਅਸੀਂ ਜਾਨਵਰਾਂ ਨੂੰ ਪਰਿੰਦਿਆਂ ਨੂੰ ਆਪਣੀ ਜ਼ਿੰਦਗੀ ਚੋਂ ਕੱਢ ਦਿੱਤਾ ਹੈ ਜ਼ਿੰਦਗੀ ਇੱਥੇ ਬੜੇ यानी ਪਰਿੰਦੇ ਸਨ ਜਿੱਦਾਂ ਦੀ ਹਾਲੇ ਵੀ ਤੁਸੀਂ ਵੇਖੋ ਇੰਡੀਆ ਦੇ ਕਈ ਜਗ੍ਹਾ ਤੇ ਕਈ ਜਾਨਵਰ ਜਿਨ੍ਹਾਂ ਦੀ ਵਰਸ਼ਿਪ ਹੁੰਦੀ ਹੈ ਉਹਨਾਂ ਦਾ ਕਿਸੇ ਧਰਮ ਨਾਲ ਕੋਈ ਤਾਲੁਕ ਨਹੀਂ ਹੈਗਾ ਠੀਕ ਹੈ ਜੀ ਇੱਕ ਤੇ ਇਹ ਗੱਲ ਔਰ ਇਹ ਜ਼ਾਹਿਰ ਹੈ ਇਹ ਉਹ ਮੁੱਕ ਰਹੀ ਹੈ ਇਹਦੇ ਤੇ ਗੱਲ ਕਰਨ ਦੀ ਬੜੀ ਜ਼ਰੂਰਤ ਹੈ ਕਿ ਵੀ ਇਹ ਜਿਹੜੇ ਘੋੜੇ ਸ਼ਾਹ ਔਰ ਇਹ ਜਿਹਨੂੰ ਬਿੱਲੀਆਂ ਵਾਲੀ ਸਰਕਾਰ ਹੈ ਮੁਗਲਪੁਰੇ ਦੇ ਕਰੀਬ ਲਾਹੌਰ ਦਾ ਦਰਬਾਰ ਹੈ ਇੱਕ ਬਿੱਲੀਆਂ ਵਾਲੀ ਸਰਕਾਰ ਨੇ ਜਿਨ੍ਹਾਂ ਦਾ ਇੱਥੇ ਸ਼ਰਾਈਨ ਹੈ ਅੰਦਰੂਨ ਸ਼ਹਿਰ ਇੰਝ ਹੋਰ ਵੀ ਜਿਹੜੀ ਸੱਪਾਂ ਵਾਲੀ ਸਰਕਾਰ ਕੁੱਤਿਆਂ ਵਾਲੀ ਸਰਕਾਰ ਉਹ ਸਾਂਝ ਸੀ ਇੱਥੇ यानी इकट्ठे रहने की जड़ी और यानी और इत्थे बहुत सारे जानवर से जिन्होंने पर्सन यानी बंदा समझा जाता यानी बंदे वर्गा ही समझा जाता सी बल्कि बंदे का उस्ताद समझा जाता सी और बहुत सारी स्पिरिचुअल ट्रेनिंग का हिस्सा होंदा सी कि वो ना यानी पीर या फकीर मलांग जोगी उन्हें ना बंदा कोई जोग लैन आया या कोई उन्हें कहा कि तू फलां जगह जा कुत्तियां की सेवा कर बिल्लियां की सेवा कर बांदरां की सेवा कर ठीक है सप्पां की सेवा कर और उन्होंने को आके मैंने दस के की सीखा एक तो यह गल अच्छा दूसरी जी मेरा ख्याल एक वड्डी गल है जिते सानू बाद मेरा ख्याल है जोगिंदर साहब नाल गल जारी रहनी चाहिए है कि अंग्रेज जो इत्थे आए ने असीं जिहड़ा इत्थे भोए नूं और थां नूं समझदे सी ना असीं ते कहंदे सी भी ये ते मां हैगी है ते हाले तक साडी याददाश्त दे विच हैगा तो फिर वो है देखो ना कबीर साहब ते माटी कहे कुम्हार से तू क्या रोंदे मोए एक दिन ऐसा आएगा मैं रोंदूंगी तोए इसका मतलब है बाबा फरीद साहब के खाको जेड़ ना कोई फरीका फरीदा खाक ना निंदिए खाको जेड़ ना कोई अच्छा साडे इत्थे है सन भी है मतलब मेरे पिंड ना कि उन्होंने कहा कि जी असीं ना इत्थे ना दूसरी मंजिल नहीं पानी घर ते क्योंकि ढेरी है लागे इत्थे दूसरी मंजिल एक दफा पाई सी और डिग पई है ते इत्थे अच्छा हुण उत्थे सारी तीन मंजिलां बन गईयां ने यानी लोकां ने पा ली ने इत्थे बड़ी सेंस हुंदी सी भी कि केड़ी जगह ते किन्ना के छत्या जा सकदा है किन्ना के नहीं छत्या जा सकदा अंग्रेज़ां ने इत्थे यह कीता कि उन्होंने यह जिहड़ी साडे तसव्वुर सन ना भी जिहड़ी धरती है भोए यानी इहदे विच एक दिन जाना है और इन्हें ना साडे कोल हिसाब लेना है और यानी इहदे नीवियां हो के ना भोए ते तुरना है बाबा फरीद जिवें और दूसरे ना ते जिवें शाह हुसैन बार बार के उत्थे जाना है और यानी इज्जत करनी है और मेरा सोर्स है यानी मैं नमाना है मैं चो निकले हैं ते मैं उंज मन नहीं मार सकता अच्छा वो सारी अंग्रेज़ां तो लैके हुण तक बिल्कुल ही खत्म हो गई है कब्रिस्तानां ते लोग बुलडोजर करवा के तो बना रहे हैं लेकिन इत्थे इंज दी तो जी सैकुलराइजेशन हुई है ना और असीं हुण सारे ही उसते कि भी सिर्फ जमीन है पहाड़ है ਇਹਨੂੰ ਕੋਈ ਵੀ ਬੰਦਾ ਜਿਹੜਾ ਜ਼ਿਆਦਾ ਕੀਮਤ ਦੇ ਸਕਦਾ ਇਹਦਾ ਇੱਕ ਮੁੱਲ ਹੈ ਉਹ ਪੈਸੇ ਦੇ ਕੇ ਖਰੀਦ ਕੇ ਇੱਥੇ ਤੇ ਇੰਜ ਨਹੀਂ ਸੀ ਸਮਝਿਆ ਜਾਂਦਾ ਨਾ ਇੱਥੇ ਤੇ ਇਹ ਸੀ ਕਿ ਉਹ ਫਲਾਂ ਹੋ ਕੇ ਉਹਦੇ ਥੱਲੇ ਜਾ ਕੇ ਨਾ ਇਵਨ ਉੱਚਾ ਨਹੀਂ ਬੋਲਣਾ ਠੀਕ ਹੈ ਫਲਾਂ ਜਾਣਾ ਹੈ ਉੱਥੇ ਇਹਨਾਂ ਯਾਨੀ ਸਿਰ ਕੱਜ ਕੇ ਜਾਣਾ ਹੈ ਇੰਜ ਦੀਆਂ ਤੇ ਮੈਂ ਆਪਣੇ ਬਚਪਨ ਵਿੱਚ ਨਾ ਯਾਨੀ ਕੁਝ ਗੱਲਾਂ ਕਿ ਵੀ ਫਲਾਂ ਕਹਾਂ ਹੈ ਉੱਥੇ ਨੰਗੇ ਪੈਰੀ ਜਾਣਾ ਹੈ ਜੁੱਤੀ ਹੱਥ 'ਚ ਪੜ ਕੇ ਉੱਥੇ ਤੁਰਨਾ ਹੈ ਹਾਲਾਂਕਿ ਉੱਥੇ ਕੋਈ ਸ਼ਰਾਈਨ ਵੀ ਨਹੀਂ ਸੀ ਹੁੰਦੀ वैसी जमीन है भी इतों लंघना है तो इतने ना जुत्ती नाल नहीं लंघना जुत्ती हाथ च फड़ के लंघना है जी सैकुलराइजेशन हुई है ना कि भी ये जमीन ही है ना ये कोई सिफत नहीं हैगी है ना मुकद्दस होंदी है ना ये होंदी है ना ये इज्जत करनी है सिर्फ एक चीज है जिन्हों खरीदा जा सकता है बेचा जा सकता है और पाकिस्तान है यानी जिते कब्जा किया जा सकता है और DH बनाया जा सकता है तो यह जिहड़ा है ना मेरा ख्याल है कि इहनूं भी समझण दी जरूरत है कि असीं सारा भोए दे बारे च इन्ना यानी असीं सैकुलराइज हो गए हैं यानी बाकी चीज़ां च असीं मजहबी हुंदे जा रहे हैं ठीक है भोए नेचर इकोलॉजी दरख्त चरिंद परिंद उन्हां दे बारे च असीं सैकुलराइज हो गए बिल्कुल बहुत मजेदार जी सर और जी सर योगेश जी ਅਸੀਂ ਪਿੰਡ ਬੈਠਿਆਂ ਨੇ ਗੱਲ ਕੀਤੀ ਪਿੰਡ ਬੈਠਿਆਂ ਅਸੀਂ ਗੱਲ ਕਰਦੇ ਹੁੰਦੇ ਸਾਂ ਜ਼ਮੀਨ ਦੇ ਹਵਾਲੇ ਨਾਲ ਇਹਨਾਂ ਨੇ ਗੱਲ ਕੀਤੀ ਤੇ ਇਹ ਗੱਲ ਹੁੰਦੀ ਸੀ ਕਿ ਕਹਿਣਾ ਕਿ ਜੀ ਇਹ ਜ਼ਮੀਨ ਜਿਹੜੀ ਹੈ ਨਾ ਮਾਂ ਹੈ ਤੇ ਅਸੀਂ
ਜਾਣਿਆਂ ਨੇ ਇਹਦਾ ਸ਼ੁਗਰ ਲਾਣਾ ਆਪਣੇ ਬਾਬੇ ਦੇ ਨਾਲ, ਤੇ ਉਹਨੇ ਉਹ ਇੱਕ ਦਿਨ ਇਸ ਤਰ੍ਹਾਂ ਹੀ ਗੱਲ ਹੋਈ ਤੇ ਉਹ ਇੱਟਾਂ ਆਈਆਂ ਤੇ ਇੱਟਾਂ ਰੱਖੀਆਂ ਤੇ ਉਹ ਬਾਬਾ ਨੇ ਵੇਖੀਆਂ ਨਾ ਇੱਟਾਂ, ਤੇ ਉਹਨੂੰ ਨਾ ਬੜਾ ਫਿਕਰ ਲੱਗਦਾ ਹੁੰਦਾ ਸੀ ਕਿ ਜਿਵੇਂ ਇੱਟਾਂ ਬਣਾਈ ਜਾਂਦੇ ਨੇ ਇਹਨਾਂ ਨੇ ਸਾਰੇ ਜਿਹੜੀ ਮਿੱਟੀ ਭਰਤੀ ਪਾ ਕੇ ਤੇ ਇੱਟਾਂ ਪਕਾ ਕੇ ਮੁਕਾ ਦੇਣੀ ਆ, ਤੇ ਇਹ ਖਰਾਬ ਹੋ ਜਾਏਗਾ ਸਾਰਾ ਕੰਮ ਨਾ। ਤੇ ਬਾਬਾ ਹੁਣ ਬੜੀ ਟੈਨਸ਼ਨ 'ਚ ਬੈਠਾ। ਅਸੀਂ ਜਦੋਂ ਪੁੱਛਿਆ ਨਾ ਉਹਨੂੰ, ਕਹਿੰਦਾ ਉਹਨੇ ਬੜੀ ਮਜ਼ੇਦਾਰ, ਬਾਬਾ ਜੀ ਨੇ ਮੇਰੇ ਦਾਦੇ ਨੇ ਬੜੀ ਮਜ਼ੇਦਾਰ ਗੱਲ ਕੀਤੀ ਸੀ। ਉਹਨੇ ਕਿਹਾ ਕਿ ਵੀ ਤੁਸੀਂ ਇਹ ਵੇਖੋ ਕਿ ਇਹਦੇ 'ਚ ਜਾਨ ਹੈ, ਮਿੱਟੀ 'ਚ ਜਾਨ ਹੈ, ਉਹ ਜਿਉਂਦੀ ਜਾਗਦੀ ਹੈ, ਤੇ ਜਦੋਂ ਉਹਨੂੰ ਪਕਾ ਕੇ ਅੱਗ ਨਾਲ ਸਾੜ ਦਿੰਦੇ, ਕਦੀ ਸੜੀ ਇੱਟ 'ਚੋਂ ਵੀ ਕੁਝ ਉੱਗਿਆ, ਤੇ ਉਹ ਮੈਨੂੰ ਗੱਲ ਅਜੇ ਵੀ ਯਾਦ ਆਉਂਦੀ ਹੈ ਕਿ ਕੇਰੀ ਵਿੱਚ ਨਾ ਕੁਝ ਨਹੀਂ ਉੱਗਦਾ, ਸਾੜ ਦਿੱਤੀ, ਮਾਰਤੀ, ਤੇ ਇਹਦੇ 'ਚ ਜਾਨ ਹੀ ਇਹਦੇ ਮਰੀ, ਤੇ ਜੇ ਜਾਨ ਹੈ ਤੇ ਫਿਰ ਅਸੀਂ ਵੀ ਇਹਦੇ 'ਚੋਂ ਹੀ ਨਿਕਲੇ। ਤੇ ਇਸੇ ਗੱਲ ਨਾਲ ਸਰ ਤੁਹਾਡਾ ਅੱਜ ਬਹੁਤ ਬਹੁਤ ਸ਼ੁਕਰੀਆ, ਅਮਦਾਦ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਔਰ ਮੈਂ ਬਹੁਤ ਸ਼ੁਕਰੀਆ ਅਦਾ ਕਰਾਂਗਾ ਪ੍ਰੋਫੈਸਰ ਜੋਗਿੰਦਰ ਸਿੰਘ ਜੀ ਦਾ ਕਿ ਸਰ ਨੇ ਬੜੀ ਅੱਜ ਬੜਾ ਔਖਾ ਲੱਗ ਰਿਹਾ ਸੀ ਇਹਨਾਂ ਨੂੰ ਇਸ ਤੇ ਲਾਈਵ ਆਉਣ ਦੇ ਵਿੱਚ, ਬੜੀ ਦਿੱਕਤ ਸੀ। ਸਰ ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਔਰ ਸਾਡੇ ਯੰਗ ਹਿਸਟੋਰੀਅਨ ਕਲੱਬ ਵਾਸਤੇ ਅੱਜ ਬੜਾ ਵੱਡਾ ਦਿਨ ਹੈ ਕਿ ਤੁਸੀਂ ਜਿਹੜਾ ਨਾ ਅੱਜ ਸਾਡੇ ਵੱਲ ਆਏ ਔਰ ਇਹਨੂੰ ਰੌਣਕ ਬਖਸ਼ੀ। ਮੈਨੂੰ ਲੱਗਦਾ ਮੈਨੂੰ ਸ਼ੁਕਰੀਆ ਤੁਹਾਡਾ ਕਰਨਾ ਚਾਹੀਦਾ ਫॉर द फर्स्ट टाइम है। एक मैं होर इत्थे करदा, साडे पंजाब हिस्ट्री कॉन्फ्रेंस पटियाले हुंदी है, उत्थों बड़े डेलीगेट्स आउंदे ने, पाकिस्तान तो भी आउंदे ने, बांग्लादेश तो भी आउंदे आ। दे हैव क्रिएटेड ए फोरम ऑफ इंटरैक्शन। सो मैनूं लगदा कि जिस किस्म दा तुसीं ये शुरू कीता है, हालांकि बड़ा हार्ड टाइम है, बड़े मुश्किल दा समा है, ਉਹਦੇ ਵਿੱਚ ਜੇ ਤੁਸੀਂ ਇਹ ਕੈਰੀ ਔਨ ਕਰ ਸਕੋ ਔਰ ਤੁਹਾਨੂੰ ਕਰਦੇ ਰਹਿਣਾ ਚਾਹੀਦਾ, ਔਰ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਹੋਏਗੀ ਟੂ ਬਿਲਡ ਅਪ, ਯੂ ਕੈਨ ਸੇ ਕਿ bridges between the two countries, I would say that. Thank you very much. बहुत शुक्रिया सर। बहुत शुक्रिया तौहीद, बहुत शुक्रिया जोगिंदर साहब ਤੇ ਇਮਦਾਦ ਹੁਸੈਨ ਸਾਹਿਬ ਦਾ। ਸਰ ਤੁਹਾਡਾ ਬਹੁਤ ਸ਼ੁਕਰੀਆ। ਆਖਰ ਤੇ ਤੁਸੀਂ ਅੱਜ ਦੀ ਸਾਡੀ ਇਸ ਮਹਿਫਲ ਦਾ ਤੁਸੀਂ ਅੱਜ ਸਾਡਾ ਸੈਂਟਰ ਸੋ ਸਾਡੇ ਸਮਝ ਲਓ ਸਭ ਗੈਸਟ ਸੋ ਤੁਸੀਂ ਅੱਜ ਤੁਹਾਡੀ ਕਿਤਾਬ ਬੁੱਕ ਆਫ ਦਾ ਵੀਕ ਸੀ ਸਾਡੇ ਵੱਲ, ਤੇ ਆਖਰ ਤੇ ਮੈਂ ਆਪਣੀ ਸਾਰੀ ਟੀਮ ਵੱਲੋਂ ਆਪ ਤੇ ਪੂਰੇ ਸਾਡੇ ਜਿਹੜੇ ਲੈਲਪੁਰ ਹੈ ਉਹਦੇ ਵੱਲੋਂ ਤੁਹਾਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਲੈਲਪੁਰ ਕਲੱਬ ਨੂੰ ਇਹ ਸ਼ਾਨ ਬਖਸ਼ਿਆ ਕਿ ਤੁਸੀਂ ਮੇਰੀ ਕਿਤਾਬ ਤੇ ਵੀ ਗੱਲਬਾਤ ਰੱਖੋ। ਸਰ ਬਹੁਤ ਸ਼ੁਕਰੀਆ ਸਰ। ਬਹੁਤ ਬਹੁਤ ਸ਼ੁਕਰੀਆ, ਮੇਰੇ ਲਈ ਇੱਕ ਆਨਰ ਦੀ ਗੱਲ ਸੀ। ਥੈਂਕ ਯੂ ਵੈਰੀ ਮਚ। ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਅੱਜ ਨਾਲ ਸਨ ਬੁੱਕ ਰਿਵਿਊ ਦੇ ਹਵਾਲੇ ਦੇ ਨਾਲ। ਜਿਹੜਾ ਸਾਡਾ ਹਰ ਵੀਕ ਤੇ ਹੁੰਦਾ ਹੈ ਐਤਵਾਰ ਵਾਲੇ ਦਿਨ 12 ਵਜੇ ਅਸੀਂ ਸ਼ੁਰੂ ਕਰਨੇ ਆ। ਉਹਨਾਂ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਔਰ ਜਿਹੜਾ ਹੈ ਹੁਣ ਅਸੀਂ 6 ਤਰੀਕ ਨੂੰ ਜਿੱਦਾਂ ਪ੍ਰੋਫੈਸਰ ਪਿਸ਼ੌਰਾ ਸਿੰਘ ਜੀ ਆ ਕੇ ਗੱਲਬਾਤ ਕਰਨਗੇ, ਔਰ ਮੰਗਲ ਵਾਲੇ ਦਿਨ ਜਿਹੜਾ ਹੈ ਅਸੀਂ ਜਿਹੜਾ ਸਿਟੀ ਐਜ਼ ਇਟ ਵਾਜ਼ ਦੇ ਨਾਂ ਤੋਂ ਸ਼ਹਿਰਾਂ ਦੀ ਤਾਰੀਖ ਇਕੱਠੀ ਕਰਨ ਦਾ ਇੱਕ ਆਰ ਕੀਤਾ ਹੈ। ਆਪਣੀ ਤਰੀਕੇ ਨਾਲ ਲੋਕਾਂ ਦੀ, ਇੱਥੇ ਦੇ ਲੋਕਾਂ ਦੀ ਜਿਹੜੀ ਲੋਕਲ ਤਰੀਕੇ ਨਾਲ ਤਾਰੀਖ ਇਕੱਠੀ ਕਰਨ ਦਾ ਇੱਕ ਤਰੀਕਾਕਾਰ ਉਹ ਅਸੀਂ ਕੀਤਾ ਹੋਇਆ। ਤੇ ਅਸੀਂ ਆਪਣੇ ਚੜ੍ਹਦੇ ਔਰ ਲਹਿੰਦੇ ਪੰਜਾਬ ਦੋਵਾਂ ਪੰਜਾਬਾਂ ਦੇ ਸ਼ਹਿਰ, ਇੱਕ ਵਾਰੀ ਉਸ ਬੰਨੇ ਦਾ ਤੇ ਇੱਕ ਵਾਰੀ ਇਸ ਬੰਨੇ ਦਾ ਸ਼ਹਿਰ ਲੈ ਕੇ ਅਸੀਂ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਉਹਨਾਂ ਸ਼ਹਿਰਾਂ ਦੀ ਜਿਹੜੀ ਸੈਰ ਉਹ ਇੱਕ ਤਾਰੀਖਦਾਨ ਦੇ ਨਾਲ ਕਰਾਨੇ, ਇੱਕ ਅਥੈਂਟਿਕ ਸੋਰਸ ਦੇ ਨਾਲ ਕਰਾਨੇ ਕਿ ਉੱਥੇ ਕੀ ਸੀ ਤੇ ਕਿੱਦਾਂ ਸੀ ਤੇ ਅੱਜ ਕਿੱਦਾਂ ਹੈ। ਤੇ ਉਹ ਇੱਕ ਅਸੀਂ ਕਰ ਰਹੇ ਹਾਂ। ਤੇ ਉਹ ਇਸ ਵਾਰੀ ਕਿਉਂਕਿ ਉਹ ਦਿਨ ਦੇ ਟਾਈਮ ਹੀ ਹੁੰਦਾ ਸੀ, ਤੇ ਇਸ ਵਾਰੀ ਦੋਸਤਾਂ ਦੀ ਰਾਏ ਦੇ ਮੁਤਾਬਕ ਅਸੀਂ ਉਹਨੂੰ ਮੰਗਲ ਨੂੰ ਯਾਨੀ ਟਿਊਜ਼ਡੇ ਵਾਲੇ ਦਿਨ ਰਾਤੀ 9 ਵਜੇ ਅਸੀਂ ਉਹਨੂੰ ਰੱਖਿਆ। ਤੇ ਤੁਸੀਂ ਸਾਰੇ ਉੱਥੇ ਵੀ ਰਲਣਾ ਸਾਡੇ ਨਾਲ। ਤੇ ਅਸੀਂ ਅਗਲੀ ਬੁੱਕ ਵੀ ਅਨਾਉਂਸ ਕਰ ਦਿਆਂਗੇ ਅੱਜ ਜਾਂ ਕੱਲ ਦੇ ਵਿੱਚ। ਤੇ ਪਲੀਜ਼ ਉਹ ਜਿਹੜਾ ਅਸੀਂ ਇਵੈਂਟ ਕ੍ਰੀਏਟ ਕਰੀਏ, ਤੁਸੀਂ ਉਸ ਇਵੈਂਟ ਜਾ ਕੇ ਇੰਟਰਸਟ ਤੇ ਜਾਂ ਗੋਇੰਗ ਤੇ ਕਲਿੱਕ ਕਰੋਗੇ ਤੇ ਫਿਰ ਅਸੀਂ ਉਸ ਇਵੈਂਟ ਦੇ ਵਿੱਚ ਉਸ ਕਿਤਾਬ ਦੇ ਹਵਾਲੇ ਨਾਲ ਚੀਜ਼ਾਂ ਅਪਡੇਟ ਕਰਦੇ ਰਹਿੰਦੇ ਹਾਂ। ਉਹ ਫਿਰ ਤੁਹਾਨੂੰ ਮਿਲਣੀਆਂ ਆਸਾਨ ਹੋ ਜਾਂਦੀਆਂ ਨੇ। ਉਹ ਰਿਮਾਈਂਡਰ ਆਉਂਦਾ ਰਹਿੰਦਾ ਕਿ ਤੁਸੀਂ ਉਸ ਟਾਈਮ ਤੇ ਜਿਹੜਾ ਨਾ ਉਹ ਆ ਸਕੋ ਔਰ ਉਹਨੂੰ ਪੜ੍ਹ ਵੀ ਸਕੋ। ਤੁਹਾਡੇ ਦੋਸਤਾਂ ਦਾ ਬਹੁਤ ਸ਼ੁਕਰੀਆ। ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਇਹਦਾ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਇੱਕ ਬਲੌਗ ਵੀ ਇਹ ਬਣਾਇਆ ਹੈ। ਉਹਦੇ ਵਿੱਚ ਜਿਹੜੇ ਦੋਸਤ ਆਪਣੇ ਇਸ ਪ੍ਰੋਗਰਾਮ ਦੇ ਹਵਾਲੇ ਨਾਲ ਜਾਂ ਸਾਡੇ ਇਸ ਕਲੱਬ ਦੇ ਹਵਾਲੇ ਨਾਲ ਜਿਹੜੀਆਂ ਟਾਕ ਹੁੰਦੀਆਂ ਨੇ, ਬਹੁਤ ਸਾਰੇ ਦੋਸਤ ਇਹਦੇ ਤੇ ਲਿਖਦੇ ਨੇ। ਉਹ ਅਗਰ ਲਿਖ ਕੇ ਆਪਣੀ ਤਸਵੀਰ ਨਾਲ ਆਪਣੇ ਨਾਮ ਨਾਲ ਸਾਨੂੰ ਇਨਬਾਕਸ ਕਰ ਦੇਣ, WhatsApp ਈਮੇਲ ਕਰ ਦੇਣ, ਤੇ ਅਸੀਂ ਉਹਨਾਂ ਦੀ ਤਸਵੀਰ ਉਹਨਾਂ ਦੇ ਨਾਮ ਨਾਲ ਉਸ ਬਲੌਗ ਦੇ ਉੱਪਰ ਅਪਡੇਟ ਉਹਨਾਂ ਨੂੰ ਕਰ ਦਿਆਂਗੇ। ਤੇ ਇਸ ਤਰ੍ਹਾਂ ਇੱਕ
ਹੋਰ ਤਰ੍ਹਾਂ ਦਾ ਜਿਹੜਾ ਰਿਟਨ ਆਰਕਾਈਵ ਹੈ ਉਹ ਵੀ ਨਾਲ ਦੀ ਨਾਲ ਬਣਦਾ ਜਾਏਗਾ। ਔਰ ਇਹ ਆਰਕਾਈਵ ਅਸੀਂ ਇਸ ਚਲੀਏ ਉਹ ਵਿਜ਼ਨ ਨਾਲ ਬਣਾ ਰਹੇ ਹਾਂ ਕਿ ਉਹ ਪੀਪਲਜ਼ ਆਰਕਾਈਵ ਹੋਏਗਾ। ਲੋਕਾਂ ਨੇ ਉਹਦੇ ਤੇ ਕੀ ਸੋਚਿਆ, ਅਸੀਂ ਆਪਣੇ ਵੱਲੋਂ ਲਿਖ ਕੇ ਟੀਮ ਲਾਂਦੀ ਹੈ, ਅਸੀਂ ਲਾਣੇ ਆਪਣੇ ਵੱਲੋਂ ਲਿਖ ਕੇ, ਪਰ ਜਿਹੜੇ ਉਹਨੂੰ ਵੇਖਣ ਵਾਲੇ ਨੇ ਉਹਨਾਂ ਨੇ ਉਹਦੇ ਤੋਂ ਕੀ ਅਬਜ਼ਰਵ ਕੀਤਾ, ਉਹਨਾਂ ਦੇ ਕੀ ਰਿਵਿਊਜ਼ ਨੇ, ਅਸੀਂ ਉਹਨਾਂ ਰਿਵਿਊਜ਼ ਨੂੰ ਪੜ੍ਹ ਕੇ ਉਹਨਾਂ ਦੀ ਤਸਵੀਰ ਦੇ ਨਾਲ ਐਜ਼ ਇਟ ਇਜ਼ ਉਹਨਾਂ ਦੇ ਨਾਮ ਦੇ ਨਾਲ ਅਸੀਂ ਉੱਥੇ ਉਹਨਾਂ ਨੂੰ ਲਾ ਦਿਆਂਗੇ। ਸੋ ਇੱਕ ਤਰ੍ਹਾਂ ਦੀ ਇਹ ਇੱਕ ਸਾਡੀ ਉਹ ਵੀ ਇੱਕ ਰਹੇਗੀ। ਔਰ ਮੈਂ ਕਹਾਂਗਾ ਕਿ ਤੁਸੀਂ ਉਹਦੇ ਹਵਾਲੇ ਨਾਲ ਵੀ ਜਿਹੜੇ ਲੋਕ ਇੰਟਰਸਟਡ ਨੇ ਉਹ ਜ਼ਰੂਰ ਗੱਲਬਾਤ ਕਰਨ। ਸੋ ਇਸ ਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਬਹੁਤ ਸ਼ੁਕਰੀਆ ਜੀ, ਰੱਬ ਰਾਖਾ, ਮਿਲਨੇ ਅਗਲੇ ਪ੍ਰੋਗਰਾਮ ਦੇ ਨਾਲ।